TV84 ਦੇ ਨਾਲ ਜੁੜੇ ਹੋਏ ਮੈਂ ਰਜਿੰਦਰ ਸਿੰਘ ਸਵਰਾਜੇ। ਗੱਲ ਕੀਤੀ ਜਾਵੇ ਤਾਂ ਜੂਨ 84 ਘੱਲੂ ਘਾਰੇ ਦੇ ਉਹ ਦਿਨ ਨੇ ਜਦੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਭਾਰਤੀ ਹਕੂਮਤ ਦੇ ਵੱਲੋਂ ਫੌਜਾਂ ਚੜ੍ਹ ਕੇ ਅਟੈਕ ਕੀਤਾ ਜਾਂਦਾ ਹੈ। ਜਿੱਥੇ ਜਾਮੇ ਸ਼ਹਾਦਤ ਦਾ ਜਾਮ ਸਿੰਘ ਪੀਂਦੇ ਨੇ ਤਾਂ ਉੱਥੇ ਹੀ ਜਿਹੜੇ ਸ਼ਰਧਾਲੂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੇ ਨੇ ਤਾਂ ਉਹ ਬੱਚਿਆਂ ਦੇ ਸਮੇਤ ਬਜ਼ੁਰਗ ਮਾਤਾਵਾਂ ਅਤੇ ਹੋਰ ਜਿਹੜੇ ਗੁਰੂ ਕੇ ਸਿਦਕੀਵਾਨ ਸਿੱਖੜੇ ਉਹ ਵੀ ਜਾਮੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇੱਕ ਤਰ੍ਹਾਂ ਦੇ ਨਾਲ ਗੱਲ ਕੀਤੀ ਜਾਵੇ ਤਾਂ ਉਹ ਦਰਦਨਾਕ ਦਿਨ ਅੱਖਾਂ ਦੇ ਸਾਹਮਣੇ ਆਉਂਦੇ ਨੇ ਜਦੋਂ ਸ੍ਰੀ ਦਰਬਾਰ ਸਾਹਿਬ ਨੂੰ ਦਿਨ ਦੀਵੀਂ ਗੋਲੀਆਂ ਦੇ ਨਾਲ ਬੰਬਾਂ ਦੇ ਨਾਲ ਢਹਿ ਢੇਰੀ ਕਰ ਦਿੱਤਾ ਜਾਂਦਾ ਹੈ। ਤਾਂ ਇਸੇ ਨੂੰ ਲੈ ਕੇ ਜਿੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਦੋਂ ਵੀ ਜੂਨ ਮਹੀਨੇ ਦੇ ਦਿਨ ਆਉਂਦੇ ਨੇ ਰੋਸ ਪਾਇਆ ਜਾਂਦਾ ਹੈ ਅਤੇ ਕਿਤੇ ਨਾ ਕਿਤੇ ਭਾਰਤੀ ਹਕੂਮਤ ਦੇ ਖਿਲਾਫ ਗੁੱਸਾ ਵੀ ਕੱਢਿਆ ਜਾਂਦਾ ਹੈ। ਤਾਂ ਇਸੇ ਤਰ੍ਹਾਂ ਅੱਜ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਕਟਰ 28 ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਕੁਝ ਪੰਜਾਬ ਦੇ ਨਾਲ ਜੁੜੇ ਹੋਏ ਸਿੱਖ ਬੁੱਧੀਜੀਵੀ ਨੇ ਉਹਨਾਂ ਦੇ ਵੱਲੋਂ ਜੂਨ 84 ਦਾ ਘੱਲੂ ਘਾਰਾ ਮਨਾਇਆ ਜਾ ਰਿਹਾ ਹੈ। ਇਸ ਘੱਲੂ ਘਾਰੇ ਦੇ ਸੰਬੰਧ ਵਿੱਚ ਜਿਹੜੀਆਂ ਸ਼ਖਸੀਅਤਾਂ ਦੇ ਵੱਲੋਂ ਆਪਣੇ ਵਿਚਾਰ ਰੱਖੇ ਜਾ ਰਹੇ ਨੇ ਤਾਂ ਉਹਨਾਂ ਦੀ ਪੂਰੀ ਗੱਲਬਾਤ ਵੀ ਇੱਕ ਵਾਰ ਤੁਹਾਡੇ ਦਰਮਿਆਨ ਇਹ ਪੂਰਾ ਪ੍ਰੋਗਰਾਮ ਸਾਂਝਾ ਕਰਦੇ ਹਾਂ। ਕਾਨਫਰੰਸ ਹਾਲ ਦੇ ਵਿੱਚ ਇਕੱਤਰ ਹੋਏ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੁਸ਼ਹਾਲ ਸਿੰਘ ਨੇ ਪਹਿਲਾਂ ਹੀ ਗੱਲ ਬਿਆਨ ਕਰ ਦਿੱਤੀ ਕਿ ਅੱਜ ਉਹ ਦਿਨ ਹੈ ਜਿਸ ਦਿਨ ਇਸ ਪੰਜ ਦਰਿਆਵਾਂ ਦੀ ਧਰਤੀ ਨੂੰ ਪਹਿਲੀ ਵਾਰੀ ਵੰਡਣ ਦਾ ਐਲਾਨ ਹੋਇਆ 3 ਜੂਨ 1947 ਨੂੰ। ਅਤੇ ਉਹ ਵੰਡ ਜਿਹੜੀ ਹੈ ਕਿਵੇਂ ਸਾਨੂੰ ਹਲੇ ਤੱਕ ਵੀ ਨਾਸੂਰ ਬਣੀ ਹੋਈ ਹੈ, ਉਸ ਵੰਡ ਦੇ ਸੰਬੰਧ ਦੇ ਵਿੱਚ ਹੀ ਪਿਛਲੇ ਕਾਫੀ ਦਿਨਾਂ ਤੋਂ ਸਵੀਡਨ ਦੇ ਰਹਿਣ ਵਾਲੇ ਅਤੇ ਉਂਝ ਪਾਕਿਸਤਾਨ ਦੇ ਬਹੁਤ ਚਰਚਿਤ ਇਤਿਹਾਸਕਾਰ ਇਸ਼ਤਾਕ ਅਹਿਮਦ ਜੀ ਆਏ ਨੇ। ਉਹਨਾਂ ਨੇ ਚੰਡੀਗੜ੍ਹ ਦੇ ਵਿੱਚ 3-4 ਥਾਵਾਂ ਉੱਤੇ ਉਸ ਗੱਲ ਦਾ ਜ਼ਿਕਰ ਕੀਤਾ ਹੈ ਅਤੇ ਨਾਲ ਉਹਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਆਰੰਭੀ ਹੈ, ਹੁਣ ਤੱਕ ਜਿਹੜੀਆਂ ਸਾਰੀਆਂ ਧਿਰਾਂ ਉਸ ਵੇਲੇ ਦੀ ਜਿਹੜੀ ਸਿੱਖ ਲੀਡਰਸ਼ਿਪ ਸੀ ਉਹਨਾਂ ਨੂੰ ਹੀ ਦੋਸ਼ੀ ਬਣਾਇਆ ਸੀ। ਅਤੇ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਆਪਣੇ ਲੈਕਚਰਾਂ ਦੇ ਵਿੱਚ ਇਹ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਸ ਵੇਲੇ ਦੀ ਲੀਡਰਸ਼ਿਪ ਜਿਹੜੀ ਹੈ ਉਹ ਜ਼ਿੰਮੇਵਾਰ ਨਹੀਂ ਸੀ। ਅਤੇ ਉਹਨਾਂ ਨੇ ਇੱਕ ਗੱਲ ਕਹਿ ਕੇ ਮੈਂ ਅੱਗੇ ਚੱਲਾਂਗਾ ਕਿ ਕਿਵੇਂ ਡਾਇਰੈਕਟ ਐਕਸ਼ਨ ਕਾਰਨ ਪਹਿਲੀ ਵਾਰ ਅੰਮ੍ਰਿਤਸਰ ਦੇ ਵਿੱਚ ਇੱਕ ਸਿੱਖ ਪੁਲਿਸ ਜਿਹੜਾ ਮੁਲਾਜ਼ਮ ਸੀ ਉਹਦੇ ਨਾਲ ਮੌਬ ਨੇ ਡਾਇਰੈਕਟ ਐਕਸ਼ਨ ਦੇ ਥਰੂ ਉਹਨੂੰ ਕਤਲ ਕੀਤਾ ਅਤੇ ਫਿਰ ਅੱਗੇ ਜਾ ਕੇ ਜਿਹੜੇ ਪੰਜਾਬ ਦੇ ਅਗਲੇ ਜ਼ਿਲ੍ਹੇ ਸੀ ਉੱਥੇ ਹੋਇਆ। ਅਤੇ ਉਹਦੇ ਹੀ ਰਿਐਕਸ਼ਨ ਦੇ ਵਿੱਚ ਪ੍ਰਤੀਕਿਰਿਆ ਦੇ ਵਿੱਚ ਹੀ ਜਿਹੜਾ ਤਾਰਾ ਸਿੰਘ ਦਾ ਝੰਡਾ ਪਾੜਨ ਦੀ ਗੱਲ ਕੀਤੀ ਜਾਂਦੀ ਹੈ, ਉਹਨਾਂ ਨੇ ਇਹ ਗੱਲ ਆਖੀ ਕਿ ਤਾਰਾ ਸਿੰਘ ਨੇ ਉਸ ਪ੍ਰਤੀਕਿਰਿਆ ਦੇਣੀ ਸੀ ਕਿ ਜਦੋਂ ਉਹਨਾਂ ਦੇ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਹੁਣ ਮੈਂ ਅੱਗੇ ਅੱਜ ਦੇ ਜੋ ਵਰਤਾਰਾ ਜੂਨ ਦੇ ਪਹਿਲੇ ਹਫ਼ਤੇ ਵਿੱਚ 1984 ਨੂੰ ਤਕਰੀਬਨ 40 ਸਾਲ ਹੋਣ ਵਾਲੇ ਨੇ, 39 ਸਾਲ ਇਸ ਗੱਲ ਨੂੰ ਵਾਪਰ ਗਏ ਨੇ। 1 ਜੂਨ ਨੂੰ ਸ਼ਾਇਦ 1 ਜਾਂ 2 ਜੂਨ ਨੂੰ ਪੰਚਮ ਪਾਤਸ਼ਾਹ ਦਾ ਦਿਹਾੜਾ ਮਨਾ ਰਹੇ ਸੀ। ਅਸੀਂ ਵੀ ਕਿਤੇ ਛਬੀਲ ਲਾਈ ਹੋਈ ਸੀ ਸੜਕ ਦੇ ਉੱਤੇ, ਸਾਰਾ ਦਿਨ ਸੜਕ ਦੇ ਉੱਤੇ ਛਬੀਲ ਲਾ ਕੇ, ਅਤੇ ਇੱਥੇ ਨੂੰ ਸਾਡਾ ਪਿੰਡ ਇੱਥੇ ਲਾਗੇ ਸੀਗਾ ਅਤੇ ਇੱਥੋਂ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਨੇ ਉਹ CRP ਦੀਆਂ ਮਿਲਟਰੀ ਦੀਆਂ ਲੰਘ ਰਹੀਆਂ ਸੀ ਅਤੇ ਸਾਨੂੰ ਸਮਝ ਨਹੀਂ ਸੀ ਲੱਗਦੀ। ਪਰ ਸ਼ਾਮ ਨੂੰ ਹੀ ਜਦੋਂ ਅਨਾਊਂਸਮੈਂਟ ਹੋ ਗਈ ਅਤੇ ਉਦੋਂ ਗੱਲ ਸਮਝ ਲੱਗ ਗਈ ਕਿ ਕਿਵੇਂ ਸਾਡੇ ਉੱਤੇ ਕਹਿਰ ਢਹਿਣ ਵਾਲਾ ਹੈ। ਹੁਣ ਗੱਲ ਜਿਹੜੀ ਅਗਲੀ ਹੈ ਉਹ ਹੈ ਕਿ ਇਹ ਕਹਿਰ ਢਾਉਣ ਦੇ ਵਿੱਚ ਕੌਣ ਜ਼ਿੰਮੇਵਾਰ ਹੈ, ਕੌਣ ਆਪਣੇ ਕਿਹੜੇ ਜ਼ਿੰਮੇਵਾਰ ਨੇ ਅਤੇ ਕਿਹੜੇ ਬੇਗਾਨੇ ਜ਼ਿੰਮੇਵਾਰ ਨੇ। ਇਹ ਗੱਲ ਬਹੁਤ ਚਿੰਤਾ ਦਾ ਵਿਸ਼ਾ ਹੈ ਅਤੇ ਵਿਸ਼ਲੇਸ਼ਣ ਦਾ ਵਿਸ਼ਾ ਵੀ ਹੈ। ਕੁਝ ਧਿਰਾਂ ਨੇ ਸਿਆਣੇ ਬੰਦਿਆਂ ਨੇ ਕਿ ਅਸਲ ਦੇ ਵਿੱਚ ਜਿਹੜੀ ਗੱਲ ਸੀ ਉਹ ਉਸ ਵੇਲੇ ਦੀ ਲੀਡਰਸ਼ਿਪ ਦੀ
ਉਹ ਸੀ ਕਿ ਕਿਵੇਂ ਭਾਰਤੀ ਜਿਹੜਾ ਢਾਂਚਾ ਹੈ ਇਹ ਫੈਡਰਲ ਢਾਂਚਾ ਹੈ, ਇਸ ਫੈਡਰਲ ਢਾਂਚੇ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ। ਉਸ ਮਜ਼ਬੂਤੀ ਕਾਰਨ ਹੀ 1973 ਦੇ ਵਿੱਚ ਤੇ ਸੋਧ ਕਰਕੇ 1978 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਸੀ। ਪਰ ਕੁਝ ਸਾਡੀਆਂ ਜਿਹੜੀਆਂ ਤੱਤੀਆਂ ਧਿਰਾਂ ਨੇ ਉਹਨਾਂ ਦੇ ਕਰਕੇ, ਕੁਝ ਏਜੰਸੀਆਂ ਕਰਕੇ ਉਸ ਅਨੰਦਪੁਰ ਸਾਹਿਬ ਦੇ ਮਤੇ ਨੂੰ ਬਣਾ ਇਹ ਦਿੱਤਾ ਕਿ ਇਹ ਵੱਖਵਾਦੀ ਹੈ, ਅਲੱਗਵਾਦੀ ਹੈ, ਅਤੇ ਜਿਸ ਕਰਕੇ ਇੱਥੇ ਪੰਜਾਬ ਦੇ ਵਿੱਚ ਇੱਕ ਮਾਹੌਲ ਸਿਰਜ ਦਿੱਤਾ ਗਿਆ। ਬਹੁਤ ਸਾਰੇ ਬੰਦਿਆਂ ਦੀ ਇਹ ਵੀ ਗੱਲ ਹੈ ਕਿ 75 ਦੇ ਵਿੱਚ ਜਿਹੜੀ ਐਮਰਜੈਂਸੀ ਸੀ, ਉਸ ਐਮਰਜੈਂਸੀ ਦਾ ਸਭ ਤੋਂ ਜ਼ਿਆਦਾ ਵਿਰੋਧ ਪੰਜਾਬ ਦੇ ਵਿੱਚ ਸੀ। ਸਭ ਜਿਹੜੀਆਂ ਜੇਲ੍ਹਾਂ ਇੱਥੇ ਭਰ ਰਹੀਆਂ ਸੀ ਕਿ ਕਿਤੇ ਨਾ ਕਿਤੇ ਹਕੂਮਤ ਦੇ ਮਨ ਦੇ ਵਿੱਚ ਉੱਥੋਂ ਉਹ ਜਿਹੜਾ 75 ਵਾਲਾ ਗੁੱਸਾ ਸੀ ਉਹ ਵੀ ਸੀ ਕਿ ਇਹਨਾਂ ਨੂੰ ਸਬਕ ਸਿਖਾਉਣਾ ਹੈ। ਅਤੇ ਉਸ ਸਬਕ ਸਿਖਾਉਣ ਵਾਸਤੇ ਹੀ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਹੀ ਦਰਬਾਰ ਸਾਹਿਬ ਨੂੰ ਪਹਿਲਾਂ ਘੇਰਾਬੰਦੀ ਕੀਤੀ। 1 ਜੂਨ ਤੋਂ ਸ਼ੁਰੂ ਹੋਇਆ, ਮਹਿੰਗਾ ਸਿੰਘ ਬੱਬਰ ਦੀ ਪਹਿਲੀ ਸ਼ਹੀਦੀ ਹੋਈ ਅਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਪੰਜਾਬ ਹੈ ਉਹਨੂੰ ਬੰਦ ਕਰ ਦਿੱਤਾ ਗਿਆ, ਜਾਮ ਕਰ ਦਿੱਤਾ ਗਿਆ। ਮਤਲਬ ਹੁਣ ਤਾਂ ਕਰੋਨਾ ਕਰਕੇ ਲੋਕਾਂ ਨੂੰ ਸਮਝ ਲੱਗ ਗਈ ਥੋੜ੍ਹੀ ਜਿਹੀ ਕਿ ਕਿਵੇਂ ਸਾਰਾ ਕੁਝ ਬੰਦ ਹੁੰਦਾ, ਪਰ ਅਸੀਂ ਉਹ ਹੰਢਾਇਆ ਹੋਇਆ ਹੈ ਕਿ ਜਿਹੜਾ 8-10 ਦਿਨ ਸੀਗੇ ਜੂਨ ਦੇ ਪਹਿਲੇ ਕਿ ਬੰਦਾ ਆਪਣੇ ਖੇਤ ਵਿੱਚ ਵੀ ਨਹੀਂ ਜਾ ਸਕਦਾ ਸੀ, ਉਹ ਸਮਾਂ ਅਸੀਂ ਵੇਖਿਆ ਹੋਇਆ, ਹੰਢਾਇਆ ਹੋਇਆ। ਅਤੇ ਉਸੇ ਦਾ ਵਿਸ਼ਲੇਸ਼ਣ ਕਰਨ ਵਾਸਤੇ ਹੀ ਅਸੀਂ ਇੱਥੇ ਇਕੱਤਰ ਹੋਏ ਹਾਂ। ਅਤੇ ਕਿਤਾਬ ਦਾ ਨਾਮ ਵੀ ਜਿਹੜਾ ਹੈ ਖਾਲਿਸਤਾਨ ਦੀ ਸਾਜ਼ਿਸ਼। ਇਹ ਸਾਨੂੰ ਸਾਜ਼ਿਸ਼ ਨੂੰ ਚੀਰ ਫਾੜ ਕਰਕੇ ਇੱਕ ਪਾਸੇ ਨਹੀਂ, ਦੋਨੋਂ ਪਾਸੇ ਦੇ ਕਿਵੇਂ ਸਾਡੇ ਨਾਲ ਵਾਪਰਿਆ ਅਤੇ ਕਿਵੇਂ ਅਸੀਂ ਅੱਗੇ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸੀ ਉਸੇ ਦੀ ਰੌਸ਼ਨੀ ਦੇ ਵਿੱਚ ਕਿਵੇਂ ਅਸੀਂ ਫੈਡਰਲ ਢਾਂਚੇ ਨੂੰ ਅੱਗੇ ਲੈ ਕੇ ਜਾਣਾ ਹੈ, ਕਿ ਕਿਵੇਂ ਅਸੀਂ ਅਗਵਾਈ ਕਰਨੀ ਹੈ। ਅਤੇ ਉਸ ਵਾਸਤੇ ਅਸੀਂ ਇੱਥੇ ਇਕੱਤਰ ਹੋਏ ਹਾਂ। ਤੁਸੀਂ ਦੂਰੋਂ ਦੂਰੋਂ ਸਾਡੇ ਸੱਦੇ ਉੱਤੇ ਇੱਥੇ ਆਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਤੁਹਾਡੀਆਂ ਗੱਲਾਂ ਸੁਣ ਕੇ ਸਾਡੇ ਗਿਆਨ ਦੇ ਵਿੱਚ ਵੀ, ਸਾਡੇ ਵਿਸ਼ਲੇਸ਼ਣ ਕਰਨ ਦੀ ਵਿਧੀ ਦੇ ਵਿੱਚ ਵੀ ਵਾਧਾ ਹੋਏਗਾ। ਤੁਹਾਡੀਆਂ ਗੱਲਾਂ ਸੁਣ ਕੇ, ਇਹਨਾਂ ਗੱਲਾਂ ਦੇ ਨਾਲ ਹੀ ਤੁਹਾਡਾ ਮੁੜ ਕੇ ਫਿਰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸੱਦੇ ਨੂੰ ਨਿੱਘਾ ਹੁੰਗਾਰਾ ਦੇ ਕੇ ਦੂਰ ਦੁਰਾਡੇ ਤੋਂ ਇੱਥੇ ਪਹੁੰਚੇ ਹੋ। ਇੰਨੀਆਂ ਗੱਲਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਪ੍ਰੋਫੈਸਰ ਸਾਹਿਬ ਜੀ ਦਾ, ਪ੍ਰਧਾਨ ਸਾਹਿਬ ਜੀ ਦਾ। ਹੁਣ ਮੈਂ ਬੇਨਤੀ ਕਰਦਾ ਕਿ ਸਾਡੇ ਸਾਥੀ ਰਾਜਵਿੰਦਰ ਸਿੰਘ ਰਾਹੀ, ਜਿਨ੍ਹਾਂ ਨੇ ਬੁੱਕ ਵੀ ਹੁਣ ਛੇਤੀ ਇਹਨਾਂ ਦੀ ਆਉਣ ਵਾਲੀ ਹੈ, ਸਿੱਖ ਰੈਫਰੈਂਸ ਲਾਇਬ੍ਰੇਰੀ ਉੱਤੇ ਕਾਫੀ ਕੰਮ ਕੀਤਾ ਆ। ਅਤੇ ਸਾਡਾ ਜਿੱਥੇ ਬਹੁਤ ਸਾਰਾ ਜਾਨੀ ਨੁਕਸਾਨ ਹੋਇਆ, ਉੱਥੇ ਸਾਡਾ ਜਿਹੜਾ ਲਾਇਬ੍ਰੇਰੀ ਜਿਹੜੀ ਹੈ ਜਿਹਦਾ ਅਸੀਂ ਅਨੁਮਾਨ ਨਹੀਂ ਲਾ ਸਕਦੇ ਕਿ ਕਿੰਨਾ ਨੁਕਸਾਨ ਹੋਇਆ। ਜਿਸ ਤਰ੍ਹਾਂ ਵੰਡ ਦੀ ਗੱਲ ਕਰ ਰਹੇ ਸੀ, ਉਹਦਾ ਸਾਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਉਹ 10 ਲੱਖ ਜਿਹੜੇ ਆ ਲੋਕ ਨੇ ਜਿਹੜੇ ਸਾਡੇ, ਉਹ ਇਹਦੀ ਭੇਟ ਚੜ੍ਹੇ। ਸੋ ਦੋਨਾਂ ਪਾਸਿਆਂ ਤੋਂ। ਸੋ ਹੁਣ ਮੈਂ ਜਿਹੜੇ ਰਾਹੀ ਸਾਹਿਬ ਦੇ ਗੱਲ ਕਰ, ਇਹਨਾਂ ਨੇ ਕਾਫੀ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੈ ਕੇ ਖੋਜ ਕੀਤੀ ਹੈ। ਸੋ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ 10 ਕੁ ਮਿੰਟ ਦੇ ਵਿੱਚ ਆਪਣਾ ਜਿਹੜਾ ਆ ਉਹ ਇਸ ਵਿਚਾਰ ਪੇਸ਼ ਕਰਨ, ਆਪਣਾ ਜਿਹੜੇ ਖੋਜ ਉਹਨਾਂ ਨੇ ਕੀਤੀ ਆ ਉਸ ਸੰਬੰਧੀ। ਸੋ ਮੈਂ ਬੇਨਤੀ ਕਰਦਾ ਕਿ ਰਾਜਵਿੰਦਰ ਸਿੰਘ ਰਾਹੀ ਬੋਲਣ। ਅੱਜ ਘੱਲੂਘਾਰਾ ਦਿਵਸ 'ਤੇ ਇਕੱਤਰ ਹੋਈ ਗੁਰੂ ਰੂਪੀ ਸਾਧ ਸੰਗਤ ਜੀ, ਪਾਈਏ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੂਰੇ 40 ਸਾਲ ਹੋਣ ਵਾਲੇ ਨੇ, 39 ਸਾਲ ਬੀਤ ਗਏ ਜਦ ਜੂਨ 84 ਦੇ ਵਿੱਚ ਪਵਿੱਤਰ ਸ੍ਰੀ ਹਰਿਮੰਦਰ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਨੇ ਹਮਲਾ ਕੀਤਾ। ਅਤੇ ਉਹਦੇ ਵਿੱਚੋਂ ਆਪਾਂ ਸਾਰੇ ਜਾਣਦੇ ਹਾਂ ਵੀ ਆਮ ਤੌਰ 'ਤੇ ਜਿਹੜੇ ਮਤਲਬ ਹਾਕਮ ਹੁੰਦੇ ਆ, ਉਹਨਾਂ ਨੂੰ ਇਹ ਹੁੰਦਾ ਕਿ ਸਮੇਂ ਦੇ ਨਾਲ ਜਿਹੜੇ ਲੋਕ ਹੁੰਦੇ ਉਹਨਾਂ ਦੀ ਯਾਦਦਾਸ਼ਤ ਬੜੀ ਥੋੜ੍ਹੀ ਹੁੰਦੀ ਆ, ਥੋੜ੍ਹੇ ਸਮੇਂ ਤੱਕ ਹੁੰਦੀ ਆ। ਹੌਲੀ ਹੌਲੀ ਉਹ ਵੱਡੇ ਵੱਡੇ ਕੀਤੇ ਗਏ ਜੀਨੋਸਾਈਡ, ਹੋਲੋਕਾਸਟ, ਇਹ ਸਾਰਿਆਂ ਨੂੰ ਭੁੱਲ ਜਾਂਦੇ ਨੇ।
ਤੇ ਭੁੱਲਣ ਦੇ ਨਾਲ ਉਹ ਫਿਰ ਜਿਹੜੀ ਜ਼ਿੰਦਗੀ ਨੋਰਮਲ ਹੋ ਜਾਂਦੀ ਆ। ਪਰ ਸ੍ਰੀ ਦਰਬਾਰ ਸਾਹਿਬ 'ਤੇ ਕੀਤਾ ਗਿਆ ਇਹ ਹਮਲਾ ਨਾ ਇਹ ਭੁੱਲਣਯੋਗ ਆ ਨਾ ਬਖਸ਼ਣਯੋਗ ਆ। ਅਤੇ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਸਿੱਖ ਮਨਾਂ ਦੇ ਵਿੱਚ ਇਹਦੀ ਪੀੜ ਜਿਹੜੀ ਹੈਗੀ ਆ ਹੋਰ ਗਹਿਰੀ ਹੁੰਦੀ ਜਾ ਰਹੀ ਆ। ਇਹਦੇ ਨਾਲ ਜਿਹੜੇ ਸਿੱਖਾਂ ਤੋਂ ਬਿਨਾਂ ਗੈਰ ਸਿੱਖ ਹੋਰ ਸਾਡੇ ਭਾਈਚਾਰੇ ਵੀ ਆ, ਉਹ ਵੀ ਹੌਲੀ ਹੌਲੀ ਜਿਸ ਵਿਆਪਕ ਪੱਧਰ 'ਤੇ ਹਮਲਾ ਕੀਤਾ ਗਿਆ ਜਾਂ ਜਿਵੇਂ ਵਿਉਂਤਬੱਧ ਕੀਤਾ ਗਿਆ, ਉਹ ਸਾਰੇ ਨੂੰ ਸਮਝ ਰਹੇ ਨੇ। ਅਤੇ ਉਹਨਾਂ ਨੂੰ ਹੁਣ ਗੱਲ ਸਮਝ ਵੀ ਪੈ ਰਹੀ ਆ ਵੀ ਜਿਵੇਂ ਸਾਰਾ ਕੁਛ ਇੱਕ ਮੈਜੋਰਟੀ ਵੱਲੋਂ ਉਹ ਮੈਜੋਰਟੀਜ਼ਮ ਦਾ ਜਿਹੜਾ ਉਭਾਰ ਸੀ, ਉਹਦੇ ਤਹਿਤ ਇੱਕ ਮਿਨੋਰਟੀ ਨੂੰ, ਇੱਕ ਭਾਈਚਾਰੇ ਨੂੰ ਦਬਾਉਣ ਦੀ ਖਾਤਰ ਜਾਂ ਉਹਨਾਂ ਦੀਆਂ ਹੱਕੀ ਮੰਗਾਂ ਦਾ ਉਹਦਾ ਮੱਕੂ ਠੱਪਣ ਲਈ ਇਹ ਜਿਸ ਤਰ੍ਹਾਂ ਨਾਲ ਹਮਲਾ ਕੀਤਾ ਗਿਆ, ਉਹ ਬਹੁਤ ਹੀ ਨਿੰਦਣਯੋਗ ਸੀ ਅਤੇ ਬਹੁਤ ਹੀ ਉਹਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਸੀ ਵੀ ਹਮੇਸ਼ਾ ਲਈ ਘੱਟ ਗਿਣਤੀਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਬਹੁ ਗਿਣਤੀ ਦੀਆਂ ਵੋਟਾਂ ਹਾਸਲ ਕਰ ਲਈਆਂ ਜਾਣ। ਇਸ ਤਰ੍ਹਾਂ ਦੀ ਇਹ ਘਟੀਆ ਰਾਜਨੀਤੀ ਜਿਹੜੀ ਸੀਗੀ, ਜਦੋਂ 1947 ਤੋਂ ਬਾਅਦ ਭਾਰਤੀ ਸਟੇਟ ਦੇ ਵਿੱਚ ਹੌਲੀ ਹੌਲੀ ਇੱਕ ਪੁਰਖਾ ਇਸ ਤਰ੍ਹਾਂ ਦੀਆਂ ਰੁਚੀਆਂ ਭਾਰੂ ਹੋਣੀਆਂ ਸ਼ੁਰੂ ਹੋਈਆਂ। ਡੈਮੋਕ੍ਰੇਸੀ ਜਿਹੜੀ ਸੀਗੀ ਉਹ ਖੂੰਜੇ ਲੱਗਦੀ ਗਈ ਅਤੇ ਇਸ ਤਰ੍ਹਾਂ ਫਿਰ ਇਹੀ ਬਣਦਾ ਰਿਹਾ। ਹੁਣ ਵੀ ਚਾਹੇ ਮੋਦੀ ਸਰਕਾਰ, ਉਹਨਾਂ ਨੂੰ ਵੀ ਇਹੀ ਆ ਵੀ ਜਿਹੜੀਆਂ ਘੱਟ ਗਿਣਤੀ ਵਿੱਚ ਮੁਸਲਮਾਨ ਭਾਈਚਾਰਾ, ਉਹਨਾਂ ਦੇ ਖਿਲਾਫ ਇੱਕ ਤਰ੍ਹਾਂ ਦੀ ਨਫ਼ਰਤ ਉਪਜਾ ਕੇ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਬਹੁ ਗਿਣਤੀ ਦੀਆਂ ਜਿਹੜੀਆਂ ਹੈਗੀਆਂ ਵੋਟ ਬੈਂਕ ਉਹਦਾ ਕਾਇਮ ਕਰ ਲਿਆ ਜਾਵੇ। ਅਤੇ ਹਮਲਾ ਦਾ ਜਿਹੜਾ ਹੈਗਾ ਵੱਖ-ਵੱਖ ਬੁੱਧੀਜੀਵੀਆਂ ਨੇ, ਵੱਖ-ਵੱਖ ਜਿਹੜੇ ਸੰਵੇਦਨਸ਼ੀਲ ਇਨਸਾਨ ਸਨ, ਉਹਨਾਂ ਨੇ ਆਪੋ ਆਪਣੇ ਪ੍ਰਤੀਕਰਮ ਜ਼ਾਹਰ ਕੀਤੇ ਨੇ। ਇਹ ਅਸੀਂ ਹੁਣ ਸਿੰਘ ਸਭਾ ਦਾ ਪੱਤਰਕਾਰ ਦਾ ਜਿਹੜਾ ਸਾਡਾ ਅੰਕ ਆ, ਇਹ ਸਪੈਸ਼ਲ ਸਿੱਖ ਰੈਫਰੈਂਸ ਲਾਇਬ੍ਰੇਰੀ 'ਤੇ ਆ। ਇਹਦੇ ਵਿੱਚ ਮੈਂ ਪ੍ਰੋਫੈਸਰ ਹਰਬੰਸ ਸਿੰਘ, ਜਿਹੜੇ ਆਮ ਤੌਰ 'ਤੇ ਉਹਨੂੰ ਐਨਸਾਈਕਲੋਪੀਡੀਆ ਕਿਹਾ ਜਾਂਦਾ, ਕਿਉਂਕਿ ਉਹਨੇ ਸਿੱਖ ਐਨਸਾਈਕਲੋਪੀਡੀਆ ਤਿਆਰ ਕੀਤਾ ਸੀਗਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਆਪਣੀ ਉਸ ਦਿਨ ਦੀ ਇੱਕ ਯਾਦ ਲਿਖੀ ਸੀ ਕਿਤਾਬ ਦੇ ਵਿੱਚ, ਜਿਹੜੀ ਕਿ ਇਹਦੇ ਵਿੱਚ ਅਸੀਂ ਛਾਪੀ ਆ। ਉਹ ਕਹਿੰਦੇ ਵੀ ਮੇਰੇ ਬੇਟੇ ਨੂੰ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਵਿੱਚੋਂ ਡਾਕਟਰੇਟ ਦੀ ਡਿਗਰੀ ਮਿਲਣੀ ਸੀ। ਇਹ ਕਾਨਵੋਕੇਸ਼ਨ ਦਾ ਜਿਹੜਾ ਮੌਕਾ ਹੈਗਾ ਬਹੁਤ ਹੀ ਹੁਲਾਸ ਵਾਲਾ ਹੁੰਦਾ। ਉਹ ਬੱਚਿਆਂ ਨੂੰ ਐਡਾ ਹਾਰਵਰਡ ਦੀ ਯੂਨੀਵਰਸਿਟੀ, ਮਸ਼ਹੂਰ ਯੂਨੀਵਰਸਿਟੀ 'ਚੋਂ ਡਿਗਰੀਆਂ ਮਿਲਦੀਆਂ, ਅਤੇ ਕਹਿੰਦਾ ਉਹ ਮਾਂ ਪਿਓ ਵੀ ਉਹਨੇ ਬੁਲਾਏ ਹੁੰਦੇ ਆ। ਅਤੇ ਸਾਨੂੰ ਵੀ ਉੱਥੇ ਬੁਲਾਇਆ ਹੋਇਆ ਸੀ ਉਸ ਦਿਨ ਜੂਨ ਦੇ ਵਿੱਚ। ਅਤੇ ਪੰਜਾਬ ਦੇ ਵਿੱਚੋਂ ਖਬਰਾਂ ਤਾਂ ਜਾ ਹੀ ਰਹੀਆਂ ਸੀਗੀਆਂ ਵੀ ਪੰਜਾਬ 'ਚ ਫੌਜ ਲੱਗ ਗਈ, ਪੰਜਾਬ 'ਚ ਕਰਫਿਊ ਲੱਗ ਗਿਆ, ਪੰਜਾਬ 'ਚ ਆਹ ਕੁਛ ਹੋ ਰਿਹਾ। ਉਹ ਕਹਿੰਦੇ ਪਰ ਸਾਡੇ ਕਿਸੇ ਦਾ ਚਿੱਤੇ ਵੀ ਨਹੀਂ ਸੀ ਵੀ ਕੋਈ ਇਸ ਤਰ੍ਹਾਂ ਦਾ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਵੀ ਹੋ ਸਕਦਾ। ਕਰਫਿਊ ਪਹਿਲਾਂ ਵੀ ਲੱਗਦੇ ਰਹਿੰਦੇ ਸੀ, ਹੋਰ ਗੱਲਾਂ ਹੁੰਦੀਆਂ ਰਹਿੰਦੀਆਂ ਸੀ, ਪਰ ਕਿਸੇ ਦੇ ਵੀ ਚਿੱਤੇ ਨਹੀਂ ਸੀ ਗੱਲ। ਉਹ ਕਹਿੰਦੇ ਜਦੋਂ ਇਹ ਡਿਗਰੀ ਵੰਡ ਸਮਾਰੋਹ ਖਤਮ ਹੋ ਗਿਆ, ਉਦੋਂ ਬਾਅਦ ਦੁਪਹਿਰ ਦਾ ਲੰਚ ਸੀ। ਉੱਥੋਂ ਦੇ ਸੱਭਿਆਚਾਰ ਮੁਤਾਬਕ ਉਹਨਾਂ ਦਾ ਇਹ ਹੁੰਦਾ ਵੀ ਸਾਰੇ ਲੋਕ ਉਹ ਸ਼ੈਂਪੇਨ ਖੋਲ੍ਹਦੇ ਨੇ। ਸ਼ੈਂਪੇਨ ਕੋਈ ਇੱਦਾਂ ਦੀ ਸ਼ਰਾਬ ਆ, ਜਦੋਂ ਖੋਲ੍ਹਦੇ ਨੇ ਉਹ ਬਾਹਰ ਉੱਡਦੀ ਆ ਅਤੇ ਛਿੱਟੇ ਪੈਂਦੇ ਨੇ ਉਹਦੇ ਵਿੱਚੋਂ। ਉਹਨੂੰ ਖੁਸ਼ੀ ਦਾ ਮੌਕਾ ਉਹ ਕਿਹਾ ਜਾਂਦਾ ਵੀ ਠੀਕ ਆ। ਉੱਤੇ ਨਾਅਰੇ ਮਾਰੇ ਜਾਂਦੇ ਨੇ, ਗਜਾਏ ਜਾਂਦੇ ਨੇ। ਉਹ ਕਹਿੰਦੇ ਵੀ ਉਹਨਾਂ ਨੇ ਸ਼ੈਂਪੇਨ ਦਾ ਉਹ ਜਸ਼ਨ ਮਨਾਉਣਾ ਸੀ ਸਾਰੇ ਵਿਦਿਆਰਥੀਆਂ ਨੇ, ਪਰ ਮੇਰੇ ਵਰਗੇ ਜਿਹੜੇ ਸੋਫੀ ਸੀ ਜਾਂ ਹੋਰ ਸੀ ਕੁਛ ਸਿੱਖ, ਉਹਨਾਂ ਲਈ ਸਿਰਫ ਮਹਿਜ ਖਾਣਾ ਹੀ ਸੀ। ਕਹਿੰਦੇ ਅਸੀਂ ਖਾਣਾ ਖਾਣ ਲੱਗੇ ਅਤੇ ਉਸੇ ਦੌਰਾਨ ਹੀ ਕਿਸੇ ਬੀਬੀ ਨੇ ਕੋਈ TV 'ਤੇ, ਜਿਹੜੀ ਯੂਨੀਵਰਸਿਟੀ 'ਚ ਟੈਲੀਵਿਜ਼ਨ ਚੱਲਦੇ ਹੋਣਗੇ ਅੰਗਰੇਜ਼ੀ ਦੇ, ਉਹਨੇ ਕਹਿੰਦੇ ਕੋਈ ਖਬਰ ਦੇਖੀ ਵੀ ਦਰਬਾਰ ਸਾਹਿਬ 'ਤੇ ਫੌਜ ਨੇ ਹਮਲਾ ਕਰਤਾ, ਜਾਂ ਦਰਬਾਰ ਸਾਹਿਬ ਢਾਤਾ, ਜਾਂ ਕਿਸੇ ਨੇ ਕੋਈ BBC ਵਗੈਰਾ ਦੀ ਨਿਊਜ਼ ਆ ਰਹੀ ਸੀਗੀ ਉੱਥੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ। ਕਹਿੰਦਾ ਜੇ ਮੈਂ ਖਾਣਾ ਖਾਣ ਹੀ ਲੱਗਿਆ ਅਤੇ ਜਦੋਂ ਉਹਨੇ ਮੈਨੂੰ ਆ ਕੇ ਕਹਿੰਦਾ ਮੇਰੇ ਕੰਨ 'ਚ ਦੱਸੀ ਗੱਲ ਵੀ ਫੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਤਾ ਅਤੇ ਬਹੁਤ ਨੁਕਸਾਨ ਵੱਡਾ ਹੋਇਆ, ਵੀ ਹੁਣੇ ਮੈਂ ਖਬਰ TV 'ਤੇ ਸੁਣ ਕੇ ਆਈ ਅੰਦਰੋਂ ਯੂਨੀਵਰਸਿਟੀ ਦੇ ਕਿਤੇ ਲੱਗਿਆ ਜਿੱਥੋਂ TV ਹੋਣਾ। ਉਹ ਕਹਿੰਦਾ ਵੀ ਮੇਰੇ ਬੁਰਕੀ ਉੱਥੇ ਰਹਿ ਗਈ ਹੱਥ 'ਚ ਫੜੀ ਹੋਈ, ਅਤੇ ਜਿਹੜੀ ਮੇਰੇ ਮੂੰਹ 'ਚ ਪਾਈ ਹੋਈ ਬੁਰਕੀ ਸੀ ਉਹ ਮੇਰੇ ਮੂੰਹ 'ਚ ਫੁੱਲ ਗਈ। ਇਸ ਤਰ੍ਹਾਂ ਦੀ ਮੇਰੀ ਮਾਨਸਿਕ ਅਵਸਥਾ ਹੋ ਗਈ, ਮੈਂ ਸਕਤੇ 'ਚ ਆ ਗਿਆ, ਜਿਹਦੇ ਬਾਰੇ ਸੋਚਿਆ ਹੀ ਨਹੀਂ ਸੀ ਕਿਤੇ ਵੀ ਇਸ ਤਰ੍ਹਾਂ ਵੀ ਪਵਿੱਤਰ ਦਰਬਾਰ ਸਾਹਿਬ 'ਤੇ ਕੋਈ ਸਾਡੀ ਆਪਣੀ ਸਰਕਾਰ ਵੀ ਹਮਲਾ ਕਰ ਸਕਦੀ ਹੈ, ਫੌਜੀ ਹਮਲਾ ਉਹ ਵੀ। ਅਤੇ ਉੱਥੋਂ ਦੇ ਕਹਿੰਦੇ ਜਿਹੜੇ ਪ੍ਰੋਫੈਸਰ ਸੀ, ਫਿਰ ਜਦੋਂ BBC 'ਤੇ ਉਹ ਗੱਲ ਸਾਰੇ ਪਾਸੇ ਫੈਲ ਗਈ ਵੀ ਦਰਬਾਰ ਸਾਹਿਬ 'ਤੇ ਤਾਂ ਹਮਲਾ ਹੋ ਗਿਆ, ਦਰਬਾਰ ਸਾਹਿਬ ਦਾ ਬੜਾ ਨੁਕਸਾਨ ਹੋਇਆ, ਫੌਜ ਨੇ ਕੀਤਾ। ਅਤੇ ਉਹ ਜਿਹੜਾ ਵੱਡਾ ਇੱਕ ਪ੍ਰੋਫੈਸਰ ਸੀ ਯੂਨੀਵਰਸਿਟੀ ਦਾ,
ਉਹਨੂੰ ਵੀ ਪਤਾ ਲੱਗ ਗਿਆ ਤੇ ਕਹਿੰਦਾ ਪਰ ਉਹ ਸਾਰਾ ਜਿਹੜੇ ਹੋਰ ਸਟਾਫ ਸੀ, ਜਿਹੜੇ ਸ਼ੈਂਪੇਨ ਪੀ ਰਹੇ ਸੀ, ਉਡਾ ਰਹੇ ਸੀ, ਉਹਨਾਂ ਤੱਕ ਵੀ ਗੱਲ ਪਹੁੰਚ ਗਈ ਹੌਲੀ ਹੌਲੀ। ਤੇ ਕਹਿੰਦਾ ਪਰ ਸਾਰਿਆਂ ਨੇ ਖਾਣਾ ਛੱਡਤਾ। ਉਹ ਇਹੋ ਜਿਹਾ ਕਮਾਤਮੀ ਮਾਹੌਲ ਬਣ ਗਿਆ ਯੂਨੀਵਰਸਿਟੀ 'ਚ, ਤੇ ਕਿਸੇ ਨੇ ਵੀ ਖਾਣਾ ਨਹੀਂ ਖਾਧਾ, ਉਸੇ ਤਰ੍ਹਾਂ ਹੀ ਲੱਗਾ ਰਹਿ ਗਿਆ ਖਾਣਾ। ਸੋ ਤੋਂ ਪਤਾ ਲੱਗਦਾ ਵੀ ਸ੍ਰੀ ਦਰਬਾਰ ਸਾਹਿਬ 'ਤੇ ਜਿਹੜੇ ਹਮਲੇ ਦੀ ਖਬਰ ਸੀ ਜਾਂ ਇਹੋ ਜਿਹੀ ਮੰਦਭਾਗੀ ਘਟਨਾ, ਉਹ ਇਕੱਲੇ ਸਿੱਖਾਂ ਨਾਲ ਹੀ ਨਹੀਂ ਸੀ, ਸਿੱਖਾਂ ਨੂੰ ਨਹੀਂ ਝੰਜੋੜਿਆ, ਜਿਹੜੇ ਆਮ ਸੰਵੇਦਨਸ਼ੀਲ ਹੋਰ ਕੌਮਾਂ ਦੇ ਲੋਕ ਵੀ ਸਨ, ਜਿਹੜੇ ਹਰ ਧਰਮ ਦਾ ਸਤਿਕਾਰ ਕਰਦੇ ਆ, ਉਹਨਾਂ ਨੂੰ ਵੀ ਉਹਨੇ ਝੰਜੋੜਿਆ। ਉਹਨਾਂ ਦੇ ਵੀ ਮਨ ਮਹਿਸੂਸ ਕੇ ਰਹਿ ਗਏ। ਜਿਵੇਂ ਵੱਡੀ ਇਹ ਹਰਬੰਸ ਨੇ ਘਟਨਾ ਸੁਣਾਈ ਆ ਵੀ ਕਿਸੇ ਨੇ ਫਿਰ ਉਹ ਖਾਣਾ ਨਹੀਂ ਖਾਧਾ, ਉਸ ਤਰ੍ਹਾਂ ਲੱਗਾ ਰਹਿ ਗਿਆ। ਸੋ ਇਸੇ ਤਰ੍ਹਾਂ ਹੀ ਬਹੁਤ ਸਾਰੇ ਬੰਦਿਆਂ ਨੇ ਇਹ ਗੱਲਾਂ ਬਿਆਨ ਕੀਤੀਆਂ ਵੀ ਸਾਡੇ ਲਈ ਉਹ ਜਿਹੜਾ ਹੈਗਾ ਜੂਨ 84 ਦੀ ਘਟਨਾ, ਵੀ ਉੱਥੋਂ ਸ਼ੁਰੂ ਹੁੰਦਾ ਇਤਿਹਾਸ ਸਾਡਾ, ਵੀ ਉੱਥੋਂ ਕੈਲੰਡਰ ਬਣ ਕੇ ਰਹਿ ਗਈ ਸਾਡੇ ਮਨਾਂ ਦੇ ਵਿੱਚ। ਸੋ ਇਹਦੇ ਨਾਲ ਸਾਰੇ ਹੋਰ ਬੁਲਾਰੇ ਬਹੁਤ ਬੈਠੇ ਨੇ ਵਿਦਵਾਨ, ਜਿਨ੍ਹਾਂ ਨੇ ਇਹ ਹੱਡੀ ਵੀ ਹੰਢਾਇਆ, ਅੱਖੀਂ ਵੀ ਦੇਖਿਆ, ਜਾਂ ਉਹਦੀਆਂ ਕੁਛ ਅੰਦਰੂਨੀ ਪਰਤਾਂ, ਇਹ ਸਾਜ਼ਿਸ਼ ਜਿਹੜੀ ਹੈਗੀ ਆ, ਇਹਨੂੰ ਅੰਜਾਮ ਤੱਕ ਲਿਜਾਣ ਦੀ ਖਾਤਰ ਸਮੇਂ ਦੀ ਸਰਕਾਰ ਨੇ, ਹਾਕਮਾਂ ਨੇ ਕਿਹੋ ਜਿਹੀਆਂ ਚਾਲਾਂ ਚੱਲੀਆਂ, ਕਿਹੋ ਜਿਹਾ ਤਾਣਾ ਬਾਣਾ ਬੁਣਿਆ, ਉਹ ਦੱਸਣਗੇ। ਮੇਰਾ ਜਿਹੜਾ ਸਬਜੈਕਟ ਆ 2-3 ਸਾਲ ਤੋਂ ਮੈਂ ਜਿਹੜਾ ਕਰ ਰਿਹਾ ਖੋਜ, ਉਹ ਹੈਗਾ ਵੀ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਸਿੱਖ ਵਿਦਵਾਨਾਂ ਵੱਲੋਂ ਸਥਾਪਿਤ ਕੀਤੀ ਗਈ ਸੀ ਇਤਿਹਾਸਕ ਸਿੱਖ ਰੈਫਰੈਂਸ ਲਾਇਬ੍ਰੇਰੀ, ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਆਮ ਤੌਰ 'ਤੇ ਉਹ ਸੁਣਨ ਨੂੰ ਪਹਿਲਾਂ ਮਿਲਿਆ ਵੀ ਫੌਜ ਦੇ ਜਿਹੜੇ ਹਮਲੇ ਦੇ ਵਿੱਚ ਅੱਗ ਲਾ ਕੇ ਸਾੜ ਦਿੱਤੀ ਗਈ, ਸਾਰੀ ਤਬਾਹ ਹੋ ਗਈ। ਹੌਲੀ ਹੌਲੀ ਉਹਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ ਵੀ ਨਹੀਂ, ਉਹ ਪੂਰੀ ਤਰ੍ਹਾਂ ਤਬਾਹ ਨਹੀਂ ਹੋਈ। ਫੌਜ ਨੇ ਪਹਿਲਾਂ 6 ਜੂਨ ਤੋਂ ਬਾਅਦ ਜਦੋਂ ਉੱਥੇ ਗੋਲੀਬਾਰੀ ਬੰਦ ਹੋ ਗਈ ਤਾਂ ਉਹ ਸਾਰੀ ਲਾਇਬ੍ਰੇਰੀ ਖਾਲੀ ਕਰ ਲਈ। ਉੱਥੇ ਜਿਹੜੀਆਂ ਕੁਛ ਅਖਬਾਰਾਂ ਦੀਆਂ ਫਾਈਲਾਂ ਸਨ ਜਾਂ ਕੋਈ ਹੋਰ ਕਾਗਜ਼ ਪੱਤਰ ਸੀ, ਉਹਨੂੰ ਅੱਗ ਲਾ ਕੇ ਉਹਨਾਂ ਨੇ ਇਸ ਤਰ੍ਹਾਂ ਦਰਸਾਉਣ ਦੀ ਕੋਸ਼ਿਸ਼ ਕੀਤੀ ਵੀ ਲਾਇਬ੍ਰੇਰੀ ਸਾੜੀ ਗਈ ਆ। ਅਤੇ ਉਹਦੇ ਨਾਲ ਜਦੋਂ ਅਸੀਂ ਦਰਬਾਰ ਉੱਪਰ ਚੜ੍ਹਦੇ ਲਾਇਬ੍ਰੇਰੀ ਵੱਲੋਂ ਤਾਂ ਅੱਖਾਂ ਹੋਇਆ ਬੋਰਡ ਵੀ ਨਜ਼ਰ ਪੈਂਦਾ, ਜਾਂ ਕੁਛ ਅਲਮਾਰੀਆਂ ਮਿਲਟ ਹੋਈਆਂ, ਪੱਖੇ ਵਗੈਰਾ ਮਿਲਟ ਹੋਏ ਵੀ, ਫੋਟੋਆਂ ਛਪੀਆਂ ਉਦੋਂ ਸਾਹਮਣੇ ਆਈਆਂ। ਪਰ ਹੌਲੀ ਹੌਲੀ ਉਹਦੀਆਂ ਪਰਤਾਂ ਇਹ ਖੁੱਲ੍ਹੀਆਂ ਵੀ ਉਹ ਜਿਹੜੀ ਲਾਇਬ੍ਰੇਰੀ ਆ ਫੌਜ ਉੱਥੋਂ ਚੁੱਕ ਕੇ ਲੈ ਗਈ ਸੀਗੀ। ਫੌਜ ਨੇ ਉਹ ਜਾਂਚ ਕਰਨ ਦੀ ਖਾਤਰ CBI ਦੇ ਹਵਾਲੇ ਕਰਤੀ। ਫਿਰ ਉਸ ਤੋਂ ਬਾਅਦ CID ਦੇ ਪੰਜਾਬ ਸੀਟ ਦੇ 2 ਬੰਦੇ DSP ਸ਼ਬਦਲ ਸਿੰਘ ਅਤੇ ਇੰਸਪੈਕਟਰ ਰਣਜੀਤ ਸਿੰਘ ਨੰਦਾ ਦੀਆਂ ਇੰਟਰਵਿਊ ਛਪੀਆਂ। ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕਰਤੀ ਵੀ ਜਿਹੜੀ ਲਾਇਬ੍ਰੇਰੀ ਆ ਉਹ CBI ਕੋਲ ਹੀ ਹੈ। ਅਤੇ ਸ਼ਬਦਲ ਸਿੰਘ ਨੇ ਗੱਲ ਕੀਤੀ ਕਿ ਜਦੋਂ ਮੈਨੂੰ ਕੁਛ ਦਿਨਾਂ ਬਾਅਦ ਹਮਲੇ ਤੋਂ ਰਾਜਾ ਸੰਸ ਏਅਰਪੋਰਟ 'ਤੇ ਜਾਣਾ ਪਿਆ ਤਾਂ ਉੱਥੇ ਫੌਜ ਦਾ ਇੱਕ ਜਹਾਜ਼ ਸਾਈਡ 'ਤੇ ਲੱਗਿਆ ਖੜਾ ਸੀ ਏਅਰਪੋਰਟ 'ਤੇ। ਮੈਂ ਜਦੋਂ ਉੱਧਰ ਨੂੰ ਗਿਆ ਤਾਂ ਉਹਦੇ ਵਿੱਚੋਂ ਕੁਛ ਬੈਗ ਬਾਹਰ ਸੁੱਟੇ ਹੋਏ ਪਏ ਸਨ, ਜਿਹੜੇ ਉਤਾਰਨ ਦੀ ਕੋਸ਼ਿਸ਼ ਕੀਤੀ ਹੋਈ ਜਾਂ ਵਿਚਾਲੇ ਗੱਲ ਛੱਡਤੀ। ਕਹਿੰਦੇ ਜੋ ਦੇਖਿਆ ਉਹ ਤੋਂ ਬਹੁਤ ਕਈ ਬੈਗ ਪਾਟੇ ਹੋਏ ਸੀ, ਜਦੋਂ ਉੱਪਰੋਂ ਚਲਾ ਕੇ ਥੱਲੇ ਮਾਰੇ ਉਹਦੇ ਵਿੱਚੋਂ ਜਹਾਜ਼ ਦੇ। ਤਾਂ ਜਦੋਂ ਮੈਂ ਦੇਖਿਆ ਤਾਂ ਉਹਦੇ ਵਿੱਚੋਂ, ਹਾਂਜੀ ਤੁਸੀਂ ਬੋਲ ਦਿਓ, ਉਹਨਾਂ ਨੂੰ ਸਵਾਗਤ ਕਰ ਦਿਓ। ਨਹੀਂ ਕਰ ਦਿਓ ਸਵਾਗਤ। ਬਹੁਤ ਬਹੁਤ ਧੰਨਵਾਦ। ਸਾਡੇ ਵਿੱਚ GB ਸਿੱਧੂ ਸਾਹਿਬ ਜਿਨ੍ਹਾਂ ਨੇ ਪੁਸਤਕ ਲਿਖੀ ਹੈ, ਉਹ ਵੱਡੇ ਅਧਿਕਾਰੀ ਨੇ, ਅਤੇ ਉਹਨਾਂ ਦੇ ਨਾਲ ਹੀ ਜਸਟਿਸ ਰਣਜੀਤ ਸਿੰਘ ਜੀ ਜਿਹੜੇ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਨੇ, ਉਹ ਪਹੁੰਚ ਚੁੱਕੇ। ਉਹਨਾਂ ਦਾ ਸਟੇਜ ਵੱਲੋਂ ਸਿੰਘ ਸਭਾ ਵੱਲੋਂ ਬਹੁਤ ਬਹੁਤ ਜੀ ਆਇਆਂ ਕਿਹਾ ਜਾਂਦਾ ਹੈ। ਸੋ ਮੈਂ ਰਾਹੀ ਸਾਹਿਬ ਨੂੰ ਬੇਨਤੀ ਕਰਾਂ ਉਹ ਆਪਣਾ ਜਿਹੜਾ ਭਾਸ਼ਣ ਹੈ ਉਹਨੂੰ ਜਾਰੀ ਰੱਖਣ। ਅਤੇ ਉਹ ਸ਼ਬਦਲ ਸਿੰਘ ਜੀ ਕਹਿੰਦੇ ਵੀ ਮੈਂ ਅੰਮ੍ਰਿਤਧਾਰੀ ਸਿੱਖ ਸੀ ਅਤੇ ਮੇਰੇ ਮਨ ਨੂੰ ਬਹੁਤ ਧੱਕਾ ਲੱਗਿਆ ਜਦੋਂ ਦੇਖਿਆ ਵੀ ਉਹ ਤਾਂ ਧਾਰਮਿਕ ਪੋਥੀਆਂ ਨੇ, ਗੁਟਕੇ ਨੇ ਜਿਹੜੇ ਬੈਗਾਂ ਦੇ ਵਿੱਚੋਂ ਪਾਟਿਆਂ 'ਚੋਂ ਖਿੰਡੇ ਪਏ ਨੇ। ਅਤੇ ਉਸ ਤੋਂ ਬਾਅਦ ਕਹਿੰਦੇ ਉਹ CBI ਨੇ ਜਿਹੜੀ ਸਾਰੀ ਲਾਇਬ੍ਰੇਰੀ ਸੀ ਗੱਡੀਆਂ 'ਚ ਭਰ ਕੇ, ਜਹਾਜ਼ਾਂ 'ਚੋਂ ਉਤਾਰ ਕੇ ਅੰਮ੍ਰਿਤਸਰ ਦੇ ਯੂਥ ਹੋਸਟਲ 'ਚ ਲਿਜਾਈ ਗਈ। ਅਤੇ ਉਹ 'ਚ ਰਣਜੀਤ ਸਿੰਘ ਨੰਦਾ ਨੂੰ ਵੀ ਸ਼ਾਮਿਲ ਕਰ ਲਿਆ, ਜਾਂ ਕੋਈ ਹੋਰ ਸਰਕਾਰੀ ਅਧਿਕਾਰੀ ਪੰਜਾਬ ਸਰਕਾਰ ਦੇ ਉਹ ਵੀ ਸ਼ਾਮਿਲ ਹੋ ਗਏ। ਅਤੇ ਕਹਿੰਦੇ 2 ਮਹੀਨੇ ਲਗਾਤਾਰ ਉਸ ਲਾਇਬ੍ਰੇਰੀ ਦੀ ਉੱਥੇ ਛਾਣਬੀਣ ਹੁੰਦੀ ਰਹੀ। ਉਹਨਾਂ ਨੂੰ ਕੋਈ ਮੈਟਰ ਲੱਭਦੇ ਹੋਣਗੇ ਵੀ ਸ਼ਾਇਦ ਕੋਈ ਭੜਕਾਊ ਮੈਟਰ, ਕਿਤਾਬਾਂ ਵਗੈਰਾ ਛਾਪ ਕੇ ਖਾਲਸਾ ਨਾਲ ਸੰਬੰਧ ਜਾਂ ਕੋਈ ਕਰੰਸੀ ਜਾਂ ਕੋਈ ਹੋਰ ਚੀਜ਼ ਇੱਥੇ ਰੱਖੀ ਨਾ ਹੋਵੇ। ਅਤੇ ਉਹ ਕਹਿੰਦੇ ਵੀ ਜਦੋਂ 2 ਮਹੀਨੇ ਬਾਅਦ ਉਹ ਸਾਰੀਆਂ ਸੂਚੀਆਂ ਉਹਨੇ ਬਣਾ ਲਈਆਂ, ਸਾਰਾ ਕੁਝ ਕੰਮ ਕਰ ਲਿਆ, ਅਤੇ ਸਾਨੂੰ ਕਹਿੰਦਾ ਵੀ ਬਸ ਹੁਣ ਤੁਹਾਡੀ ਛੁੱਟੀ ਹੈ, ਤੁਹਾਡੀ ਕੋਈ ਲੋੜ ਨਹੀਂ। ਸਾਨੂੰ ਉਸ ਤੋਂ ਬਾਅਦ ਪਤਾ ਨਹੀਂ ਉਹ CBI ਵਾਲੇ ਫਿਰ ਲਾਇਬ੍ਰੇਰੀ ਕਿੱਥੇ ਲੈ ਗਏ, ਸਾਰੀਆਂ ਕਿਤਾਬਾਂ ਭਰ ਕੇ, ਸਾਰੇ ਗ੍ਰੰਥ, ਸਾਰੀਆਂ ਪੁਸਤਕਾਂ ਉਹ ਕਿੱਥੇ ਲੈ ਗਏ। ਫਿਰ ਜਿਹੜੀ ਸ਼੍ਰੋਮਣੀ ਕਮੇਟੀ ਦੇ ਬਾਅਦ ਦੇ ਵਿੱਚ ਜਿਹੜੇ ਮੁੱਖ ਸਕੱਤਰ ਵਗੈਰਾ, ਪ੍ਰਧਾਨ ਵਗੈਰਾ, ਉਹ ਸਰਕਾਰ ਨਾਲ
ਚਾਹੇ ਉਹ ਵਾਜਪਾਈ ਸਾਹਿਬ ਦੀ ਸਰਕਾਰ ਸੀ, ਚਾਹੇ ਇੰਦਰ ਕੁਮਾਰ ਗੁਜਰਾਲ ਦੀ ਬਣੀ ਆ, ਮਨਮੋਹਨ ਸਿੰਘ ਦੀ ਬਣੀ ਆ, ਜਾਂ ਕਾਂਗਰਸ ਦੀਆਂ ਕੁਝ ਸਰਕਾਰਾਂ ਨਾਲ ਵੀ, ਜਾਰਜ ਫਰਨਾਂਡੇਜ਼ ਨਾਲ ਵੀ, ਉਹ ਚਿੱਠੀ ਪੱਤਰ ਕਰਦੇ ਰਹੇ ਨੇ ਵੀ ਸਾਡੀ ਲਾਇਬ੍ਰੇਰੀ ਵਾਪਸ ਕੀਤੀ ਜਾਵੇ, ਸਾਨੂੰ ਲਾਇਬ੍ਰੇਰੀ ਵਾਪਸ ਕੀਤੀ ਜਾਵੇ। ਅਤੇ ਜਾਰਜ ਫਰਨਾਂਡੇਜ਼ ਦਾ ਵੀ ਬਿਆਨ ਆਇਆ ਵੀ ਤੁਸੀਂ ਸਾਨੂੰ ਦੱਸੋ ਵੀ ਉਹ ਲਾਇਬ੍ਰੇਰੀ CBI ਦੇ ਕੋਲ ਆ, ਕੀ ਤੁਹਾਡਾ ਰਹਿੰਦਾ, ਕੀ ਸੂਚੀਆਂ ਸਾਨੂੰ ਬਣਾ ਕੇ ਦੇਵੋ। ਪਰ ਉਹ ਸ਼੍ਰੋਮਣੀ ਕਮੇਟੀ ਨੇ ਕੋਈ ਸੂਚੀਆਂ ਨਹੀਂ ਦਿੱਤੀਆਂ। ਉਹ 'ਚੋਂ ਮਨਜੀਤ ਸਿੰਘ ਕਲਕੱਤੇ ਨੇ ਵੀ ਚਿੱਠੀ ਪੱਤਰ ਕੀਤਾ, ਹਰਬੰਸ ਸਿੰਘ ਨੇ ਵੀ ਕੀਤਾ, ਕੁਲਵੰਤ ਸਿੰਘ ਨੇ ਵੀ ਕੀਤਾ। ਮੈਂ ਆਪਣੀ ਗੱਲ ਸੰਖੇਪ ਕਰਾਂ ਕਿਉਂਕਿ ਬੁਲਾਰਿਆਂ ਨੇ ਸਾਡਿਆਂ ਨੇ ਗੱਲ ਅੱਗੇ ਚੱਲਣੀ ਆ। ਤਾਂ ਫਿਰ ਉਹਦੇ ਵਿੱਚੋਂ 2003 ਦੇ ਵਿੱਚ ਪਿੰਡ ਪੰਡੋਰੀ ਰਮਾਣਾ ਤੋਂ ਭਾਈ ਸਤਨਾਮ ਸਿੰਘ ਖੰਡਾ ਨੇ ਹਾਈ ਕੋਰਟ ਦੇ ਵਿੱਚ ਕਰੈਕਟ ਪਟੀਸ਼ਨ ਪਾਤੀ, ਜਿਸ 'ਚ ਉਹਨੇ CBI ਨੂੰ, ਪੰਜਾਬ ਸਰਕਾਰ ਨੂੰ ਅਤੇ ਸ਼੍ਰੋਮਣੀ ਕਮੇਟੀ ਨੂੰ ਪਾਰਟੀ ਬਣਾ ਲਿਆ ਵੀ ਇਹ ਦੱਸਣ ਲਾਇਬ੍ਰੇਰੀ ਕਿੱਥੇ ਆ। ਤਾਂ ਉਸੇ ਤਰ੍ਹਾਂ ਨਹੀਂ ਸ਼੍ਰੋਮਣੀ ਕਮੇਟੀ ਨੇ ਆਪ ਇੱਕ ਪਟੀਸ਼ਨ ਪਾਤੀ ਵੀ ਅਸੀਂ ਤਾਂ ਕੇਅਰ ਟੇਕਰ ਆ, ਅਸੀਂ ਤਾਂ ਖੁਦ ਕੇਸ ਕਰਨਾ CBI 'ਤੇ ਵੀ ਸਾਨੂੰ ਤਾਂ ਧਿਰ ਬਣਾਇਆ ਜਾਵੇ, CBI ਦੱਸੇ ਕਿੱਥੇ ਹੈਗੀ ਆ। ਉਹ ਵਕੀਲ ਰੰਜਨ ਲਖਨਪਾਲ ਕੀਤਾ ਸੀਗਾ ਆਪਣੇ ਸਤਨਾਮ ਸਿੰਘ ਪੰਡੋਰੀ ਨੇ, ਇਹਨਾਂ ਨੇ ਕੋਈ ਹੋਰ ਵਕੀਲ ਖੜ੍ਹੇ ਕਰ ਲਏ। ਉਹ 'ਚ ਸਰਕਾਰ ਵੱਲੋਂ ਹਰਦੇਵ ਸਿੰਘ ਮੱਤੇ ਨੰਗਲ ਵੀ ਪੇਸ਼ ਹੁੰਦਾ ਰਿਹਾ। ਉਹ ਸਾਰੀ ਗੱਲ ਚੱਲਦਿਆਂ ਚੱਲਦਿਆਂ CBI ਨੇ ਗੱਲ ਕਹਿਤੀ, ਉਹਨਾਂ ਰਸੀਦਾਂ ਪੇਸ਼ ਕਰਤੀਆਂ ਵੀ ਅਸੀਂ ਸਾਡੇ ਕੋਲ 4000 ਵਸਤਾਂ ਸੀਗੀਆਂ, ਜਿਹਦੇ ਵਿੱਚੋਂ ਕੁਛ ਅਸੀਂ ਇਹਨਾਂ ਤਰੀਕਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਚੁੱਕੇ ਹਾਂ, ਕੁਛ ਅਸੀਂ ਜੋਧਪੁਰ ਜੇਲ੍ਹ ਦੇ ਜਿਹੜੇ ਕੈਦੀ ਸੀ ਉਹਨਾਂ ਦੇ ਚਲਾਣਾ ਨਾਲ ਲਾਤੇ, ਕੁਛ ਅਸੀਂ ਭੜਕਾਊ ਸਮਝ ਕੇ ਛਾੜਤੇ। ਅਤੇ ਸਾਡੇ ਕੋਲ 5 ਚੀਜ਼ਾਂ ਬਾਕੀ ਆ। ਸੰਤ ਸਿਪਾਹੀ ਦੀ ਕਾਪੀ ਆ, ਇੱਕ ਕੋਈ ਡਾਇਰੀ ਆ, ਇੱਕ ਅਸਲੇ ਦਾ ਲਾਇਸੈਂਸ ਆ, ਕੋਈ 49 ਪੇਜ ਦੀ ਇੱਕ ਹੱਥ ਲਿਖ ਡਾਇਰੀ ਆ ਬਲਵਿੰਦਰ ਸਿੰਘ ਖੋਜਕੀਪੁਰ ਦੀ, ਉਹ ਸਾਡੇ ਕੋਲੋਂ ਲੈ ਲਓ। ਉੱਥੇ ਨੂੰ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਕੋਈ ਸੂਚੀਆਂ ਪੇਸ਼ ਕੀਤੀਆਂ। ਉੱਥੇ ਹਾਈ ਕੋਰਟ ਦੇ ਜੱਜਾਂ ਨੇ ਕਿਹਾ ਵੀ ਸ਼੍ਰੋਮਣੀ ਕਮੇਟੀ ਕੋਲ ਜੇ ਸਮਾਨ ਨਹੀਂ ਆਇਆ, ਕੀ ਰਹਿੰਦਾ, ਸਾਨੂੰ ਆਪਣੀਆਂ ਸੂਚੀਆਂ ਪੇਸ਼ ਕਰੋ, ਅਸੀਂ ਉਹਨੂੰ CBI ਨੂੰ ਕਹਾਂਗੇ ਲਓ ਆਹ ਸਮਾਨ ਬਾਕੀ ਰਹਿੰਦਾ ਦਿਓ ਤੁਸੀਂ। ਪਰ ਦੋਨੋਂ ਧਿਰਾਂ ਨੇ, ਕੋਈ ਸਤਨਾਮ ਸਿੰਘ ਨੇ ਵੀ ਨਹੀਂ, ਉਹਦੇ ਕੋਲ ਤਾਂ ਕੀ ਹੋਣੀਆਂ ਸਿੰਘ, ਉਹ ਤਾਂ ਪਟੀਸ਼ਨ ਪਾਈ ਸੀ। ਸ਼੍ਰੋਮਣੀ ਕਮੇਟੀ ਨੇ ਆਪਣੀ ਕੋਈ ਸੂਚੀ ਨਹੀਂ ਪੇਸ਼ ਕੀਤੀ ਅਤੇ ਕੇਸ ਉੱਥੇ ਖਤਮ ਹੋ ਗਿਆ। ਪਰ ਹਾਈ ਕੋਰਟ ਨੇ ਗੱਲ ਲਿਖਤੀ ਵੀ ਜੇ ਸਾਡੇ ਫੈਸਲੇ ਤੋਂ ਸੰਤੁਸ਼ਟ ਨਹੀਂ ਦੋਨੇ ਧਿਰਾਂ, ਸਤਨਾਮ ਸਿੰਘ ਅਤੇ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਜਾ ਸਕਦੇ ਆ। ਹੁਣ 2003 ਦੀ ਗੱਲ ਹੈ, ਇਹ 'ਚੋਂ ਕੋਈ ਵੀ ਸੁਪਰੀਮ ਕੋਰਟ ਨਹੀਂ ਗਿਆ। ਮੈਂ ਸਤਨਾਮ ਸਿੰਘ ਖੰਡਾ ਨਾਲ ਇੰਟਰਵਿਊ ਕੀਤੀ, ਉਹ ਕਹਿੰਦੀ ਵੀ ਮੇਰੇ ਤਾਂ 500 ਜੀ ਪੁਲਿਸ ਨੇ ਝੂਠੇ ਮੁਕਾਬਲਿਆਂ 'ਚ ਮਾਰੇ ਹੋਏ ਆ, ਪਟਿਆਲੇ ਮੁਕੱਦਮਾ ਚੱਲਦਾ, ਮੈਂ ਤਾਂ ਇੰਨੇ ਫੀਸਾਂ ਦੇ ਨਹੀਂ ਸੀ ਸਕਦਾ ਜਾਣਦੀਆਂ ਉੱਥੇ ਸੁਪਰੀਮ ਕੋਰਟ ਵਕੀਲ ਕਰਨ ਦੀਆਂ। ਬੇਟਾ ਸ਼੍ਰੋਮਣੀ ਕਮੇਟੀ ਨੂੰ ਜਾਣਾ ਚਾਹੀਦਾ ਜਦੋਂ ਧਰੀ ਬਣ ਗਈ ਸੀ ਆਪ, ਪਰ ਸ਼੍ਰੋਮਣੀ ਕਮੇਟੀ ਗਈ ਨਹੀਂ। ਉਦੋਂ ਬਾਅਦ ਫਿਰ ਮੇਰਾ ਇੱਕ ਆਰਟੀਕਲ ਛਪਿਆ 2-3 ਸਾਲ ਪਹਿਲਾਂ ਅਖਬਾਰਾਂ 'ਚ, ਤਾਂ ਫਿਰ 2020 ਦੇ ਵਿੱਚ ਕੇਂਦਰ ਸਰਕਾਰ ਨੇ ਫਿਰ ਕਿਹਾ ਵੀ CBI ਨੇ ਚੀਜ਼ਾਂ ਜਿਹੜੀਆਂ ਹੈਗੀਆਂ ਵਸਤਾਂ ਸਾਰੀਆਂ ਸਾਡੇ ਕੋਲ ਸੀਗੀਆਂ ਜਿਹੜੀਆਂ, ਉਹ ਅਸੀਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈਗਾ ਮੁੱਖ ਸਕੱਤਰ ਦਲਮੇਘ ਸਿੰਘ ਸਾਡੇ ਕੋਲ ਸਾਈਨ ਆ, ਕੁਲਵੰਤ ਸਿੰਘ ਨੂੰ ਅਸੀਂ ਸਾਰੀਆਂ ਵਾਪਸ ਕਰ ਚੁੱਕੇ ਹਾਂ, ਸਾਡੇ ਕੋਲ ਕੋਈ ਵੀ ਚੀਜ਼ ਹੈ ਨਹੀਂ। ਅਤੇ ਇਸੇ ਦੌਰਾਨ ਹੀ ਉਦੋਂ ਪ੍ਰਧਾਨ ਸੀਗੇ ਕਿਰਪਾਲ ਸਿੰਘ ਬਡੂੰਗਰ 2020 ਦੇ ਵਿੱਚ ਮੇਰਾ ਖਿਆਲ, ਅਤੇ ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਇੱਕ 5 ਮੈਂਬਰੀ ਕਮੇਟੀ ਬਣਾਤੀ ਵੀ ਜੇ CBI ਕਹਿੰਦੀ ਆ ਵੀ ਅਸੀਂ ਸਾਰੀਆਂ ਚੀਜ਼ਾਂ ਹੱਥ ਲਿਖਤ ਬੀੜਾਂ ਕਿਤਾਬਾਂ ਸਾਰੀਆਂ ਅਸੀਂ ਵਾਪਸ ਕਰ ਚੁੱਕੇ ਹਾਂ, ਸਾਡੇ ਕੋਲ ਸਾਈਨ ਆ ਇਹਨਾਂ ਦੇ ਤਰੀਕਾਂ ਨੂੰ, ਫਿਰ ਗੰਜਾਂ ਕਿੱਥੇ। ਉਹ 5 ਮੈਂਬਰੀ ਖੋਜ ਕਮੇਟੀ ਬਣਾਤੀ ਜਿਸ 'ਚ ਬੀਬੀ ਜਗੀਰ ਕੌਰ ਸੀ, ਮੁੱਖ ਸਕੱਤਰ ਉਦੋਂ ਰੂਪ ਸਿੰਘ ਸੀ, ਡਾਕਟਰ ਰੂਪ ਸਿੰਘ ਸੀ, ਸੁਖਦੇਵ ਸਿੰਘ ਭੂਰਾ ਕੋਨਾ ਸੀਗਾ। ਅਤੇ ਉਹ ਜਿਹੜਾ ਦਲਮੇਘ ਸਿੰਘ 'ਤੇ ਇਲਜ਼ਾਮ ਲੱਗਦਾ ਵੀ ਉਹਨੇ ਸਾਈਨ ਸਮਾਨ ਉਹਨੇ ਰਿਸੀਵ ਕੀਤਾ, ਉਹਨੂੰ ਵੀ ਉਹ ਖੋਜ ਕਮੇਟੀ 'ਚ ਸ਼ਾਮਲ ਕਰ ਲਿਆ। ਹੁਣ 2022 ਤੋਂ 20 ਤੋਂ ਲੈ ਕੇ 2023 ਤੱਕ ਹਰ ਸਾਲ ਮੈਂ ਉਹ ਗੱਲ ਕਰਦਾ, ਕਿਰਪਾਲ ਸਿੰਘ ਬਡੂੰਗਰ ਨਾਲ ਗੱਲਾਂ ਕੀਤੀਆਂ, ਉਹ ਕਹਿੰਦੇ ਸਾਡੇ ਕੋਈ ਮੀਟਿੰਗ ਨਹੀਂ ਹੋਈ, ਇੱਕ ਮੀਟਿੰਗ ਹੋਈ ਸੀ, ਫਿਰ ਕਰੋਨਾ ਆ ਗਿਆ, ਹੋ ਗਿਆ, ਗੱਲਾਂ ਚੱਲੀਆਂ ਗਈਆਂ। ਉਹ ਪਿਛਲੇ ਸਾਲ ਮੇਰਾ ਅਜੀਤ ਅਖਬਾਰ 'ਚ ਇਹੀ ਲਾਇਬ੍ਰੇਰੀ ਬਾਰੇ 2 ਕਿਸ਼ਤਾਂ 'ਚ ਆਰਟੀਕਲ ਛਪਿਆ, ਤਾਂ ਮੈਨੂੰ ਸੁਖਦੇਵ ਸਿੰਘ ਭੂਰਾ ਕੋਨਾ ਦਾ ਫੋਨ ਆ ਗਿਆ ਵੀ ਅਸੀਂ ਆਪਣੀ ਕਮੇਟੀ ਵੱਲੋਂ ਜਾਂਚ ਕਰਕੇ ਰਿਪੋਰਟ ਸੌਂਪ ਚੁੱਕੇ ਹਾਂ। ਮੈਂ ਜੀ ਕਿੱਥੇ ਕਹਿੰਦੀ ਧਾਮੀ ਸਾਹਿਬ ਨੂੰ ਸੌਂਪ ਚੁੱਕੇ ਹਾਂ। ਅਸੀਂ ਧਾਮੀ ਸਾਹਿਬ ਦਾ ਕੋਸ਼ਿਸ਼ ਕੀਤੀ, ਫੋਨ ਲੱਭ ਜੇ ਜਾ, ਉਹਦੇ ਸਕੱਤਰ ਨੂੰ ਕਿਹਾ, ਉਹ ਦੇਖਦੇ ਹਾਂ ਜੀ ਰਿਪੋਰਟ ਸ਼ਾਇਦ ਆ ਗਈ, ਪਤਾ ਨਹੀਂ ਆ ਗਈ ਕਿ ਨਹੀਂ। ਉਹ ਕੁੱਲ ਮਿਲਾ ਕੇ ਮੇਰੇ ਖੋਜ ਮੁਤਾਬਕ ਵੀ ਜਿਹੜੀ ਲਾਇਬ੍ਰੇਰੀ ਆ ਉਹਦੇ ਨਾਲੋਂ ਸਰਕਾਰ ਨਾਲੋਂ ਦੋਸ਼ੀ ਜਾਂ CBI ਨਾਲੋਂ ਦੋਸ਼ੀ ਹੁਣ ਜਿਹੜੀ ਸ਼੍ਰੋਮਣੀ ਕਮੇਟੀ ਆ, ਮੁੱਖ ਜ਼ਿੰਮੇਵਾਰੀ ਇਹਦੀ ਬਣਦੀ ਵੀ ਇਹਨਾਂ ਕੋਲ ਸਮਾਨ ਆ ਗਿਆ, ਇਹਨਾਂ ਦੇ ਅਧਿਕਾਰੀਆਂ ਨੇ ਖੁਰਦ-ਬੁਰਦ ਕਰਤਾ। ਹੁਣ ਧਾਮੀ ਸਮੇਤ ਸਾਰੇ ਉਹ ਜਿਨ੍ਹਾਂ ਬੰਦੇ ਨੇ ਖੁਰਦ-ਬੁਰਦ ਕੀਤਾ, ਸਾਡੀਆਂ ਹੱਥ ਲਿਖਤ ਬੀੜਾਂ, ਸਾਡੀਆਂ ਹੱਥ ਲਿਖਤ ਪੁਸਤਕਾਂ, ਸਾਡੀਆਂ ਸਾਰਾ ਸਮਾਨ, ਉਹ 'ਚੋਂ 87 ਦੁਰਲੱਭ ਪੇਂਟਿੰਗਾਂ ਨੇ ਜਿਹੜੀਆਂ ਕਿ ਉਹਨੇ ਸਤਵੀਰ ਸਿੰਘ ਨੂੰ CBI ਨੇ ਸੌਂਪੀਆਂ ਨੇ, ਉਹਦੇ ਵਿੱਚ ਰਿਕਾਰਡ ਆ
ਡੇਟ ਦਿੱਤੀ ਵੀ ਆਹ ਡੇਟ ਨੂੰ ਅਸੀਂ ਸੌਂਪੀਆਂ, ਉਹ ਸਾਰਾ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ ਕੁੱਲ ਮਿਲਾ ਕੇ। ਸਰਕਾਰ ਨਾਲੋਂ ਵੱਧ ਇਹਨਾਂ ਨੇ ਸਾਰੀ ਖੁਰਦ-ਬੁਰਦ ਕਰਤੀ। ਇਹਨਾਂ ਨੂੰ ਜਵਾਬ ਦੇਣਾ ਚਾਹੀਦਾ, ਤੇ ਜਿੱਥੇ ਜਿੱਥੇ ਵੀ ਸਿੱਖ ਭਾਈਚਾਰਾ ਸਮੂਹਕ ਤੌਰ 'ਤੇ ਬੈਠਾ ਉਹਨੂੰ ਮੰਗ ਕਰਨੀ ਚਾਹੀਦੀ ਆ ਵੀ ਸ਼੍ਰੋਮਣੀ ਕਮੇਟੀ ਜਵਾਬ ਦੇਵੇ ਉਹ ਕਿੱਥੇ ਆ ਸਮਾਨ। ਜੇ ਨਹੀਂ ਦਿੱਤਾ ਤਾਂ ਫਿਰ ਉਹਦਾ ਕੀ ਬਣਿਆ। ਸੋ ਅਜੇ ਤੱਕ ਉਹ ਸਾਡਾ ਜਿਹੜਾ ਬਹੁਤ ਬੇਸਕੀਮਤੀ ਖਜ਼ਾਨਾ, ਜਿਹੜੀ ਕਿ ਇੱਕ ਅਸੀਂ ਇਹਦੇ 'ਚ ਆਰਟੀਕਲ ਛਾਪਿਆ ਸ਼ਮਸ਼ੇਰ ਸਿੰਘ ਅਸ਼ੋਕ ਦਾ, ਉਹਨਾਂ ਨੇ 1964 ਦੇ ਵਿੱਚ ਬੁੱਕ ਤਿਆਰ ਕੀਤੀ ਸੀ ਕਿਤਾਬ, ਜਿਹੜੀਆਂ ਕਿ ਉੱਥੇ ਹੱਥ ਲਿਖਤ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਹੱਥ ਲਿਖਤ ਪੁਸਤਕਾਂ ਸਨ। ਉਹਦੀ ਪੂਰੀ ਕੈਟਾਲੌਗ ਉਹਨੇ 543 ਪੇਜ ਦਾ ਤਿਆਰ ਕੀਤਾ ਸੀ, ਜਿਹਦਾ ਮੁੱਖਵੰਦ ਗਿਆਨੀ ਮਹਿੰਦਰ ਸਿੰਘ ਮੁੱਖ ਸਕੱਤਰ ਨੇ ਲਿਖਿਆ ਸੀ। ਉਹ ਜਦੋਂ ਪੜ੍ਹਦੇ ਆ ਉਹਦੀ ਸੂਚੀ ਸ਼ਮਸ਼ੇਰ ਸਿੰਘ ਅਸ਼ੋਕ ਦੀ ਤਿਆਰ ਕੀਤੀ 1964 ਦੀ, 1964 ਤੋਂ ਲੈ ਕੇ 83 ਤੱਕ 20 ਸਾਲ 'ਚ ਤਾਂ ਦੇਖੋ ਲੈਬ 'ਚ ਹੋਰ ਕਿੰਨਾ ਕੁਝ ਜਮ੍ਹਾਂ ਹੋ ਗਿਆ ਹੋਊ। ਉਹਦੇ ਵਿੱਚ ਵੱਖ-ਵੱਖ ਅਰਬੀ ਦੀਆਂ, ਫਾਰਸੀ ਦੀਆਂ, ਉਰਦੂ ਦੀਆਂ ਐਡੇ ਦੁਰਲੱਭ ਕੀਮਤੀ ਖਰੜੇ ਨੇ, ਜਿਹਦੇ ਵਿੱਚੋਂ ਦਾਅਵਾ ਕਰਦੇ ਨੇ ਵੀ ਸਾਡੇ ਕੋਲ ਦਮਦਮੀ ਬੀੜ ਮੌਜੂਦ ਆ, ਜਿਹਦੇ 'ਤੇ ਗੁਰੂ ਗੋਬਿੰਦ ਸਿੰਘ ਦਸਖਤ ਨੇ। ਸ਼ਮਸ਼ੇਰ ਸਿੰਘ ਅਸ਼ੋਕ 1964 'ਚ ਦਾਅਵਾ ਕਰਦੇ ਨੇ। ਉਹ 83 ਦੇ ਵਿੱਚ ਆ ਕੇ ਸਾਰਾ ਕੁਝ ਖਤਮ ਹੋ ਗਿਆ। ਜਦੋਂ ਮੈਂ ਸੂਚੀ ਪੜ੍ਹੀ ਸ਼ਮਸ਼ੇਰ ਸਿੰਘ ਅਸ਼ੋਕ ਵੱਲੋਂ 1964 'ਚ ਤਿਆਰ ਕੀਤੀ, ਤਾਂ ਕਲੇਜਾ ਮੂੰਹ ਨੂੰ ਆਉਂਦਾ ਵੀ ਆਹ ਚੀਜ਼ਾਂ ਉਹਨਾਂ ਨੇ ਇੰਨੀ ਮਿਹਨਤ ਨਾਲ ਕਿਤੇ ਲੱਭ ਕੇ ਸਿੱਖ ਵਿਦਵਾਨਾਂ ਨੇ, ਸਿੱਖ ਸ਼ਰਧਾਲੂਆਂ ਨੇ ਇੱਥੇ ਇਕੱਠੀਆਂ ਕੀਤੀਆਂ ਸੀ, ਅਤੇ ਸਾਡਾ ਉਹ ਜਿਹੜਾ ਹੈਗਾ ਐਡਾ ਕੀਮਤੀ ਖਜ਼ਾਨਾ ਕੁਛ ਦੁਸ਼ਮਣਾਂ ਨੇ ਖੁਰਦ-ਬੁਰਦ ਕਰਤਾ, ਕੁਛ ਸਾਡੇ ਆਪਣਿਆਂ ਨੇ ਖੁਰਦ-ਬੁਰਦ ਕਰਤਾ। ਅਤੇ ਬਹੁਤ ਹੀ ਜਾਣੀ ਕਿ ਇਸ ਗੱਲ ਦੁੱਖ ਹੁੰਦਾ, ਅਤੇ ਸਾਨੂੰ ਇਹ ਮੰਗ ਕਰਨੀ ਚਾਹੀਦੀ ਵਾਰ-ਵਾਰ ਵੀ ਸਾਡਾ ਉਹ ਕੀਮਤੀ ਖਜ਼ਾਨਾ ਕਿੱਥੇ ਆ। ਸ਼੍ਰੋਮਣੀ ਕਮੇਟੀ ਜਵਾਬ ਦੇਵੇ। ਉਹ 'ਚੋਂ ਬੜੇ ਇੱਕ ਮਸ਼ਹੂਰ ਸ਼ਾਇਰ ਹੋਏ ਨੇ ਉਰਦੂ ਦੇ, ਅਮੀਰ ਮਨਾਈ, ਉਹਦਾ ਸ਼ੇਰ ਯਾਦ ਆਉਂਦਾ, ਹੋਏ ਨਾਮ ਬਰ ਬੇਨਸਾਂ ਕੈਸੇ ਕੈਸੇ, हुए नाम बर बेनसां कैसे कैसे, जमीन खा गई आसमां कैसे कैसे। वाहिगुरू जी का खालसा, वाहिगुरू जी की फतेह। बहुत बहुत धन्यवाद राही साहब जी का, इन्होंने बड़ी जी है जानकारी साडे नाल सांझी की है, क्योंकि इसे ही संस्था वालों एक कमेटी 8-10 साल पहला बनाई गई सी इस इशू को लैके। सरदार गुरतेज सिंह, जनरल करतार सिंह गिल, सरदार गुरप्रीत सिंह जी, उद्योग के कई बंदे ने, वेदांती साहब भी विच सीगे। तो वो सारी कमेटी दी जिन्नियां कमेटियां होईयां, जिन्ना काम होया, ਉਹਦੇ ਵਿੱਚ ਇੱਕ ਗੱਲ ਸਪਸ਼ਟ ਸਾਹਮਣੇ ਆਈ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਸਲੇ ਤੇ ਕੋਈ ਕਿਸੇ ਕਿਸਮ ਦਾ ਸਹਿਯੋਗ ਨਹੀਂ ਦਿੱਤਾ ਗਿਆ, ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਤਾਂ ਇਹ ਮਸਲਾ ਆਇਆ ਕਿ ਇਸ ਨੁਕਸਾਨ ਦੇ ਵਿੱਚ, ਸਾਰੇ ਕਾਸੇ ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦਾ ਕੀ ਰੋਲ ਰਿਹਾ, ਇਹਦੇ ਵੀ ਬਹੁਤ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਾਫੀ ਸ਼ੱਕੀ ਹੈ। ਸੋ ਜਿਹੜੀ ਦੂਸਰੀ ਧਿਰ ਸੀ, ਹਮਲਾਵਰ ਧਿਰ ਸੀ, ਉਹਦਾ ਤਾਂ ਹੋਣਾ ਹੀ ਹੋਣਾ ਸੀਗਾ। ਜਿਹੜੇ ਸੋ ਕਾਲਡ ਪੀੜਤ ਧਿਰ ਸੀ ਉਹਦਾ ਰੋਲ ਕਿਸ ਤਰ੍ਹਾਂ ਰਿਹਾ, ਸਾਡੀ ਲੀਡਰਸ਼ਿਪ ਦਾ ਰੋਲ ਕਿਹੜਾ, ਪਿਛਲੇ ਵੀ ਇਹ ਸਾਰੇ ਦੇ ਵਿੱਚ ਅਸੀਂ ਜਿਹੜਾ ਇਹਨੂੰ ਡਿਸਕਸ ਕਰਨ ਦਾ ਯਤਨ ਕੀਤਾ। ਸੋ ਮੈਂ ਹੁਣ ਬੇਨਤੀ ਕਰਦਾ ਸਰਦਾਰ ਹਮੀਰ ਸਿੰਘ ਨੂੰ ਕਿ ਉਹ ਆ ਕੇ 5-10 ਮਿੰਟ ਸੰਬੋਧਨ ਕਰਨ। ਉਹਨਾਂ ਤੋਂ ਬਾਅਦ ਅਸੀਂ ਫਿਰ ਜਿਹੜਾ ਆ ਉਹ ਅੱਜ ਦੇ ਜਿਹੜੇ ਸਾਡੇ ਮੁੱਖ ਬੁਲਾਰੇ ਆ ਔਰ ਉਹਨਾਂ ਨੂੰ ਬੇਨਤੀ ਕਰਾਂਗੇ। ਬਹੁਤ ਸਤਿਕਾਰਯੋਗ ਪ੍ਰਧਾਨਗੀ ਮੰਡਲ ਤੇ ਸਾਹਮਣੇ ਬੈਠੇ ਮੌਜੂਦ ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। 39 ਸਾਲ ਪਹਿਲਾਂ ਵਾਪਰੇ ਇਸ ਘੱਲੂ ਘਾਰੇ ਦੀ ਯਾਦ ਬਾਰ-ਬਾਰ ਬਹੁਤ ਸਾਰੇ ਸੱਜਣੇ ਕਹਿੰਦੇ ਹੁੰਦੇ ਨੇ ਕਿ ਪੁਰਾਣੇ ਨੂੰ ਭੁਲਾ ਦਿੱਤਾ ਜਾਏ ਤਾਂ ਸ਼ਾਇਦ ਅੱਗੇ ਵਧਿਆ ਜਾ ਸਕਦਾ, ਪਰ ਬਹੁਤ ਸਾਰੀਆਂ ਚੀਜ਼ਾਂ ਭੁਲਾ ਕੇ ਨਹੀਂ ਚੱਲਦੀਆਂ, ਸਗੋਂ ਅੱਗੇ ਵਧਣ ਲਈ ਵੀ ਪੁਰਾਣਾ ਵੀ ਯਾਦ ਰੱਖਣ ਦੀ ਲੋੜ ਪੈਂਦੀ ਹੈ। ਹੁਣ ਤੱਕ ਤਾਂ ਬਹੁਤ ਸਾਰੀਆਂ ਕਿਤਾਬਾਂ ਬਹੁਤ ਸਾਰੇ ਵਿਦਵਾਨਾਂ ਦੀਆਂ ਆ ਗਈਆਂ, ਜਿਹੜੇ ਚਾਹੇ ਫੌਜੀ ਪੱਖ ਦੇ ਹੋਣ, ਸਰਕਾਰੀ ਪੱਖ ਦੇ ਹੋਣ, ਚਾਹੇ ਦੂਸਰੇ ਪੱਖ ਦੇ ਹੋਣ, ਚਾਹੇ ਜਿੱਥੇ ਜਿੱਥੇ ਜਿਹੜੀਆਂ ਪੋਸਟਾਂ 'ਤੇ ਕੋਈ ਰਹੇ, ਸਭ ਨੇ ਕੁਝ ਨਾ ਕੁਝ ਲਿਖਿਆ ਜਿਹੜੀਆਂ ਸਾਡੇ ਸਾਹਮਣੇ ਆਈਆਂ ਨੇ। ਲਾ ਪਾ ਕੇ ਉਹਦੇ 'ਚ ਬਹੁਤਿਆਂ ਦੀ ਕਿਤਾਬਾਂ 'ਚ ਮੇਰੇ ਖਿਆਲ ਨਾਲ ਪਰਸਪੈਕਟਿਵ ਕੋਈ ਨਹੀਂ ਹੈ, ਘਟਨਾਵਾਂ ਦਾ ਬਿਆਨ ਨੇ ਜ਼ਿਆਦਾਤਰ। ਉਹ ਚਾਹੇ ਸਤੀਸ਼ ਜੈਕਬ ਅਤੇ ਮਾਰਕ ਟੱਲੀ ਦਾ ਸਵਾਲ ਹੋਵੇ, ਚਾਹੇ ਜਿਹੜੇ ਉਦੋਂ ਵੀ ਜਰਨਲਿਸਟਿਕ ਐਂਗਲ ਤੋਂ ਲਿਖੀ ਗਈ ਪਹਿਲੀ ਕਿਤਾਬ ਮੰਨੀ ਜਾਂਦੀ ਹੈ ਜਿਹਦੇ ਨਾਲ ਸ਼੍ਰੀਮਤੀ ਗਾਂਧੀ ਦੀ ਅੰਤਮ ਲੜਾਈ, ਉਹ ਜਿਹੜੇ ਉਦੋਂ ਬਾਅਦ ਦੇ ਵੀ ਜਿੰਨੇ ਸਭ ਨੇ ਕੀਤੀਆਂ, ਚਾਹੇ ਉਹ ਲੇਟੈਸਟ ਪਿੱਛੇ ਜੇ ਆਈ
ਆਰ.ਆਈ. ਸਿੰਘ ਹੋਣਾ ਦੀ, ਜਿਨ੍ਹਾਂ ਤੇ ਬਾਰ-ਬਾਰ ਇਹ ਇਲਜ਼ਾਮ ਲੱਗਿਆ ਕਿ ਉਹਨਾਂ ਨੂੰ ਲਿਆਂਦਾ ਤਾਂ ਗਿਆ ਕਿਉਂਕਿ ਉੱਥੇ ਡੀਸੀ ਲਾਇਆ। ਉਹਨਾਂ ਨੇ ਆਪਣੀ ਕੋਸ਼ਿਸ਼ ਕੀਤੀ ਹੈ ਸਫਾਈ ਦੇਣ ਦੀ ਆਪਣੇ ਤਰੀਕੇ ਨਾਲ। ਮੇਰੇ ਖਿਆਲ ਬਹੁਤੇ ਪੱਖਾਂ ਤੋਂ ਸਫਾਈਆਂ ਵਾਲੀ ਗੱਲ ਆਈ ਤੇ ਉਹਦੇ 'ਚ ਓਵਰਆਲ ਕੀ ਹੋਇਆ, ਨਾ ਬਹੁਤ ਜ਼ਿਆਦਾ ਉਘੇੜਿਆ, ਨਾ ਕਿਸੇ ਨੇ ਕੋਸ਼ਿਸ਼ ਉਸ ਲੈਵਲ ਦੀ ਕੀਤੀ। ਤੇ ਜਿਹੜੀ GBS ਸਿੱਧੂ ਹੋਣਾ ਦੀ ਕਿਤਾਬ ਹੈ, ਜਾਂ ਈਵਨ ਗਵਰਨਰ ਪਾਂਡੇ ਦੇ ਵੀ ਜਿਹੜਾ ਇੱਕ ਚੈਪਟਰ ਹੈ ਕਿਤਾਬ ਦਾ, ਇਹ 'ਚ ਇੱਕ ਪਰਸਪੈਕਟਿਵ ਜਾਂ ਨਜ਼ਰ ਆਉਂਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿ ਉਹਦੀ ਬਣਤਰ ਕਿਵੇਂ ਬੁਣੀ ਗਈ ਤੇ ਕਿਸ ਲੈਵਲ ਦੀ ਗੱਲ ਹੋਈ। ਹਾਲਾਂਕਿ ਉਹ ਨੈਰੇਟਿਵ ਬਿਨਾਂ ਫੈਕਚੁਅਲ ਪੋਜੀਸ਼ਨ ਤੋਂ ਪੰਜਾਬ 'ਚ ਪਹਿਲਾਂ ਵੀ ਚੱਲਦਾ ਸੀ। ਇੱਕ ਮਾਈਂਡਸੈਟ 'ਚ, ਇੱਕ ਚਰਚਾ 'ਚ ਉਹ ਅਵੇਲੇਬਿਲਟੀ ਪਹਿਲਾਂ ਵੀ ਸੀ, ਪਰ ਉਹਦੀ ਉਹ ਸਪੋਰਟ ਕਰਦੀ ਹੈ ਉਹ ਜਿਹੜਾ ਸਾਰਾ ਕੁਛ ਸੀ ਕਿ ਕਿਵੇਂ ਇੱਕ ਸਟੇਟ ਆਪਣੀ ਵੋਟ ਦੇ ਲਈ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਇੱਕ ਨੈਰੇਟਿਵ ਆਪਣਾ ਬਣਦੀ ਹੈ ਤੇ ਆਪਣਾ ਇੱਕ ਰਣਨੀਤੀ ਬਣਾਉਂਦੀ ਹੈ ਤੇ ਉਹਦੇ ਮੁਤਾਬਕ ਘਟਨਾਵਾਂ ਨੂੰ, ਲਿਖੀ ਹੋਈ ਸਕ੍ਰਿਪਟ ਦੇ ਮੁਤਾਬਕ ਘਟਨਾਵਾਂ ਨੂੰ ਕਿਵੇਂ ਫਿਰ ਉਹ ਡਰਾਮਾਟਾਈਜ਼ ਕਰਦੀ ਹੈ ਤੇ ਉਸ ਤਰੀਕੇ ਨਾਲ ਇੱਕ ਫੋਲੋ ਕਰਦੀ ਹੈ ਉਹ ਸਾਰੇ ਮਾਮਲਿਆਂ 'ਚ। ਇਹ 84 ਤੱਕ ਆਉਂਦੀਆਂ ਘਟਨਾਵਾਂ ਤੇ ਉਦੋਂ ਬਾਅਦ ਤੱਕ ਵੀ ਜਾਂਦੀ ਹੈ ਤੇ ਇਹ ਗੋਧਰਾ 2002 ਤੋਂ ਵੀ ਜਾਂਦੀ ਹੈ। ਤੇ ਜਦੋਂ ਤੁਸੀਂ ਉਹ ਇੱਕ ਮੈਜੋਰਿਟੇਰੀਅਨ ਸੈਂਟੀਮੈਂਟ ਨੂੰ ਆਪਣੇ ਨਾਲ ਤੋਰਨਾ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਉਹ ਇਸ ਕਰਕੇ ਵੀ ਸਮਝ ਆਉਂਦੀ ਚੀਜ਼ ਹੈ ਕਿ ਜਦੋਂ ਪੋਲੀਟੀਸ਼ੀਅਨ ਦਾ ਭਰੋਸੇਯੋਗਤਾ ਖਤਮ ਹੁੰਦੀ ਹੈ, ਜਦੋਂ ਇੰਦਰਾ ਗਾਂਧੀ 71 ਦੀ ਜਿਹਨੂੰ ਦੁਰਗਾ ਤੱਕ ਕਹਿ ਦਿੱਤਾ ਗਿਆ ਹੈ ਅਟਲ ਬਿਹਾਰੀ ਵਾਜਪਾਈ ਵੱਲੋਂ ਜਾਂ ਵੱਖ-ਵੱਖ ਮਾਮਲਿਆਂ ਦੇ ਵਿੱਚ, ਪਰ ਉਹ 83 73 74 ਤੱਕ ਆਉਂਦੀ, ਆਪਣਾ ਸਾਰਾ ਕੁਝ ਆਭਾ ਮੰਡਲ ਖੋ ਦਿੰਦੀ ਹੈ। ਦੇਸ਼ ਦੇ ਵਿੱਚ ਇੱਕ ਐਡਾ ਵੱਡਾ ਅੰਦੋਲਨ ਸ਼ੁਰੂ ਹੋ ਜਾਂਦਾ ਹੈ, ਬਿਹਾਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਸ਼ੁਰੂ ਹੋ ਕੇ ਤੇ ਉਹ ਐਮਰਜੈਂਸੀ ਤੱਕ ਚਲੀ ਜਾਂਦੀ ਹੈ। ਤੇ ਉਸ ਲਈ ਅਗਲੀ ਇਲੈਕਸ਼ਨ ਜਿਹੜੀ ਜਿੱਤਣ ਦਾ ਕੁਐਸਚਨ ਹੁੰਦਾ ਹੈ ਬਹੁਤ ਬੜਾ ਵੱਡਾ ਕੁਐਸਚਨ ਬਣ ਜਾਂਦਾ ਹੈ। ਫਿਰ 80 ਦੇ ਵਿੱਚ ਤਾਂ ਕਿਉਂਕਿ ਇੱਕ ਤਜਰਬਾ ਹੋ ਗਿਆ ਸੀ, 77 ਦੇ ਵਿੱਚ ਉਹ ਕਾਮਯਾਬ ਨਹੀਂ ਰਿਹਾ, ਭਾਵੇਂ ਦੁਬਾਰਾ ਆ ਗਈ, ਪਰ ਫਿਰ ਇੱਕ ਲੰਮੇ ਸਮੇਂ ਦੇ ਲਈ ਆਪਣਾ ਇੱਕ ਪੋਲੀਟਿਕਸ ਨੂੰ ਫੋਲੋ ਕਰਨ ਦਾ ਇੱਕ ਜਿਹੜਾ ਤਰੀਕਾ ਹੁੰਦਾ ਉਹ ਸਭ ਦੇ ਸਾਹਮਣੇ ਦਿਖਾਈ ਦਿੱਤਾ। ਔਰ ਅੱਜ ਕੱਲ੍ਹ ਦੀ ਸਰਕਾਰ ਜੇ 2014 ਤੋਂ ਚੱਲ ਰਹੀ ਹੈ, ਜੇ ਉਦੋਂ ਪਹਿਲਾਂ ਨਰਿੰਦਰ ਮੋਦੀ ਗੁਜਰਾਤ 'ਚ ਕੰਟੀਨਿਊ ਕਰ ਰਿਹਾ ਜਿਹੜੇ ਸਲੋਗਨ, ਜਿਹੜੀ ਤਰਤੀਬ ਦੇ ਨਾਲ, ਜਿਹੜੀ ਆਈਡੀਓਲੋਜੀ ਦੇ ਨਾਲ, ਜਿਹੜੀ ਸਟ੍ਰੈਟਜੀ ਦੇ ਨਾਲ, ਇਹ ਸਟ੍ਰੈਟਜੀ ਪਹਿਲਾਂ ਇੱਥੇ ਅਜਮਾਈ ਗਈ, ਸ਼ਾਇਦ ਸੇਮ ਸਟ੍ਰੈਟਜੀ ਦੀ ਇੱਕ ਕੰਟੀਨਿਊਟੀ ਹੈ। ਇਹ ਲਗਾਤਾਰਤਾ ਹੈ ਜਿਹੜੀ ਦੇ ਤਹਿਤ ਇਹ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ, ਜਿਹਦੇ ਤਹਿਤ ਮਿਨੋਰਟੀ ਦਾ ਕੁਐਸਚਨ ਉਸੇ ਲੈਵਲ 'ਤੇ ਖੜ੍ਹਾ ਹੈ। ਜੰਮੂ ਕਸ਼ਮੀਰ ਨੂੰ ਤੋੜ ਦੇਣ ਦਾ ਕੁਐਸਚਨ ਉਹੀ ਸੈਂਟੀਮੈਂਟ ਦਾ ਸਵਾਲ ਹੈ। ਕਾਮਨ ਸਿਵਲ ਕੋਡ ਦਾ, ਰਾਮ ਮੰਦਰ ਬਣਾਉਣ ਦਾ, ਡਿਫਰੈਂਟ ਟਾਈਪ ਦਾ ਜਿਹੜਾ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ, ਪਰ ਉਹਦੇ 'ਤੇ ਕੁਐਸਚਨ ਇਹ ਹੈ ਕਿ ਕੋਈ ਅਜੇ ਤੱਕ ਕੋਈ ਬਹੁਤ ਜ਼ਿਆਦਾ ਕਾਊਂਟਰ ਸਟ੍ਰੈਟਜੀ ਜਿਹੜੀ ਹੈ ਉਹ ਨਹੀਂ ਨਜ਼ਰ ਆ ਰਹੀ, ਉਸੇ ਲੈਵਲ ਦੀ ਗੱਲ ਹੈ। ਹਾਂ, ਜਿਹੜੀਆਂ ਇਹ ਸਾਰੀਆਂ ਆਈਆਂ ਇਹ ਘਟਨਾਵਾਂ ਲਗਾਤਾਰ ਵਾਪਰਦੀਆਂ ਨੇ, ਇਹ ਠੀਕ ਗੱਲ ਹੈ ਕਿ ਇੱਥੋਂ ਦੇ ਲੋਕਾਂ ਦਾ ਵੀ ਉਹਦੇ 'ਚ ਕੰਟਰੀਬਿਊਸ਼ਨ ਹੁੰਦੀ ਹੈ ਜਦੋਂ ਤੁਸੀਂ ਠੀਕ ਰੂਪ ਨਹੀਂ ਅਪਣਾਉਂਦੇ, ਠੀਕ ਰੋਲ ਨਹੀਂ ਅਪਣਾਉਂਦੇ, ਪਰ ਕਈ ਵਾਰ ਤੁਹਾਨੂੰ ਉਹ ਬਲਡੋਜ਼ ਕਰਕੇ ਲੈ ਜਾਂਦੀਆਂ ਨੇ ਚੀਜ਼ਾਂ ਉਧਰ ਦੱਬ ਕੇ। ਮੇਰਾ ਖਿਆਲ ਹੈ ਮਿਨੋਰਟੀਜ਼ ਦੇ ਵਿੱਚ ਓਡੀ ਵੱਡੀ ਤਾਕਤ, ਓਡੀ ਜਾਨ ਨਹੀਂ ਹੁੰਦੀ ਕਈ ਵਾਰ ਜਦੋਂ ਵੱਡਾ ਨੈਰੇਟਿਵ ਸਿਰਜਿਆ ਜਾਂਦਾ ਹੈ ਕਿ ਉਹਦੇ ਪੱਖ ਦੇ ਵਿੱਚ ਲੜਾਈ ਜਿੰਨੀ ਲੜਦੀਆਂ ਨੇ ਤੇ ਪਰ ਉਦੋਂ ਬਾਅਦ ਹਾਲਾਤ ਐਸੇ ਬਣ ਜਾਂਦੇ ਨੇ ਕਿ ਤੁਹਾਡੇ ਹੱਥਾਂ 'ਚੋਂ ਕਿਤੇ ਨਾ ਕਿਤੇ ਲੈ ਜਾਂਦੇ ਨੇ ਉਸ ਮਾਮਲੇ ਦੇ ਵਿੱਚ। ਔਰ ਇਸੇ ਕਰਕੇ ਇਹ ਸਾਰੀਆਂ ਚੀਜ਼ਾਂ ਅੱਜ ਤੱਕ ਦਿਖਾਈ ਦਿੰਦੀਆਂ ਨੇ ਕਿ ਸਟੇਟ ਨੂੰ ਕੀ ਸ਼ੂਟ ਕਰਦਾ ਹੈ। ਮੇਰਾ ਖਿਆਲ ਹੈ ਜਿਹੜੀਆਂ ਉਸ ਪੱਧਰ ਦੇ ਉੱਤੇ ਆਉਂਦੀਆਂ ਨੇ, ਪਹਿਲੀ ਗੱਲ ਇਹ ਸ਼ੂਟ ਕਰਦਾ ਕਿ ਉਹ ਉਸ ਭਾਈਚਾਰੇ ਦੇ ਵਿੱਚ, ਉਸ ਕਮਿਊਨਿਟੀ ਦੇ ਵਿੱਚ, ਉਸ ਸਟੇਟ ਦੇ ਵਿੱਚ ਇੱਕ ਫੁੱਟ ਪਾਈ ਜਾਵੇ ਬੜੇ ਵੱਡੇ ਪੱਧਰ ਦੇ ਉੱਤੇ। ਤੇ ਉਹ ਫੁੱਟ ਦੇ ਲਈ ਫਿਰ ਵੱਖ-ਵੱਖ ਚੀਜ਼ਾਂ ਨੇ, ਵੱਖ-ਵੱਖ ਤਰੀਕੇ ਨੇ, ਔਰ ਉਹਦੇ ਵਿੱਚ ਇਹ ਹੈ ਕਿ ਇੱਕ ਤਰੀਕਾ ਮੈਥਡੋਲੋਜੀ ਦਾ ਵੀ ਹੈ। ਉਹ ਮੈਥਡੋਲੋਜੀ ਦਾ ਤਰੀਕਾ ਇਹ ਹੈ ਕਿ ਜਦੋਂ ਤੁਸੀਂ ਪੀਸਫੁਲ ਮੂਵਮੈਂਟਾਂ ਨੂੰ ਫੋਲੋ ਨਹੀਂ ਕਰਦੇ, ਉਹਦੀ ਸੁਣਦੇ ਨਹੀਂ, ਉਹਦੀ ਸੁਣਵਾਈ ਕਰਨ ਤੋਂ ਆਨਾਕਾਨੀ ਕਰਦੇ ਹੋ ਬੜਾ ਲੰਬਾ ਸਮਾਂ, ਤਾਂ ਇੱਕ ਨੈਰੇਟਿਵ ਸਿਰਜ ਦਿੰਦੇ ਹੋ ਤੁਸੀਂ ਵੀ ਇੱਥੇ ਕੋਈ ਨਹੀਂ ਪੁੱਛੂਗਾ ਇਸ ਤਰੀਕੇ ਦੇ ਨਾਲ, ਇੱਥੇ ਤਾਂ ਹੱਥਾਂ ਬਾਝ ਕਰਾ ਰਿਆ, ਬੈਰੀ ਹੋਏ ਨਾ ਬਿੱਤ। ਫਿਰ ਉਹ ਸਲੋਗਨ ਭਾਰੂ ਹੁੰਦੇ ਨੇ, ਜਿਹੜੇ ਦੂਸਰੇ ਸਲੋਗਨ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹਨੂੰ ਤੁਸੀਂ ਟਰਾਈ ਕਰਦੇ ਹੋ ਕਿ ਉਧਰ ਨੂੰ ਧੱਕ ਦਿਓ ਸਾਰੀ ਦੀ ਸਾਰੀ ਮੂਵਮੈਂਟ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਂਦੀ ਹੋਈ, ਜਿਹੜੇ ਗਿਲੇ ਸਿਕਵੇ ਨੇ ਉਹਨੂੰ ਫੋਲੋ ਨਾ ਕਰਕੇ। ਤੇ ਨਾਲ ਦੀ ਨਾਲ ਇਹ ਵੀ ਪੇਸ਼ਕਾਰੀ ਕਰੋ, ਮੈਕੈਬਲੀਅਨ ਪੋਲੀਟਿਕਸ ਜਿਹੜੀ ਹੈ ਯੂਰਪ ਨੇ ਬਹੁਤ ਪਹਿਲਾਂ ਚੱਲੀ, ਗੁਰੂ ਨਾਨਕ ਸਾਹਿਬ ਦੇ ਕੰਟੈਂਪਰੇਰੀ ਸੀ, ਲਗਭਗ 750 ਸਾਲ ਪਹਿਲਾਂ। ਉਸੇ ਪੀਰੀਅਡ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਮਤਲਬ ਉਹ ਦੌਰ ਚੱਲਿਆ ਸੀ, ਉੱਥੇ ਵੀ ਰਿਲੀਜਨ ਤੇ ਸੈਕੂਲਰ ਪੋਲੀਟਿਕਸ ਦੇ ਵਿੱਚ ਕੀ ਹੋਏਗਾ ਕੀ ਨਹੀਂ ਹੋਏਗਾ। ਉਸ ਤੋਂ ਬਾਅਦ ਲਗਾਤਾਰ ਇੱਕ ਡਿਬੇਟ ਵੀ ਚੱਲੀ, ਬਲੱਡ ਸ਼ੈਡ ਵੀ ਹੋਏ ਬਹੁਤ ਵੱਡੇ ਪੱਧਰ ਦੇ ਉੱਤੇ ਉਸੇ ਮਾਮਲੇ ਦੇ ਵਿੱਚ।
ਅਸੀਂ ਉਸ ਪਿੱਛੇ ਇਹ ਬਲੱਡ ਸ਼ੈਡ ਦੇਖ ਰਹੇ ਹਾਂ, ਉਸੇ ਤਰਤੀਬ ਦੇ ਵਿੱਚ ਜਾ ਰਹੇ ਹਾਂ। ਮੇਰਾ ਖਿਆਲ ਹੈ ਅਜੇ ਉਹ ਤੋਂ ਸਿੱਖਣ ਦੀ ਬਜਾਏ ਕਿਸੇ ਪਾਸੇ ਵੱਲ ਜੇਕਰ ਜਾਣ ਦੀ ਬਜਾਏ, ਉਹਦੇ ਕਰਕੇ ਜਿਹੜਾ ਇੱਥੇ ਮਤਲਬ ਦਰਬਾਰ ਸਾਹਿਬ ਤੇ ਹਮਲਾ ਜ਼ਰੂਰ ਹੀ ਹੋਣਾ ਸੀ। ਉਹਦੇ ਲਈ ਮਾਹੌਲ ਉੱਥੇ ਤੱਕ ਕਿਹਨੇ ਲਿਆਂਦਾ, ਕਿਸ ਤਰੀਕੇ ਦੇ ਨਾਲ ਲਿਆਂਦਾ, ਔਰ ਉਹ ਸਾਰੀਆਂ ਚੀਜ਼ਾਂ ਅਸੀਂ ਨਹੀਂ। ਉਦੋਂ ਬਾਅਦ ਵੀ ਸਾਡੇ ਕੋਲ ਇੱਕ ਸਿਰਜਣਾ ਦਿਖਾਈ ਦਿੱਤੀ, ਕਿਉਂਕਿ ਅਸੀਂ ਵੀ ਐਜ ਏ ਕਮਿਊਨਿਟੀ ਉਵੇਂ ਸੋਚਿਆ ਜਿਵੇਂ ਸੰਤ ਭਿੰਡਰਾਂਵਾਲੇ ਦਾ ਸਵਾਲ ਸੀਗਾ। ਅੱਜ ਕੱਲ੍ਹ ਬਹੁਤ ਗਵਾਹ ਆ ਰਹੇ ਨੇ, ਉਦੋਂ ਵੀ ਹਾਲਾਂਕਿ ਕਿਹਾ ਗਿਆ ਸਾਰੀਆਂ ਕਿਤਾਬਾਂ ਦੇ ਵਿੱਚ, ਪਰ ਮਨ ਨਹੀਂ ਮੰਨਦੇ ਬਹੁਤ ਸਾਰੇ ਲੋਕ ਕਈ ਵਾਰ ਨਾ, ਕਿ ਮੌਤ ਹੋ ਗਈ ਹੈ ਜਾਂ ਨਹੀਂ ਹੋ ਗਈ ਹੈ, ਜਾਂ ਸ਼ਹਾਦਤ ਹੋ ਗਈ ਹੈ ਜਾਂ ਨਹੀਂ ਹੋ ਗਈ। ਕਿੰਨੇ ਸਾਲ ਪੰਜਾਬ ਦੇ ਕਿਸੇ ਬੰਦੇ ਨੇ ਨਹੀਂ ਮੰਨਿਆ, ਤੇ ਪੰਜਾਬ ਦੇ ਇੱਕ ਸੈਂਟੀਮੈਂਟ 'ਚੋਂ, ਤਾਂ ਕਿ ਉਹ ਸਾਰੀ ਗੱਲ ਨੂੰ ਕੰਕਰੀਟਾਈਜ਼ ਨਾ ਕੀਤਾ ਜਾਏ, ਤਾਂ ਉਹਨੂੰ ਫਲਾਅ 'ਚ ਰੱਖਿਆ ਜਾਏ ਕਿਤੇ ਨਾ ਕਿਤੇ, ਉਸੇ ਇੱਕ ਸੈਟਅਪ ਦੇ, ਤਾਂ ਕਿ ਨਵੀਂ ਲੀਡਰਸ਼ਿਪ ਮਰਜ ਨਾ ਹੋਏ, ਇੱਕ ਝਾਕ ਰਹੇ ਕਿਸੇ, ਜੋ ਸੁਭਾਸ਼ ਚੰਦਰ ਬੋਸ ਨਾਲ ਹੋਇਆ ਜਿਸ ਤਰੀਕੇ ਦਾ। ਔਰ ਉਸੇ ਤਰੀਕੇ ਦੇ ਕਈ ਵਾਰ ਚੀਜ਼ਾਂ ਹੁੰਦੀਆਂ ਨੇ ਇਹੋ ਜਿਹੀਆਂ। ਔਰ ਅੱਜ ਕੱਲ੍ਹ ਉਹ ਸਾਰੇ ਸੱਜਣ ਕਹਿੰਦੇ ਨੇ ਮੈਂ ਵੀ ਪਛਾਣਿਆ, ਮੈਂ ਵੀ ਪਛਾਣਿਆ, ਮੈਂ ਵੀ ਪਛਾਣਿਆ, ਪਰ ਉਹਨਾਂ ਚਿਰ ਹਿੰਮਤ ਨਹੀਂ ਕੀਤੀ ਬਹੁਤ ਜ਼ਿਆਦਾ ਕਿ ਨਹੀਂ ਯਾਰ ਇਹ ਮੰਨ ਲੈਣਾ ਚਾਹੀਦਾ। ਤਾਂ ਉਹਦੇ ਪਿੱਛੇ ਕੀ ਕਿਹਾ ਜਾਏ? ਕੀ ਕੇਵਲ ਏਜੰਸੀ ਪੈਟਰਨ ਹੈ, ਕੇਵਲ ਪੋਲੀਟਿਕਸ ਹੈ, ਜਾਂ ਜਿਹੜੀ ਦੂਜੇ ਧੜੇ ਦੇ ਪਾਸੇ ਬੈਠੀ ਸਾਰਿਆਂ ਦਾ ਕੋਈ ਲਿਖਤ ਜਾਂ ਅਣਲਿਖਤ ਐਗਰੀਮੈਂਟ ਹੈ, ਜਿੱਥੇ ਕਿਤੇ ਨਹੀਂ ਇਹ ਸਹਿਮਤੀ ਹੋ ਪਾਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ। ਇਹ ਸਵਾਲ ਵੀ ਤਾਂ ਹਿਸਟਰੀ 'ਚ ਉਸ ਲੈਵਲ ਦੇ ਪਏ ਨੇ। ਜਿਹੜੀ ਸ਼ੀਅਰ ਪੋਲੀਟਿਕਸ ਉਹਨਾਂ ਨੇ ਵੀ ਡਿਸਕਸ ਕੀਤੀ, ਕਾਫੀ ਲੋਕਾਂ ਨੇ ਕੀਤੀ ਹੈ ਜਿਹੜੀ ਉਸ ਮਾਮਲੇ ਦੇ ਵਿੱਚ, ਕਿ ਕਿਵੇਂ ਨੈਗੋਸ਼ੀਏਸ਼ਨ ਹੁੰਦੀਆਂ ਰਹੀਆਂ, ਨੈਗੋਸ਼ੀਏਸ਼ਨ ਦੇ ਵਿੱਚੋਂ ਕਿਵੇਂ ਮੁੱਕਰਿਆ ਜਾਂਦਾ ਰਿਹਾ, ਤੇ ਕਿਵੇਂ ਮੁੱਕਰ ਕੇ ਇੱਥੋਂ ਤੱਕ ਹਾਲਾਤ ਲਿਆਂਦੇ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਫਿਰ ਸਾਰੇ ਆਪੋ ਆਪਣੀ ਸਫਾਈ ਦਿੰਦੇ ਨੇ। ਕੇਸੀ ਸਿੰਘ ਉਹਨਾਂ ਨੇ ਕਿਤਾਬ ਲਿਖੀ ਹੈ, ਉਹ ਗਿਆਨੀ ਜੱਜ ਸਿੰਘ ਨੂੰ ਥੋੜ੍ਹਾ ਜਿਹਾ ਬਰੀ ਕਰਨ ਵਾਲੀ ਗੱਲ, ਉਹੀ ਉਹਨਾਂ ਦਾ ਰੋਲ ਉਧਰ ਨੂੰ ਕਰ ਦਿਓ। ਜਿਹੜਾ ਕਿਸੇ ਨਾ ਕਿਸੇ ਨਾਲ ਰਿਹਾ, ਉਹਦੇ 'ਚ ਕਿਤੇ ਨਾ ਕਿਤੇ ਦਿਖਾਈ ਦਿੰਦੀਆਂ ਚੀਜ਼ਾਂ ਜ਼ਰੂਰ ਹੁੰਦੀਆਂ ਨੇ, ਕਿ ਕਿਸੇ ਬੰਦੇ ਦੇ ਫੇਵਰ 'ਚ, ਜਾਂ ਇਹ ਕਹਿ ਲਓ ਬਰੀ ਨਾ ਕਰੋ, ਉਹਨਾਂ ਨੂੰ ਉਹਨਾਂ ਦਾ ਪਰਸਪੈਕਟਿਵ ਜੱਚਦਾ ਕਿ ਉਹਨਾਂ ਦੀ ਵੀ ਮਜਬੂਰੀ ਸੀ। ਮੰਨ ਲਓ ਕਿ ਜੇ ਉਹ ਆਹ ਕਰ ਦਿੰਦੇ, ਜਿਹੜੇ ਉਹ ਗੱਲ ਕਹਿ ਰਹੇ ਨੇ ਕਿ ਜੇ ਇਹਦਾ ਵਿਰੋਧ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ, ਜੇ ਅਸਤੀਫਾ ਦੇ ਦਿੰਦੇ ਤਾਂ ਸਿੱਖਾਂ ਦਾ ਤੇ ਨੈਸ਼ਨਲ ਲੈਵਲ ਤੇ ਕਦੇ ਵੀ ਬਣਨੀ ਨਹੀਂ ਸੀ, ਬਿਲਕੁਲ ਹੀ ਐਡਾ ਵੱਡਾ ਫਰਕ ਪੈ ਜਾਣਾ ਸੀ, ਪਾੜਾ ਪੈ ਜਾਣਾ ਸੀ। ਆਹੋ ਉਹਦੇ 'ਚ ਪਤਾ ਨਹੀਂ ਕੀ ਹੋ ਜਾਂਦਾ ਉਦੋਂ ਬਾਅਦ ਦੀ ਲੌਂਗ ਰਨ। ਹਰੇਕ ਦਾ ਆਪਣਾ ਇੱਕ ਲੌਜਿਕ ਹੈ ਜਿਹਦੇ ਤਹਿਤ ਉਹਨੂੰ ਮਤਲਬ ਭਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਨੂੰ ਲੱਗਦਾ ਜਿਹੜੀਆਂ ਖਾਲੀ ਥਾਵਾਂ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਸਾਰੇ ਮਾਮਲੇ ਦੇ ਉੱਤੇ। ਉਦੋਂ ਵੀ ਵੱਡਾ ਕੁਐਸਚਨ ਇਹ ਹੈ ਸਾਰੇ ਮਾਮਲੇ ਦੇ ਵਿੱਚ ਕਿ ਕਿੰਨਾ ਹੀ ਜ਼ਿਆਦਾ ਇੰਪੈਕਟ ਪਿਆ ਉਸ ਸਾਰੇ ਦਾ, ਤੇ ਇਸ ਡਿਸਕੋਰਸ ਨੂੰ ਉਧਰ ਨੂੰ ਕਦੇ ਲੈ ਕੇ ਨਹੀਂ ਜਾਇਆ ਗਿਆ ਕਿ ਇਹਦਾ ਕਲੋਜ਼ਰ ਕਿਵੇਂ ਹੋਣਾ ਹੈ। ਆਫਟਰ ਆਲ ਇੰਡੀਅਨ ਸਟੇਟ ਨੇ ਬਿਲਕੁਲ ਕਲੋਜ਼ਰ ਵੱਲ ਚੱਲੀ ਉਹ ਨਹੀਂ, ਔਰ ਜੇ ਚੱਲਦੀ ਨਾ ਕੇਵਲ ਉਹ ਸਟੇਟ ਚੱਲਦੀ, ਸਾਡੇ ਵੀ ਨਹੀਂ ਹੋਇਆ। ਸਾਡੀਆਂ ਵੀ ਜਿਹੜੀਆਂ ਗੌਰਮੈਂਟਾਂ ਬਣੀਆਂ 97 ਦੇ ਵਿੱਚ ਤਾਂ ਇਹ ਕਿਹਾ ਹੀ ਸੀ ਕਿ ਅਸੀਂ ਇੱਕ ਕਮਿਸ਼ਨ ਬਣਾਵਾਂਗੇ ਜਿਹੜਾ ਉਸ ਲੈਵਲ ਦਾ ਕਮਿਸ਼ਨ ਹੋਏਗਾ, ਘੱਟੋ ਘੱਟ ਇਹਦੇ ਕਾਰਨਾਂ ਦੀ ਜਾਂਚ ਕਰੇਗਾ, ਇੱਥੇ ਤੱਕ ਆਇਆ ਕਿਉਂ, ਇੱਕ ਰਿਕਾਰਡ ਹੋਏਗਾ ਉਸ ਪਾਸੇ ਵੱਲ। ਤੇ ਜਦੋਂ ਉਹ ਨਹੀਂ ਹੋਇਆ, ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਪੀਪਲਜ਼ ਕਮਿਸ਼ਨ ਬਣਾਇਆ। 34 ਸੈਕਟਰ ਗੁਰਦੁਆਰਾ ਸਾਹਿਬ ਦੇ ਵਿੱਚ 2 ਮੀਟਿੰਗਾਂ ਵੀ ਹੋਈਆਂ, ਤੇ ਮੀਟਿੰਗਾਂ 'ਚੋਂ ਸਟੇਟ ਦਾ ਐਡਵੋਕੇਟ ਜਨਰਲ ਜਾ ਕੇ ਹਾਈ ਕੋਰਟ ਇਹ ਕਹਿ ਰਿਹਾ ਇਹਦੇ ਨਾਲ ਤਾਂ ਡਿਮੋਰਲਾਈਜੇਸ਼ਨ ਆ ਜਾਏਗੀ ਟੋਟਲ ਪੁਲਿਸ ਪੈਟਰਨ 'ਚ, ਟੋਟਲ ਸਿਕਿਉਰਿਟੀ ਪੈਟਰਨ 'ਚ ਸਾਰਿਆਂ ਮਾਮਲਿਆਂ ਦੇ ਵਿੱਚ, ਤੇ ਉੱਥੋਂ ਸਟੇ ਹੋ ਜਾਂਦਾ ਸਾਰੇ ਦਾ ਸਾਰਾ ਕੰਮ। ਉਹਦੇ ਬਦਲੇ ਸਾਨੂੰ ਦਿੱਤਾ ਕੀ ਜਾਂਦਾ? ਉਹਦੇ ਬਦਲੇ ਦਿੱਤਾ ਜਾਂਦਾ ਇੱਕ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਦਾ, ਪਰ ਉਹਦੇ 'ਚ ਬਾਰ ਕੀ ਲਾਈ ਜਾਂਦੀ ਆ ਉਸ ਕਾਨੂੰਨ ਦੇ ਵਿੱਚ ਕਿ 1 ਸਾਲ ਤੋਂ ਪੁਰਾਣੇ ਕੇਸ ਸੁਣ ਨਹੀਂ ਸਕਦਾ। ਹਿਊਮਨ ਰਾਈਟਸ ਕਮਿਸ਼ਨ ਦਿੱਤਾ, ਪਰ ਉਹ ਹਿਊਮਨ ਰਾਈਟਸ ਕਮਿਸ਼ਨ 1 ਸਾਲ ਤੋਂ ਪੁਰਾਣੇ ਕੇਸ ਨਹੀਂ ਸੁਣ ਸਕਦਾ। ਤੇ ਇਸੇ ਕਰਕੇ ਉਹ ਸਾਰੀਆਂ ਜਿਹੜੀਆਂ ਮਾਮਲੇ ਨੇ, ਔਰ ਇਹਦੇ ਨਾਲ ਇਹ ਗੱਲਾਂ ਕੰਟੀਨਿਊ ਇਸ ਕਰਕੇ ਵੀ ਕਰਦੀਆਂ ਨੇ ਕਿ ਜਦੋਂ ਜਸਵੰਤ ਸਿੰਘ ਖਾਲੜਾ ਮਤਲਬ ਇੱਕ ਲਿਸਟ ਬਣਾ ਲੈਂਦੇ ਨੇ ਕਿ ਇਹ ਅਨਆਇਡੈਂਟੀਫਾਈ ਬੰਦੇ ਆਇਡੈਂਟੀਫਾਈ ਕਿਵੇਂ ਹੋ ਸਕਦੇ ਨੇ, ਇਸ ਤੋਂ ਬਾਅਦ ਪਛਾਣ ਹੋ ਸਕਦੀ ਹੈ, ਤੇ ਉਸ ਤੋਂ ਬਾਅਦ ਵੀ CBI ਵੀ ਮੋਹਰ ਲਾ ਦਿੰਦੀ ਹੈ ਕਿ ਖਾਲੜਾ ਦੀ ਰਿਪੋਰਟ ਠੀਕ ਹੈ, ਤਾਂ ਦੇਸ਼ ਦੀ ਸੁਪਰੀਮ ਕੋਰਟ ਇਹ ਫੈਸਲਾ ਕਰਦੀ ਹੈ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਟ੍ਰਾਂਸਫਰ ਕਰ ਦਿੰਦੀ ਹੈ ਕੇਸ ਕਿ ਇਹਨਾਂ ਨੂੰ ਮੁਆਵਜ਼ਾ ਦੇ ਦਿਓ 2-2 ਲੱਖ ਰੁਪਈਆ ਸਾਰੇ ਪਰਿਵਾਰਾਂ ਨੂੰ, ਪਰ ਕਿਸੇ ਖਿਲਾਫ ਕ੍ਰਿਮੀਨਲ ਚਾਰਜ ਨਹੀਂ ਲੱਗਣਗੇ, ਕਿਸੇ ਖਿਲਾਫ ਕੋਈ ਇਸ ਲੈਵਲ ਦੀ ਗੱਲ ਨਹੀਂ ਹੋਏਗੀ। ਔਰ ਉਹ ਕ੍ਰਿਮੀਨਲ ਕਿਉਂ ਨਹੀਂ? ਇਹਦਾ ਮਤਲਬ ਇਹ ਹੈ ਕਿ ਜਿਹੜਾ ਰੂਲ ਆਫ ਲਾ ਹੁੰਦਾ ਉੱਥੇ ਸਟੇਟ ਹਾਰਦੀ ਹੈ। ਜਦੋਂ ਤੁਸੀਂ ਆਪਣੇ ਸੰਵਿਧਾਨ, ਆਪਣੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੋਈ ਸਿਸਟਮ ਨਹੀਂ ਚਲਾ ਰਹੇ ਹੁੰਦੇ, ਇਹਦਾ ਮਤਲਬ ਤੁਹਾਡਾ ਕਾਨੂੰਨ, ਤੁਹਾਡਾ ਸੰਵਿਧਾਨ ਉਹ ਫਲਾਪ ਸਿੱਧ ਹੁੰਦਾ ਕਿ ਉਹ ਨਹੀਂ ਹੈ ਉਹਦੇ 'ਚ ਇੰਨੀ ਜਾਨ ਕਿ ਉਹ ਆਪਣੇ ਰਾਈਟਸ ਲੋਕਾਂ ਨੂੰ ਦੇ ਕੇ ਉਸ ਪੱਧਰ ਦੇ ਉੱਤੇ ਉਹਨਾਂ ਨੂੰ ਮੈਨੇਜ ਕਰਨ ਦੀ ਕਪੈਸਿਟੀ ਰੱਖਦਾ ਹੋਵੇ। ਔਰ ਦੂਜੀ ਗੱਲ, ਇਸੇ ਮਾਮਲੇ ਦੇ ਵਿੱਚ
ਇਹ ਗੱਲ ਵੀ ਨਾਲ ਆਉਂਦੀ ਹੈ ਕਿ ਜੇ ਡਿਮੋਰਲਾਈਜੇਸ਼ਨ ਹੋ ਜਾਏਗੀ ਰੀਅਲ ਤੱਥ ਸਾਹਮਣੇ ਆਉਣ ਦੇ ਨਾਲ, ਤਾਂ ਅਸੀਂ ਸਭ ਨੂੰ ਇਹ ਲਾਇਸੈਂਸ ਵੰਡਾਂਗੇ ਕਿ ਤੁਸੀਂ ਗੈਰ ਕਾਨੂੰਨੀ ਕੰਮ ਕਰੋ ਜਿੰਨੇ ਮਰਜ਼ੀ, ਕੋਈ ਗੱਲ ਨਹੀਂ, ਤੁਸੀਂ ਡਿਮੋਰਲਾਈਜ਼ ਨਹੀਂ ਹੋਣਾ ਕਿਉਂਕਿ ਤੁਸੀਂ ਸਾਡੇ ਬੰਦੇ ਹੋ। ਤਾਂ ਉਹ ਕਿਹੜਾ ਸਿਸਟਮ ਹੋਏਗਾ, ਉਹ ਕਿਹੜਾ ਰੂਲ ਆਫ ਲਾ ਹੋਏਗਾ ਤੇ ਕਿਹੜਾ ਪੈਟਰਨ ਉਸ ਲੈਵਲ ਦੇ ਉੱਤੇ ਹੋਏਗਾ। ਔਰ ਜੇਕਰ ਅਸੀਂ ਇਹਦੇ ਤੇ ਕੋਈ ਕਮਿਸ਼ਨ ਜਾਂ ਕੋਈ ਨਹੀਂ ਬਣਾਇਆ ਅੱਜ ਤੱਕ, ਮਤਲਬ ਜਿਹਦੇ ਤੇ ਕੋਈ ਸੱਚਾਈ ਸਾਹਮਣੇ ਆਉਂਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਸ਼ਾਇਦ ਗੱਲ ਉਧਰ ਨੂੰ ਤੁਰਦੀ, ਤੇ ਉਧਰ ਨੂੰ ਤੁਰਨੀਓ ਨਹੀਂ ਸੀ। ਫਿਰ ਇੰਦਰਾ ਗਾਂਧੀ ਦਾ ਕਤਲ, ਫਿਰ ਦਿੱਲੀ ਤੇ ਬਾਕੀ ਦੇ ਸਾਰੇ ਮਾਮਲਿਆਂ ਦੇ ਉੱਤੇ ਗੱਲਾਂ, ਇਹ ਫੈਕਟ ਤਾਂ ਜੱਗ ਜਾਹਰੀ ਨੇ ਕਿ ਕੱਲਾ ਦਰਬਾਰ ਸਾਹਿਬ 'ਚ ਉੱਥੇ ਖਾੜਕੂ ਬੈਠੇ ਨੇ, ਉਹਦੇ ਕਰਕੇ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕੱਲਾ ਉਹ ਪੈਟਰਨ ਹੀ ਨਹੀਂ ਹੈ। ਇਹ ਠੀਕ ਹੈ ਕਿ ਉੱਥੇ ਮਾਹੌਲ ਬਣਾਇਆ ਗਿਆ ਉਸ ਲੈਵਲ ਦਾ, 37 ਗੁਰਦੁਆਰਿਆਂ 'ਚ ਕੌਣ ਕੌਣ ਬੈਠਾ ਸੀਗਾ, ਮਾੜਾ ਜਿਹਾ ਰਿਐਕਸ਼ਨ ਦੁੱਖ ਨਿਵਾਰਨ ਪਟਿਆਲੇ ਤੋਂ ਆਇਆ ਤੇ ਬਾਕੀ ਦਰਬਾਰ ਸਾਹਿਬ ਤੋਂ ਉਦੋਂ ਬਿਨਾਂ ਕਿੱਥੋਂ ਰਿਐਕਸ਼ਨ ਆਇਆ, ਕੋਈ ਰਿਐਕਸ਼ਨ ਹੀ ਨਹੀਂ ਹੈ। ਇੱਕੋ ਸਟ੍ਰੈਟਜੀ ਦਾ, ਪੋਲੀਟੀਕਲ ਸਟ੍ਰੈਟਜੀ ਦਾ ਹਿੱਸਾ ਹੈ। ਉਸ ਪੋਲੀਟੀਕਲ ਸਟ੍ਰੈਟਜੀ ਨੂੰ ਕਾਊਂਟਰ ਕਰਨ ਦੇ ਲਈ ਅਸੀਂ ਕੋਈ ਬਹੁਤ ਬੜਾ ਨਾ ਤਾਂ ਕੋਈ ਆਈਡੀਓਲੋਜੀਕਲ ਫਰੇਮਵਰਕ ਉਦੋਂ ਬਾਅਦ ਨੈਰੇਟਿਵ ਸਿਰਜ ਪਾਏ ਆ। ਅਸਲ ਦੇ ਵਿੱਚ ਅਸੀਂ ਇੱਕ ਵਿਕਟਮਹੁੱਡ ਤਾਂ ਪਲੇ ਕੀਤਾ ਉਹਨਾਂ ਕੁ ਕਿ ਅਸੀਂ ਪੀੜਤ ਹੈਗੇ, ਇਹਦੇ 'ਚ ਤਾਂ ਕੋਈ ਦੋ ਰਾਮਾ ਨਹੀਂ ਕਿ ਪੀੜਤ ਨਹੀਂ ਆ ਉਸ ਪੱਧਰ ਦੇ ਉੱਤੇ, ਪਰ ਨਾਲ ਦੀ ਨਾਲ ਫਿਰ ਮਿੱਟੀ ਪਾਓ ਤੇ ਅੱਗੇ ਵਧੋ, ਤੇ ਪਰਦਾ ਪਾਓ ਤੇ ਅੱਗੇ ਵਧੋ, ਤੇ ਚੱਲ ਪਏ ਉਸ ਪੱਧਰ ਦੇ ਉੱਤੇ ਜਾਂਦੇ ਜਾਂਦੇ। ਔਰ ਇਹ ਬਾਦਲ ਸਾਹਿਬ ਦਾ ਮੈਂ ਕੰਨੀ ਸੁਣਿਆ ਸਵਾਲ ਹੈ ਪ੍ਰੈਸ ਕਾਨਫਰੰਸ ਦੇ ਵਿੱਚ, ਜਦੋਂ ਇਹ ਕਿਹਾ ਵੀ ਕਾਕਾ ਜੀ ਹੁਣ ਰਹਿਣ ਦਿਓ, ਹੁਣ ਪਰਦਾ ਪਾਓ ਉਸ ਸਾਰੇ ਮਾਮਲੇ ਤੇ ਅੱਗੇ ਵਧਿਆ ਜਾਣਾ, ਅੱਗੇ ਵਧਣਾ ਹੀ ਠੀਕ ਹੁੰਦਾ। ਹੁਣ ਸਾਰੇ ਜ਼ਖਮਾਂ ਨੂੰ ਕਿਉਂ ਬਾਰ-ਬਾਰ ਉਚੇੜਨਾ ਹੈ ਉਹ ਸਾਰੇ ਮਾਮਲੇ ਦੇ ਵਿੱਚ। ਤੇ ਉਸ ਤੋਂ ਬਾਅਦ ਹੋਰ ਵੀ ਸਰਕਾਰਾਂ ਬਹੁਤ ਆਈਆਂ, ਕੱਲਾ ਉਹਨਾਂ ਦਾ ਕੁਐਸਚਨ ਨਹੀਂ। ਜਿਵੇਂ ਜੇ ਦਿੱਲੀ ਦੇ ਮਾਮਲੇ 'ਚ ਆਪਾਂ ਗੱਲ ਕਰਦੇ ਹਾਂ, ਕੱਲੀ ਇੱਕ ਪੋਲੀਟੀਕਲ ਪਾਰਟੀ ਥੋੜ੍ਹੀ ਆਈ, ਕਾਂਗਰਸ ਤੋਂ ਬਾਅਦ ਬੀਜੇਪੀ ਵੀ ਆਈ ਹੈ, ਯੂਨਾਈਟਿਡ ਫਰੰਟ ਵੀ ਆਇਆ, ਸਾਰੀਆਂ ਆਈਆਂ ਨੇ, ਸਾਰੀਆਂ ਪਾਰਟੀਆਂ ਆਈਆਂ ਨੇ। ਇਹਦਾ ਮਤਲਬ ਇਹ ਹੁੰਦਾ ਕਿ ਸਟੇਟ ਦੀ ਜਿਹੜੀ ਸਟ੍ਰੈਟਜੀ ਹੁੰਦੀ ਹੈ, ਸਟੇਟ ਦੀ ਸਟ੍ਰੈਟਜੀ ਕਾਮਨ ਪੋਲੀਟੀਕਲ ਥਾਟ 'ਚੋਂ ਨਿਕਲਦੀ ਹੈ, ਕਿਸੇ ਪਾਰਟੀਓ 'ਚ ਫਰਕ ਨਹੀਂ ਪਾਉਂਦੀ। ਜੇ ਪਾਰਟੀਓ 'ਚ ਡਿਫਰੈਂਸ ਕ੍ਰੀਏਟ ਕਰ ਸਕਦੀ ਹੁੰਦੀ ਤਾਂ ਸ਼ਾਇਦ ਹੋਰ ਤਰ੍ਹਾਂ ਦੀ ਗੱਲ ਹੁੰਦੀ, ਤੇ ਹੋਰ ਤਰ੍ਹਾਂ ਦਾ ਕੋਰਟ ਹੋਰ ਤਰ੍ਹਾਂ ਪੇਸ਼ ਆਉਂਦੀ, ਬਾਕੀ ਦੀਆਂ ਚੀਜ਼ਾਂ ਹੋਰ ਤਰ੍ਹਾਂ ਪੇਸ਼ ਆਉਂਦੀਆਂ। ਇਹ ਸਟੇਟ ਦਾ ਨੈਰੇਟਿਵ ਹੈ, ਕਿਸੇ ਪਾਰਟੀ ਦਾ ਨਹੀਂ। ਇਸੇ ਕਰਕੇ ਚਾਹੇ ਦਰਬਾਰ ਸਾਹਿਬ ਤੇ ਹਮਲਾ ਹੋਇਆ, ਇੱਕ ਅੱਧਾ ਲੀਡਰ ਨੇ ਜਿਹਨੇ ਮਾੜਾ ਮੋਟਾ ਇੱਧਰ ਉੱਧਰ ਬੋਲਿਆ, ਉਹ ਦੁਹਾ ਦਾ ਨਾਰਾ ਚੰਦਰ ਸ਼ੇਖਰ ਵਰਗੇ ਨੇ, ਤੇ ਉਹ ਮੇਨ ਸਟ੍ਰੀਮ ਪੋਲੀਟਿਕਸ 'ਚੋਂ ਬਾਹਰ ਹੋ ਗਿਆ। ਕਦੇ ਪਾਰਟੀ ਪੂਰਟੀ ਉਹਦੀ ਕਿਧਰੇ ਉੱਡ ਗਈ, ਕਿਤੇ ਹੋਰ ਕਿਸੇ ਨੂੰ ਨਹੀਂ ਉਸ ਲੈਵਲ ਦੇ ਉੱਤੇ ਪੁੱਛਿਆ। ਉਦੋਂ ਬਾਅਦ ਇਹਦਾ ਮਤਲਬ ਬਾਕੀ ਨੂੰ ਓਨ ਕਰ ਗਿਆ ਇੱਕ ਸੈਂਟੀਮੈਂਟ ਜਿਹੜਾ ਇਹ ਸਾਰੇ ਮਾਮਲੇ ਦੇ ਵਿੱਚ ਸੀਗਾ। ਔਰ ਸਵਾਲ ਕੇਵਲ ਇਹੀ ਹੈ ਕਿ ਅੱਜ ਇਹ ਸਾਰੀਆਂ ਚੀਜ਼ਾਂ ਦਿਖਾਈ ਦਿੰਦੀਆਂ ਨੇ, ਸਾਡੇ ਸਾਹਮਣੇ ਨੇ। ਕੀ ਕੋਈ ਡਿਸਕੋਰਸ ਇਹੋ ਜਿਹਾ ਖੜਾ ਹੋ ਸਕਦਾ, ਐਸਾ ਨੈਰੇਟਿਵ ਬਿਲਡ ਹੋ ਸਕਦਾ ਜਿਹੜਾ ਇਦੋਂ ਅੱਗੇ ਕੋਐਗਜ਼ਿਸਟੈਂਸ ਦੇ ਤਰੀਕੇ ਦੇ ਨਾਲ, ਆਪਸੀ ਸਹਿ ਹੋਣ ਦੇ ਤਰੀਕੇ ਦੇ ਨਾਲ, ਬਿਨਾਂ ਕਿਸੇ ਰੰਜਸ ਤੋਂ, ਬਿਨਾਂ ਕਿਸੇ ਗੱਲ ਤੋਂ ਠੀਕ ਤਰੀਕੇ ਨਾਲ ਚੱਲਿਆ ਜਾ ਸਕਦਾ ਹੋਵੇ? ਉਹ ਉਹਨਾਂ ਚਿਰ ਨਹੀਂ ਦੁਨੀਆ 'ਚ ਕਿਤੇ ਵੀ ਚੱਲਿਆ ਜਾ ਸਕਦਾ ਜਿੰਨਾ ਚਿਰ ਪਾਵਰ ਸ਼ੇਅਰਿੰਗ ਦੇ ਵਿੱਚ ਹਿੱਸੇਦਾਰੀ ਉਸ ਪੱਧਰ ਦੇ ਉੱਤੇ ਨਹੀਂ ਹੁੰਦੀ। ਕਿਤੇ ਵੀ, ਕਿਸੇ ਵੀ ਕਾਸਟ ਨੂੰ ਲੈ ਲਓ, ਕਿਸੇ ਕਲਾਸ ਨੂੰ ਲੈ ਲਓ, ਕਿਸੇ ਰਿਲੀਜਨ ਨੂੰ ਲੈ ਲਓ, ਕਿਸੇ ਬੋਲੀ ਦੇ ਕਿੱਤੇ ਨੂੰ ਲੈ ਲਓ, ਖੇਤਰ ਨੂੰ ਲੈ ਲਓ, ਜੇ ਤੁਸੀਂ ਸ਼ੰਟ ਆਊਟ ਕਰ ਦੋਗੇ ਬਾਹਰ ਪਾਵਰ ਸ਼ੇਅਰਿੰਗ ਦੇ ਵਿੱਚੋਂ, ਫੈਸਲੇ ਲੈਣ ਦੀ ਪ੍ਰਕਿਰਿਆ ਦੇ ਵਿੱਚੋਂ, ਤਾਂ ਇਹੋ ਜਿਹੀਆਂ ਘਟਨਾਵਾਂ ਬਾਰ-ਬਾਰ ਹੋਣਗੀਆਂ। ਅੱਜ ਕਿਸੇ ਹੋਰ ਰੂਪ 'ਚ ਹੈ, ਕੱਲ੍ਹ ਨੂੰ ਕਿਸੇ ਹੋਰ ਰੂਪ 'ਚ ਹੈ। ਇਸੇ ਕਰਕੇ ਜਿਹੜਾ ਤਾਨਾਸ਼ਾਹ ਦਾ ਰੂਪ ਹੁੰਦਾ ਹੈ, ਉਹ ਜ਼ਰੂਰੀ ਨਹੀਂ ਹੈ ਕਿ ਫੌਜ ਦੇ ਨਾਲ ਹੀ ਹੁੰਦਾ ਹੈ, ਉਹ ਸੰਵਿਧਾਨਕ ਤਰੀਕਿਆਂ ਨਾਲ ਵੀ ਹੋ ਜਾਂਦਾ ਹੈ, ਉਹ ਡੈਮੋਕ੍ਰੇਟਿਕ ਜੀ ਸੋ ਕਾਲਡ ਜਿਹੜੇ ਤਰੀਕੇ ਨੂੰ ਆਪਾਂ ਕਹਿੰਦੇ ਹਾਂ ਇਹਦੇ ਨਾਲ ਵੀ ਹੋ ਜਾਂਦਾ ਹੈ। ਔਰ ਸਾਰੇ ਤਾਨਾਸ਼ਾਹ ਚੁਣ ਕੇ ਹੀ ਆਏ ਨੇ, ਕੋਈ ਤਾਨਾਸ਼ਾਹ ਆ ਕੇ ਤਾਂ ਮਾਡਰਨ ਯੁੱਗ ਦੇ ਵਿੱਚ ਵੈਸੇ ਨਹੀਂ ਜਿੱਤਿਆ ਜਿਹੜਾ ਉਸ ਪੱਧਰ ਦੇ ਉੱਤੇ ਜਿੱਤਿਆ ਹੋਵੇ। ਇਸ ਕਰਕੇ ਕੰਟਰੀ ਨੂੰ ਜਿਸ ਪੋਲੀਟਿਕਸ ਦੀ ਕਦੇ ਲੋੜ ਸੀ, ਜਿਹੜੇ 73 ਦੇ ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ, ਫਿਰ 78 ਦਾ ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ, ਜਿਹੜਾ ਫੈਡਰਲ ਸਟਰਕਚਰ ਦਾ ਇੱਕ ਸਿਸਟਮ ਹੈ, ਉਹ ਸਿਸਟਮ ਤੇ ਕੱਲਾ ਫੈਡਰਲ ਸਟਰਕਚਰ ਦਾ ਸਿਸਟਮ ਦਾ ਮਤਲਬ ਇਹ ਨਹੀਂ ਕਿ ਸਟੇਟਾਂ ਦੇ ਕੁਐਸਚਨ, ਲੋਕਾਂ ਦੇ ਰਾਈਟ ਕਿੱਥੇ ਨੇ ਉਹਦੇ ਨਾਲ ਉਦੋਂ ਅੱਗੇ ਰਾਈਟ ਫੈਡਰਲ ਤੇ ਡੀਸੈਂਟਰਲਾਈਜੇਸ਼ਨ ਆਫ ਪਾਵਰ। ਜੇ ਕਿਸੇ ਨੇ ਦੁਨੀਆ ਦੀ ਵੱਡੀ ਡੈਮੋਕ੍ਰੇਸੀ ਨੇ ਵਿਚਰਨਾ ਤਾਂ ਇਹ ਦੋ ਪ੍ਰਿੰਸੀਪਲ ਅਪਣਾਉਣੇ ਬੜੇ ਜ਼ਰੂਰੀ ਨੇ, ਫੈਡਰਲ ਸਟਰਕਚਰ ਤੇ ਡੀਸੈਂਟਰਲਾਈਜੇਸ਼ਨ ਆਫ ਪਾਵਰ ਸਿਸਟਮ। ਦੇ ਕਿਸੇ ਚੀਫ ਮਿਨਿਸਟਰ ਨੂੰ ਦੇ ਦਿਓ ਉਹੋ ਜਿਹਾ ਕੰਮ ਜਿਵੇਂ ਉੱਥੇ ਮੋਦੀ ਸੀ, ਇੱਥੇ ਵਾਲਾ ਚੀਫ ਮਿਨਿਸਟਰ ਵੀ ਕੋਈ ਕਰ ਸਕਦਾ, ਕਿਤੇ ਦਾ ਵੀ ਕਰ ਸਕਦਾ। ਉਹੀ ਗੱਲ ਜੇਕਰ ਲੋਕਾਂ ਦੀ ਇਨਵੋਲਵਮੈਂਟ ਉਸ ਲੈਵਲ ਤੇ, ਗਰਾਊਂਡ ਲੈਵਲ ਤੇ, ਗ੍ਰਾਸ ਰੂਟ ਲੈਵਲ ਤੇ ਜਿਹੜਾ ਨਾ ਹੋਵੇ ਕਿਸੇ ਵੀ ਰੂਪ ਦੇ ਵਿੱਚ। ਇਸੇ ਕਰਕੇ ਬਹੁਤ ਮੈਨੂੰ ਲੱਗਦਾ ਕਿ ਹੋਰ ਵੀ ਜ਼ਿਆਦਾ ਇੰਪੋਰਟੈਂਟ ਅੱਜ ਦੇ ਦੌਰ 'ਚ ਇਸ਼ੂ ਹੈ। ਜਿੰਨੀਆਂ ਫਰੀडम ਹਾਊਸ ਤੋਂ ਲੈ ਕੇ
ਸਵੀਡਨ ਦੀ ਉਸ ਏਜੰਸੀ ਤੋਂ ਲੈ ਕੇ ਦੁਨੀਆ ਪਹਿਲਾਂ ਨਾਲੋਂ ਵੀ ਜ਼ਿਆਦਾ ਅਥਾਰਟੇਰੀਅਨ ਰਾਜਾਂ ਦੇ ਅੰਡਰ ਆ ਰਹੀ ਹੈ। ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਅਥਾਰਟੇਰੀਅਨ ਰਾਜ ਦੀ ਪ੍ਰਭਾਵ ਜਿਹੜਾ ਲਗਾਤਾਰ ਵੱਧ ਰਿਹਾ ਹੈ। ਇਸੇ ਕਰਕੇ ਸਾਡੇ ਕੰਟਰੀ ਨੂੰ ਇਹ ਕਹਿੰਦੇ ਨੇ ਕਿ ਇਹ ਇਲੈਕਟ੍ਰੋ ਤਰੀਕੇ ਦੇ ਲਈ ਵੀ, ਚੋਣ ਤਰੀਕੇ ਦੇ ਲਈ ਵੀ ਇਹ ਅਥਾਰਟੇਰੀਅਨ ਸਟੇਟ ਬਣਦਾ ਜਾ ਰਿਹਾ ਹੈ। ਜਾਂ ਉਹ ਫਰੀडम ਹਾਊਸ ਕਹਿ ਰਿਹਾ ਹੈ ਕਿ ਇਹ ਪਾਰਸਲੀ ਇੰਡੀਪੈਂਡੈਂਟ ਕੰਟਰੀ ਹੈ, ਅਰਧ ਆਜ਼ਾਦ ਦੇਸ਼ ਹੈ, ਇਹ ਪੂਰੀ ਤਰ੍ਹਾਂ ਆਜ਼ਾਦ ਦੇਸ਼ ਦਾ ਰੂਪ ਨਹੀਂ ਲੈ ਰਿਹਾ। ਔਰ ਜਦੋਂ ਉਹਦੇ ਖਿਲਾਫ ਅਸੀਂ ਇਹ ਗੱਲ ਕਰ ਰਹੇ ਹਾਂ ਨਾ, ਕਿਤੇ ਸਾਡੇ ਪ੍ਰੋਬਲਮ ਕਿੱਥੇ ਹੈ। ਇੱਕ ਕਮੇਟੀ ਬਣਦੀ ਹੈ ਦੇਸ਼ ਦੇ ਵਿੱਚ, ਜਿਹੜੀ ਕਮੇਟੀ ਇਹ ਕਹਿ ਰਹੀ ਹੈ ਕਿ ਇਹ ਦੇਖੋ ਬਾਹਰਲੀਆਂ ਏਜੰਸੀਆਂ ਸਾਡੇ ਖਿਲਾਫ ਗਲਤ ਰਿਪੋਰਟਾਂ ਦੇ ਰਹੀਆਂ ਨੇ। ਕੁਦਰਤੀ ਉਹਦੇ 'ਚ ਇੱਕ ਪੱਤਰਕਾਰ ਵੀ ਪਾ ਲਿਆ, ਕਿਉਂਕਿ ਪ੍ਰੈਸ ਦੀ ਆਜ਼ਾਦੀ ਦਾ ਸਵਾਲ ਵੀ ਹੈ। ਤੇ ਉਹ ਕਮੇਟੀ ਨੇ ਮੀਟਿੰਗਾਂ ਕੀਤੀਆਂ ਤੇ ਉਸ ਪੱਤਰਕਾਰ ਨੇ ਡਿਸੈਂਟਿੰਗ ਨੋਟ ਦਿੱਤਾ। ਜਿਹੜੀ ਫਾਈਨਲ ਰਿਪੋਰਟ ਆਈ ਹੈ ਉਹਦੇ 'ਚ ਡਿਸੈਂਟਿੰਗ ਨੋਟ ਹੈ ਹੀ ਨਹੀਂ ਕਿਤੇ। ਪੀ ਸਾਈਨਾਥ ਉਹਦਾ ਨਾਂ ਹੈ। ਪੀ ਸਾਈਨਾਥ ਨੇ ਉਹ ਕਿਹਾ ਮੇਰੀ ਰਿਪੋਰਟ ਕਿੱਧਰ ਗਈ ਜਿਹੜੀ ਮੈਂ ਐਡੀ ਵੱਡੀ ਡਿਸੈਂਟਿੰਗ ਦਿੱਤੀ ਹੈ। ਜਿਹੜੇ ਜਮਾ ਨਹੀਂ ਬੋਲੇ ਉਸ ਮੀਟਿੰਗ ਦੇ ਵਿੱਚ, ਉਹ ਪਤਾ ਨਹੀਂ ਕਿੱਥੋਂ ਲਿਖਾ ਕੇ ਲਿਆਏ ਨੇ, ਕੀ ਕੀ ਲਿਖ ਕੇ ਦੇਤਾ। ਜਦੋਂ ਲਿਖਣ 'ਚ ਵੀ ਬਲੰਡਰ ਹੋਣਗੇ, ਜਦੋਂ ਉਹ ਪੇਸ਼ਕਾਰੀ ਵੀ ਜਿਹੜਾ ਬੰਦਾ ਡਿਸੈਂਟ ਦੇਣਾ ਚਾਹੁੰਦਾ ਉਹ ਡਿਸੈਂਟ ਵੀ ਗਾਇਬ ਹੋ ਜਾਏਗਾ ਉਹ ਸਾਰੇ ਮਾਮਲੇ 'ਚ। ਗੌਰਮੈਂਟਾਂ ਇਸ ਢੰਗ ਨਾਲ ਟਰੀਟ ਕਰਨਗੀਆਂ ਤੁਹਾਡੇ ਆਈਡੀਏ ਨੂੰ, ਤੁਹਾਡੇ ਆਈਡੀਓਲੋਜੀਕਲ ਸਿਸਟਮ ਨੂੰ, ਤਾਂ ਡੈਮੋਕ੍ਰੈਟਿਕ ਸੈਟਅਪ ਕਿੱਥੋਂ ਬਚਣਾ ਹੈ। ਇਸ ਲਈ ਉਹ ਬਚਣ ਦਾ ਸਵਾਲ ਨਹੀਂ। ਉਹਦੇ ਲਈ ਓਵਰਆਲ ਪਹਿਲਾਂ ਮਾਈਂਡ ਡੈਮੋਕ੍ਰੈਟਿਕ ਬਣਾਉਣਾ, ਪਹਿਲਾਂ ਜੀਵਨ ਜਾਂਚ ਡੈਮੋਕ੍ਰੈਟਿਕ ਐਟੀਟਿਊਡ ਮੁਤਾਬਕ ਢਾਲਣਾ, ਤੇ ਫਿਰ ਉਹਦੇ ਮੁਤਾਬਕ ਡੈਮੋਕ੍ਰੇਸੀ ਬਿਲਡ ਕਰਨਾ। ਅਸੀਂ ਡੈਮੋਕ੍ਰੇਸੀ ਬਿਲਡ ਨਹੀਂ ਕਰ ਰਹੇ। ਸਾਡੀ ਹਰ ਪਾਰਟੀ ਦਾ ਪ੍ਰਧਾਨ ਮਰਨ ਤੋਂ ਪਹਿਲਾਂ ਉਤਰਨਾ ਨਹੀਂ ਚਾਹੁੰਦਾ, ਕਿਸੇ ਜਥੇਬੰਦੀ ਦਾ ਪ੍ਰਧਾਨ ਮਰਨ ਤੋਂ ਪਹਿਲਾਂ ਉਤਰਨਾ ਨਹੀਂ ਚਾਹੁੰਦਾ। ਕੋਈ ਐਮਐਲਏ 11 ਵਾਰ 12 ਵਾਰ ਬਣੇਗਾ, 15 ਵਾਰ ਬਣੇਗਾ, ਉਹ ਤੇ ਅਸੀਂ ਜਸ਼ਨ ਮਨਾਉਂਦੇ ਹਾਂ। ਕੋਈ 5 ਵਾਰ ਦਾ ਚੀਫ ਮਿਨਿਸਟਰ, ਕੋਈ 11 ਵਾਰ ਦਾ ਐਮਐਲਏ। ਇਹ ਜਸ਼ਨ ਮਨਾਉਣ ਵਾਲੇ ਤਰੀਕੇ ਥੋੜ੍ਹੀ ਨੇ। ਸੁਸਾਇਟੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਹੋਰ ਬੰਦੇ ਹੀ ਨਹੀਂ ਸੀ ਤੁਹਾਡੇ ਕੋਲ, ਹੋਰ ਬੰਦੇ ਨਹੀਂ ਚਾਹੀਦੇ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ। ਜੇ ਨੈਲਸਨ ਮੰਡੇਲਾ 2 ਵਾਰ ਤੋਂ ਬਾਅਦ ਐਡੀ ਵੱਡੀ ਸਟਰਗਲ ਲੜਨ ਤੋਂ ਬਾਅਦ ਆਪਣੇ ਘਰ ਜਾ ਸਕਦਾ, ਮੁੜ ਕੇ ਯੂਨੀਵਰਸਿਟੀ ਪੜ੍ਹਾਉਣ ਜਾ ਸਕਦਾ, ਕਿ ਹੋਰ ਬਹੁਤ ਬੰਦੇ ਨੇ ਦੇਸ਼ ਦੇ ਵਿੱਚ ਜਿਹੜੇ ਚਲਾਉਣ ਵਾਲੇ ਨੇ, ਤਾਂ ਸਾਡਾ ਐਟੀਟਿਊਡ ਡੈਮੋਕ੍ਰੈਟਿਕ ਕਿਵੇਂ ਬਣੇਗਾ ਉਸ ਮਾਮਲੇ ਦੇ ਵਿੱਚ। ਮੇਰਾ ਖਿਆਲ ਹੈ ਮੰਥਨ ਕਰਨ ਦੇ ਲਈ ਉਦੋਂ ਇਹ ਪੈਰਾਡਾਈਮ ਦੇ ਦਾਇਰੇ ਨੂੰ ਵੀ ਸੋਚਣਾ ਪਏਗਾ ਜਦੋਂ ਅਸੀਂ ਆਪਣੀ ਇਸ ਗੱਲ ਕਰਦੇ ਹਾਂ। ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹਮੀਰ ਸਿੰਘ ਜੀ ਦਾ। ਇਹਨਾਂ ਨੇ ਨਵੇਂ ਪਹਿਲੂ ਸਾਡੇ ਨਾਲ ਸਾਂਝੇ ਕੀਤੇ ਹੈ। ਸੋ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਸਰਦਾਰ ਜੀ.ਵੀ. ਸਿੰਘ ਸਿੱਧੂ ਨੂੰ। ਉਹ 20 ਮਿੰਟ ਲਈ ਆਪਣੇ ਐਕਸਪੀਰੀਅੰਸ, ਕਿਉਂਕਿ ਉਹ ਸਟੇਟ 'ਚ ਰਹੇ ਆ, ਹਕੂਮਤ ਦਾ ਹਿੱਸਾ ਰਹੇ ਆ, ਉਹਨਾਂ ਦੇ ਉਸ ਵਕਤ ਦੇ ਕੀ ਅਨੁਭਵ ਨੇ ਉਹ ਸਾਡੇ ਨਾਲ ਸਾਂਝੇ ਕਰਨੇ, ਜਿਹੜੇ ਕਿਤਾਬ ਦੇ ਵਿੱਚ ਵੀ ਨੇ ਉਹ ਸਾਡੇ ਲਈ ਬਹੁਤ ਅਹਿਮੀਅਤ ਰੱਖਦੇ ਹੈ। ਸੋ ਉਹਨਾਂ ਨੂੰ ਬੇਨਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮਾਨਯੋਗ ਜਸਟਿਸ ਕੁਲਜੀਤ ਸਿੰਘ ਜੀ, ਲੇਡੀਜ਼ ਐਂਡ ਜੈਂਟਲਮੈਨ, ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਮੰਗਦਾ ਹਾਂ ਕਿ ਮੈਨੂੰ ਆਉਣ ਦੇ ਔਰ ਉਸ ਤੋਂ ਬਾਅਦ ਮੈਂ ਸ਼ੁਕਰਗੁਜ਼ਾਰ ਹਾਂ ਆਰਗੇਨਾਈਜ਼ਰ ਦਾ ਕਿ ਮੈਨੂੰ ਬੁਲਾਇਆ ਔਰ ਮੈਨੂੰ ਇੱਕ ਮੌਕਾ ਦਿੱਤਾ ਮੇਰੀ ਕਿਤਾਬ ਦੀ ਖਾਲਿਸਤਾਨ ਕੌਂਸਪੀਰੇਸੀ ਦੇ ਬਾਰੇ ਗੱਲਬਾਤ ਕਰਨ ਦਾ। ਮੈਂ ਬਹੁਤਾ ਟਾਈਮ ਨਾ ਲੈਂਦੇ ਹੋਏ ਥੋੜ੍ਹਾ ਜਿਹਾ ਬਰੀਫਲੀ ਮੈਂ ਦੱਸਾਂਗਾ ਕਿ ਕਿਤਾਬ ਕੀ ਲਿਖਿਆ ਮੈਂ RNAW ਜਿਹੜਾ ਨਾ ਇੰਡੀਆ ਦੀ ਬਾਹਰਲੀ ਇੰਟੈਲੀਜੈਂਸ ਏਜੰਸੀ ਜੁਆਇਨ ਕੀਤੀ 1972 'ਚ ਸਿੱਕਿਮ ਦੀ ਮਰਜਰ ਤੱਕ ਕਰਨ ਤੋਂ ਬਾਅਦ ਉੱਥੇ 26 ਸਾਲ ਰਿਹਾ। ਪਹਿਲੀ ਪੋਸਟਿੰਗ ਮੇਰੀ ਕੈਨੇਡਾ ਦੇ ਵਿੱਚ ਹੋਈ ਐਜ਼ ਫਸਟ ਸੈਕਟਰੀ, ਉੱਥੇ ਇੰਡੀਅਨ ਹਾਈ ਕਮਿਸ਼ਨ ਆਟਵਾ ਦੇ ਵਿੱਚ। ਉੱਥੇ ਬਹੁਤ ਲੋਕਾਂ ਨੂੰ ਜਾਣ ਲੱਗ ਗਿਆ ਮੈਂ, ਪਰ 3 ਸਾਲਾਂ ਦੇ ਦੌਰਾਨ ਮੈਨੂੰ ਇਹੀ ਪਤਾ ਲੱਗਿਆ ਕਿ ਉੱਥੇ 2 ਹੀ ਬੰਦੇ ਸੀ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਸੀ। ਇੱਕ ਤਾਂ ਕੁਲਦੀਪ ਸਿੰਘ ਸੋਢੀ ਸੀਗਾ, ਉਹ ਚੌਹਾਨ ਦਾ ਬੰਦਾ ਸੀ, ਆਪਣੇ ਆਪ ਨੂੰ ਕੌਂਸਲ ਜਨਰਲ ਖਾਲਿਸਤਾਨ ਕਹਿੰਦਾ ਸੀ। ਦੂਸਰੇ ਪ੍ਰੋਫੈਸਰ ਉਡੇ ਸਿੰਘ ਸਟਮਣੀ ਸੀ, ਬੜੇ ਨੇਕ ਪਾਕ ਪ੍ਰੋਫੈਸਰ ਸੀਗੇ, ਉਹ ਕਿਸੇ ਨੂੰ ਪ੍ਰਚਾਰ ਨਹੀਂ ਸੀ ਕਰਦੇ। ਸੋਢੀ ਦਾ ਤਾਂ ਜ਼ਿਆਦਾਤਰ ਮਖੌਲ ਹੀ ਉਡਾਉਂਦੇ ਹੁੰਦੇ ਸੀ ਲੋਕ। ਔਰ ਇੱਕ ਮੈਨੂੰ ਫੰਕਸ਼ਨ 'ਤੇ ਬੁਲਾਇਆ ਫਸਟ ਸਿੱਖ ਕਾਨਫਰੰਸ ਟੋਰਾਂਟੋ ਦੇ ਵਿੱਚ ਮਾਰਚ 1979 ਦੇ ਵਿੱਚ, ਅਤੇ ਉੱਥੇ ਮੈਂ ਬੋਲ ਰਿਹਾ ਤਾਂ ਸੋਢੀ ਨੇ ਆ ਕੇ ਖੜ੍ਹਾ ਹੋ ਗਿਆ ਅਤੇ ਮੈਨੂੰ ਕ੍ਰਿਟਿਸਾਈਜ਼ ਕਰਨ ਲੱਗ ਗਿਆ। 4-5 ਯੰਗ ਸਿੱਖਾਂ ਨੇ ਪਕੜ ਕੇ ਉਹਨੂੰ ਬਾਹਰ ਸਿੱਟ ਦਿੱਤਾ। ਇੰਨੀ ਤਾਂ ਖਾਲਿਸਤਾਨ ਦੀ ਉੱਥੇ ਕੋਈ ਫੋਲੋਇੰਗ ਸੀ। ਔਰ ਜ਼ਿਆਦਾਤਰ ਵੈਨਕੂਵਰ ਦੇ ਲੋਕ ਉਸ ਵੇਲੇ ਹਲੇ ਵੀ ਜੋ ਹੈ ਉਹਨਾਂ ਦਾ ਜਿਹੜਾ ਰੋਲ ਸੀਗਾ ਬਟ ਉੱਥੇ ਇੰਡੀਆ ਦੀ ਇੰਡੀਪੈਂਡੈਂਸ ਵਗੈਰਾ ਦੇ ਵਿੱਚ ਉਹਦੇ ਵੱਲ ਹਲੇ ਵੀ ਯਾਦ ਰੱਖਦੇ ਸੀ ਉਸ ਨੂੰ। ਅਤੇ ਉਸ ਤੋਂ ਬਾਅਦ ਮੈਂ
ਦਿੱਲੀ ਆ ਗਿਆ 1979 ਸਤੰਬਰ ਦੇ ਵਿੱਚ, ਔਰ ਪੋਸਟ ਕੀਤਾ ਮੈਨੂੰ ਸਾਊਥ ਬਲਾਕ ਦੇ ਵਿੱਚ, ਜਿਹੜਾ ਕਿ RNW ਹੈੱਡਕੁਆਟਰ ਸੀ। ਬੜਾ ਛੋਟਾ ਜਿਹਾ ਸੀ, 2-3 ਅਫਸਰ ਹੁੰਦੇ ਸੀ, ਸੈਕਟਰੀ ਤੇ ਡਾਇਰੈਕਟਰ ਉੱਥੇ ਬਹਿੰਦੇ ਸੀ। ਔਰ ਮੈਨੂੰ ਉੱਥੇ ਬੜੀਆਂ ਸੈਂਸਿਟਿਵ ਬ੍ਰਾਂਚਿਸ ਦਾ ਹੈੱਡ ਲਾਇਆ। ਇੱਕ ਤਾਂ ਜਿਹੜੇ ਬਾਹਰਲੇ RNW ਦੇ ਯੂਨਿਟਸ ਨੇ ਉਹਨਾਂ ਨੂੰ ਮੈਨੇਜ ਕਰਦਾ ਸੀ, ਔਰ ਥੋੜ੍ਹੀ ਦੇਰ ਬਾਅਦ ਜਿਹੜੀਆਂ ਕਿ ਬਾਹਰੀ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਨਾਲ ਮੈਂ ਲਿਆਜ਼ਾਂ ਕਰਦਾ ਸੀਗਾ। ਅਤੇ ਸਾਰਿਆਂ ਨੂੰ ਪਹਿਲਾਂ ਇਹ ਦੇਖਣ ਵਾਲੀ ਗੱਲ ਹੈ ਕਿ ਅਗਰ ਕੋਈ ਬਾਹਰ ਖਾਲਿਸਤਾਨ ਮੂਵਮੈਂਟ ਹੁੰਦੀ ਤੇ RNW 'ਚ ਕੋਈ ਨਾ ਕੋਈ ਬ੍ਰਾਂਚ ਜਾਂ ਕੋਈ ਨਾ ਕੋਈ ਡਿਵੀਜ਼ਨ ਹੁੰਦੀ। ਸਾਰਿਆਂ ਤੋਂ ਪਹਿਲਾਂ ਜਿਹੜੀ ਇੱਕ ਡਿਵੀਜ਼ਨ ਬਣੀ ਉਹ 1980 ਦਸੰਬਰ ਦੇ ਵਿੱਚ ਪੰਜਾਬ ਆਪਣੇ RNW 'ਚ ਇੱਕ ਨਵੀਂ ਖੜੀ ਕੀਤੀ ਗਈ ਸਿੱਖ ਐਕਸਟ੍ਰੀਮਿਜ਼ਮ ਉੱਤੇ, ਔਰ ਉਹਦਾ ਇੰਚਾਰਜ ਬਣਾਇਆ ਗਿਆ B ਰਾਮਨ। ਮੇਰੇ ਨਾਲ 2-3 ਸਾਲ ਸੀਨੀਅਰ ਸੀ, ਮੇਰੇ ਦੋਸਤ ਸੀ। ਪਹਿਲੀ ਵਾਰੀ ਉੱਥੇ ਉਦੋਂ ਪਹਿਲਾਂ ਕੋਈ ਜ਼ਰੂਰਤ ਹੀ ਨਹੀਂ ਸਮਝੀ ਸੀਗੀ। ਔਰ 3-4 ਮਹੀਨਿਆਂ ਤੋਂ ਬਾਅਦ ਮੇਬੀ ਮਾਰਚ 1981 ਦੇ ਵਿੱਚ ਮੈਨੂੰ ਸੰਤੋਖ ਸਾਹਿਬ ਸਾਡੇ ਡਾਇਰੈਕਟਰ ਨੇ ਬੁਲਾਇਆ ਕਿ ਸਿੱਧੂ ਤੂੰ ਪ੍ਰਪੋਜ਼ਲ ਬਣਾ, ਨਵੇਂ 7 ਸਟੇਸ਼ਨ ਅਸੀਂ ਬਣਾਉਣੇ ਨੇ, ਜਿਹਦੇ 'ਚ ਵੈਸਟ ਯੂਰਪ 'ਚ ਔਰ ਨਾਰਥ ਅਮਰੀਕਾ 'ਚ। ਉਸ ਪ੍ਰਪੋਜ਼ਲ 'ਚ ਇਹ ਲਿਖੀ ਕਿ ਖਾਲਿਸਤਾਨ ਦਾ ਮੁੱਦਾ ਜ਼ੋਰ ਫੜਨ ਵਾਲਾ ਹੈ, ਤਾਂ ਕਿ ਉਸ ਜ਼ੋਰ ਫੜਨ ਤੋਂ ਪਹਿਲਾਂ ਅਸੀਂ ਆਪਣੇ ਅਫਸਰਾਂ ਨੂੰ ਉੱਥੇ ਪਹੁੰਚਾ ਦਈਏ ਔਰ ਉਹ ਗਵਰਨਮੈਂਟ ਨੂੰ ਦੱਸ ਸਕਣ ਵੀ ਕੀ ਹੋ ਰਿਹਾ। ਮੈਨੂੰ ਕੋਈ ਉਸ ਵੇਲੇ ਯਕੀਨ ਤਾਂ ਸੀ ਨਹੀਂ ਖਾਲਿਸਤਾਨ 'ਚ ਹੈ ਕਿੱਥੇ, ਨਾ ਕੋਈ ਗੱਲਬਾਤ। ਮੈਂ ਫਿਰ ਵੀ ਬਣਾ ਦਿੱਤਾ। ਅੱਗੇ ਜਿਹੜੀ ਹੁੰਦੇ ਸੀ ਇੱਕ ਪੋਸਟ ਦੇ ਪਿੱਛੇ MEA ਨਾਲ ਸਾਡੀ ਗੱਲਬਾਤ ਚੱਲਦੀ ਸੀ, ਕਿਉਂਕਿ ਐਮਬੈਸੀਆਂ 'ਚ ਬੰਦੇ ਹੁੰਦੇ ਸੀਗੇ। ਅਤੇ ਅੱਗੇ ਇੱਕ ਅਸਿਸਟੈਂਟ ਦੀ ਪੋਸਟ PA ਦੀ 10-10 ਸਾਲ ਹੀ ਸੈਂਕਸ਼ਨ ਕਰਦੇ ਸੀ ਉਹ। ਮੈਨੂੰ ਲੱਗਿਆ ਕਿ ਭੇਜ ਦਿੰਦੇ ਆ, ਤਾਂ ਆਉਣੀ ਨਹੀਂ ਕਦੇ। ਅਤੇ ਹੈਰਾਨੀ ਹੋਈ, ਇੱਕ ਪਲੇਜ਼ੈਂਟ ਸਰਪ੍ਰਾਈਜ਼ ਵੀ ਹੋਇਆ ਕਿ 7 ਸਟੇਸ਼ਨ 2 ਮਹੀਨੇ 'ਚ ਸੈਂਕਸ਼ਨ ਹੋ ਕੇ ਆ ਗਏ। ਮੈਂ ਸੋਚਣ ਲੱਗਿਆ ਕਿ ਮੈਂ ਉਹ ਕੰਮ ਕਰ ਲਿਆ ਜਿਹੜਾ ਹੋਰਾਂ ਨੇ ਨਹੀਂ ਕੀਤਾ, ਮੇਰੇ ਬੜੇ ਸੀਨੀਅਰ ਪ੍ਰੀਡਿਸੈਸਰ ਨੇ। ਔਰ ਮਿਡਲ ਆਫ 1981 ਅਸੀਂ ਨਵੀਂ ਬਿਲਡਿੰਗ 'ਚ ਆ ਗਏ ਸੀ, CGO ਕੰਪਲੈਕਸ। ਫਿਰ ਮੈਨੂੰ ਸੰਤੋਖ ਸਾਹਿਬ ਨੇ ਕਿਹਾ ਕਿ ਸਿੱਧੂ ਜਿਹੜੇ ਗਵਰਨਮੈਂਟ ਅਫਸਰ ਨੇ DIG ਡਾਇਰੈਕਟਰ ਨੇ ਦੇ, ਉਹਨਾਂ ਨੂੰ ਤੂੰ ਬਰੀਫ ਕਰ ਵੀ ਖਾਲਿਸਤਾਨ ਚੀਜ਼ ਕੀ ਹੈ। 81 'ਚ ਮਿਡਲ 'ਚ ਅਸੀਂ ਗੱਲ ਕਰ ਰਹੇ ਹਾਂ ਕਿ ਮੈਂ ਔਰ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਉਹਨਾਂ ਨੂੰ ਲੋੜ ਪਏਗੀ। ਅਤੇ ਮੈਂ ਬਰੀਫ ਕੀਤਾ ਔਰ ਫਿਰ ਮੈਨੂੰ ਦਸੰਬਰ 1981 ਦੇ ਵਿੱਚ ਫਿਰ ਭੇਜਿਆ ਗਿਆ। ਆਏ ਹੋਏ ਮੈਨੂੰ ਕੋਈ 2 ਸਾਲ ਹੋ ਗਏ ਸੀਗੇ ਆਟੋਵਾ ਤੋਂ ਵਾਪਸ। ਅਤੇ ਸੰਤੋਖ ਸਾਹਿਬ ਨੇ ਕਿਹਾ ਕਿ ਦੇਖੋ ਹੁਣ ਉਦੋਂ ਕੌਲ ਸਾਹਿਬ ਜਿਹੜੇ ਨੇ ਨਾ, ਔਰ ਕੌਲ ਸਾਹਿਬ ਨੇ ਜੁਆਇਨ ਕਰ ਲਿਆ ਸੀਗਾ ਐਜ਼ ਸੀਨੀਅਰ ਐਡਵਾਈਜ਼ਰ। ਸੈਕਟਰੀ ਰਿਟਾਇਰ ਹੋਏ ਸੀਗੇ, ਇੰਦਰਾ ਗਾਂਧੀ ਨੇ ਉਹਨਾਂ ਨੂੰ ਬੁਲਾ ਲਿਆ। ਅਤੇ ਮੈਨੂੰ ਕਿਹਾ ਗਿਆ ਕੌਲ ਸਾਹਿਬ ਚਾਹੁੰਦੇ ਨੇ ਕਿ ਪਤਾ ਕਰੋ ਉੱਥੇ ਬਹੁਤ ਸਿਚੁਏਸ਼ਨ ਬਦਲ ਗਈ। ਔਰ ਸਿਚੁਏਸ਼ਨ ਬਦਲ ਕਿਉਂ ਗਈ ਜਾ ਕੇ ਦੇਖ, ਕਾਰਨ ਜਾ ਕੇ ਪਤਾ। ਮੈਂ ਗਿਆ ਉੱਥੇ, ਉਸ ਵੇਲੇ ਸਰਦਾਰ ਗੁਰਦਿਆਲ ਸਿੰਘ ਢਿੱਲੋਂ ਸੀ ਆਪਣੇ ਹਾਈ ਕਮਿਸ਼ਨਰ ਆਟਵਾ 'ਚ। ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਹੁਣ ਗੁਰਦੁਆਰੇ ਜਿਹੜੇ ਨੇ ਉਹ ਬੜੇ ਹਾਰਡ ਲਾਈਨਰ ਲੋਕਾਂ ਦੇ ਹੱਥਾਂ 'ਚ ਆ ਰਹੇ ਨੇ, ਬਹੁਤ ਕੁਝ ਬਦਲ ਚੁੱਕਿਆ। ਲੋਕਾਂ ਨਾਲ ਗੱਲਾਂ ਕੀਤੀਆਂ ਕੀ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜੇ ਨੇ ਨਿਊਜ਼ਪੇਪਰ ਰੀਜਨਲ ਖਾਸ ਕਰਕੇ ਉਹ ਜ਼ਹਿਰ ਫੈਲਾ ਰਹੇ ਨੇ ਹਿੰਦੂ ਸਿੱਖਾਂ ਦੇ ਰਿਲੇਸ਼ਨਸ ਦੇ ਵਿੱਚ। ਬਾਕੀ ਬਹੁਤ ਕੁਝ ਮੈਂ ਕਿਤਾਬ ਲਿਖਿਆ, ਤੁਹਾਡਾ ਟਾਈਮ ਨਹੀਂ ਲਵਾਂਗਾ। ਅਤੇ ਮੈਂ ਜਦੋਂ ਵਾਪਸ ਆਇਆ ਮੈਨੂੰ ਕਿਹਾ ਗਿਆ 1 ਪੇਜ ਦਾ ਨੋਟ ਲਿਖੋ। ਨੋਟ ਲਿਖ ਕੇ ਕੌਲ ਸਾਹਿਬ ਨਾਲ ਗੱਲ ਕਰੋ। ਮੈਂ ਗਿਆ ਕੌਲ ਸਾਹਿਬ ਕੋਲ, ਔਰ ਕੌਲ ਸਾਹਿਬ ਨੇ ਕਿਹਾ ਕਿ ਸ਼ਾਰਦਾ ਪ੍ਰਸ਼ਾਦ ਉਸ ਵੇਲੇ ਪ੍ਰਿੰਸੀਪਲ ਇਨਫੋਰਮੇਸ਼ਨ ਆਫਿਸਰ ਸੀ ਮਿਸਿਸ ਗਾਂਧੀ ਦੇ। ਉਹ ਮਿਸਿਸ ਗਾਂਧੀ ਦੇ ਦਫ਼ਤਰ ਦੇ ਸਾਹਮਣੇ ਬਹਿ ਗਏ ਸੀਗੇ। ਮੈਂ ਲਿਖਤਾ ਵੀ ਆਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ। ਅਤੇ ਸ਼ਾਰਦਾ ਪ੍ਰਸ਼ਾਦ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਹਾਂ ਜਸਟ ਯੂ ਕੈਨ ਲੀਵ। ਮੈਂ ਸੋਚਿਆ ਕਿ ਸ਼ਾਰਦਾ ਪ੍ਰਸ਼ਾਦ ਇਹ ਅਖਬਾਰਾਂ ਨੂੰ ਸਮਝਾਏਗਾ, ਤੁਸੀਂ ਜ਼ਹਿਰ ਨਾ ਫੈਲਾਓ। ਪਰ ਮੈਨੂੰ ਹੈਰਾਨੀ ਹੋਈ ਕਿ ਉਹ ਜਿਹੜਾ ਮੈਂ ਸੁਜੈਸ਼ਨ ਦਿੱਤੀ ਸੀ ਉਹਦੇ ਉਲਟਾ ਕਰਨ ਲੱਗ ਗਏ। ਇਹ ਉਹਨੇ ਵੀ ਲਿਖਿਆ, ਤੁਹਾਡੀ ਗਵਰਨਰ ਪਾਂਡੇ ਨੇ ਵੀ ਆਪਣੀ ਕਿਤਾਬ ਦੇ ਵਿੱਚ, ਕਿ ਹਿੰਦੀ ਪੰਜਾਬੀ ਦੇ ਅਖਬਾਰ ਜਿਹੜੇ ਸੀ ਨਾ ਉਹ ਬਹੁਤ ਆਪਸ ਹਿੰਦੂ ਸਿੱਖਾਂ 'ਚ ਫੁੱਟ ਪਾ ਰਹੇ ਸੀਗੇ। ਔਰ ਮੈਨੂੰ ਹਾਲੇ ਤੱਕ ਬਿਲਕੁਲ ਨਹੀਂ ਪਤਾ ਸੀ ਵੀ ਇਹ ਸਾਰਾ ਕੁਝ ਕਿਉਂ ਹੋ ਰਿਹਾ। ਹੈਰਾਨੀ ਜ਼ਰੂਰ ਸੀ। ਮੈਂ ਸੋਚਿਆ ਕਿ ਮਿਸਿਸ ਗਾਂਧੀ ਜਿਹੜੀ ਹੈ ਅਕਾਲੀਆਂ ਨੂੰ ਲੈਸਨ ਸਿਖਾ ਰਹੀ ਹੈ, ਕਿਉਂਕਿ ਐਮਰਜੈਂਸੀ ਦੇ ਵਿੱਚ ਦਰਬਾਰ ਸਾਹਿਬ ਤੋਂ ਜਥੇ ਜਾਂਦੇ ਸੀਗੇ ਔਰ ਅੱਗੇ ਜਾ ਕੇ ਅਰੈਸਟ ਦਿੰਦੇ ਹੁੰਦੇ ਸੀਗੇ। ਮੈਨੂੰ ਪਤਾ ਲੱਗਿਆ ਕਿ ਪਟਿਆਲਾ ਮੇਰਾ ਕਰੀਬੀ ਦੋਸਤ ਹਿੰਦੂ ਸੀ, ਉਹ ਆਇਆ ਮਿਡਲ ਆਫ 82 ਦੇ ਮਾਰਚ ਅਪ੍ਰੈਲ ਨਾਲੋਂ। ਉਹਨੇ ਕਿਹਾ ਕਿ ਵੀਰ ਜੀ ਮੈਨੂੰ ਇੱਕ ਬੜੀ ਬੁਰੀ ਖਬਰ RSS ਦੇ ਬੰਦਿਆਂ ਤੋਂ ਪਤਾ ਲੱਗੀ ਕਿ ਮਿਸਿਸ ਗਾਂਧੀ ਨੇ 1980 ਦੀ ਜਨਵਰੀ ਇਲੈਕਸ਼ਨ ਜਿੱਤਣ ਤੋਂ ਬਾਅਦ ਸੰਜੇ ਅਤੇ ਜ਼ੈਲ ਸਿੰਘ ਦੇ ਕਹਿਣ ਦੇ ਬਾਅਦ ਇਹ ਡਿਸਾਈਡ ਕਰ ਲਿਆ ਕਿ 1985 ਦੀ ਜਿਹੜੀ ਇਲੈਕਸ਼ਨ ਆਏਗੀ ਅਸੀਂ ਖਾਲਿਸਤਾਨ ਭਿੰਡਰਾਂ ਵਾਲੇ ਇਸ਼ੂ 'ਤੇ ਜਿੱਤਾਂਗੇ। ਹੁਣ ਸਾਰੀਆਂ ਚੀਜ਼ਾਂ ਇਹ ਫੋਲਨ ਲਾਈਨ ਉਸ ਤਰ੍ਹਾਂ ਫਿੱਟ ਹੋ ਰਹੀਆਂ ਨੇ ਕਿ ਵੀ ਖਾਲਿਸਤਾਨ ਦਾ ਅਗਰ ਡਿਸੀਜਨ ਲੈ ਲਿਆ ਜਨਵਰੀ 80 ਦਸੰਬਰ ਦੀ ਤਾਂ ਹੀ ਬ੍ਰਾਂਚ ਖੋਲ੍ਹੀ RNW 'ਚ ਕਿ ਇਹ ਸਾਰਾ ਕੁਝ ਮੁੱਦਾ ਹੁਣ ਬਾਹਰ ਹੋਏਗਾ ਔਰ ਸਾਨੂੰ ਡਿਪਾਰਟਮੈਂਟ ਨੂੰ ਪਤਾ ਲੱਗਦਾ ਰਹੇ ਔਰ ਤਾਂ ਕਿ ਹੋਰ ਟਾਈਟਨ ਸਕਰੂ ਕੀਤੇ ਜਾਣ ਇਹਦੇ 'ਚ ਜੋ ਵੀ ਹੋਵੇ। ਔਰ ਇਹ ਕਹਿੰਦੇ ਜੀ ਮੁੱਦਾ ਖੜਾ ਕਰਾਂਗੇ ਦੋਨਾਂ ਦਾ, ਭਿੰਡਰਾਂ ਵਾਲੇ ਨੂੰ ਯੂਜ਼ ਕਰਕੇ ਹਿੰਦੂਆਂ ਦੇ ਮਨ 'ਚ ਉਹਨਾਂ ਦਾ ਸੇਫਟੀ ਦਾ ਡਰ ਪੈਦਾ ਕਰਾਂਗੇ
ਖਾਲਿਸਤਾਨ ਦਾ ਮੁੱਦਾ ਖੜ ਕਰਕੇ ਆਮ ਹਿੰਦੁਸਤਾਨੀਆਂ ਦੇ ਮਨ 'ਚ ਕਿ ਵੀ ਇਹ ਤਾਂ ਹਿੰਦੁਸਤਾਨ ਦੇ ਟੁਕੜੇ ਹੋ ਰਹੇ ਨੇ, ਪਰ ਇਹ ਜਾ ਕੇ ਕਲੋਜ਼ ਟੂ ਇਲੈਕਸ਼ਨ ਅਸੀਂ ਇਸ ਦਾ ਮੁੱਦੇ ਨੂੰ ਇਸ ਤਰ੍ਹਾਂ ਦਾ ਸੋਲੂਸ਼ਨ ਕਰਾਂਗੇ, ਧਮਾਕਾ ਪਾਵਾਂਗੇ ਕਿ ਹਿੰਦੂਆਂ ਦੇ ਮਨ 'ਚ ਔਰ ਹਿੰਦੁਸਤਾਨੀਆਂ ਦੇ ਮਨ 'ਚ ਇਹ ਹੋ ਜਾਏ ਕਿ ਦੇਸ਼ ਨੂੰ ਬਚਾ ਲਿਆ, ਹਿੰਦੂਆਂ ਨੂੰ ਬਚਾ ਲਿਆ। ਉਹ ਜੋ ਗਲੂਸਾਰ ਹੋਣਾ ਸੀਗਾ ਇਸੇ ਤਰ੍ਹਾਂ ਦਾ, ਮੈਨੂੰ ਨਹੀਂ ਪਤਾ ਸੀ ਐਡਾ ਵੱਡਾ ਹੋਏਗਾ। ਉਹ ਬਾਅਦ 'ਚ ਮੈਂ ਤੁਹਾਨੂੰ ਦੱਸਾਂਗਾ ਕੀ ਹੋਇਆ। ਔਰ ਇਸ ਤੋਂ ਬਾਅਦ ਮੈਂ ਕਿਤਾਬ 'ਚ ਲਿਖਿਆ ਹੈ ਕਿ ਜਦੋਂ ਇਹ ਤਾਂ ਡਿਸੀਜਨ ਹੋ ਗਿਆ ਕਿ ਅਸੀਂ ਇੱਕ ਇਸ ਤਰ੍ਹਾਂ ਇਲੈਕਸ਼ਨ ਜਿੱਤਣੀ ਹੈ, ਇਹ 4-5 ਸਾਲ ਕੱਢਾਂਗੇ ਕਿਵੇਂ। ਜਦੋਂ ਉਸ ਵੇਲੇ ਇੱਕ ਹੋਰ ਗੱਲ ਦੱਸਣਾ ਕਿ ਮੈਂ ਕਿਤਾਬ ਜਿਹੜੀ ਹੈ ਨਾ ਇੱਕ RNW ਆਪਰੇਸ਼ਨ ਦੀ ਤਰ੍ਹਾਂ ਲਿਖੀ ਹੈ। ਪਹਿਲਾ ਫੇਜ਼ ਆਪਰੇਸ਼ਨ ਦਾ ਸੀ ਪੰਜਾਬ ਸੈਂਟਰਿਕ ਕਿ ਅਕਾਲੀ ਦਲ ਜਨਤਾ ਪਾਰਟੀ ਦੇ ਅਸੀਂ ਅਲਾਇੰਸ ਨੂੰ ਤੋੜਨਾ, ਚਲੋ ਉਹ ਤਾਂ ਸਕਸੈਸਫੁਲ ਨਹੀਂ ਹੋਇਆ, ਅਤੇ ਹੁਣ ਅਲਾਉਣ ਤੋਂ ਬਾਅਦ ਉਹਨਾਂ ਨੇ ਦੂਸਰਾ ਇਲੈਕਸ਼ਨ ਜਿੱਤਣ ਦਾ ਆ ਗਿਆ। ਇਹ ਕੁਝ ਲੋਕ ਸੀ ਜਿਹੜੇ 1 ਅਕਬਰ ਰੋਡ ਪ੍ਰਾਈਮ ਮਿਨਿਸਟਰ ਜਿਹੜੀ ਸੀਗੀ ਇੰਦਰਾ ਗਾਂਧੀ ਸਫਦਰਜੰਗ ਰੋਡ ਦੇ ਨਾਲ ਉਹਦੇ 'ਚ ਰਹਿੰਦੀ ਸੀ, ਔਰ ਨਾਲ ਲੱਗਮਾ ਦਫ਼ਤਰ 1 ਅਕਬਰ ਰੋਡ, ਅਤੇ 1 ਅਕਬਰ ਰੋਡ ਮੈਂ ਗਰੁੱਪ ਕਿਹਾ ਇਹਦੇ 'ਚ। 1 ਅਕਬਰ ਰੋਡ ਦੇ ਗਰੁੱਪ ਦੇ ਉਸ ਵੇਲੇ ਸ਼ੁਰੂ 'ਚ ਮੈਂਬਰ ਹੁੰਦੇ ਸੀਗੇ ਤੁਹਾਡੇ ਰਾਜੀਵ ਗਾਂਧੀ ਸੱਜੇ 'ਤੇ ਮਰ ਗਿਆ ਸੀ ਪਹਿਲਾਂ ਇੰਡੀ ਦੇ ਵਿੱਚ, ਔਰ ਫੌਤੇਦਾਰ ਅਰੁਣ ਨਹਿਰੂ, ਬਾਅਦ ਵਿੱਚ ਜਿਹੜਾ ਅਰੁਣ ਸਿੰਘ ਵੀ ਆ ਜਾਂਦਾ, ਕਮਲਨਾਥ ਵੀ ਨਾਲ ਹੀ ਸੀਗੇ। ਸ਼ੁਰੂ 'ਚ ਜ਼ੈਲ ਸਿੰਘ ਵੀ ਜਦੋਂ ਹੋਮ ਮਿਨਿਸਟਰ ਸੀ ਉਹ ਵੀ ਪਾਰਟ ਸੀ, ਮਗਰ ਜਦੋਂ ਉਹ ਬਣ ਗਏ ਪ੍ਰੈਜ਼ੀਡੈਂਟ ਇਹਨਾਂ ਨੂੰ ਦੂਰ ਕਰਨ ਲੱਗ ਗਏ। ਅਤੇ ਇਹ ਕਿਹਾ ਕਿ ਵੀ 4-5 ਸਾਲ ਕੱਢਾਂਗੇ ਕਿਵੇਂ। ਉਹਨਾਂ ਨੇ ਕਿਹਾ ਕਿ 2 ਕੰਮ ਕਰੋ, ਇੱਕ ਤਾਂ ਅਕਾਲੀਆਂ ਨਾਲ ਆਪਣੀ ਗੱਲਬਾਤ ਸ਼ੁਰੂ ਕਰ ਦਿਓ ਤਾਂ ਕਿ ਉਹਨਾਂ ਨੂੰ ਲੱਗਿਆ ਕਿ ਸਾਡੀ ਜਿੰਨੀਆਂ ਮੰਗਾਂ ਨੇ ਉਹਨਾਂ ਦਾ ਸੋਲੂਸ਼ਨ ਹੋਣ ਵਾਲਾ, ਉਹ ਇਸ ਉਮੀਦ 'ਚ ਰਹਿਣ। ਮੈਂ ਇਸ ਨੂੰ ਨਾਂ ਲਿੱਤਾ, ਇਹ ਜਿਹੜਾ ਨਾ ਇਹ ਇੱਕ ਤਰ੍ਹਾਂ ਦਾ ਫਰਾਡ ਸੀਗਾ, ਇਹ ਇੱਕ ਹੌਸਲਾ ਸੀਗਾ ਜਿਹੜੀ ਗੱਲਬਾਤ ਕਰਨ ਦਾ, ਕਿਉਂਕਿ 26 ਟਾਈਮ ਤਾਂ ਉਹ ਦੂਸਰਾ ਕਿਹਾ ਕਿ ਬਾਅਦ 'ਚ ਗੱਲ ਕਰਾਂਗਾ ਕਿ ਦੂਸਰੀ ਚੀਜ਼ ਇਹ ਹੈ ਕਿ RNW ਕਹੋ ਵਗੈਰਾ ਨੂੰ ਕਹੋ ਕਿ ਇੱਕ SSF ਕਮਾਂਡੋ ਆਪਰੇਸ਼ਨ ਸਾਡੇ ਇੱਕ ਪਾਰਟ ਹੈ ਸੀਕਰਟ ਸਰਵਿਸ ਫੋਰਸ ਦਾ, ਉਹਨਾਂ ਨੂੰ ਕਮਾਂਡੋ ਦੇ ਥਰੂ ਪਿੰਡਾਂ ਵਾਲੇ ਨੂੰ ਜਾਂ ਤਾਂ ਚੌਕ ਮਹਿਤਾ ਤੋਂ ਚੱਕ ਲਓ ਜਾਂ ਗੁਰੂ ਨਾਨਕ ਨਿਵਾਸ ਬਾਅਦ ਦੇ ਵਿੱਚ ਜਿਹੜਾ ਸੀਗਾ ਲੰਗਰ ਰੂਫ 'ਤੇ ਲੈਕਚਰ ਕਰਦੇ ਸੀ ਉੱਥੋਂ ਫੜ ਲਓ ਅਤੇ ਉਹ ਖਤਮ ਕਰ ਤਾਂ ਕਿ ਬਿਜ਼ੀ ਰਹਿਣ ਲੋਕ। ਅਸਲ ਤਾਂ ਹੋਣਾ ਉਹੀ ਸੀ ਜਿਹੜਾ ਬਾਅਦ ਦੇ ਵਿੱਚ ਬਲੂਚਿਸਤਾਨ ਦੇ ਵਿੱਚ ਹੋਇਆ। ਅਤੇ ਇਹ ਜਿਹੜੀ ਚੀਜ਼ ਹੈ ਜਿੱਥੇ ਮੈਂ ਕਿਹਾ ਕਿ 4 ਟਾਈਮ ਇਹ ਜਿਹੇ ਸੀ ਜਿਸ 'ਤੇ ਸੋਲਿਊਸ਼ਨ ਹੋ ਸਕਦਾ ਸੀਗਾ, ਪਰ ਨਹੀਂ ਕੀਤਾ। ਸਾਰਿਆਂ ਨਾਲੋਂ ਪਹਿਲਾਂ ਤਾਂ ਇਹ ਸੋਲਿਊਸ਼ਨ ਜਿਹੜਾ ਨਵੰਬਰ 82 ਸਰਦਾਰ ਸੋਰਨ ਸੀ, ਉਹ ਮੇਰੇ ਫਾਦਰ ਇਨ ਲਾ ਵੀ ਸੀਗੇ, ਅਤੇ ਉਹ ਜਦੋਂ ਭਿੰਡਰਾਂ ਵਾਲੇ ਜੁਲਾਈ 1982 'ਚ ਗੁਰੂ ਨਾਨਕ ਨਿਵਾਸ ਦੇ ਵਿੱਚ ਆ ਗਏ ਅਤੇ ਲੌਂਗੋਵਾਲ ਨੇ ਸੋਚਿਆ ਕਿ ਵੀ ਉਹਨਾਂ ਨੇ ਭੇਜਿਆ ਬਲਵੰਤ ਸਿੰਘ ਨੂੰ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਮੇਰੇ ਫਾਦਰ ਇਨ ਲਾ ਕੋਲ ਕਿ ਸਰਦਾਰ ਸਾਹਿਬ ਸਾਡਾ ਕੋਈ ਸੋਲਿਊਸ਼ਨ ਕਰੋ, ਇਹ ਜਿਹੜਾ ਤੁਸੀਂ ਜਿੰਨ ਭੂਤ ਸਾਡੇ ਬਾੜ ਦਿੱਤਾ ਇਹ ਸਾਨੂੰ ਤੰਗ ਕਰੂਗਾ, ਇਹ ਸਾਡੀ ਪੀਸਫੁਲ ਐਜੂਕੇਸ਼ਨ ਨੂੰ ਹਾਈਜੈਕ ਕਰ ਲਏਗਾ। ਇਸ ਤੋਂ ਪਹਿਲਾਂ ਕਿ ਇਹ ਹਾਈਜੈਕ ਕਰੇ ਸਾਨੂੰ ਕੋਈ ਸੋਲਿਊਸ਼ਨ ਹੈ ਜਾਂ ਫੇਸ ਸੇਵਿੰਗ ਸੋਲਿਊਸ਼ਨ ਜਿਹਦੇ 'ਚ ਅਸੀਂ ਆਪਣਾ ਐਜੂਕੇਸ਼ਨ ਵਾਪਸ ਲੈ ਲਈਏ। ਅਤੇ ਸਰਦਾਰ ਸਾਹਿਬ ਸਭ ਨੂੰ ਮਿਲੇ, ਲੋਕਾਂ ਨੂੰ ਜੇਲ੍ਹਾਂ 'ਚ ਮਿਲੇ, ਔਰ ਇੰਦਰਾ ਗਾਂਧੀ ਨਾਲ ਗੱਲ ਕੀਤੀ ਕਿ ਮੈਂ ਕਰ ਰਿਹਾ, ਪਰਮਿਸ਼ਨ ਲੈ ਲਈ। ਇੰਦਰਾ ਗਾਂਧੀ ਦੇ ਕਹਿਣ ਨਾਲ ਪਿੰਡਾਂ ਵਾਲੇ ਨੂੰ ਵੀ ਉਹਨਾਂ ਦੇ ਕਮਰੇ 'ਚ ਮਿਲੇ ਗੁਰੂ ਨਾਨਕ ਨਿਵਾਸ, ਉਹਨਾਂ ਨੂੰ ਉਹਨੂੰ ਮਨਾ ਲਿਆ ਕਿ ਵੀ ਮੈਂ ਦੇਖ ਤੁਹਾਡਾ ਇਹ ਕਰ ਰਿਹਾ, ਮੈਨੂੰ ਇਹ ਹੈਰਾਨੀ ਹੈ ਕਿ ਤੂੰ ਜਿਹੜਾ ਸਮਝ ਰਿਹਾ ਕਿ ਤੇਰੇ ਮੋਟਰਸਾਈਕਲ ਰਾਈਡਰ ਇਹ ਖਾਲਿਸਤਾਨ ਬਣਾ ਦੇਣਾ, ਗਲਤ ਫਹਿਮੀ ਹੈ। ਮੈਨੂੰ ਹੈਰਾਨੀ ਹੈ ਕਿ ਗੌਰਮੈਂਟ ਕਰਦੀ ਕਿਉਂ ਨਹੀਂ, ਅਗਰ ਤੈਨੂੰ ਦਬਾਉਣਾ ਚਾਹੋ ਤਾਂ 2 ਦਿਨਾਂ ਖਤਮ ਕਰ ਦੇਣਗੇ। ਅਖੀਰ 'ਚ ਮੰਨ ਗਿਆ ਕਿ ਪਿੰਡਾਂ ਵਾਲਾ ਕਿ ਮੇਰੇ 2 ਜਿਹੜੇ ਨੇ ਫੋਲੋ ਫਰੈਂਡ ਅਮਰੀਕ ਸਿੰਘ ਤੇ ਥਾਰਾ ਸਿੰਘ ਗੁਰੂ ਭਾਈ ਤੇ ਥਾਰਾ ਸਿੰਘ ਨੰਬਰ 2 ਉਹ ਜੇਲ੍ਹ 'ਚ ਨੇ, ਉਹਨਾਂ ਨੂੰ ਛੁਡਾ ਦਿਓ। ਇਹ ਫੈਸਲਾ ਹੋ ਕੇ ਮੈਂ ਚਲਾ ਜਾਵਾਂਗਾ ਚੌਕ ਮਹਿਤਾ। ਬਹੁਤ ਛੋਟੀ ਚੀਜ਼ ਸੀ। 3 ਨਵੰਬਰ ਨੂੰ ਇਹ ਅਕਾਲੀ ਉੱਥੇ ਗਏ, ਕੈਬਨਿਟ ਕਮੇਟੀ 'ਚ ਮੀਟਿੰਗ ਕੀਤੀ, ਇੱਕ ਸਪੀਚ ਬਣਾ ਦਿੱਤੀ ਅਤੇ ਕੱਲ੍ਹ ਨੂੰ ਹੋਮ ਮਿਨਿਸਟਰ ਨੇ ਆ ਪੜ੍ਹਨੀ ਹੈ ਪਾਰਲੀਮੈਂਟ 'ਚ, ਔਰ 4 ਨਵੰਬਰ ਨੂੰ ਇੱਥੇ ਮੀਟਿੰਗ ਹੋਣੀ ਸੀ ਕਿਉਂਕਿ ਲੌਂਗੋਵਾਲ ਨੇ ਡਿਸੀਜਨ ਕਰ ਲਿਆ ਸੀਗਾ ਕਿ ਅਗਲਾ ਅਸੀਂ ਪ੍ਰੋਗਰਾਮ 4 ਨਵੰਬਰ 1982 ਨੂੰ ਸੁਣਾਵਾਂਗੇ ਉੱਥੇ। ਅਤੇ ਇਹ ਕਹਿੰਦੇ ਜੀ ਅੱਜ ਲਿਖਿਆ ਹੈ ਬਿਲਕੁਲ ਠੀਕ ਹੈ, ਕੱਲ੍ਹ ਸੇਠੀ ਨੇ ਪੜ੍ਹ ਦੇਣਾ, ਸਾਨੂੰ ਮਿਲਦੇ ਅਸੀਂ ਵਿਡਰਾਅ ਕਰ ਲਾਂਗੇ। ਇਹ ਦਿਖਾਉਣ ਤੋਂ ਬਾਅਦ ਅਪਰੂਵਲ ਤੋਂ ਬਾਅਦ ਮਿਸਿਸ ਗਾਂਧੀ ਨੇ ਇਹ ਜਿਹੜਾ ਸਵੇਰੇ ਪਾਸ ਕੀਤਾ ਸੀ ਉਹ ਰਾਤੋਂ ਰਾਤ ਬਦਲ ਦਿੱਤਾ। ਅਗਲੇ ਦਿਨ ਜਿਹੜੀ ਪੜ੍ਹਨੀ ਸੀ ਨਾ ਇਹ ਤਾਂ ਪਤਾ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਵੀ ਸੀ ਅਜੇ ਮੇਰੀ ਇਹ ਇਨਫੋਰਮੇਸ਼ਨ ਠੀਕ ਹੈ ਜਿਹੜੀ ਕਿ ਮੇਰੇ ਪਟਿਆਲੇ ਵਾਲੇ ਦੋਸਤ ਨੇ ਦੱਸੀ ਹੈ, ਤੁਸੀਂ ਜੋ ਮਰਜ਼ੀ ਕਰ ਲਓ, ਸੋਲੂਸ਼ਨ ਨਹੀਂ ਨਿਕਲ ਸਕਦਾ। ਉਹਨਾਂ ਨੇ ਕਿਹਾ ਕਿ ਤੁਸੀਂ ਇੰਟੈਲੀਜੈਂਸ ਜਿਹੜੇ ਬੰਦੇ ਹੋ, ਹਰ ਝਾੜੀ ਦੇ ਪਿੱਛੇ ਭੂਤ ਤੁਹਾਨੂੰ ਨਜ਼ਰ ਆਉਂਦਾ। ਮੈਂ ਤਾਂ ਵਿਸ਼ ਕਰਦਾ ਤੁਹਾਨੂੰ ਸਕਸੈਸ, ਮਗਰ ਹੋਣਾ ਕੁਛ ਨਹੀਂ ਹੈ। ਅਤੇ ਇਹ ਮੈਂ ਤਾਂ ਜਾਣਦਾ ਕਿ ਉਸ ਵੇਲੇ ਮੇਰੇ ਘਰ ਆ ਕੇ ਰਹਿੰਦੇ ਸੀ, ਉਹ ਤਾਂ ਜਲੰਧਰ ਚਲੇ ਗਏ ਸੀਗੇ। ਉਸ ਪੀਰੀਅਡ 'ਚ ਮੇਰੇ ਰਹੇ ਚਨਕਿਆ ਪੁਰੀ 'ਚ ਮੇਰਾ ਫਲੈਟ ਹੁੰਦਾ ਸੀਗਾ, ਅਤੇ ਉੱਥੇ ਸਵੇਰੇ ਮੈਂ ਬੈਠਾ, ਉੱਥੋਂ ਟੈਲੀਫੋਨ ਆਇਆ ਅੰਮ੍ਰਿਤਸਰ ਤੋਂ, ਜਦ ਬਲਵੰਤ ਸਿੰਘ ਨੇ ਕੀਤਾ ਜਾਂ ਬਾਦਲ ਨੇ ਕਿ ਅਸੀਂ ਜੀ ਵੇਟ ਕਰ ਰਹੇ ਹਾਂ ਉਸ ਚਿੱਠੀ ਦੀ, ਔਰ 9-10 ਵਜੇ ਹੋਣੇ, ਅਤੇ ਇਹਨਾਂ ਨੇ ਪ੍ਰਣਾਮ ਮੁਖਰਜੀ
ਜੀ ਨਾਲ ਗੱਲ ਕੀਤੀ, ਉਸ ਵੇਲੇ ਮਿਨਿਸਟਰ ਸੀਗੇ, ਤੇ ਪ੍ਰਣਾਬ ਮੁਖਰਜੀ ਨੂੰ ਪ੍ਰਣਾਬ ਦੱਸ ਕੀ ਹੋਇਆ, ਉਹਨੇ ਕਿਹਾ ਜੀ ਇਹ ਅਸੀਂ ਪਾਰਲੀਮੈਂਟ 'ਚ ਪੜ੍ਹ ਦੇਣਾ, ਉਸ ਤੋਂ ਬਾਅਦ ਚਿੱਠੀ ਦੇ ਦਾਂਗੇ। ਤੇ 2-3 ਘੰਟਿਆਂ ਤੋਂ ਬਾਅਦ ਟੈਲੀਫੋਨ ਆਇਆ ਫਿਰ ਬਾਦਲ ਹੋਰਾਂ ਦਾ ਜਾਂ ਬਲਵੰਤ ਸਿੰਘ, ਤੇ ਉਹਨਾਂ ਨੇ ਕਿਹਾ ਸਰ ਚਿੱਠੀ ਤਾਂ ਮਿਲੀ ਹੈ ਤੇ ਬਹੁਤ ਜ਼ਿਆਦਾ ਸਖਤ ਚਿੱਠੀ ਹੈ, ਇਹਦੇ 'ਤੇ ਅਸੀਂ ਨਹੀਂ ਵਿਦਡਰਾਅ ਕਰ ਸਕਦੇ। ਔਰ ਲੌਂਗੋਵਾਲ ਸਾਹਿਬ ਨੇ ਕਿਹਾ ਕਿ ਅੱਗੇ ਨੂੰ ਅਸੀਂ ਕੁਛ ਨਹੀਂ ਕਰ ਸਕਦੇ, ਤੁਸੀਂ ਜੋ ਹੁਣ ਉਹਨਾਂ ਨੇ ਮੇਰੇ ਫਾਦਰ ਦਾ ਵੀ ਕਿਹਾ ਕਿ ਵੀ ਇਹ ਕੀ ਸੱਚੀ ਗੱਲ ਹੈ ਪ੍ਰਣਾਬ ਮੁਖਰਜੀ ਸਰ ਇਹ ਤਾਂ ਸੱਚੀ ਹੈ, ਪਰ ਹੁਣ ਦੱਸੋ ਕੀ ਕਰੀਏ। ਉਹਨਾਂ ਨੇ ਕਿਹਾ ਦੇਖੋ ਮੈਂ ਰਾਤੋਂ ਰਾਤ ਲੋਕਾਂ ਨੂੰ ਮਿਲਿਆ, ਇਹ ਮੁਲਕ ਤੇ ਪੰਜਾਬ ਦੇ ਵਾਸਤੇ ਮੈਂ ਬਹੁਤ ਕੁਝ ਕੀਤਾ ਬਚਾਉਣ ਵਾਸਤੇ, ਪਰ ਹੁਣ ਮੈਨੂੰ ਤੁਸੀਂ ਬਾਹਰ ਰੱਖੋ। ਇੱਕ ਤਾਂ ਇਹ ਸੋਲੂਸ਼ਨ ਖਰਾਬ ਹੋ ਗਿਆ। ਦੂਸਰੀ ਚੀਜ਼ ਜਿਹੜੀ ਸੀਗੀ, ਇਹ 1 ਅਪ੍ਰੈਲ 1984 ਦੇ ਵਿੱਚ ਮੈਂ ਲਿਖਿਆ, ਉਹ ਤੋਂ ਪਹਿਲਾਂ ਚਲੋ 83 ਦੇ ਵਿੱਚ ਕਰ ਲੈਂਦੇ ਹਾਂ। ਉੱਥੇ 83 ਦੇ ਜਦੋਂ ਅਠਵਾਲ ਨੂੰ ਮਾਰਿਆ, ਅਠਵਾਲ ਨੂੰ ਅਪ੍ਰੈਲ ਦੇ ਵਿੱਚ ਉੱਥੇ 2 ਘੰਟੇ ਬੋਡੀ ਪਈ ਰਹੀ, ਔਰ ਦਰਬਾਰਾ ਸਿੰਘ ਚੀਫ ਮਿਨਿਸਟਰ ਨੇ ਕਿਹਾ ਦਿੱਲੀ ਨੂੰ ਕਿ ਦੱਸੋ ਉੱਥੇ ਉਹ ਤਾਂ ਗੁਰੂ ਨਾਨਕ ਨਿਵਾਸ 'ਚ ਰਹਿੰਦੇ ਨੇ, ਔਰ ਮੈਂ ਕਹਾਂ ਤੁਹਾਨੂੰ ਫੜ ਕੇ ਲੈ ਜਾ। 2 ਘੰਟਿਆਂ ਤੋਂ ਬਾਅਦ ਇਹ ਡਿਸੀਜਨ ਮੋਸਟ ਪ੍ਰੋਬੇਬਲੀ ਅਕਬਰ ਰੋਡ ਦੇ ਬੰਦਿਆਂ ਨੇ ਕਿਹਾ ਉਹਨਾਂ ਨੇ ਕਿ ਆਪਾਂ ਜੋ ਫੜ ਲਿਆ ਉਹਦੇ ਨਾਲ ਤਾਂ ਕੁਛ ਨਹੀਂ ਹੁੰਦਾ, ਇਲੈਕਸ਼ਨ ਬੜੀ ਦੂਰ ਨੇ, ਤੇ ਉਹਨਾਂ ਨੇ ਕਿਹਾ ਉਹਨਾਂ ਨੇ ਇਸ ਨੂੰ ਜਾਣ ਹੀ ਦਿੱਤਾ, ਤੇ ਇਹ ਕੁਛ ਫੜੇ ਨਹੀਂ ਕਿਸੇ ਨੂੰ। ਔਰ ਤੀਸਰਾ 1 ਅਪ੍ਰੈਲ 1984 ਦੇ ਵਿੱਚ ਮੈਂ ਸਾਡੇ ਡਿਪਾਰਟਮੈਂਟ 'ਚ ਇੱਕ ਡਾਇਰੈਕਟਰ ਜਨਰਲ ਸਿਕਿਉਰਿਟੀ ਵੀ ਹੁੰਦੇ ਨੇ ਸੈਕਟਰੀ ਦੇ ਬਰਾਬਰ, ਨਾਰਮਲੀ ਸੈਕਟਰੀ RNW ਇੰਚਾਰਜ ਹੁੰਦਾ ਉਹਦਾ, ਪਰ ਉਸ ਸਾਲ ਨਿਗਰਾਨੀ ਸਾਹਿਬ ਤੇ ਜਿਹੜੇ ਸਕਸੈਨਾ ਬਾਅਦ ਦੇ ਵਿੱਚ ਗਵਰਨਰ ਬਣਦੇ ਨੇ ਨਾ, ਉਹ ਜੰਮੂ ਕਸ਼ਮੀਰ ਦੇ 10 ਸਾਲ ਰਹਿੰਦੇ ਨੇ, ਤੇ ਉਸ ਕਰਕੇ ਇਹ ਅਲੱਗ ਕਰ ਦਿੱਤਾ ਸੀਗਾ। ਤੇ ਨਿਗਰਾਨੀ ਸਾਹਿਬ ਨਾਲ ਮੈਂ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਕੌਲ ਸਾਹਿਬ ਨੇ ਕਿਹਾ ਮੈਨੂੰ ਦਸੰਬਰ 83 ਦੇ ਵਿੱਚ ਕਿ ਇੱਕ ਇਸ ਤਰ੍ਹਾਂ ਦਾ ਪਲਾਨ ਬਣਾ ਕਿ ਜਦੋਂ ਪਿੰਡਾਂ ਵਾਲੇ ਅਕਾਲ ਤਖਤ ਦੇ ਉਹਦੇ ਲੰਗਰ ਦੇ ਉੱਤੇ ਲੈਕਚਰ ਕਰਦੇ ਨੇ, ਉੱਥੋਂ 2 ਹੈਲੀਕਾਪਟਰ ਜਿਵੇਂ ਆ ਤੁਹਾਡਾ ਫੜਿਆ ਗਿਆ ਸੀ ਅਮਰੀਕਾ, ਤੇ ਉਹ ਰੋਪ ਦੇ ਨਾਲ ਉਹਨੂੰ ਫੜ ਕੇ ਕਿਡਨੈਪ ਕਰਕੇ ਲੈ ਜਾਣਗੇ। ਬੜਾ ਹੀ ਪੂਰਾ ਮੁੱਦਾ ਪੂਰਾ ਬਣਾ ਲਿਆ ਮਸੌਦਾ ਜਾਨਾਂ ਨੇ। ਤੇ ਉਸ ਮਸੌਦੇ ਨੇ ਜਦੋਂ ਮਿਸਿਸ ਗਾਂਧੀ ਨੂੰ ਬਰੀਫ ਕਰਨ ਗਏ 1 ਅਕਬਰ ਰੋਡ ਦੇ ਵਿੱਚ, ਤੇ ਉਹਨੇ ਪਹਿਲਾਂ ਪੁੱਛਿਆ ਕਿ ਵੀ ਦੱਸੋ ਕਿੰਨੀ ਕੈਜੂਅਲਟੀਜ਼ ਹੋ ਜਾਣਗੀਆਂ, ਤੇ ਨਿਗਰਾਨੀ ਸਾਹਿਬ ਨੇ ਕਿਹਾ ਕਿ 2 ਹੈਲੀਕਾਪਟਰ ਵੀ ਜਾ ਸਕਦੇ ਨੇ ਨੀਚੋਂ ਅਗਰ ਫਾਇਰ ਕੀਤਾ, 20% ਸਾਡੇ ਕਮਾਂਡੋ ਵੀ, 12-13 ਚੋਂ 2-4 ਉਹ ਵੀ ਮਰ ਜਾਣਗੇ। ਨੋ ਸਿਵਲੀਅਨ ਕਿੰਨੇ ਹੋਣਗੇ? ਉਹ ਸਿਵਲੀਅਨ ਉਹਨਾਂ ਨੇ ਕਿਹਾ ਜੀ ਹੁਣ ਕੀ ਕਰ ਸਕਦੇ ਹਾਂ। ਮੈਂ ਇਹ ਲਿਖਿਆ ਕਿ ਸਾਰੇ ਛੱਤ ਤੇ 200-300 ਬੰਦੇ ਹੋਣੇ ਨੇ, ਔਰ ਜਦੋਂ ਕਮਾਂਡੋ ਆਉਂਦੇ ਨੇ ਹੈਲੀਕਾਪਟਰ ਦੇ ਕੇ ਅੱਧੇ ਤਾਂ ਭੱਜ ਜਾਣੇ ਸੀ, ਔਰ ਕਮਾਂਡੋ ਦੇ ਉੱਪਰ ਹੀ ਉਹਦੇ ਗਨਮੈਨ ਨੂੰ ਪਹਿਲਾਂ ਹੀ ਮਾਰ ਦੇਣਾ ਸੀਗਾ, ਤੇ ਮਰ ਜਾਂਦੇ 25 ਸੀ। ਵਿਦਿਨ 2 ਮੰਥਸ ਜਿਹੜਾ ਹੈਗਾ ਉਹ ਦੇਖੋ ਬਲੂ ਸਟਾਰ ਹੋ ਗਿਆ। ਇਹ SAS ਕਮਾਂਡੋ ਵਾਲਾ ਵੀ ਮੈਂ ਅਰੇਂਜ ਕੀਤਾ ਸੀ ਨਵੰਬਰ 83 ਦੇ ਵਿੱਚ। ਮੈਨੂੰ ਕੌਲ ਸਾਹਿਬ ਨੇ ਕਿਹਾ ਮੈਂ ਬ੍ਰਿਟਿਸ਼ MI6 ਦੇ ਏਜੰਟ ਨੂੰ ਮਿਲਣਾ, ਜਿਹੜਾ ਕਿ ਉਹਨਾਂ ਦਾ ਇੱਥੇ ਹੁੰਦਾ ਕਾਉਂਸਲਰ ਰੈਂਕ, ਉਹਨੂੰ ਮਿਲ ਲੈ ਗਿਆ। ਔਰ ਉਹਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ 'ਚ ਬਹੁਤ ਰੌਲਾ ਪਿਆ ਸੀ ਬਾਅਦ ਦੇ ਵਿੱਚ ਕਿ ਜੀ SAS ਕਮਾਂਡੋ ਨੇ ਬਲੂ ਸਟਾਰ ਦੇ ਆਪਰੇਸ਼ਨ 'ਚ ਮਦਦ ਕੀਤੀ, ਬਲੂ ਸਟਾਰ ਦੇ ਆਪਰੇਸ਼ਨ 'ਚ ਨਹੀਂ ਕੀਤੀ ਸੀ। 3 ਫਰਵਰੀ 1984 ਦੇ ਵਿੱਚ ਜਦੋਂ ਦੇਖਿਆ ਕਿ ਇਹਦਾ ਕੋਈ ਸੋਲੂਸ਼ਨ ਤਾਂ ਨਹੀਂ ਹੁੰਦਾ, ਲੌਂਗੋਵਾਲ ਸਾਹਿਬ ਨੇ ਕਿਹਾ ਜੀ ਆਪਾਂ ਇੱਕ ਮੀਟਿੰਗ ਬੁਲਾਉਂਦੇ ਹਾਂ, ਅਸੀਂ ਅਨਕੰਡੀਸ਼ਨਲ ਵਿਦਡਰਾਅ ਕਰ ਲੈਂਦੇ ਹਾਂ। ਉੱਥੇ ਬਲਵੰਤ ਸਿੰਘ ਨੇ ਖੜਾ ਹੋ ਕੇ ਕਿਹਾ ਕਿ ਇੰਨੀਆਂ ਸੈਕਰੀਫਾਈਸਿਸ ਕਰਨ ਤੋਂ ਬਾਅਦ ਹੁਣ ਵਿਦਡਰਾਅ ਕਿਵੇਂ ਕਰੋਗੇ। ਬਲਵੰਤ ਸਿੰਘ ਜਿਹੜਾ ਹੈ PC ਅਲੈਗਜ਼ੈਂਡਰ, ਉਹਨਾਂ ਦਾ ਪ੍ਰਿੰਸੀਪਲ ਸੈਕਟਰੀ ਸੀ ਮਿਸਿਸ ਗਾਂਧੀ ਦਾ, ਉਹਨਾਂ ਦੇ ਬੜਾ ਕਰੀਬ ਸੀ, ਲੋਨ ਨੂੰ 6-7 ਕਰੋੜ ਦਾ ਦਿਲਵਾਇਆ ਸੀਗਾ। ਤੇ ਇਹ 4 ਮੁੱਦਿਆਂ 'ਤੇ ਖਤਮ ਹੋ ਸਕਦਾ ਸੀ, ਨਹੀਂ ਖਤਮ ਕਰਨਾ ਚਾਹੁੰਦੇ। ਇੱਕ ਹੌਸਲਾ ਦੱਸਿਆ ਤੁਹਾਨੂੰ ਮੈਂ। ਔਰ ਬਾਅਦ ਦੇ ਵਿੱਚ ਮੈਂ ਇਹ ਵੀ ਲਿਖਿਆ ਕਿ ਇਹ 4 ਸਾਲਾਂ ਦੇ ਪੀਰੀਅਡ ਵਿੱਚ ਇੱਕ ਪੰਜਾਬ ਦੇ ਵਿੱਚ ਕੰਟਰੋਲਡ ਕੇਓਸ ਇੰਨਾ ਵੀ ਜ਼ਿਆਦਾ 3 ਬੰਦੇ ਥਿੰਕ ਟੈਂਕ ਦੇ ਲਾਏ, ਉਹਦੇ ਵਿੱਚ PC ਅਲੈਗਜ਼ੈਂਡਰ, ਕੈਬਨਿਟ ਸੈਕਟਰੀ ਕ੍ਰਿਸ਼ਨਾ ਸਵਾਮੀ ਰਾਓ ਸਾਹਿਬ, ਹੋਮ ਸੈਕਟਰੀ ਚਤੁਰਵੇਦੀ ਤੇ ਵਲੀ। ਪੰਜਾਬ ਦੇ ਵਿੱਚ ਰੌਲਾ ਪੈਂਦਾ ਰਹੇ, ਅਮਨ ਚੈਨ ਨਾ ਹੋਵੇ, ਪਰ ਇੰਨਾ ਜ਼ਿਆਦਾ ਨਾ ਪਵੇ ਕਿ ਉਹ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਏ। ਤੇ ਇਹ ਕੰਟਰੋਲਡ ਕੇਓਸ ਰੱਖਿਆ ਉਹਨਾਂ ਨੇ ਇਹਨਾਂ ਦੇ ਥਰੂ। ਤੇ ਬਾਅਦ ਦੇ ਵਿੱਚ ਇਹ ਮੈਂ ਵੀ ਲਿਖਿਆ ਕਿ 25 ਤੇ 27 ਤੇ 29 ਜਿਹੜਾ ਹੈਗਾ ਮਈ ਨੂੰ ਮੀਟਿੰਗ ਹੋਈ ਮਿਸਿਸ ਗਾਂਧੀ ਦੇ ਕਮਰੇ 'ਚ 2 ਵਾਰੀ, ਜਿੱਥੇ ਕਿ ਡਿਸੀਜਨ ਲਿਆ ਗਿਆ ਕਿ ਬਲੂ ਸਟਾਰ ਦਾ ਅਸੀਂ ਕਰਨਾ ਆਪਰੇਸ਼ਨ। ਵਿੱਚ ਮੈਂ ਦੱਸਦਾ ਤੁਹਾਨੂੰ 83 ਦੇ ਵਿੱਚ ਬਾਅਦ 'ਚ ਕੰਮ ਆਏਗਾ ਕਿਸੇ ਸਵਾਲ ਦੇ, ਮੈਂ ਕੈਨੇਡਾ ਤੇ ਅਮਰੀਕਾ 2-3 ਵਾਰੀ ਭੇਜਿਆ ਗਿਆ। ਪਹਿਲੇ ਤਾਂ ਇਨਫੋਰਮੇਸ਼ਨ ਕਲੈਕਟ ਕਰਨ ਵਾਸਤੇ, ਦੁਬਾਰਾ ਜਿਹੜਾ ਹੈ ਮਿਸਿਸ ਗਾਂਧੀ ਦੀ ਜਾਨ ਵੀ ਬਚਾਉਣ ਵਾਸਤੇ ਕਈ ਵਾਰੀ। ਇੱਕ ਤਾਂ ਕੁਈਜ਼ ਦੇ ਵਿੱਚ ਜਿਹੜਾ ਗੁਰਦੁਆਰੇ 'ਚ 1 ਅਗਸਤ ਨੂੰ ਲੈਕਚਰ ਕਰਨ ਗਏ ਸੀ, ਬਾਹਰ ਖੜੇ ਸੀ 2-3 ਰਿਵੋਲਵਰ ਵਾਲੇ, ਹੋ ਸਕਦਾ ਕਿ ਮੇਰੇ ਕਰਕੇ ਅੰਦਰ ਨਾ ਆਏ ਹੋਣ। ਤੇ ਤੀਸਰੀ ਵਾਰੀ ਜਦੋਂ UN ਦੀ ਸਪੀਚ ਮਿਸਿਸ ਗਾਂਧੀ 28 ਸਤੰਬਰ 1983 ਨੂੰ ਕਰਨ ਗਈ, ਉੱਥੇ 2 ਕੈਨੇਡਾ ਤੋਂ ਬੱਸਾਂ ਆਈਆਂ, ਪਰ ਉਦੋਂ ਮੈਨੂੰ ਬਾਈ ਦਾ ਟਾਈਮ ਜਿੰਨੇ ਮੇਰੇ ਦੋਸਤ ਫਰੈਂਡ ਕੋਈ ਮੇਰਾ ਸੋਰਸ ਤਾਂ ਸੀ ਨਹੀਂ, ਨਾ ਹੀ ਮੈਂ ਖਾਲਿਸਤਾਨ ਨੂੰ ਡੀਲ ਕਰਦਾ ਸੀ। ਮੇਰੇ ਤਾਂ ਬੜੇ ਉਹ ਜਿਹੜੇ ਤੁਹਾਡੇ NGO ਤੇ ਕਿਉਂ ਲਾਈਨੇਜ਼ਾਂ ਦਾ ਇੰਚਾਰਜ ਸੀ,
ਮੈਨੂੰ ਜਿਹਦੇ ਨਾਲ ਗੱਲ ਕਰਿਆ ਕਰਾਂ ਉਹ ਕਹਿਣ ਤੂੰ ਤਾਂ ਸਾਡੀ ਸੂਹ ਲੈਣ ਆਇਆ, ਸਾਡੇ ਖਿਲਾਫ ਹੀ ਡਿਸੀਜਨ ਲੈ ਲੈਣਾ। ਤੇ ਮੈਨੂੰ ਲੱਗਿਆ ਕਿ ਮੈਂ ਤਾਂ ਬੜਾ, ਮੇਰੇ ਤਾਂ ਸਾਰੇ ਦੋਸਤ ਮੇਰੇ ਨਾਲ ਤਾਂ ਨਾਰਾਜ਼ ਹੋ ਜਾਣਗੇ ਸਾਰੇ। ਰਾਹ ਵਿੱਚ ਮੈਂ ਸੋਚਿਆ ਬਾਈ ਦਾ ਟਾਈਮ ਇਟ ਵਾਸ ਅਕਤੂਬਰ ਮੇ ਬੀ 1 or 2 83 ਮੈਂ ਵਾਪਸ ਆਇਆ ਤੇ ਸਕਸੇਨਾ ਸਾਹਿਬ ਉਸ ਵੇਲੇ ਬਣ ਗਏ ਸੀ ਸੈਕਟਰੀ। ਸਿੱਧੂ ਜਸਟ ਲਾਈਕ ਐਨ ਐਲਡਰ ਬ੍ਰਦਰ ਕਿ ਨਾਓ ਯੂ ਗੋ ਟੂ ਬੈਂਕਾਕ, ਵੈਲ ਡਨ, ਦਿਸ ਐਂਡ ਦੈਟ। ਆਈ ਐਮ ਨਾਟ ਗੋਇੰਗ ਐਨੀਵੇਅਰ ਐਲਸ because I know that before the end of the next year something terrible is going to happen. I am not going, I am going to stay here. And secondly, please remove me from all the charges. ਜਿਹੜੇ ਬੜੇ ਵੱਡੇ ਚਾਰਜ ਨੇ ਮੈਨੂੰ ਤਾਂ ਐਨਾਲਿਸਿਸ ਬ੍ਰਾਂਚ ਭੇਜੋ, ਮੈਂ ਉੱਥੇ ਆ ਕੇ ਚੁੱਪ ਕਰਕੇ ਆਪਣਾ ਕੰਮ ਕਰਦਾ ਰਹੂੰਗਾ। ਨੋ ਨੋ ਨੋ। ਫਿਰ ਇੱਕ ਵੱਡਾ ਕਮੈਂਟ ਦਿੱਤਾ ਮੈਂ, ਇਹ ਵੀ ਕਿਹਾ ਉਹ ਬਾਅਦ ਦੇ ਵਿੱਚ ਜਦੋਂ ਕਿ 7 ਜੂਨ ਨੂੰ ਆਪਣਾ ਪਤਾ ਲੱਗਿਆ ਨਾ 84 'ਚ ਕਿ ਬਲੂ ਸਟਾਰ ਪਿੰਡਾਂ ਵਾਲੇ ਬਾਕੀ ਸਭ ਮਾਰੇ ਗਏ, ਤੇ ਮੈਂ ਵਾਈਫ ਨੂੰ ਲੈ ਗਿਆ, 2 ਬੱਚਿਆਂ ਨੂੰ ਕਾਰ ਚਲਾ ਕੇ ਇਕੱਲਾ, ਤਾਂ ਲੱਗਦਾ ਕਿ ਕੌਣ ਆ ਗਿਆ ਤੁਹਾਡੇ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ। ਉੱਥੇ ਜਗ੍ਹਾ ਜਗ੍ਹਾ ਪੋਸਟਰ ਲੱਗੇ ਸੀ, ਲੋਕ ਡਿਸਕਸ ਕਰ ਰਹੇ ਸੀ, ਕਾਂਗਰਸ ਤੇ ਮਿਸਿਸ ਗਾਂਧੀ ਨੂੰ ਕ੍ਰਿਟਿਸਾਈਜ਼ ਕਰ ਰਹੇ ਸੀ। ਇੱਕ ਪੋਸਟਰ 'ਚ ਮੈਂ ਕਿਤਾਬ 'ਚ ਵੀ ਲਿਖਿਆ, ਉਹ ਲਾਲ ਸਿੰਘ ਨਾਲ ਲਿਖਿਆ ਕਿ ਸਿੰਘ ਸਾਹਿਬ ਅਮਰੀਕ ਸਿੰਘ ਤੇ ਥਾਰਾ ਸਿੰਘ ਨੂੰ ਤਸੀਹੇ ਦੇ ਕੇ ਮਾਰਿਆ ਗਿਆ। ਹੁਣ ਹਰ ਸਿੱਖ ਦਾ ਫਰਜ਼ ਬਣਦਾ ਕਿ ਇਸ ਬੜੀ ਬਾਹਮਣੀ ਨੂੰ ਮਤਲਬ ਮਾਰਨ ਦਾ ਫਰਜ਼ ਬਣਦਾ। ਤੇ ਮੈਂ 8 ਤਰੀਕ ਨੈਕਸਟ ਡੇ ਜੂਨ 'ਚ, ਇਹ ਇੰਪੋਰਟੈਂਟ ਚੀਜ਼ ਦਾ ਬਾਅਦ ਯਾਦ ਆਏਗੀ ਕਿ ਮੈਂ ਸਕਸੇਨਾ ਕੋਲ ਗਿਆ ਕਿ ਮੈਂ ਤਾਂ ਕੱਲ੍ਹ ਆ ਦੇਖਿਆ। ਔਰ ਮੈਂ ਜੇ ਸਿੱਖਾਂ ਨੂੰ ਜਾਣਨਾ ਹਿਸਟਰੀ ਨੂੰ ਥੋੜ੍ਹੀ ਬਹੁਤ, ਮੈਂ ਇਹ ਤੁਹਾਨੂੰ ਕਹਿ ਸਕਦਾ ਕਿ ਮਿਸਿਸ ਗਾਂਧੀ 6 ਮਹੀਨੇ 'ਚ ਮਾਰੀ ਜਾਊਗੀ, ਤੁਸੀਂ ਜੋ ਬਚਾਉਣਾ ਚਾਹੁੰਦੇ ਬਚਾ ਲਓ। ਤੇ ਮੈਨੂੰ ਕਹਿੰਦੇ ਕਿਵੇਂ ਮਾਰੀ ਜਾਏਗੀ। ਮੈਂ ਯੂਪੀ 'ਚ ਰਿਹਾ 5-6 ਸਾਲ ਸੀ, SP ਬਾਰਾਬੰਕੀ ਐਡੀਸ਼ਨਲ SP। ਤੇ ਮੈਂ ਕਿਹਾ ਮੇਰੀ ਡਿਊਟੀ ਇੱਕ ਵਾਰੀ ਮਿਸਿਸ ਗਾਂਧੀ ਨਾਲ ਲਾਤੀ ਸੀਗੀ, ਇਲੈਕਸ਼ਨ ਡਿਊਟੀ, ਤੇ ਮਿਸਿਸ ਗਾਂਧੀ ਉੱਤਰ ਕੇ ਸਟੇਜ ਤੋਂ ਲੇਡੀਜ਼ ਨਾਲ ਮਿਕਸ ਕਰਦੀ, ਔਰ ਉੱਥੇ ਮਿਕਸ ਕਰਕੇ ਉਹ ਸਿਕਿਉਰਿਟੀ ਭੁੱਲ ਜਾਂਦੀ ਹੈ, ਜਿਵੇਂ ਰਾਜੀਵ ਗਾਂਧੀ ਮਰਿਆ ਉੱਥੇ ਤੁਹਾਡੇ ਉਸ ਵੇਲੇ। ਤੇ ਅੱਛਾ, ਤੇ ਫਿਰ ਮਿਸਟਰ ਸਕਸੇਨਾ ਨੇ ਕਿਹਾ ਕਿ ਅਗਰ ਮਿਸਿਸ ਗਾਂਧੀ ਨੂੰ ਸਿੱਖ ਮਾਰ ਦਿੰਦੇ ਨੇ ਦਿੱਲੀ ਵਿੱਚ ਕਤਲੇਆਮ ਹੋਏਗਾ ਸਿੱਖਾਂ ਦਾ। ਇਹ ਗੱਲ ਜਿਹੜੀ ਹੈ ਨਾ ਜੂਨ 8 ਦੀ ਗੱਲ ਕਰ ਰਹੇ ਨੇ। ਤੇ ਮੈਂ ਇਹ ਕਿਹਾ ਕਿ ਇਹੀ ਤਾਂ ਉਹ ਚਾਹੁੰਦੇ ਨੇ। ਫਿਰ ਉਹਨੇ ਕਿਹਾ ਕੋਈ ਇਜਾਜ਼ਤ ਨਹੀਂ, ਕਹਿੰਦੇ ਕੀ ਕੌਣ ਕੌਣ ਚਾਹੁੰਦੇ ਨੇ। ਮੈਂ ISI ਵਾਲੇ ਅਤੇ ਵੈਸਟਰਨ ਕੰਟਰੀਜ਼, ਉਹ ਇਸ ਚੀਜ਼ ਦਾ ਫਾਇਦਾ ਉਠਾਈ ਜਾਇਆ ਕਰਨੀ, ਜਿਹੜਾ ਹੁਣ ਤੱਕ ਵੀ ਉਠਾ ਰਹੇ ਨੇ। ਤੇ ਬਾਅਦ ਇਹ ਸਾਰਾ ਕੁਝ ਕਾਫੀ ਕੁਝ ਲਿਖਿਆ, ਪਰ ਲਾਸਟ ਦੇ ਵਿੱਚ ਮੈਂ ਚੈਪਟਰ ਜਿਹੜਾ ਲਿਖਿਆ ਕਿ ਦੇਖੋ ਉਹਦੇ 'ਚ ਨਾਂ ਨਹੀਂ ਕਿ 35,000 ਸਿੱਖ ਹਿੰਦੂ ਮਾਰੇ ਗਏ, ਕੋਈ ਤਾਂ ਕਹਿੰਦੇ 50,000 ਹੀ ਮਰ ਗਏ। ਅਤੇ ਇੱਕ ਇਹ ਵੀ ਤੁਹਾਨੂੰ ਦੱਸਣਾ ਵਿੱਚ ਜਿਹੜਾ ਨਾ 31 ਜਦੋਂ ਰਾਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਦੀ ਓਥ ਮਿਲ ਜਾਂਦੀ ਹੈ, ਅਤੇ ਇੱਕ ਵਿਨੈ ਸੀਤਾਪਤੀ ਹੈ, ਉਹਨੇ ਨਰਸਿਮਹਾ ਰਾਓ ਦੀ ਬਾਇਓਗ੍ਰਾਫੀ ਲਿਖੀ ਹੈ, ਕਿਤਾਬ ਲਿਖੀ ਉਹਨੇ, ਔਰ ਉਸ ਦੇ ਵਿੱਚ ਇਹ ਲਿਖਦਾ ਹੈ ਕਿ ਅੱਧੇ ਘੰਟੇ ਬਾਅਦ ਉਹਦੀ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਇੱਕ ਟੈਲੀਫੋਨ ਆਉਂਦਾ ਨਰਸਿਮਹਾ ਰਾਓ ਨੂੰ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਤੋਂ, ਮੋਸਟ ਪ੍ਰੋਬੇਬਲੀ ਖੋਤੇਦਾਰ ਨੇ ਕੀਤਾ ਹੋਣਾ, ਕਿ ਅਸੀਂ ਤੇਰੀਆਂ ਪੁਲਿਸ ਪਾਵਰਸ ਲੈ ਰਹੇ ਹਾਂ, ਹੋਮ ਮਿਨਿਸਟਰ ਦੀਆਂ ਪੁਲਿਸ ਪਾਵਰ, ਦਿੱਲੀ ਪੁਲਿਸ ਦਾ ਕੰਟਰੋਲ ਉਹ ਤਾਂ ਸਾਰੇ ਇੰਡੀਆ ਦਾ ਸੀ, ਟੂ ਬੈਟਰ ਕੋਆਰਡੀਨੇਟ ਜਿਹੜਾ ਇੱਥੇ ਰਾਇਟਸ ਵਗੈਰਾ ਹੋ ਰਹੇ ਨੇ, ਉਹ ਬਿਲਕੁਲ ਪਾਵਰਲੈਸ ਹੋ ਗਿਆ। ਔਰ ਵਿਨੈ ਸਤਪਥੀ ਲਿਖਦਾ ਕਿ ਦਿਸ ਵਾਜ਼ ਹਿਜ਼ ਵਾਈਲੈਸਟ ਆਵਰ, ਉਹ ਸਭ ਤੋਂ ਖਰਾਬ ਘੜੀ ਸੀ ਉਸ ਦੀ ਨਰਸਿਮਹਾ ਰਾਓ ਦੀ। ਉਹਨੂੰ ਚਾਹੀਦਾ ਸੀਗਾ ਰਿਜ਼ਾਈਨ ਕਰ ਦਿੰਦਾ ਤਾਂ ਕਿ 2-3 ਹਜ਼ਾਰ ਜਿਹੜੇ ਸਿੱਖ, ਕਿਉਂਕਿ ਓਫੀਸ਼ੀਅਲ ਫਿਗਰ ਦੇ 2-3 ਹਜ਼ਾਰ ਹੀ ਆ, ਉਹਨਾਂ ਦੀ ਜਾਨ ਤਾਂ ਬਚ ਜਾਂਦੀ। ਔਰ ਮੈਂ 31 ਤੋਂ ਬਾਅਦ ਇੱਕ ਨੂੰ ਛੁੱਟੀ, ਉਹ ਮਿਸਿਸ ਗਾਂਧੀ ਦੇ ਮਰਨ ਦੀ ਛੁੱਟੀ ਸੀ, ਅਤੇ ਮੈਨੂੰ ਟੈਲੀਫੋਨ ਆਇਆ ਸਕਸੇਨਾ ਸਾਹਿਬ ਦਾ ਉੱਪਰੋਂ ਕਿ ਸਿੱਧੂ ਦੇਖ ਇੱਥੇ ਮੈਂ ਬਹੁਤ ਅੱਗਾਂ ਲੱਗੀਆਂ ਦੇਖ ਰਿਹਾ, ਮੈਂ ਹੁਣੇ ਗਾਰਡ ਭੇਜਦਾ ਤੇਰੇ ਕੋਲ। ਮੈਂ ਉਹਨੂੰ ਕਿਹਾ ਕਿ ਮੈਂ ਤਾਂ ਆਪਣੇ ਇੱਥੇ ਬੈਠਾ ਚਨਕਿਆਪੁਰੀ ਗਵਰਨਮੈਂਟ ਆਫਿਸਰ ਦੀ ਕਲੋਨੀ ਹੈ, ਮੇਰੇ ਮੁਲਕ ਤਾਂ ਮੈਨੂੰ ਕੌਣ ਕਹੇਗਾ। ਨਹੀਂ ਤੂੰ ਦੇਖ ਲਾ ਦੁਬਾਰਾ, ਫਿਰ ਵੀ ਦੇਖ ਲਾ। ਮੈਂ ਇਹ ਦੇਖਣ ਤੋਂ ਬਾਅਦ ਮੇਰੇ ਕੋਲ ਇੱਕ ਵਰਲਡ ਰੇਡੀਓ ਸੀ, ਤਾਂ ਉਹਨੂੰ ਮੈਂ ਸੁਣਨ ਲੱਗ ਗਿਆ। ਦਿੱਲੀ ਪੁਲਿਸ ਪਹਿਲਾਂ ਮੇਰੇ ਕੋਲ, ਮੈਂ ਕਈ ਵਾਰੀ ਸੁਣਦੇ ਦਿੱਲੀ ਪੁਲਿਸ ਤੇ 에ਅਰ ਟ੍ਰੈਫਿਕ ਕੰਟਰੋਲ ਉਹਦੇ 'ਚ ਆ ਜਾਂਦੇ ਸੀ, ਲੋਅ ਫ੍ਰੀਕੁਐਂਸੀਜ਼ ਹਾਈ ਫ੍ਰੀਕੁਐਂਸੀਜ਼ ਉਹਦੇ ਸੀਗੇ। ਇੱਕਦਮ ਯਾਦ ਆਇਆ ਅਤੇ ਮੈਂ ਫਿਰ ਉਹ ਦਿੱਲੀ ਪੁਲਿਸ ਨੂੰ ਉਹਨੂੰ ਮੋਨੀਟਰ ਕਰਨ ਲੱਗਿਆ। ਉਹਦੇ ਗੋਲਫ 1, ਗੋਲਫ 2, ਗੋਲਫ 3 ਤਿੰਨੇ ਫ੍ਰੀਕੁਐਂਸੀਆਂ ਇੱਕੇ 'ਤੇ ਆ ਰਹੀਆਂ ਸੀ। ਗੋਲਫ 1 ਕਮਿਸ਼ਨਰ ਦਾ, ਫਿਰ ਐਡੀਸ਼ਨਲ, ਅਤੇ ਉਹਦੇ ਵਿੱਚ ਜੋ ਮੈਂ ਸੁਣਿਆ ਆਈ ਕੁਡਨਟ ਬਿਲੀਵ ਮਾਈ ਈਅਰਸ, ਆਈ ਥੋਟ ਆਈ ਸ਼ੁੱਡ ਹੈਵ ਰਿਕਾਰਡਡ ਫॉर 3 days, ਵਿੱਚ ਸੌਂ ਜਾਂਦਾ ਸੀਗਾ ਕਿ ਉਹ ਬੜੀ ਸ਼ੇਮਫੁਲ ਗੱਲ ਸੀ ਦਿੱਲੀ ਪੁਲਿਸ ਵਾਸਤੇ। ਇਹ ਵੀ ਮੈਂ ਲਿਖਿਆ, ਔਰ ਉਹਦੇ ਵਿੱਚੋਂ ਮੈਨੂੰ 7-8 ਚੀਜ਼ਾਂ ਹਲੇ ਵੀ ਯਾਦ ਸੀਗੀਆਂ ਜਿਹੜੀਆਂ ਮੈਂ ਕਿਤਾਬ ਦੇ ਵਿੱਚ ਇਨਕਲੂਡ ਕਰ ਦਿੱਤੀਆਂ। ਫਿਰ ਲਾਸਟ ਮੈਂ ਇਹ ਲਿਖਿਆ, ਭਾਈ ਇਸ ਚੀਜ਼ ਨੂੰ ਇਕੱਲੇ ਨੂੰ ਬੈਠੇ ਕਦੋਂ ਤੱਕ ਸੋਚਦੇ ਰਹੋਗੇ। ਮੈਂ ਇਹਦੇ ਦਿਮਾਗ 'ਚ ਮੇਰੀ ਇਹ ਆਈ ਕਿ 1989
ਮੈਂ ਯੂਰਪ ਦਾ ਟੂਰ ਸੀ, ਮੈਂ ਪੁਰਤਗਾਲ ਵੀ ਚਲਾ ਗਿਆ। ਸਾਡਾ ਅਫਸਰ ਲਿਸਬਨ ਉਹਨਾਂ ਦਾ ਕੈਪੀਟਲ ਹੈ। ਸਾਡੇ ਅਫਸਰ ਨੇ ਕਿਹਾ ਸਰ ਆਪ ਨੂੰ ਸ਼ਾਮ ਨੂੰ ਤੁਹਾਨੂੰ ਮੈਂ ਕਿਤੇ ਕਲੱਬ ਉੱਥੇ ਲੈ ਜਾਵਾਂਗਾ, ਉੱਥੇ ਤੁਹਾਨੂੰ ਦਿਖਾਉਣਾ ਕਿ ਕੀ ਐਟੀਟਿਊਡ ਹੈ ਪਰਚੁਗੀਜ਼ ਦਾ। ਉਹ ਰਾਤ ਨੂੰ ਬੈਠ ਕੇ ਪੁਰਾਣੀਆਂ ਗੱਲਾਂ ਯਾਦ ਕਰਕੇ ਰੋਂਦੇ ਸੀ ਕਿ ਸਾਡੀ ਕਲੋਨੀਅਲ ਪਾਵਰ ਕਿੰਨੀ ਵੱਡੀ ਸੀ, ਕੀ ਸੀ ਕੀ ਨਹੀਂ ਸੀ। ਅਤੇ ਉਸੇ ਜਿਹੇ ਤਰ੍ਹਾਂ ਦੇ ਰੋਣੇ ਧੋਣੇ ਰੋ ਲਓ, ਜਾਂ ਤਾਂ ਰੋਜ਼ ਕਹੋ ਜੀ 1 ਜੂਨ ਨੂੰ ਕੀ ਹੋਇਆ, 2 ਨੂੰ, 3 ਨੂੰ, 4 ਨੂੰ, ਜਾਂ ਸੋਚੋ ਕਿ ਇਸ ਚੀਜ਼ ਨੂੰ ਸੋਚ ਕੇ ਅੱਗੇ ਵਧੋ। ਅੱਗੇ ਵਧਣ ਵਾਸਤੇ ਮੈਂ ਲਿਖਿਆ ਦਾ ਵੇ ਫਾਰਵਰਡ, ਲਾਸਟ ਚੈਪਟਰ 'ਚ ਲਿਖਿਆ ਕਿ ਵੀ ਇਹਦਾ ਕੀ ਹੋਣਾ ਚਾਹੀਦਾ। ਕਿ ਅਲਟੀਮੇਟਲੀ ਕਿਹਾ ਹੈ ਕਿ ਗਵਰਨਮੈਂਟ ਨੂੰ ਟਰੂਥ ਐਂਡ ਰਿਕਨਸੀਲੀਏਸ਼ਨ ਕਮਿਸ਼ਨ ਜਿਵੇਂ ਸਾਊਥ ਅਫਰੀਕਾ ਦਾ ਬਿਠਾਇਆ ਸੀ, ਉਸ ਤਰ੍ਹਾਂ ਬਿਠਾਉਣਾ ਚਾਹੀਦਾ। ਰਿਟਾਇਰਡ ਚੀਫ ਜਸਟਿਸ ਸੁਪਰੀਮ ਕੋਰਟ ਦਾ 2 ਜੱਜ, ਅਤੇ ਉਹ ਲੋਕਾਂ ਨੂੰ ਪਤਾ ਤਾਂ ਲੱਗੇ ਸਿੱਖਾਂ ਨੂੰ ਵੀ ਕੀ ਹੋਇਆ, ਕੌਣ ਵਜ੍ਹਾ ਕਰਨ ਵਾਲੇ ਸੀਗੇ, ਕਿਉਂ ਕੀਤਾ ਉਹਨਾਂ ਨੇ, ਔਰ ਕਿੱਥੇ ਨੇ ਸਿੱਖਾਂ ਦੇ। ਅੱਗੇ ਹਜ਼ਾਰਾਂ ਸਿੱਖ ਤਾਂ ਹਾਲੇ ਆਏ ਨਹੀਂ ਰਹੇ ਸਨ, ਨਜ਼ਰੇ ਪਤਾ ਨਹੀਂ ਉਹਨਾਂ ਦਾ। CBI ਨੇ ਇੱਕ ਵਾਰੀ ਵਿੱਚੋਂ ਇਨਕੁਆਇਰੀ ਕੀਤੀ, 2000 ਸਿੱਖਾਂ ਦੇ ਸ਼ਮਸ਼ਾਨ ਘਾਟ ਦੇ ਵਿੱਚ ਨਾਂ ਮਿਲੇ ਜਿਹੜੇ ਲੱਭ ਨਹੀਂ ਰਹੇ ਸੀ, ਹਾਲੇ ਵੀ ਹਜ਼ਾਰਾਂ ਬਾਹਰ ਨੇ। ਅਤੇ ਇਹ ਮੈਂ ਹੁਣ ਸੁਜੈਸਟ ਕੀਤਾ ਇਸ ਤੋਂ ਬਾਅਦ। ਹੁਣ ਇਸ ਤੋਂ ਬਾਅਦ ਅਗਰ ਤੁਸੀਂ ਕੋਈ ਵੀ ਕੁਐਸਚਨ ਪੁੱਛਣਾ ਚਾਹੁੰਦੇ ਹੋ ਪਲੀਜ਼ ਗੋ ਅਹੈਡ। ਤੁਹਾਡਾ ਤਾਂ ਜਾਣਨਾ ਤਾਂ ਕੀ ਹੈ ਤੁਹਾਡਾ ਨਾ, ਬਾਅਦ ਚ ਰੱਖ ਲਾਂਗੇ। ਬਾਅਦ ਤੱਕ ਠੀਕ ਇਹਨਾਂ ਦੇ ਮੁਤਾਬਕ ਬਾਅਦ ਵਿੱਚ। ਥੈਂਕ ਯੂ। ਹਜੇ ਤੱਕ ਵੀ 39 ਸਾਲ ਬਾਅਦ ਵੀ ਆਪਾਂ ਇਹ ਨਹੀਂ ਸਮਝ ਸਕੇ ਕਿ ਇੰਡੀਅਨ ਆਰਮੀ ਦਾ ਅਟੈਕ ਸੀਗਾ ਸਿੱਖ ਪੰਥ ਤੇ, ਨਾ ਕੋਈ ਕਿਸੇ ਬਿਮਾਰੀ ਦਾ ਇਲਾਜ ਕਰਨ ਲਈ ਆਪਰੇਸ਼ਨ ਸੀਗਾ। ਇਹੀ ਚੀਜ਼ ਉੱਥੇ ਉੱਠੀ ਸੀ ਕਿ ਜਸਟਿਸ ਸੋਢੀ ਹੁਣੀ ਕਹਿ ਰਹੇ ਸੀ ਬਾਰ-ਬਾਰ ਕਿ ਜੋ 84 ਦਾ ਵਾਰਤਾਲਾਪ ਆ ਉਹ ਇੱਕ ਦੰਗੇ ਆ। ਮੈਂ ਉੱਥੇ ਵੀ ਆਬਜੈਕਟ ਕੀਤਾ ਸੀ, ਅਤੇ ਮੈਂ ਇੱਥੇ ਵੀ ਇਹਨਾਂ ਨੂੰ ਰਿਸਪੈਕਟਫੁਲੀ ਇਹੀ ਗੱਲ ਕਹਿਣਾ ਕਿ ਹੁਣ ਤਾਂ ਤੁਸੀਂ ਸਰਵਿਸ 'ਚ ਹੈ ਨਹੀਂ। ਮੇਰਾ ਖਿਆਲ ਹੁਣ ਤਾਂ ਅਧੀਨਗੀ ਛੱਡ ਦੇਣੀ ਚਾਹੀਦੀ ਆ ਗੌਰਮੈਂਟ ਦੀ। ਉਹ ਗੱਲ ਕਹਿਣੀ ਚਾਹੀਦੀ ਆ ਜਿਹੜੀ ਕਿ ਫੱਬਦੀ ਹੋਵੇ ਸਿੱਖ ਕੌਮ ਨੂੰ, ਕਿਉਂਕਿ ਆਪਾਂ ਦਸਤਾਰਾਂ ਜੇ ਸਜਾਈਆਂ ਨਾ ਇਹਦੇ ਮਗਰ ਬਹੁਤ ਵੱਡਾ ਮੁੱਲ ਤਾਰਿਆ। ਮੈਂ ਤੁਹਾਨੂੰ ਆਪਣਾ ਦੱਸਦਾ, ਜਦੋਂ ਨਿਊਯਾਰਕ ਜੇਲ੍ਹ 'ਚ ਮੈਨੂੰ ਫੜ ਕੇ ਲਗਾਏ ਨਾ, ਮੇਰੇ ਵੈਸੇ ਵਾਲ ਕੱਟੇ ਆ, ਉਦੋਂ ਵੀ ਉਹਨਾਂ ਨੇ ਮੈਨੂੰ ਇੰਟਰਨੈਸ਼ਨਲ ਪ੍ਰੈਸ ਅੱਗੇ ਲੈ ਕੇ ਜਾਣਾ ਸੀ ਅਗਲੇ ਦਿਨ, ਅਤੇ ਮੈਂ ਕਿਹਾ ਮੈਂ ਤਾਂ ਨਹੀਂ ਜਾਂਦਾ, ਜੇ ਪੱਗ ਦਿਓਗੇ ਤਾਂ ਜਾਊਂ। ਉਹਨਾਂ ਨੇ ਇੰਡੀਅਨ ਐਮਬੈਸੀ ਨੂੰ ਪੁੱਛਿਆ, ਉਹ ਕਹਿੰਦੇ ਇਹ ਤਾਂ ਵਾਲ ਕੱਟੇ, ਇਹਦਾ ਪੱਗ ਤਾਂ ਕੋਈ ਐਸੈਂਸ਼ੀਅਲ ਹੈ ਨਹੀਂ ਗਾ ਸਿੱਖਸ ਦੇ ਵਿੱਚ। ਮੈਂ ਕਿਹਾ ਵੀ ਕੁੱਟ ਕੇ ਲੈ ਆਓ, ਬੇੜੀਆਂ ਪਾ ਲਓ, ਹੱਥਕੜੀਆਂ ਤਾਂ ਲੱਗੀਆਂ ਹੀ ਹੋਈਆਂ ਸੀ, ਪਰ ਮੈਂ ਐਂ ਜਾ ਕੇ ਬੋਲੂੰਗਾ ਉੱਥੇ, ਪਰ ਪੱਗ ਤੋਂ ਬਗੈਰ ਨਹੀਂ ਜਾਣਾ। ਅਲਟੀਮੇਟਲੀ ਉਹਨਾਂ ਨੇ ਵਿਦਿਨ 24 ਆਵਰਸ ਉਹਨਾਂ ਨੂੰ ਸਰੈਂਡਰ ਕਰਨਾ ਪਿਆ ਸੀ। ਅਤੇ ਮੇਰੀ ਦੂਜੀ ਜਿਹੜੀ ਡਿਮਾਂਡ ਸੀ ਕਿ ਮੈਂ ਤੁਹਾਡੀ ਜੇਲ੍ਹ ਦੇ ਕੱਪੜੇ ਨਹੀਂ ਪਾਉਣੇ, ਅਸੀਂ ਆਪਣੇ ਕੱਪੜੇ ਪਾਉਣੇ ਆ। ਅਤੇ ਆਈ ਵਾਜ਼ ਦ ਓਨਲੀ ਸਿੱਖ ਹੂ ਵਾਜ਼ ਪਰਮਿਟਡ ਟੂ ਹੈਵ ਦਾ ਟਰਬਨ ਇਨਸਾਈਡ ਮਾਈ ਸੈੱਲ। ਅਤੇ ਜਦੋਂ ਵੀ ਮੈਂ ਕਿਸੇ ਵਕੀਲ ਨੂੰ ਮਿਲਣ ਜਾਂਦਾ ਸੀ, ਜਾਂ ਮੇਰੀ ਸੋਸ਼ਲ ਵਿਜ਼ਿਟਸ ਹੁੰਦੀਆਂ ਸੀ, ਜਾਂ ਮੈਂ ਕੋਰਟ 'ਚ ਜਾਂਦਾ ਸੀ, ਮੈਂ ਪੱਗ ਬੰਨ੍ਹ ਕੇ ਜਾਂਦਾ। ਇਹ ਹੁੰਦੀ ਹੈ ਕੁਛ ਅਹਿਮੀਅਤਾਂ ਆਪਾਂ ਨੂੰ। ਆਪਣੇ ਜਿਹੜੇ ਸੂਝਵਾਨ ਲਰਨਡ ਕਰਾਊਡ ਆ ਨਾ, ਆਈ ਥਿੰਕ ਦੇ ਹੈਵ ਟੂ ਲੁੱਕ ਬੈਕ। ਉਹਨਾਂ ਨੂੰ ਥੋੜ੍ਹਾ ਆਪਣੇ ਬਾਰੇ ਇਹ ਜ਼ਰੂਰ ਜ਼ਾਹਰ ਕਰਨਾ ਚਾਹੀਦਾ ਕਿ ਜਦੋਂ ਇੰਨੀਆਂ ਉੱਚੀਆਂ ਪੋਜੀਸ਼ਨਸ 'ਤੇ ਬੈਠੇ ਸੀ ਕਿ ਉਹਨਾਂ ਨੇ ਕਿਉਂ ਨਹੀਂ ਇੱਕ ਸਿੱਖ ਹੋਣ ਦੀ ਰੀਅਲਾਈਜੇਸ਼ਨ ਕੀਤੀ। ਇਹ ਜੇ ਉਦੋਂ ਹੋ ਜਾਂਦੀ ਨਾ, ਤਾਂ ਇਸ ਟਾਈਮ ਨਾ ਆਪਾਂ ਨੂੰ ਇੰਨੇ ਦਿਖਾਣ 'ਚ ਲੰਘਣਾ ਨਹੀਂ ਸੀ ਪੈਣਾ। ਅਸੀਂ ਵੀ ਅਮਰੀਕਨ ਦੀਆਂ ਟੌਪ ਯੂਨੀਵਰਸਿਟੀ ਦੀ ਮੈਂ PhD ਛੱਡੀ ਉਹਨਾਂ ਦਿਨਾਂ 'ਚ, ਅਤੇ ਨਾ ਮੈਂ ਕਦੀ ਸੰਤ ਦੇਖੇ ਸੀ ਅਤੇ ਨਾ ਮੈਨੂੰ ਕੋਈ ਕਦੀ ਖਾਹਿਸ਼ ਨਹੀਂ ਸੀ। ਪਰ ਜਿਸ ਬੰਦੇ ਨੇ ਵੀ ਦਰਬਾਰ ਸਾਹਿਬ 'ਤੇ ਅਟੈਕ ਕੀਤਾ, ਜੁਰਤ ਕੀਤੀ, ਉਸ ਜਰਨਲ ਨੂੰ ਅਸੀਂ ਘਰੇ ਜਾ ਕੇ ਵੰਗਾਰਿਆ ਸੀਗਾ, ਐਂ ਹੀ ਅਸੀਂ ਦਿੱਲੀ ਵਾਲਿਆਂ ਨੂੰ ਵੰਗਾਰਿਆ ਸੀ। ਇਸ ਚੀਜ਼ ਆ ਕਿ ਜੇ ਵੱਡੀਆਂ ਪੋਜੀਸ਼ਨਾਂ ਵਾਲੇ ਅੱਗੇ ਆ ਕੇ ਨਹੀਂ ਖੜਨਗੇ, ਘੱਟੋ ਘੱਟ ਆਪਣੀ ਵਕੈਬਲਰੀ ਤਾਂ ਜ਼ਰੂਰ ਕਰੈਕਟ ਕਰ ਲੈਣੀ ਚਾਹੀਦੀ ਆ। ਤੁਸੀਂ ਦੇਖੋ ਜਿੰਨੇ ਯਹੂਦੀ ਬੈਠੇ ਆ ਅਮਰੀਕਾ 'ਚ, ਉਹਨਾਂ ਨੂੰ ਜੇ ਪੁੱਛਿਆ ਜਾਊਗਾ ਤਾਂ ਉਹ ਪਹਿਲੇ ਕਹਿਣਗੇ ਸਾਡੀਆਂ ਪਹਿਲੀਆਂ ਲਾਇਲਟੀਜ਼ ਇਜ਼ਰਾਈਲ ਨਾਲ ਆ, ਭਾਵੇਂ ਅਸੀਂ ਅਮਰੀਕਨ ਸਿਟੀਜ਼ਨ ਹਾਂ। ਸਾਰਿਆਂ ਨਾਲੋਂ ਪਾਵਰਫੁਲ ਜੋ ਉੱਥੇ ਕੋਈ ਕੌਕਸ ਹੈਗੀ ਆ ਅਮਰੀਕਨ ਕਾਂਗਰਸ ਦੇ ਵਿੱਚ, ਤਾਂ ਉਹ ਯਹੂਦੀਆਂ ਦੀ ਕੌਕਸ ਆ। ਸੈਕੰਡ ਨੰਬਰ 'ਤੇ ਆਉਂਦੀ ਆਇਰਿਸ਼ਿਸ ਦੀ। ਉਹਨਾਂ ਦੀ ਐਫਰਟਸ ਕਰਕੇ ਹੀ ਅੱਜ ਨਾਰਥ ਆਇਰਲੈਂਡ ਦੇ ਵਿੱਚ ਉਹ ਪੋਲੀਟੀਕਲ ਪਾਰਟੀ ਸਿਨ ਫੇਨ ਰੂਲ ਕਰ ਰਹੀ ਆ, ਜਿਨ੍ਹਾਂ ਨੇ 100 ਸਾਲ ਤੋਂ ਉੱਤੇ ਸਟਰਗਲ ਕੀਤਾ। ਹੁਣ ਵੀ ਜਦੋਂ ਉਹਨਾਂ ਦੀ 25 ਸਾਲ ਵਰ੍ਹੇਗੰਢ ਸੀ 1998 ਦੇ ਅਕੋਰਡ ਦੀ, ਤਾਂ ਚੀਫ ਗੈਸਟ ਸੀਗਾ ਪ੍ਰੈਜ਼ੀਡੈਂਟ ਜੋ ਬਾਈਡਨ ਅਮਰੀਕਨ।
ਇਹ ਚੀਜ਼ਾਂ ਹੁੰਦਾ। ਪਰ ਜਿਵੇਂ ਆਪਣੇ ਵੈਸਟਰਨ ਵਰਲਡ 'ਚ ਸਿੱਖ ਬੈਠੇ ਆ, ਬਹੁਤ ਉੱਚੀਆਂ ਪੋਜੀਸ਼ਨਾਂ 'ਤੇ ਨੇ, ਬਹੁਤ ਵੱਡੇ ਵੱਡੇ ਬਿਜ਼ਨਸਮੈਨ ਆ, ਇੱਥੇ ਕੁਛ ਉਹਨਾਂ 'ਚ ਉਹ ਵੀ ਅਨਸਰ ਨੇ ਜਿਹੜੇ ਇੱਥੇ ਸਾਡੀਆਂ ਕੰਧਾਂ ਕਾਲੀਆਂ ਕਰਾਉਂਦੇ ਨੇ, ਉੱਥੇ ਵੀ ਮੰਦਰਾਂ ਦੀਆਂ ਕੰਧਾਂ ਕਾਲੀਆਂ ਕਰਦੇ ਨੇ। ਗਾਂਧੀ ਵਰਗਿਆਂ ਦਾ ਯੂਨੀਵਰਸਿਟੀ ਦੇ ਵਿੱਚ ਜਾ ਕੇ ਬੁੱਤ ਵੱਢਦੇ ਨੇ। ਮੈਂ ਉਹਨਾਂ ਨੂੰ ਵੀ ਬਾਰ-ਬਾਰ ਇਹੀ ਅਪੀਲ ਕੀਤੀ ਆ ਕਿ ਖੋਖਲੇ ਨਾਅਰੇ ਤੇ ਰੋਂਗ ਵੋਕੈਬਲਰੀਜ਼ ਤੇ ਥਰਡ ਮੋਸਟ ਕਿ ਜੇ ਤੁਹਾਡੀ ਇੱਥੇ ਆਪਣੇ 23 ਮੈਂਬਰ ਪਾਰਲੀਮੈਂਟ ਕੈਨੇਡੀਅਨ ਪਾਰਲੀਮੈਂਟ 'ਚ ਬੈਠੇ ਆ ਤੇ ਉੱਥੇ ਮਿਨਿਸਟਰ ਵੀ ਰਹੇ ਆ ਟੌਪ ਪੋਜੀਸ਼ਨਸ ਤੇ, ਉਹਨਾਂ ਨੇ ਅੱਜ ਤੱਕ ਇਹ ਦੱਸਣਾ ਚਾਹੀਦਾ ਕਿ ਕੀ ਪੋਜ਼ਿਟਿਵਿਟੀ ਉੱਥੇ ਉਹਨਾਂ ਨੇ ਕੀਤੀ। ਹੁਣ ਪਿਛਲੇ ਕੁਝ ਮਹੀਨਿਆਂ ਦੌਰਾਨ ਕੈਨੇਡੀਅਨ ਪਾਰਲੀਮੈਂਟ ਨੇ ਯੂਨਾਨੀਮਸਲੀ 2 ਮਤੇ ਲਿਆਂਦੇ ਆ। ਉਹਦੇ 'ਚ ਉਹਨਾਂ ਨੇ ਇੱਕ ਤਾਂ ਜਿਹੜੇ ਯਹੂਗਰ ਸੀਗੇ, ਜਿਹੜੇ ਚਾਈਨਾ ਦੇ ਵਿੱਚ ਜਿਨ੍ਹਾਂ ਤੇ ਬੜਾ ਤਸ਼ੱਦਦ ਕੀਤਾ ਜਾ ਰਿਹਾ, ਜ਼ਿਨਜ਼ੈਂਗ ਪ੍ਰੋਵਿੰਸ ਆ, ਮੁਸਲਿਮ ਡੋਮੀਨੇਟਡ ਪ੍ਰੋਵਿੰਸ ਆ, ਉਹਨਾਂ ਨੇ ਉਹਨਾਂ ਦੇ ਹੱਕ 'ਚ ਮਤਾ ਪਾ ਕੇ ਉਹਨਾਂ ਤੇ ਜੋ ਵੀ ਜ਼ੁਲਮ ਹੋ ਰਿਹਾ ਉਹਨੂੰ ਉਹਨਾਂ ਨੇ ਜੈਨੋਸਾਈਡ ਕਿਹਾ ਹੈਗਾ। ਉਹਨਾਂ ਦੀ ਪਾਰਲੀਮੈਂਟ ਦਾ ਮਤਾ। ਸੈਕੰਡ, ਉਹਨਾਂ ਨੇ ਹੁਣੇ ਰੀਸੈਂਟਲੀ ਮਤਾ ਪਾਸ ਕੀਤਾ ਕਿ ਜੋ ਸ਼੍ਰੀਲੰਕਾ ਨੇ ਤਾਮਿਲਾਂ ਦੇ ਨਾਲ ਕੀਤਾ 2008 ਤੇ 2009 'ਚ, ਉਹ ਵੀ ਇੱਕ ਜੈਨੋਸਾਈਡ ਸੀਗਾ, ਜਿਹਦਾ ਕਿ ਸ਼੍ਰੀਲੰਕਾ ਨੇ ਬਹੁਤ ਵਿਰੋਧ ਵੀ ਕੀਤਾ, ਇਸੇ ਤਰ੍ਹਾਂ ਚਾਈਨਾ ਨੇ ਵੀ ਕੀਤਾ ਹੈਗਾ। ਪਰ ਉੱਥੇ ਆਪਣੇ ਇੰਨੀ ਵੱਡੀ ਗਿਣਤੀ 'ਚ ਸਿੱਖ ਹੋਣ, ਪਾਰਲੀਮੈਂਟ ਦੇ ਮੈਂਬਰ ਹੋਣ ਦੇ ਬਾਵਜੂਦ ਕਦੀ ਅੱਜ ਤੱਕ ਇੱਕ ਸਾਡੇ ਲਈ ਆਹ ਦਾ ਨਾਰਾ ਨਹੀਂ ਲਵਾ ਸਕੇ। ਤੇ ਉੱਥੇ ਬਹਿ ਕੇ ਸਾਨੂੰ ਕਹਿੰਦੇ ਆ ਕਿ ਅਸੀਂ ਇੱਥੇ ਕੋਈ ਵੱਖਰਾ ਦੇਸ਼ ਬਣਾਉਣਾ, ਇੱਕ ਹੋਰ ਪੰਜਾਬ ਬਣਾਉਣਾ। ਮੈਂ ਉਹਨਾਂ ਨੂੰ ਨੇੜਿਓਂ ਦੇਖਿਆ ਹੈਗਾ। ਉਦੋਂ ਸਾਡੇ ਵੇਲੇ ਉਦੋਂ ਚੱਲਦੀ ਸੀ ਚੌਹਾਨ ਹੁਣਾਂ ਦੀ, ਜਗਜੀਤ ਸਿੰਘ ਚੌਹਾਨ ਹੀ ਇੱਕ ਸੀਗਾ, ਡਾਕਟਰ ਔਲਖ। ਇਹਨਾਂ ਨੇ ਸਵਾਏ ਆਪਣੀਆਂ ਖੁਦਗਰਜ਼ੀਆਂ ਤੋਂ ਸਾਨੂੰ ਕੁਝ ਵੀ ਹਾਸਲ ਨਹੀਂ ਕਰਕੇ ਦਿੱਤਾ। ਇਸ ਲਈ ਮੈਂ ਹੁਣ ਮੁੱਦੇ 'ਤੇ ਆਉਣਾ ਚਾਹੁੰਦਾ, ਕਿਉਂਕਿ ਇਹ ਸਾਕੇ ਦੇ ਦਿਨ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ। ਮੈਂ ਦੇਖਿਆ ਸੀ 2 ਸਾਲ ਪਹਿਲੇ, ਹੁਣ 1.5 ਸਾਲ ਹੋ ਗਿਆ, ਨਾਗਾਲੈਂਡ ਦੇ ਵਿੱਚ, ਈਸਟਰਨ ਨਾਗਾਲੈਂਡ ਦੇ ਵਿੱਚ ਦਸੰਬਰ ਦੇ ਵਿੱਚ ਇੰਡੀਅਨ ਆਰਮੀ ਨੇ ਇੱਕ ਐਂਬੁਸ਼ ਕਰਕੇ ਉੱਥੇ 14 ਸਿਵਲੀਅਨਸ ਮਾਰਤੇ ਸੀਗੇ। ਉਹਨਾਂ ਨੂੰ ਕਿਹਾ ਸੀ ਕਿ ਉਹ ਇੱਕ ਰੈਬਲਸ ਆ ਰਹੇ ਸੀ, ਉਸ ਦੇ ਭੁਲੇਖੇ ਮਾਰਤੇ। ਉਹਦੇ 'ਚ ਇੱਕ ਆਰਮੀ ਵਾਲਾ ਵੀ ਮਾਰਿਆ ਗਿਆ ਸੀ, 15 ਬੰਦੇ ਉੱਥੇ ਮਾਰੇ ਗਏ ਸੀ। ਉਹਦੇ ਰੋਸ ਵਜੋਂ ਉੱਥੇ ਸਾਰਾ ਈਸਟਰਨ ਨਾਗਾਲੈਂਡ ਉੱਠ ਖੜੋਤਾ ਸੀ। ਪਰ ਹੁਣ ਤਾਂ ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਇਮਿਊਨਿਟੀ ਦੇ ਦਿੱਤੀ ਆ, ਉਹ ਜਿਹੜੇ 30 ਆਰਮੀ ਵਾਲੇ ਚਾਰਜ ਹੋਏ ਸੀਗੇ। ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਉਹ ਕਿਸ ਤਰ੍ਹਾਂ ਆਪਣੀਆਂ ਯਾਦਾਂ ਨੂੰ ਯਾਦ ਰੱਖਦੇ ਆ। ਆਪਾਂ ਤਾਂ ਆਪਣਾ ਕਾਲ ਤਖਤ ਨੂੰ ਐਸ ਸੱਚ ਅੱਜ ਤੱਕ ਪ੍ਰਜ਼ਰਵ ਨਹੀਂ ਕਰ ਸਕੇ, ਜਿਹੜਾ ਕਿ ਜਦੋਂ ਬਾਬਿਆਂ ਕੋਲੇ, ਪੁਜਾਰੀਆਂ ਕੋਲੇ 15 ਦਿਨਾਂ ਬਾਅਦ ਇੰਡੀਆ ਦਾ ਹੋਮ ਮਿਨਿਸਟਰ ਤੇ ਸਰਦਾਰ ਤਰਲੋਚਨ ਸਿੰਘ ਆਏ, ਉਹਨਾਂ ਨੇ ਕੀ ਮੰਗ ਰੱਖੀ ਸੀ ਕਿ ਸਾਨੂੰ ਜੀ ਕਾਰ ਸੇਵਾ ਕਰ ਲੈਣ। ਇਹ ਉਸ ਤਰ੍ਹਾਂ ਦੀ ਕਾਰ ਸੇਵਾ ਜਿਨ੍ਹਾਂ ਨੇ ਸਾਡੇ ਜਿਹੜੇ 1969 ਤੱਕ ਸਾਡਾ ਅਨੰਦਪੁਰ ਦਾ ਕਿਲ੍ਹਾ ਸੀਗਾ, ਉਹਨੂੰ ਅੱਜ ਇਹਨਾਂ ਨੇ ਮਾਰਬਲਾਂ ਦੀ ਸ਼ਕਲ ਦੇ ਦਿੱਤੀ ਆ। ਇਸੇ ਤਰ੍ਹਾਂ ਆਪਣੀਆਂ ਜਿੰਨੀਆਂ ਨਿਸ਼ਾਨੀਆਂ ਸੀ, ਚਾਹੇ ਫਤਿਹਗੜ੍ਹ ਸਾਹਿਬ ਦੇਖ ਲਓ, ਇਸੇ ਤਰ੍ਹਾਂ ਅਕਾਲ ਤਖਤ ਸਾਹਿਬ, ਜੇ ਯਹੂਦੀਆਂ ਨਾਲ ਅਤਿਆਚਾਰ ਹੋਇਆ, ਜੈਨੋਸਾਈਡ ਹੋਇਆ, ਉਹਨਾਂ ਨੇ ਉਹ ਬਿਲਡਿੰਗਾਂ ਉਸੇ ਤਰ੍ਹਾਂ ਜਰਮਨੀ ਦੇ ਵਿੱਚ ਪ੍ਰੋਟੈਕਟ ਕੀਤੀਆਂ ਹੋਈਆਂ ਨੇ। ਉਵੇਂ ਗੈਸ ਚੈਂਬਰ ਉੱਥੇ ਹੀ ਖੜੇ ਨੇ। ਆਪਣੇ ਕੋਲੇ ਇੱਕ ਨਿਸ਼ਾਨੀ ਸੀ ਜਿਹੜਾ ਕਿ ਇੰਡੀਅਨ ਆਰਮੀ ਨੇ ਆਪਣੇ ਤੇ ਅਟੈਕ ਰਹੀ, ਜਿਹੜੀ ਆਪਣੇ ਤੇ ਭਾਜੀ ਪਾਈ ਸੀ, ਆਪਾਂ ਉਹਨੂੰ ਵੀ ਸਾਂਭ ਨਹੀਂ ਸਕੇ। ਉਦੋਂ ਵੀ ਇੱਥੇ ਸੋ ਕਾਲਡ ਕਮੇਟੀਆਂ ਬਣੀਆਂ ਹੋਈਆਂ ਸੀ, ਜਿਹੜੇ ਚੰਡੀਗੜ੍ਹ ਦੇ ਸੂਝਵਾਨ ਆਮ ਚੇਅਰ ਕੁਆਟਰਬੈਕ ਸੀਗੇ, ਉਹਨਾਂ ਨੂੰ ਗਾਈਡ ਕਰਦੇ ਸੀ। ਤੇ ਉਹਨਾਂ ਨੇ ਉੱਥੇ ਵੀ ਐਲਾਨਨਾਮੇ ਕਰਾਤੇ। ਪਰ ਐਲਾਨਨਾਮਿਆਂ ਨੂੰ ਹਾਸਲ ਕਿਵੇਂ ਕਰਨਾ, ਵੀ ਮੈਂ ਤਾਂ ਅੱਜ ਤੱਕ ਇਸ ਪਰਿਭਾਸ਼ਾ ਸੁਣੀ ਨਹੀਂ, ਤੇ ਨਾ ਮੈਂ ਕੋਈ ਇੱਦਾਂ ਦੀ ਕੌਮ ਦੇਖੀ ਆ ਕਿ ਜਿਹੜੀ ਨਾਅਰਿਆਂ ਦੇ ਸਹਾਰੇ ਚੱਲਣਾ ਚਾਹੁੰਦੀ ਹੋਵੇ। ਉਦੋਂ ਤੱਕ ਕੋਈ ਕਾਮਯਾਬੀ ਨਹੀਂ ਹੋਣੀ ਜਦ ਤੱਕ ਆਪਣੇ ਕੋਲੇ ਸਬਸਟੈਂਸ ਨਹੀਂਗਾ, ਐਂਡ ਹਾਊ ਟੂ ਪ੍ਰੈਜ਼ੈਂਟ ਦੈਟ ਸਬਸਟੈਂਸ ਬਿਫੋਰ ਦਾ ਵਰਲਡ। ਨਾਗਾਲੈਂਡ ਦੀ ਮੈਂ ਗੱਲ 'ਤੇ ਵਾਪਸ ਆਉਣਾ। ਉਹਨਾਂ ਨੇ ਉਸ ਦਿਨ ਜਦੋਂ ਪਿਛਲੇ ਸਾਲ ਉਹ ਦਸੰਬਰ ਦੇ 2 ਦਿਨ ਆਏ, ਤਾਂ ਉਹਨਾਂ ਦੇ ਈਸਟਰਨ ਨਾਗਾਲੈਂਡ ਦੇ ਹਰ ਘਰ ਦੇ ਬਾਹਰ ਕਾਲਾ ਝੰਡਾ ਲੱਗਿਆ ਹੋਇਆ ਸੀ। ਆਪਣਾ ਤੁਸੀਂ ਦੇਖ ਲਓ, ਚਾਹੇ ਨਵੰਬਰ ਦੇ ਦਿਨ ਹੋਣ ਤੇ ਚਾਹੇ ਹੁਣ ਜੂਨ ਦੇ ਪਹਿਲੇ ਹਫਤੇ ਦੇ ਦਿਨ ਹੋਣ, ਕਿਸੇ ਸਿੱਖ ਦੇ ਘਰੇ ਦਿਖਾਇਓ ਜੇ ਕੁਝ ਵੀ ਨਿਸ਼ਾਨ ਲੱਗਿਆ ਹੋਵੇ ਜਿਹੜਾ ਅਫਸੋਸ ਜਾਂ ਆਪਣੇ ਰੋਸ ਨੂੰ ਜ਼ਾਹਰ ਕਰਦਾ ਹੋਵੇ। ਆਪਾਂ ਠੀਕ ਆ, ਆਪਣੇ ਅਫਸਰ ਵੱਡੀਆਂ ਪੋਜੀਸ਼ਨਾਂ 'ਤੇ ਰਹੇ ਨੇ, ਇਸੇ ਕਰਕੇ ਉਹ ਅੱਜ ਵੀ ਗਿਆਨੀ ਜੈਲ ਸਿੰਘ ਵਰਗਿਆਂ ਨੂੰ ਪ੍ਰੋਟੈਕਟ ਕਰਦੇ ਨੇ। ਜਿਹੜਾ ਕਮਾਂਡਰ ਇਨ ਚੀਫ ਹੋ ਕੇ ਇੰਡੀਅਨ ਆਰਮਡ ਫੋਰਸਿਸ ਦਾ,
ਆ ਦਾ ਨਾਰਾ ਨਹੀਂ ਮਾਰ ਸਕਿਆ। ਉਹ ਬੰਦਾ ਜਿਹਨੇ ਕਿ 84 ਜਦੋਂ ਉਹਦੀ ਗੱਡੀ ਤੇ ਅਟੈਕ ਹੋ ਰਿਹਾ ਸੀ ਤਾਂ ਉਹਦੇ ਬਾਰੇ ਉਹ ਜਾ ਕੇ ਕੀ ਸ਼ੁਕਰਗੁਜ਼ਾਰ ਕਰ ਰਿਹਾ ਸੀ ਗਾਂਧੀ ਫੈਮਿਲੀ ਦਾ। ਉਹਨੇ ਆਊਟ ਆਫ ਦਾ ਵੇ ਜਾ ਕੇ ਰਾਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਬਣਾਇਆ, ਵਿਚ ਵਾਜ਼ ਅਗੇਂਸਟ ਦਾ ਨੋਰਮਸ। ਕਿਉਂਕਿ ਇੱਦਾਂ ਦੀ ਗੱਲ, ਭਾਵੇਂ ਨਹਿਰੂ ਆਪਣੀ ਮੌਤ ਮਰਿਆ ਸੀ, ਪਰ ਉਦੋਂ ਉੱਥੇ ਵੀ ਜਿਹੜੇ ਪ੍ਰੈਜ਼ੀਡੈਂਟ ਨੇ ਚੁਣਿਆ ਸੀ ਤਾਂ ਸ਼ਾਸਤਰੀ ਨੂੰ ਚੁਣਿਆ ਸੀ, ਉਹਦੀ ਕੁੜੀ ਨੂੰ ਨਹੀਂ ਸੀ ਚੁਣਿਆ। ਪਰ ਆਪਣੇ ਸਿੱਖਾਂ ਦੇ ਵਿੱਚੋਂ ਜਿਹੜੇ ਪ੍ਰਜਾਤੰਤਰ ਮੂਵਮੈਂਟ ਦੇ ਵਿੱਚੋਂ ਨਿਕਲੇ ਹੋਣ, ਮਹਾਰਾਜੇ ਫਰੀਦਕੋਟ ਨੇ ਜਿਨ੍ਹਾਂ ਨੂੰ ਲੱਤਾਂ 'ਚ ਰੱਸੀਆਂ ਪਾ ਕੇ ਘੜੀਸਿਆ ਹੋਵੇ ਜੀਪਾਂ ਮਗਰ, ਉਹਨਾਂ ਨੂੰ ਜਦੋਂ ਆਪਣੀ ਕੌਮ 'ਤੇ ਤਸ਼ੱਦਦ ਆਇਆ, ਜਦੋਂ ਅਹਿਮ ਫੈਸਲੇ ਲੈਣੇ ਸੀ, ਤਾਂ ਉਦੋਂ ਉਹਨਾਂ ਦੇ ਜਿਹੜੇ ਪੈਰੋਕਾਰ ਆ ਇਹ ਦੱਸਦੇ ਆ ਕਿ ਜੇ ਗਿਆਨੀ ਜੈਲ ਸਿੰਘ ਰਿਜ਼ਾਈਨ ਕਰ ਜਾਂਦਾ ਤਾਂ ਸਿੱਖਾਂ ਦਾ ਬਲੱਡ ਬਾਥ ਹੋਣਾ ਸੀ। ਇਦੋਂ ਵੱਡਾ ਆਪਣੇ ਨਾਲ ਹੋਰ ਕੀ ਬਲੱਡ ਬਾਥ ਹੋ ਜੂਗਾ। ਮਤਲਬ ਜਿਹੜੇ ਇਸ ਤਰ੍ਹਾਂ ਦੀਆਂ ਪੋਜੀਸ਼ਨਾਂ 'ਤੇ ਰਹਿ ਕੇ ਜਿਵੇਂ ਮਿਸਟਰ ਸਿੱਧੂ ਰਹੇ ਆ, ਇਹਨਾਂ ਲੋਕਾਂ ਨੇ ਜੇ ਇਹ ਉਸ ਟਾਈਮ 'ਤੇ ਪੋਜ਼ਿਟਿਵ ਕਦਮ ਚੱਕਦੇ ਤਾਂ ਅੱਜ ਆਪਣੀ ਤਸਵੀਰ ਬੜੀ ਡਿਫਰੈਂਟ ਹੋਣੀ ਸੀ, ਜਿਹੜੀ ਕਿ ਆਪਾਂ 39 ਸਾਲ ਬਾਅਦ ਵੀ ਉਸ ਨੂੰ ਆਪਾਂ ਪਿਕਚਰਾਈਜ਼ ਕਰਨ ਦਾ ਯਤਨ ਕਰ ਰਹੇ ਹਾਂ। ਉਹ ਤਾਂ ਹੀ ਪਿਕਚਰਾਈਜ਼ ਹੋਊਗਾ ਇਫ ਵੀ ਆਰ ਰਿਐਲਿਟੀ ਬੇਸਡ ਐਂਡ ਵੀ ਹੈਵ a substance to talk about and we should introduce a dialogue within the community, not just ਗਏ ਸਪੀਚਾਂ ਦਿੱਤੀਆਂ ਤੁਰ ਗਏ। ਇਹ ਜੀਵਨ ਦੇ ਮੈਂ 22 ਸਾਲ ਇਸ ਸੰਘਰਸ਼ ਚਲਾਏ ਆ ਜਿਹਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਸਿਰਫ ਮੈਂ ਆਪਣੀ ਪੀੜ ਸਮਝੀ। ਉਹ ਕਹਿੰਦੇ ਨਾ ਸਾਡੇ ਕੋਲੇ ਆਹ ਸਵਾਲ ਸੀ ਕਿ ਅੰਗਾਰੇ ਮਾਂਗਨੇ ਆਏ ਥੇ ਰੋਸ਼ਨੀ ਕੀ ਭੀਖ, ਆਪਣਾ ਘਰ ਨਾ ਜਲਾਤੇ तो क्या करते। ਸਾਨੂੰ ਕੋਈ ਪੁਲਿਸ ਦੇ ਪ੍ਰੈਸ਼ਰ ਨਹੀਂ ਸੀ ਆਪਣਾ ਘਰ ਛੱਡਣ ਲਈ, ਅਸੀਂ ਆਪਣੀ ਮਰਜ਼ੀ ਨਾਲ ਆਪਣੇ ਮਾਂ ਦੇ ਮੱਥਾ ਟੇਕ ਕੇ ਗਏ ਸੀ। ਇਸ ਦਾ ਜੇ ਅੱਜ ਵੀ ਕੌਮ ਉਹ ਜਜ਼ਬਾ ਜ਼ਰੂਰ ਰੱਖਣ, ਪਰ ਹੋਸ਼ ਆਪਾਂ ਨੂੰ ਜ਼ਿਆਦਾ ਲੋੜ ਆ। ਜੇ ਆਪਾਂ ਹੋਸ਼ ਤੋਂ ਕੰਮ ਨਾ ਲਿਆ, ਆਪਾਂ ਅੱਜ ਵੀ ਤੱਤੇ ਨਾਰਿਆਂ ਤੇ ਮਤਲਬ ਕਿ ਫੋਕੀਆਂ ਤਕਰੀਰਾਂ ਬੁਣਦੇ ਰਹੇ ਜਿਹਦੇ ਮਗਰ ਕੋਈ ਉਹਨਾਂ ਦੇ ਆਪਣੇ ਸਬਸਟੈਂਸ ਹੈ ਨਹੀਂਗਾ। ਵੀ ਵਿਲ ਨਾਟ ਬੀ ਏਬਲ ਟੂ ਅਚੀਵ ਵਟ ਵੀ ਆਰ ਵਿਲਿੰਗ ਟੂ ਅਚੀਵ। ਤੇ ਉਹ ਵੀ ਇਹ ਜ਼ਰੂਰ ਕਲੈਰਿਟੀ ਦੇਣ ਕਿ ਸਾਡਾ ਹੁਣ ਇੱਕ ਹੋਰ ਪੰਜਾਬ ਬਣਾ ਕੇ ਉਹ ਕੋਈ ਸਾਡਾ ਮਤਲਬ ਕਿ ਕਿਸੇ ਤਰ੍ਹਾਂ ਦਾ ਵੀ ਸੋਲਿਊਸ਼ਨ ਨਹੀਂਗਾ, ਨਾ ਉਹ ਉਦੋਂ ਸੋਲਿਊਸ਼ਨ ਸੀਗਾ। ਮੈਂ ਹੁਣ ਦੇਖ ਰਿਹਾ ਕਿ ਮੇਰੇ ਸਾਹਮਣੇ ਕੁਝ ਉਹ ਸ਼ਖਸੀਅਤਾਂ ਵੀ ਬੈਠੀਆਂ ਨੇ ਜਿਹੜੀ 84 ਵਾਲੇ ਦਿਨਾਂ 'ਚ ਸਾਨੂੰ ਮਿਲਦੇ ਰਹੇ ਨੇ ਤੇ ਆਪਣੇ ਆਪ ਨੂੰ ਉਹ ਸੂਝਵਾਨ ਦੱਸਦੇ ਸੀ। ਮੇਰੇ ਸਾਹਮਣੇ ਤਾਂ ਕਦੀ ਕੋਈ ਜਿਸ ਤਰ੍ਹਾਂ ਦਾ ਫੋਕਾ ਵਰਡ ਆਪਾਂ ਅੱਜ ਕੱਲ੍ਹ ਬਹੁਤ ਸੁਣ ਰਹੇ ਹਾਂ, ਮੇਰੇ ਸਾਹਮਣੇ ਤਾਂ ਕਦੀ ਕਿਸੇ ਨੇ ਵਿਚਾਰਿਆ ਨਹੀਂ। ਮੇਰੇ ਨਾਲ ਟੌਪ ਦੀ ਲੀਡਰਸ਼ਿਪ ਹੈ, ਬੱਬਰ ਸੀ ਚਾਹੇ ਜਿਹੜੇ ਵੀ ਸੀ, ਅਸੀਂ ਕਦੀ ਨਹੀਂ ਇਹ ਡਿਸਕਸ ਕੀਤਾ। ਸਾਨੂੰ ਇਹ ਉਸ ਟਾਈਮ 'ਤੇ ਪਤਾ ਸੀ ਕਿ ਅਸੀਂ ਜਿਹੜੇ 2 ਗੋਲ ਲੈ ਕੇ ਗਏ ਹਾਂ, ਇੱਕ ਦਿੱਲੀ ਸੁਨੇਹਾ ਦੇਣਾ ਸੀ ਤੇ ਇੱਕ ਆਰਮੀ ਨੂੰ ਸੁਨੇਹਾ ਦੇਣਾ ਸੀ। ਉਸ ਤੋਂ ਬਾਅਦ ਸਾਨੂੰ ਇਹ ਪਤਾ ਸੀ ਕਿ ਅਸੀਂ ਆਮ ਵੇ ਦੇ ਵਿੱਚ ਇੰਡੀਅਨ ਗਵਰਨਮੈਂਟ ਨੂੰ ਝੁਕਾ ਨਹੀਂ ਸਕਦੇ। ਇਸ ਨੂੰ ਜੇ ਝੁਕਾਉਣਾ ਤਾਂ ਆਪਾਂ ਨੂੰ ਪੰਜਾਬ ਵਿੱਚ ਰੀਬਿਲਡਿੰਗ ਕਰਨੀ ਪਊਗੀ, ਰੀਅਮਰਜ ਕਰਨੀ ਪਊਗੀ ਪੋਲਿਟਿਕਸ, ਜਿਹਨੂੰ ਸਿੱਖਣ ਲਈ ਸਿਵਿਕ ਸੈਂਸ ਲਈ ਮੈਂ USA ਗਿਆ ਸੀਗਾ, ਕਿਉਂਕਿ ਸਾਡੇ ਕੋਲੇ ਪਾਕਿਸਤਾਨ ਦੀ ਵੀ ਆਫਰ ਸੀ। ਪਰ ਜਦੋਂ ਉਹਨਾਂ ਦੇ ਜਿਹੜਾ ਇੰਟਰਮੀਡੀਏਟ ਸੀ, ਅਸੀਂ ਉਹਨੂੰ ਪੁੱਛਿਆ ਕਿ ਕੀ ਸਾਨੂੰ NDA ਵਾਂਗੂ ਟ੍ਰੇਨਿੰਗ ਦਿਓਗੇ, ਤਾਂ ਉਹਨਾਂ ਨੇ ਹੱਥ ਖੜੇ ਕਰਤੇ ਸੀ। ਜਦੋਂ ਅਮਰੀਕਾ 'ਚੋਂ ਵੀ ਅਸੀਂ ਉਹਨਾਂ ਦੇ ਆਫੀਸ਼ੀਅਲਸ ਨਾਲ ਉੱਥੋਂ ਸਿੱਖਸ ਨੇ ਗੱਲ ਕਰਨੀ ਚਾਹੀ ਥਰੂ ਸੈਨ ਫਰਾਂਸਿਸਕੋ ਦੀ ਅੰਬੈਸੀ ਰਾਹੀਂ ਪਾਕਿਸਤਾਨ ਦੀ, ਤਾਂ ਉਹ ਕਿਸੇ ਗੱਲ 'ਤੇ ਨਹੀਂ ਸੀ ਖੜ ਰਹੇ। ਅਲਟੀਮੇਟਲੀ ਇੱਕ ਗੱਲ 'ਤੇ ਖੜੇ ਸੀ ਕਿ ਅਸੀਂ ਤੁਹਾਨੂੰ ਆਫਿਸ ਦੇ ਦਿੰਦੇ ਹਾਂ ਪਬਲਿਕ 'ਚ। ਅੱਜ ਤੱਕ ਗਜਿੰਦਰ ਸਿੰਘ ਹੁਣੀ ਪਾਕਿਸਤਾਨ 'ਚ ਭਾਵੇਂ ਬੈਠੇ ਆ, ਉਹਨਾਂ ਨੂੰ ਕੋਈ ਰਿਫਿਊਜੀ ਨਹੀਂ ਮੰਨਿਆ ਜਾ ਰਿਹਾ, ਨਾ ਉਹਨਾਂ ਨੂੰ ਕੋਈ ਅਸਾਈਲਮ ਦਿੱਤੇ ਨੇ। ਆਪਾਂ ਉਸ ਮੁਲਕ 'ਤੇ ਟੇਕ ਲਾ ਕੇ ਬੈਠੇ ਆ। ਆਪਾਂ ਉਦੋਂ ਗਲਤੀਆਂ ਕੀਤੀਆਂ ਨੇ, ਆਪਣੀਆਂ ਗਲਤੀਆਂ ਚੀਫ ਖਾਲਸਾ ਦੀਵਾਨ ਵੇਲੇ ਸ਼ੁਰੂ ਹੋਈਆਂ। ਉਸ ਟਾਈਮ 'ਤੇ ਕਦੀ ਮੰਗ ਨਹੀਂ ਉੱਠੀ 1800 ਤੋਂ ਵਿੱਚ ਕਿ ਆਪਾਂ ਆਪਣੇ ਮਹਾਰਾਜੇ ਨੂੰ ਵਾਪਸ ਲਿਆਈਏ। ਆਪਾਂ ਕਦੀ ਕੋਸ਼ਿਸ਼ ਨਹੀਂ ਕੀਤੀ। ਉਹਦੀਆਂ 3 ਸ਼ਹਿਜ਼ਾਦੀਆਂ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਗਈਆਂ, ਰਿਆਸਤਾਂ 'ਚ ਗਈਆਂ, ਕਿਸੇ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ। ਉਹਨਾਂ ਨੇ ਆਖਰਕਾਰ ਜਿਹੜੀ ਪ੍ਰਿੰਸੈਸ ਬੰਬੇ ਸੀਗੀ, ਜਿਹੜੀ ਵੱਡੀ ਪ੍ਰਿੰਸੈਸ ਸੀਗੀ, ਉਹਨੇ ਆਪਣਾ ਲਾਹੌਰ 'ਚ ਹੀ ਘਰ ਬਣਾਇਆ। ਉਹ ਵੀ ਘਰ ਦਾ ਨਾਂ ਸੀਗਾ ਗੁਲਜ਼ਾਰ। ਉਹਨੇ ਆਪਣੀ ਸਾਰੀ ਵਿਰਾਸਤ ਜਿਹੜੀ ਸੀਗੀ ਆਪਣੇ PA ਨੂੰ ਦੇ ਕੇ ਚਲੀ ਗਈ ਸੀ। ਅਸੀਂ ਕਦੀ ਇਹ ਨਹੀਂ ਕੋਸ਼ਿਸ਼ ਕੀਤੀ ਕਿ
ਕਿ ਉਹ ਸਾਡੀ ਕੀ ਵਿਰਾਸਤ ਆ। ਨਾ ਅਸੀਂ ਜਾਣਨਾ ਚਾਹਿਆ ਇਤਿਹਾਸ ਨੂੰ ਕਿ ਕਿਉਂ ਕੱਲਾ ਠੱਕਰ ਸਿੰਘ ਸੰਧਾ ਵਾਲੀਆ ਹੀ ਕੋਸ਼ਿਸ਼ ਕਰਦਾ ਰਿਹਾ, ਭਾਵੇਂ ਉਹਨਾਂ ਦਾ ਸਿੱਖ ਰਾਜ ਵੇਲੇ ਕਿਸ ਤਰ੍ਹਾਂ ਦਾ ਵੀ ਰੋਲ ਹੋਵੇ। ਤੇ ਜਿਹੜੇ ਅੱਜ ਆਪਣੇ ਸਾਹਮਣੇ ਹੀਰਾਂ ਕੱਤਦੇ ਫਿਰਦੇ ਆ, ਜਿਨ੍ਹਾਂ ਨੂੰ ਗੌਰਮੈਂਟਾਂ ਨੇ G+ ਸਿਕਿਉਰਟੀਆਂ ਦਿੱਤੀਆਂ ਹੋਈਆਂ ਨੇ, ਉਹ ਪਰਿਵਾਰ ਦੇ ਮੁੱਢਲੇ ਦਿਆਲ ਸਿੰਘ ਮਜੀਠੀਏ ਨੇ ਪਹਿਲੇ ਸਾਈਨ ਕੀਤੇ ਸੀ ਕਿ ਇੱਥੇ ਪੰਜਾਬ 'ਚ ਹਿੰਦੀ ਆ ਲੈਂਗੁਏਜ। ਆਹ ਬੰਦੇ ਨੇ, ਉਹ ਆਪਣੇ ਸਰਦਾਰ ਨੇ। ਤੇ ਜਿਹੜੇ ਸਾਡੇ ਵਰਗੇ ਬੋਲਦੇ ਆ, ਇਹਨਾਂ ਨੂੰ ਕਹਿੰਦੇ ਕਿ ਇਹ ਗਲਤ ਰਾਹ ਤੇ ਪੈ ਗਏ। ਕਿਉਂਕਿ ਜਦੋਂ ਮੈਂ ਸੁਣ ਰਿਹਾ ਸੀ ਆਪਰੇਸ਼ਨ ਬਲੂ ਸਟਾਰ ਦਾ ਨਾਂ, ਮੈਨੂੰ ਇਹ ਚੀਜ਼ਾਂ ਦਾ ਨਿੱਜੀ ਦੁੱਖ ਆ। ਮੈਂ ਨਿੱਜੀ ਦੁੱਖ ਹੰਢਾਏ ਨੇ। ਜਿਸ ਤਰ੍ਹਾਂ ਦਾ ਅਸੀਂ ਮਾਹੌਲ ਦੇਖਿਆ, 10.5 ਸਾਲ ਤਾਂ ਮੈਂ ਸੂਰਜ ਨਹੀਂ ਸੀ ਦੇਖਿਆ। ਜੇਲ੍ਹ ਦੇ ਅੰਦਰ ਬਣੀ ਹੋਈ ਜੇਲ੍ਹ ਦੇ ਵਿੱਚ ਬੰਦ ਸੀ, ਉਹ ਵੀ 7 ਸਮੁੰਦਰੋਂ ਪਾਰ। ਤੇ ਉੱਥੇ ਮੈਂ ਕੇਸ ਜਿੱਤ ਕੇ ਆਪਣਾ, ਇੱਕ ਵਾਰੀ ਨਹੀਂ 2 ਵਾਰੀ ਕੇਸ ਜਿੱਤ ਕੇ, ਤਾਂ ਵੀ ਮੈਂ ਅਸਾਇਲਮ ਤੇ ਰਿਫਿਊਜੀ ਸਟੇਟਸ ਨੂੰ ਲੱਤ ਮਾਰ ਕੇ ਵਾਪਸ ਆਇਆ ਸੀ। ਮੈਨੂੰ ਇਹ ਵੀ ਪਤਾ ਸੀ ਕਿ ਮੈਨੂੰ ਇੱਥੇ ਆ ਕੇ ਕਦੀ ਇਹਨਾਂ ਨੇ ਛੱਡਣਾ ਕਿ ਨਹੀਂ ਛੱਡਣਾ। ਉਸ ਟਾਈਮ ਤੇ ਮੈਨੂੰ ਜਦੋਂ ਮੇਰੀ ਹੈਂਡ ਓਵਰ ਹੋਈ ਆ ਕਸਟਡੀ, ਤਾਂ ਮੇਰੀ ਏਅਰ ਇੰਡੀਆ ਦੇ ਪਲੇਨ 'ਚ ਕਸਟਡੀ ਚੇਂਜ ਹੋਈ ਸੀਗੀ। ਉੱਥੇ ਜਦੋਂ ਮੈਨੂੰ ਫਸਟ ਸੈਕਟਰੀ ਮਿਲਣ ਆਇਆ ਸੀ, US ਅੰਬੈਸਡਰ ਦਾ, ਜਿਹੜਾ ਇੰਡੀਅਨ ਅੰਬੈਸਡਰੀ ਦਾ ਫਸਟ ਸੈਕਟਰੀ ਸੀ, ਆਨਲ ਚੌਧਰੀ, ਉਹਨੇ ਮੈਨੂੰ ਮਿਲਦੇ ਸਾਰ ਇਹ ਕਿਹਾ ਸੀ ਕਿ ਯੂ ਹੈਵ ਗਿਵਨ ਅਸ ਵਿਕਟਰੀ ਵੇਅਰ ਦੇਅਰ ਵਾਜ਼ ਨਨ। ਤੇ ਅਸੀਂ ਤੁਹਾਨੂੰ ਅਸ਼ੋਰ ਕਰਦੇ ਹਾਂ ਕਿ ਯੂ ਹੈਵ ਪਾਵਰਫੁਲ ਫਰੈਂਡਸ ਇਨ US ਕਾਂਗਰਸ, ਕਿ ਨੋ ਹਾਰਮ ਵਿਲ ਕਮ ਟੂ ਯੂ। ਮੈਂ ਕਿਹਾ ਯਾਰ, ਜਦੋਂ ਚੱਲ ਹੀ ਪਏ ਮੱਥਾ ਟੇਕ ਕੇ, ਫਿਰ ਸਾਨੂੰ ਕਾਹਦੇ ਖਤਰੇ ਨੇ। ਪਰ ਮੇਰੇ ਤੇ ਅੱਜ ਤੱਕ ਪੰਜਾਬ ਪੁਲਿਸ, ਚਾਹੇ ਦਿੱਲੀ ਪੁਲਿਸ ਜਾਂ ਕੋਈ ਹੋਰ ਪੁਲਿਸ, ਉਂਗਲ ਵੀ ਨਹੀਂ ਲਾ ਸਕੀ। ਇਹ ਹੁੰਦੀਆਂ ਤੁਹਾਡਾ ਵਿਸ਼ਵਾਸ, ਤੁਹਾਡਾ ਆਪਣੇ ਆਪ ਤੇ ਯਕੀਨ, ਸੈਲਫ ਕੌਨਫੀਡੈਂਸ, ਜਿਹੜਾ ਆਪਣੀ ਕੌਮ ਵਿੱਚੋਂ ਗਵਾਚ ਰਿਹਾ। ਆਪਾਂ ਦੂਜਿਆਂ ਤੋਂ ਸਹਾਰੇ ਤੱਕਦੇ ਹਾਂ। ਇੱਥੇ ਆਪਾਂ ਸਿਰਫ ਜਿਹੜੇ ਬਹੁਤੇ ਅੱਗੇ ਲੰਘੇ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਸੈਲਫ ਕਸਟੋਡੀਅਨਸ ਆ ਪੰਥ ਦੇ। ਸਾਰਿਆਂ ਨਾਲ ਵੱਡਾ ਨੁਕਸਾਨ ਵੀ ਉੱਦਾਂ ਦੇ ਲੋਕ ਹੀ ਆਪਣਾ ਕਰ ਰਹੇ ਨੇ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਕਿ ਜੇ ਆਪਾਂ ਆਪਸ 'ਚ ਇੰਟਰਨਲ ਡਾਇਲੋਗ ਨਾ ਆਰੰਭਿਆ, ਤਾਂ ਜਿਸ ਤਰ੍ਹਾਂ ਦੇ ਅੱਜ ਹੁਕਮਰਾਨ ਨੇ ਇੱਥੇ ਭਾਰਤ ਵਿੱਚ, ਉਹ ਇਸ ਤਰ੍ਹਾਂ ਦੇ ਹੈਗੇ ਆ ਹੁਕਮਰਾਨ ਕਿ ਐਨ ਈਵਲ ਮੈਨ ਵਿਲ ਬਰਨ ਹਿਸ ਓਨ ਨੇਸ਼ਨ ਟੂ ਦਾ ਗਰਾਊਂਡ ਟੂ ਰੂਲ ਓਵਰ ਦਾ ਐਸ਼ਿਸ। ਸਾਡੀਆਂ ਤਾਂ ਜਿਹੜੀਆਂ ਰਾਖਾਂ ਵੀ ਸੀ ਨਾ, ਉਹ ਇਹਨਾਂ ਬਾਬਿਆਂ ਨੇ ਇੱਕ ਹੋਰ ਮੈਮੋਰੀਅਲ ਦੇ ਵਿੱਚ ਬੁਣ ਦਿੱਤੀਆਂ ਨੇ। ਆਪਾਂ ਉਦੋਂ ਵੀ ਮੈਂ ਬੋਲਿਆ ਸੀ ਜਦੋਂ ਮੈਮੋਰੀਅਲ ਬਣਾਇਆ ਬਾਬਿਆਂ ਨੇ ਕਿ ਦੇ ਹੈਵ ਸੀਮੈਂਟਡ ਦਾ ਐਸ਼ਿਸ ਆਫ ਦਾ ਸਿੱਖ ਕੌਮ। ਇਹ ਮੇਰੇ ਡਾਕੂਮੈਂਟਡ ਨੇ ਇਨ ਟਾਈਮਸ ਆਫ ਇੰਡੀਆ 'ਚ ਵੀ ਤੇ ਆਊਟਲੁੱਕ ਮੈਗਜ਼ੀਨ 'ਚ ਵੀ। ਤੇ ਬਾਅਦ ਇਹਨਾਂ ਸਾਰਿਆਂ ਦੇ ਬਾਵਜੂਦ ਇੱਥੇ ਭਾਵੇਂ ਪੈਰੋਂ ਕੀ जजीरों से हमें कौन बांधेगा, हम तो एक सोच हैं, दीवारों से गुजर जाते हैं। मैं ये भी कहना कि हर तरफ एक बेबसी है, हर तरफ एक सोग सा है। जिंदगी की हर खुशी अब मौत से थरा रही है। थैंक यू सो मच। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵਿਊਜ਼ ਕਾਫੀ ਅਲੱਗਾ ਹੈਗੇ, ਹੈ ਛੋਟੇ ਛੋਟੇ ਪਰ ਹੈ ਥੋੜ੍ਹੇ ਪ੍ਰੈਕਟੀਕਲ। ਅਤੇ ਜਿੰਨਾ ਨੁਕਸਾਨ ਸਿੱਖਾਂ ਨੇ ਆਪ ਕੀਤਾ, ਇਹਨਾਂ ਕਿਸੇ ਨੇ ਨਹੀਂ ਕੀਤਾ। ਪਹਿਲਾਂ ਸਾਨੂੰ ਆਪਣੀ ਆਪ ਦੀ ਸਫਾਈ ਕਰਨੀ ਚਾਹੀਦੀ ਹੈ। ਉਹਦੇ 'ਤੇ ਮੇਰਾ ਇੰਟਰਸਟ ਹੈਗਾ ਅਤੇ ਉਹਦੇ 'ਤੇ ਮੈਂ ਰਹਿਣਾ। ਹਿਸਟਰੀ ਅਸੀਂ ਕਿਉਂ ਪੜ੍ਹਦੇ ਹਾਂ, ਇਹ ਦੇਖਦੇ ਹਾਂ ਕਿ ਵੀ ਅਸੀਂ ਕਿੱਥੇ ਸੀ ਅਤੇ ਅਸੀਂ ਕੀ ਕੀਤਾ, ਅਤੇ ਉਹ ਚੰਗੇ ਕੰਮ ਕੀਤੇ ਆ, ਮਾੜੇ ਕੀਤੇ, ਹੁਣ ਅਸੀਂ ਕਿੱਥੇ ਪਹੁੰਚ ਗਏ। ਅਤੇ ਅੱਗੇ ਨੂੰ ਦੇਖਣਾ, ਸੇਧ ਲੈਣੀ ਕਿ ਕਿੱਧਰ ਨੂੰ ਜਾ ਰਹੇ ਹਾਂ। ਅਤੇ ਉਸ ਨੂੰ ਰੱਖ ਕੇ ਮੈਂ ਸਾਲ ਦਾ ਤੁਹਾਨੂੰ ਵਰਤਾਂਤ ਦੱਸਾਂਗਾ, ਅਤੇ ਤੁਸੀਂ ਐਗਰੀ ਕਰੋ ਨਾ ਕਰੋ, ਤੁਹਾਡੀ ਆਪਣੀ ਇੱਛਾ। ਪਹਿਲੀ ਤਾਂ ਇਹ ਹੈ ਕਿ 1919 'ਚ ਖਿਲਾਫਤ ਮੂਵਮੈਂਟ ਸ਼ੁਰੂ ਹੋਈ ਸੀ UP 'ਚ, ਅਲੀ ਬ੍ਰਦਰਸ ਨੇ ਕੀਤੀ। ਉਹਦੇ 'ਚ ਮੁਸਲਮਾਨਾਂ ਦਾ ਅਨਕੁਐਸਚਨ ਲੀਡਰ ਬਣ ਕੇ ਮਹਾਤਮਾ ਗਾਂਧੀ ਵੀ ਬਣ ਗਿਆ। ਉਹਦੀ ਪੀਸਫੁਲ ਨਾਨ ਕੋਆਪਰੇਸ਼ਨ ਨੇ UP 'ਚ ਗੋਰਖਪੁਰ ਜ਼ਿਲ੍ਹੇ ਦੀ 14 ਸਿਪਾਹੀ ਜਲਾ ਕੇ ਚੋਰੀ 'ਚ, ਅਤੇ ਉਹਨੇ ਆਪਦੀ ਮੂਵਮੈਂਟ ਕੈਂਸਲ ਕਰਤੀ ਕਿ ਵੀ ਹਿੰਦੁਸਤਾਨ 'ਚ ਇਹ ਪੀਸਫੁਲ ਨਾਨ ਕੋਆਪਰੇਸ਼ਨ ਨਹੀਂ ਹੋ ਸਕਦੀ। ਸਿੱਖਾਂ ਦਾ ਗੁਰੂ ਕਾ ਬਾਗ ਮੋਰਚਾ ਦੇਖ ਕੇ ਉਹ ਸ਼ੇਰ ਬਣ ਗਿਆ ਕਿ ਇੱਥੇ ਉਹਨਾਂ ਨੂੰ ਹੱਲਾਸ਼ੇਰੀ ਦੇ ਕੇ ਬਹਾਦਰ ਅਤੇ ਆਪ ਤਾਂ ਵਰਲਡ ਦਾ ਲੀਡਰ ਬਣ ਗਿਆ। ਇਹਨਾਂ ਨੂੰ ਯੂਨੀਵਰਸਿਟੀ ਭਾਈ ਵੀਰ ਸਿੰਘ ਅਤੇ ਭਾਈ ਤਰਲੋਚਨ ਸਿੰਘ ਨੇ
ਅੰਗਰੇਜ਼ ਨੂੰ ਕਿਹਾ ਕਿ ਵੀ ਹਿੰਦੂਆਂ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦਿੱਤੀ, ਮੁਸਲਮਾਨਾਂ ਨੂੰ ਅਲੀਗੜ੍ਹ ਯੂਨੀਵਰਸਿਟੀ ਸਾਨੂੰ ਵੀ ਦਿਓ। ਉਹ ਕਹਿੰਦੇ ਠੀਕ ਹੈ ਜੀ, ਪ੍ਰਿੰਸ ਆਫ ਵੇਲਜ਼ ਆ ਰਿਹਾ ਪੁਰਾਣੀ ਦੀ ਕੋਲ ਲਾਹੌਰ, ਉਹਨੂੰ ਤੁਸੀਂ ਅੰਮ੍ਰਿਤਸਰ ਬੁਲਾਓ, ਉਹਨੂੰ ਆਨਰ ਕੋ ਵੀ ਵਿਲ ਡਿਕਲੇਅਰ ਖਾਲਸਾ ਕਾਲਜ ਐਜ਼ ਏ ਸਿੱਖ ਯੂਨੀਵਰਸਿਟੀ। ਇਹ ਖਾਲਸਾ ਕਾਲਜ ਮੈਨੇਜਮੈਂਟ ਕਮੇਟੀ ਦੀ ਮਿੰਟ ਬੁੱਕ ਤੇ ਵੀ ਲਿਖਿਆ ਹੋਇਆ that we recommend to convert Khalsa College into a Sikh university and donate all the land and property. ਇਹਨਾਂ ਨੇ ਗਾਂਧੀ ਦੇ ਦਿੱਤੀ ਥੋੜੀ ਹੱਲਾਸ਼ੇਰੀ। ਇਹ ਤਿੰਨ ਸਾਡੇ ਲੀਡਰ ਮਾਸਟਰ ਤਾਰਾ ਸਿੰਘ, ਕਰਤਾਰ ਸਿੰਘ ਸਾਚੀ, ਮੰਗਲ ਸਿੰਘ ਗਿੱਲ, ਹਮ ਨਹੀਂ ਆਣੇ ਦੇਂਗੇ, ਹਮ ਨਹੀਂ ਆਣੇ ਦੇਂਗੇ, ਉਹਦੀ ਬੇਇੱਜ਼ਤੀ ਕੈਂਸਲ ਕਰ ਦਿੱਤੀ। ਹੱਥ 'ਚ ਆਈ ਹੋਈ ਯੂਨੀਵਰਸਿਟੀ ਗਵਾ ਬੈਠੇ। ਜੇ ਯੂਨੀਵਰਸਿਟੀ ਹੋ ਜਾਂਦੀ ਅਸੀਂ ਕਿਤੇ ਦੇ ਕਿਤੇ ਪਹੁੰਚ ਜਾਣਾ ਸੀ ਵਿਦਿਅਕ ਤੌਰ। ਸੋ ਇਸ ਕਰਕੇ ਆਪਣੇ ਪਿਛੋਕੜ ਤੋਂ ਦੇਖੋ। ਉਸ ਤੋਂ ਬਾਅਦ 1927 'ਚ ਬਾਬਾ ਅੰਬੇਦਕਰ ਸਿੱਖ ਬਣਨ ਨੂੰ ਤਿਆਰ ਸੀ। ਮਾਸਟਰ ਤਾਰਾ ਸਿੰਘ ਜੀ ਵੀ ਮੰਨ ਗਏ। ਉਹਨਾਂ ਨੇ ਖਾਲਸਾ ਕਾਲਜ ਬਾਂਬੇ ਖੋਲ੍ਹ ਦਿੱਤਾ ਕਿ ਤੁਹਾਡੇ ਸਟੂਡੈਂਟ ਦੇਣਗੇ। ਅਤੇ ਇਹ ਸਾਡੇ 5-6 ਲੀਡਰਾਂ ਨੇ ਵਿਚਾਰੇ ਹਮ ਨਹੀਂ ਆਉਂਦੇ, ਹਨ ਹੀ ਚੂੜੇ ਦੀ ਚਾਬੀਆਂ ਦੇਣੀਆਂ, ਦਰਬਾਰ ਚਾਬੀਆਂ। ਉਹ ਸਾਡੇ ਹੱਥ ਆਇਆ, ਸਾਡੇ ਹੁੰਦਾ 7 ਕਰੋੜ ਤਾਂ ਸਾਨੂੰ ਉਹ ਮਿਲ ਜਾਂਦੇ ਸੀ ਦਲਿਤ, ਅਤੇ ਨਾਲੇ ਐਡਾ ਵੱਡਾ ਬ੍ਰੇਨ ਮਿਲਦਾ ਅਸੀਂ ਦੁਨੀਆ 'ਤੇ ਛਾ ਜਾਣਾ ਸੀ। ਸਾਡੀਆਂ ਘੱਟੋ ਘੱਟ 30-35 ਵੋਟਾਂ ਹੋਣੀ ਸੀ ਅਸੈਂਬਲੀ 'ਚ, ਜਿਹੜੀਆਂ ਹੁਣ ਅਸੀਂ 2.5 ਵੋਟਾਂ ਉਹ ਵੀ ਮਿਲ ਕੇ ਨਹੀਂ ਰਹਿੰਦੇ। ਤਾਂ ਅਸੀਂ ਉਹ ਮੌਕਾ ਗਵਾਇਆ ਬਾਬਾ ਅੰਬੇਦਕਰ ਨੂੰ ਵਿਚਰਾਉਣ ਤੋਂ। ਉਸ ਤੋਂ ਬਾਅਦ 1931 'ਚ ਸ਼ਹੀਦ ਭਗਤ ਸਿੰਘ ਨੂੰ ਜੋ ਫਾਂਸੀ ਦਿੱਤੀ ਗਈ ਹੈ, ਪੰਡਿਤ ਮਦਨ ਮੋਹਨ ਮਾਲਵੀਆ ਲਾਰਡ ਇਰਬਨ ਨੂੰ ਜਾ ਕੇ ਮਿਲੇ ਕਿ ਜੀ ਇਹਨੂੰ ਤੁਸੀਂ ਪਟੀਸ਼ਨ ਦਿੱਤੀ, ਇਹਦੀ डेथ सेंटेंस को लाइफ सेंटेंस कन्वर्ट कर दो। वो कहते हैं मालवीय जी मैं आपकी इज्जत करता हूँ, आप कांग्रेस के प्रधान रहे हैं, आप 20 आदमियों के दस्तखत, जैसे महात्मा गांधी के दस्तखत होने चाहिए। महात्मा गांधी को आके उन्होंने बोलिया, महात्मा गांधी ने चूड़ी लिखी, उन्होंने पता सी कि भी ये जे लाइफ इंप्रिजन बन गई 5-7 साल छड़ जाना, सारा यूथ है नाल है, ही उन्हें आई वुड हैव 0। वो एडा होशियार सी, ਉਹ ਦਿੱਤਾ। ਉਦੋਂ ਬਾਅਦ ਇਹ ਸਾਡੇ ਲੀਡਰ ਐਡੇ ਬੇਵਕੂਫ ਸੀ, ਜੇ ਉਹ ਨਹੀਂ ਸੀ ਮਹਾਤਮਾ ਗਾਂਧੀ ਮੰਨਦਾ, ਇਹ ਆਪ ਰਹਿ ਕੇ ਜਾ ਕੇ ਪਟੀਸ਼ਨ ਦਿੰਦੇ। ਲਾਰਡ ਇਰਬਨ ਵੁੱਡ ਹੈਵ ਪੋਜ਼ੀਟਿਵਲੀ ਕਨਵਰਟਡ ਇਨਟੂ ਲਾਈਫ ਇੰਪ੍ਰਿਜ਼ਨ। 5-7 ਸਾਲਾਂ ਬਾਅਦ ਸ਼ਹੀਦ ਭਗਤ ਸਿੰਘ ਛੁੱਟਿਆ ਨੇ ਸੀ ਅਤੇ ਹੀ ਵੁੱਡ ਹੈਵ ਪ੍ਰਾਈਮ ਮਿਨਿਸਟਰ ਆਫ ਇੰਡੀਆ। ਅਸੀਂ ਉਹ ਗਲਤੀ ਕੀਤੀ। ਉਦੋਂ ਬਾਅਦ 1942 'ਚ ਸਰ ਸਟੈਫਰਡ ਕਮਿਸ਼ਨ ਆਇਆ। उस बाद 1946 सर पैथरिक लॉरेंस कमीशन आया फॉर इंडिपेंडेंस ऑफ इंडिया। ऐसी कोई रल के नहीं समझा, कोई अपनी भाषा बोलते, कोई जिन्ने सिख उन्नियां ही उन्होंने रिप्रजेंटेटिव कीतियां, कोई काम की गल ही नहीं की इन्होंने। तो इस करके साडा केस वेंट अनरिप्रजेंटेड। उस बाद 5 दिसंबर 1946 को लॉर्ड वेवर 4 इंडियन पोलिटिकल लीडर्स का डेलीगेशन लेके गया लंडन, ट्रांसफर ऑफ पावर, जिहदे सी मुहम्मद अली जिनाह, लियाकत अली खान ते सरदार बलदेव सिंह, पंडित जवाहर लाल नेहरू। उत्थे जिन्ने अंग्रेज अफसर पंजाब चों सर्विस करके गए सी, चाहे सिविल दे सी चाहे फौज दे सी, ਉਹ ਕਹਿੰਦੇ ਸੀ ਕਿ ਸਰਦਾਰ ਸਾਹਿਬ ਤੁਹਾਨੂੰ ਇੱਥੇ ਕੋਈ ਨਹੀਂ ਜਾਣਦਾ, ਸਾਨੂੰ ਪਤਾ ਤੁਸੀਂ ਕਿੰਨੇ ਬਹਾਦਰ ਹੋ, ਤੁਸੀਂ ਇੱਥੇ ਰਹਿ ਜਾਓ, 25-30 MP ਬੁਲਾਓ, ਅਸੀਂ ਤੁਹਾਨੂੰ ਕੁਛ ਨਾ ਕੁਛ ਲੈ ਦਿਆਂਗੇ। ਉਹਨੇ ਪੰਡਿਤ ਨਹਿਰੂ ਨੇ ਕੀਤੀ, ਉਹਨੇ ਸਟੇਟਮੈਂਟ ਟਾਈਪ ਕਰਕੇ ਉਂਗਲੀ ਫੜ ਕੇ ਲਾਇਆ। ਜੇ ਉਹ ਰਹਿ ਜਾਂਦਾ, ਜੇ ਕੁਛ ਹੋਰ ਨਹੀਂ ਮਿਲਦਾ, ਤੁਹਾਡੇ ਨਨਕਾਣਾ ਸਾਹਿਬ ਨੂੰ ਮੈਡੀਕਲ ਸਟੇਟਸ ਜ਼ਰੂਰ ਮਿਲ ਜਾਣਾ ਸੀ। ਇਹ ਤੁਹਾਡੇ ਉਸ ਨੇ ਗਦਾਈ ਕੀਤੀ। ਉਸ ਤੋਂ ਬਾਅਦ ਜਿਹੜਾ ਪਾਰਟੀਸ਼ਨ ਕਮਿਸ਼ਨ ਬੈਠਿਆ, ਉਹਦਾ ਮੁਸਲਿਮ ਲੀਗ ਦਾ ਵਕੀਲ ਸੀ ਸਰ ਜ਼ਫਰੁੱਲਾ ਖਾਨ, ਬ੍ਰਿਲੀਅੰਟ। ਕਾਂਗਰਸ ਦਾ ਵਕੀਲ ਸੀ MC ਸੀਤਲ, ਸਾਡਾ ਵਕੀਲ ਸੀ ਹਰਨਾਮ ਸਿੰਘ ਚੱਲਾ, ਜਿਹਦਾ ਨਾਂ ਹੀ ਚੱਲਾ, ਉਹਨੇ ਚੱਲ ਖੜਾਦਾ, ਸਾਡਾ ਕੇਸ ਹੀ ਰਿਪਰੈਜ਼ੈਂਟ ਨਹੀਂ ਹੋਇਆ। ਇਟਸ ਅ ਰਿਕਾਰਡ। ਇਹਦੇ 'ਤੇ ਇੱਕ ਕਿਤਾਬ ਛਪੀ ਹੈ ਅਤੇ ਪਾਰਟੀਸ਼ਨ ਆਫ ਪੰਜਾਬ ਐਡੀਟਡ ਬਾਈ ਸੈਦੁੱਲਾ ਖਾਨ, ਉਹ ਆਫਿਸ ਸਟੂਡੈਂਟ ਹੀ ਕਮਿਸ਼ਨ ਦਾ, ਨੈਸ਼ਨਲ ਡਾਕੂਮੈਂਟ ਸੈਂਟਰ ਲਾਹੌਰ ਦੀਆਂ ਡਾਕੂਮੈਂਟ ਲੈ ਕੇ ਉਹਦੇ 'ਤੇ ਲਿਖਿਆ ਹੋਇਆ ਇਹ ਸਿੱਖਾਂ ਦਾ ਕੇਸ ਵੈਂਟ ਅਨਰਿਪਰੈਜ਼ੈਂਟਡ, ਪ੍ਰੋਪਰਲੀ ਰਿਪਰੈਜ਼ੈਂਟ ਨਹੀਂ ਹੋਇਆ। ਤੋ ਇਸ ਕਰਕੇ ਭਾਈ ਜਿਹੜੀ ਤੁਸੀਂ ਮੌਕੇ 'ਤੇ ਮੌਕੇ ਗਲਤੀ ਕਰਦੇ ਹੋ। ਉਸ ਤੋਂ ਬਾਅਦ 1942 'ਚ ਜਦੋਂ ਈਸਟ ਬੰਗਾਲ ਦੇ ਰਾਜਿਆਂ ਨੇ 3 ਮਿਨਿਸਟਰ ਭੇਜੇ ਅੰਮ੍ਰਿਤਸਰ ਕਿ ਜੀ ਤੁਸੀਂ ਆਪਣੇ ਸਾਡੇ ਸਿੰਘ ਭੇਜੋ, ਸਾਨੂੰ ਅੰਮ੍ਰਿਤ ਛਕਾਓ, ਗੱਤਕਾ ਸਿਖਾਓ, ਅਸੀਂ ਆਪਣਾ ਡਿਫੈਂਸ ਕਰੀਏ।
ਉਸ ਤੋਂ ਬਾਅਦ ਗੁਰੂ ਰਵਿੰਦਰਨਾਥ ਟੈਗੋਰ ਨੇ ਆਪਣਾ ਭਾਈ ਭੇਜਿਆ ਅੰਮ੍ਰਿਤਸਰ। ਉਹ 7 ਦਿਨ 8 ਦਿਨ ਰਹੇ ਸ਼੍ਰੀ ਅਨੰਦਪੁਰ ਸਾਹਿਬ। ਬਹੁਤ ਲਿਟਰੇਚਰ ਲੈ ਕੇ ਗਏ ਉਹਦੇ ਤੇ। ਆਪਣੇ ਗੁਰੂ ਰਵਿੰਦਰਨਾਥ ਟੈਗੋਰ ਨੇ ਇੱਕ ਕਵਿਤਾ ਲਿਖੀ ਹੈ ਬੰਗਾਲੀ 'ਚ, ਉਹਦਾ ਨਾਂ ਹੈ ਬੰਦੀ ਵੀਰ, ਬੰਦਾ ਬਹਾਦਰ ਤੇ 10 ਪੇਜ ਦੀ। ਉਹ 1972 ਤੱਕ 10ਵੀਂ ਦੇ ਸਿਲੇਬਸ 'ਚ ਬੰਗਾਲ 'ਚ ਪੜ੍ਹਾਉਂਦੇ ਰਹੇ ਆ। ਉਹ ਇੰਨਾ ਇੰਪਰੈਸ ਸੀ, ਜੇ ਅਸੀਂ ਜੋ ਉਹਨੂੰ ਨਾਲ ਰੱਖ ਕੇ ਤੁਹਾਨੂੰ ਹੋਰ ਗਾਈਡ ਕਰ ਦਿੰਦਾ ਤੇ ਉਹਦੇ ਬਾਬਾ ਅੰਬੇਦਕਰ ਹੁੰਦਾ ਇਹ ਸਾਰੀ ਦੁਨੀਆ ਸਿੱਖ ਬਣਾ ਦੇਣੀ ਸੀ। ਤੁਹਾਡਾ ਇੰਨਾ ਵਿਰਸਾ ਹੈਗਾ, ਇੰਨੀ ਤੁਹਾਡੀ ਕੁਰਬਾਨੀ ਹੈ, ਇੰਨੇ ਤੁਹਾਡੇ ਅੱਛੇ ਅਸੂਲ ਨੇ, ਪਰ ਅਸੀਂ ਆਪਣੇ ਆਪ ਨੂੰ ਮਾਰੀ ਜਾ ਰਹੇ ਹਾਂ। ਅਸੀਂ ਟਾਈਮ ਸਿਰ ਨਹੀਂ, ਵੇਲੇ ਦੀ ਨਮਾਜ਼ ਕਵੇਲੇ ਦੀਆਂ ਟੱਕਰਾਂ। ਉਹ ਭਾਈ ਟਾਈਮ ਸਿਰ ਜਾਗਿਆ ਕਰੋ। 1948 'ਚ ਜਦੋਂ ਵਿਧਾਨ ਬਣ ਰਿਹਾ ਸੀ ਉਹਦੇ 'ਚ ਜਿਹੜਾ ਵੀ ਰੈਜ਼ੋਲੂਸ਼ਨ ਪਾਸ ਹੁੰਦਾ ਸੀ ਉਹਨੂੰ 2/3 ਮੈਜੋਰਟੀ ਹੋਣੀ ਚਾਹੀਦੀ ਸੀ। ਪਹਿਲੀ ਵਾਰੀ ਹਿੰਦੀ ਰਾਸ਼ਟਰ ਭਾਸ਼ਾ ਆਈ, ਇਹ ਹਾਰ ਗਈ। ਸਾਰੇ ਬੰਗਾਲੀ ਮਰਾਸੀ ਉਹ ਸਿੱਖੋ ਇਹ तुम्हें ਖਾ ਜਾਏਗੀ। ਦੂਜੀ ਵਾਰੀ ਆਈ, ਸਿੱਖਾਂ ਨੇ ਉਹਦੇ ਹੱਕ 'ਚ ਵੋਟ ਕੀਤਾ। ਇੱਕ ਵੋਟ ਨਾਲ ਹਿੰਦੀ ਰਾਸ਼ਟਰ ਭਾਸ਼ਾ ਬਣੀ, ਉਹ ਸੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀ। ਇਹ ਰਿਕਾਰਡ ਤੇ ਹੈਗਾ। ਜੇ ਹਿੰਦੀ ਰਾਸ਼ਟਰ ਭਾਸ਼ਾ ਨਾ ਬਣਦੀ ਤਾਂ ਪੰਜਾਬ ਵੰਡੇ ਹੀ ਨਹੀਂ ਜਾਣਾ ਸੀ। ਪੰਜਾਬੀ ਮੁੰਡੇ ਇੱਧਰੋਂ ਆ ਹੁਣ ਅਸੀਂ ਕਿਤੇ ਜਮਨਾ ਨਗਰ ਤੇ ਇੱਥੇ ਰਾਜਪੁਰ ਤੇ ਅੱਗੇ ਪੰਜਾਬੀ ਖਤਮ ਹੋ ਜਾਂਦੀ ਆ, ਇੱਧਰ ਇੱਥੇ ਕਾਂਗਰਸ ਇੱਥੇ ਨਹੀਂ ਜਾਂਦੀ। ਪਠਾਨਕੋਟ ਦੇ ਅੱਗੇ ਵੀ ਅਸੀਂ ਪੰਜਾਬੀ ਦਾ ਸੱਤਿਆਨਾਸ਼ ਕਰ ਲਿਆ, ਛੋਟਾ ਜਿਹਾ ਵੰਡ ਕੇ ਮੁੱਠੀ ਕਰ ਲਿਆ। ਇਹ ਸਾਰਾ ਸਾਡਾ ਹੁੰਦਾ ਬਦਲਣ ਨੂੰ ਸੀ ਸਾਡੇ ਕੋਲ। ਫਿਰ ਹੁਣ ਸੋਲਿਊਸ਼ਨ ਕੀ ਹੈ? ਸਾਡੇ ਪਿੰਡਾਂ 'ਚ ਇੰਨੇ ਬਿਹਾਰ ਦੇ ਆ ਯੂਪੀ ਦੇ ਵਾਲਮੀਕੀ ਔਰ ਰਵਿਦਾਸੇ ਬੈਠੇ ਨੇ, ਉਹਨਾਂ ਨੂੰ ਸਿੰਘ ਸਜਾਓ, ਆਪਣੇ 'ਚ ਰਲਾਓ। ਅਸੀਂ ਆਪਣੇ ਪਿੰਡ, ਤੁਸੀਂ ਕਹੋਗੇ ਬੋਲੀ ਤਾਂ ਜ਼ਿਆਦਾ ਕੀ ਕੀਤਾ, ਅਸੀਂ ਆਪਣੇ ਪਿੰਡ 'ਚ ਤਿੰਨ ਬਣਾ ਲਿਆ। ਇੱਕ ਲੜਕੀ ਹੈ, ਉਹ B.Tech ਕਰਕੇ ਕੰਪਿਊਟਰ ਦੀ, ਉਹਨੂੰ 5 ਬਾਣੀਆਂ ਦਾ ਜਵਾਨੀ ਆਦਾ, ਐਡੀ ਵੱਡੀ ਸਿੱਖ ਆ, ਸਾਨੂੰ ਵੀ ਸ਼ਰਮ ਆਉਂਦੀ ਉਹਦੇ ਸਾਹਮਣੇ ਖੜ੍ਹੇ ਹੋ ਕੇ। ਉਹ ਭਾਈ ਇਹਨਾਂ ਨੂੰ ਵਿੱਚ ਰਲਾਓ। ਯੂਪੀ 'ਚ ਬਿਹਾਰ 'ਚ ਇਹਨਾਂ ਨੂੰ ਇਲਟ੍ਰੀਟ ਕਰਦੇ ਆ ਕਿ ਉਹ ਜਿਹੜਾ ਜ਼ਿਆਦਾ ਮੁਸਲਮਾਨ ਬਣਾਇਆ, ਜਿਹੜੀ ਤਲਵਾਰ ਨੇ ਘੱਟ ਬਣਾਇਆ। ਜਿਹੜੇ ਸੂਫੀ ਸੇਠ ਆਏ ਨੇ, ਜਿਵੇਂ ਖਵਾਜਾ ਮੋਈਦੀਨ ਚਿਸ਼ਤੀ ਆ, ਦਰਗਾਹ ਅਜਮੇਰ ਵਾਲਾ, ਉਹਨੇ ਜ਼ਿਆਦਾ ਬਣਾਇਆ। ਉਹਨਾਂ ਨੂੰ ਬਰਾਬਰਤਾ ਦਿੱਤੀ, ਇਨਸਾਨੀਅਤ ਦਿੱਤੀ, ਉਹਨਾਂ ਨੂੰ ਨਾਲ ਰਲਾਇਆ। ਉਹ ਆਪਣੇ ਆਪ ਹੋ ਗਏ। ਉਹ ਭਾਈ ਆ ਜਿਹੜੇ ਸਾਡੇ ਬਿਹਾਰ ਦੇ, ਯੂਪੀ ਦੇ ਔਰ ਬਿਹਾਰ ਦੇ ਸਾਡੇ ਕੋਲ ਬੈਠੇ ਆ, ਸਾਰਿਆਂ ਨੂੰ ਵਿੱਚ ਰਲਾ ਕੇ ਬਰਾਬਰ ਚੁੱਕੋ। ਆਪਦੀ ਤਨਖਾਹ 'ਚੋਂ ਦਸਵੰਧ ਕੱਢੋ। ਉਹਦੇ ਜੇ ਘੱਟ ਪੈਸੇ ਨੇ ਥੋੜ੍ਹਾ ਵਾਲਾ ਉਹਨੂੰ ਦਿਓ, ਬਾਕੀ ਬੈਂਕ ਲੋਨ ਲੈ ਦਿਓ। ਤੁਸੀਂ ਆਪਣੇ ਆਪ ਨੂੰ ਵਧਾਓ, ਖਾਲਸਾ ਪੰਥ ਨੂੰ। ਫਿਰ ਸੈਂਟਰਲ ਇੰਡੀਆ 'ਚ ਜਿਹੜੀ ਅੱਜ ਕੱਲ੍ਹ ਕਹਿੰਦੇ ਆ, ਇਹ ਰੌਲਾ ਪਾਉਂਦੇ ਆ, ਇਹ 9 ਕਰੋੜ ਨਾਨਕ ਪੰਥੀ ਨੇ। ਛੱਤੀਸਗੜ੍ਹ, ਝਾਰਖੰਡ, ਮਹਾਰਾਸ਼ਟਰ, ਉੜੀਸਾ, ਉਹਦੇ 'ਚ ਗੁਰੂ ਨਾਨਕ ਦੇਵ ਜੀ 3 ਸਾਲ ਰਹੇ ਆ ਉੱਥੇ। ਹਰੇਕ ਉਹ ਗੁਰੂ ਨਾਨਕ ਦੀ ਫੋਟੋ ਰੱਖਦੇ ਆ, ਪਰ ਅਸੀਂ ਅੱਗੇ ਉਹਨੂੰ ਪਾਣੀ ਦੇਣੀ ਵੀ ਨਹੀਂ ਚੱਲਿਆ। ਉਹ ਭਾਈ ਤੁਸੀਂ ਘੱਟ ਕਰੋ, ਉਹਨਾਂ ਨੂੰ ਥੋੜ੍ਹਾ ਕਰਕੇ ਵਿਦਿਅਕ ਸੰਸਥਾ ਬਣਾਓ, ਉਹਨਾਂ ਨੂੰ ਟੈਕਨੀਕਲ ਦੇ ਕੇ ਸਿੰਘ ਸਜਾਓ ਆਪਣੇ ਨਾਲ। ਤੁਹਾਡੀਆਂ ਜੇ 9 ਕਰੋੜ ਹੋ ਗਏ, 10 ਕਰੋੜ, ਅਸੀਂ 11-12 ਕਰੋੜ ਹੋ ਗਏ, ਸਾਡੇ 50-60 MP ਹੋਣਗੇ, ਸਾਡੀ ਮੁੱਕਤ ਹੋ ਜੂਗੀ। ਹੁਣ ਸਾਨੂੰ ਸੁਣਦਾ ਹੀ ਕੋਈ ਨਹੀਂ। ਤੇ ਉਹਦੇ ਨਾਲ ਫਿਰ ਕੋਈ ਦਵਾਈ ਲੈ ਜਾਓ, ਕੋਈ ਟ੍ਰੇਨ ਲੈ ਜਾਓ, ਨਾਲੇ ਦਾ ਪੁੱਲ, ਨਾਲੇ ਫਲੀਆਂ। ਤੇ ਉਹਨਾਂ ਨੂੰ ਮਹਾਰਾਸ਼ਟਰ ਦਾ ਇੱਕ ਚੀਫ ਮਿਨਿਸਟਰ ਹੋਇਆ ਨਾਇਕ, ਉਹਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਹੁਣ ਇੱਕ ਡਿਪਟੀ ਚੀਫ ਮਿਨਿਸਟਰ ਫਡਨਵੀਸ, ਇਹਦੀ ਵਾਈਫ ਗੁਰਬਾਣੀ ਦਾ ਕੀਰਤਨ ਕਰਦੀ ਹੈਗੀ ਆ। ਉਹ ਸਾਡੇ ਨਾਲ ਬੈਠੇ ਨੇ, ਇਹਨਾਂ ਨੂੰ ਵਿੱਚ ਰਲਾਓ। ਆਪਣੇ ਦਾੜੀ ਘੱਟ ਫਟੋ, ਉਹਨਾਂ ਨੂੰ ਲਾ ਕੇ ਬੜੇ ਦਾੜੀਆਂ ਵਾਲੇ ਹੋਰ ਬਣਾਓ। ਧੰਨਵਾਦ। ਅਜੇ ਹੋਰ ਨੇ, ਅਜੇ ਹੋਰ ਠਹਿਰ ਜਾ, ਮੈਨੂੰ ਦੱਸ ਲੈਣ ਦੇ ਸਾਰਾ। ਫਿਰ ਐਜੂਕੇਸ਼ਨ ਦੇ ਫੀਲਡ ਵਿੱਚ ਜ਼ਿਆਦਾ ਧਿਆਨ ਦਿਓ। ਅਸੀਂ ਜਿੰਨੇ ਸੋ ਕਾਲਡ ਇੰਟਲੈਕਚੁਅਲ ਅਕਸ਼ਾਂ ਪਿੰਡਾਂ ਤੋਂ ਉੱਠ ਕੇ, ਕੋਈ ਚੰਡੀਗੜ੍ਹ ਰਹਿ ਗਿਆ, ਕੋਈ ਪਟਿਆਲੇ, ਕੋਈ ਦਿੱਲੀ, ਆਪਣੇ ਪਿੰਡਾਂ ਨਾਲ ਲਿੰਕ ਕੰਟੈਕਟ ਕਰੋ। ਆਪਣੀ ਤਨਖਾਹ 10% ਕੱਟ ਕੇ ਗਰੀਬ ਬੱਚਿਆਂ ਦੀ ਐਜੂਕੇਸ਼ਨ ਉੱਤੇ ਲਾਓ। ਆਪਣੇ ਪਿੰਡ ਦਾ ਸਕੂਲ ਦੇਖੋ ਕਿ ਉੱਥੇ ਟੀਚਰ ਹੈਗੇ, ਨਹੀਂ ਹੈਗੇ, ਜਾਂ ਹੋਰ ਜਿਹੜੀਆਂ ਹੈਗਾ ਉਹਦੇ ਨਾਲ ਲਿੰਕ ਕਰੋ, ਕਨੈਕਟ ਕਰੋ ਆਪਣੇ ਰੂਟਸ ਦੇ ਨਾਲ, ਤਾਂ ਜੋ ਅਸੀਂ ਕੁਛ ਨਾ ਕੁਛ ਪੀਪਲ ਐਂਡ ਪਾਨ ਐਕਸਲੈਂਸ ਹੋਵੇ। ਐਜੂਕੇਸ਼ਨ ਜਿਹੜਾ ਵੀ ਫੀਲਡ ਹੋਵੇ, ਚਾਹੇ ਸਪੋਰਟਸ ਹੋਵੇ, ਚਾਹੇ ਐਜੂਕੇਸ਼ਨ, ਵੀ ਆਰ ਦਾ ਪੀਪਲ ਐਟ ਪਾਰ ਐਕਸਲੈਂਸ। ਉਹ ਜੁੜੋ ਉਹਦੇ ਨਾਲ। ਇੱਥੇ ਬੈਠ ਕੇ ਕਹਾਣੀਆਂ ਨਾ ਬਣਾਇਆ ਕਰੋ ਜਾਂ ਅਖਬਾਰਾਂ 'ਚ ਨਾ ਲਿਖਿਆ ਕਰੋ। ਜਿਹੜਾ ਪਾਕਿਸਤਾਨ ਆ, ਪਾਕਿਸਤਾਨ ਜਨਾਬ ਨੇ ਨਹੀਂ ਬਣਾਇਆ, ਪਾਕਿਸਤਾਨ 2 ਗੁਜਰਾਤੀਆਂ ਨੇ ਬਣਾਇਆ। ਪਹਿਲਾਂ ਪਾਕਿਸਤਾਨ ਦੀ ਫਾਊਂਡੇਸ਼ਨ ਰੱਖੀ ਹੈ ਸਵਾਮੀ ਦਯਾਨੰਦ ਸਰਸਵਤੀ ਨੇ। ਡਾਕਟਰ ਘੰਟਾ ਸਿੰਘ ਹਿਸਟੋਰੀਅਨ ਨੇ ਇੱਕ ਕਿਤਾਬ ਲਿਖੀ ਹੈ 1973 ਦੀ, ਪੰਜਾਬ ਪਾਸਟ ਐਂਡ ਪ੍ਰੈਜੈਂਟ, ਦਾ ਰਿਵਾਈਵਲਿਸਟ ਮੂਵਮੈਂਟ।
ਉਹਨੇ ਸਿਆਰਤ ਪ੍ਰਕਾਸ਼ ਲਿਖਿਆ, ਉਹਦੇ 30 ਪੇਜ ਹੈਗੇ ਇਸਲਾਮ ਦੇ ਖਿਲਾਫ। ਉਹਦਾ ਨੈਟ ਰਿਜ਼ਲਟ ਹੋਇਆ ਮਿਰਜ਼ਾ ਗੁਲਾਮ ਅਹਿਮਦ ਕਾਦੀਆਂ PCS ਰਿਜ਼ਾਈਨ ਕਰਕੇ ਮੂਵਮੈਂਟ, ਪਹਿਲਾ ਹਿੰਦੂ ਮੁਸਲਿਮ ਰਾਈਟ ਲਾਹੌਰ 'ਚ 1984 'ਚ ਹੋਇਆ। ਬੰਦਾ ਰਣਜੀਤ ਸਿੰਘ ਦਾ ਰਾਜ ਪੁੱਛਣ ਤੇ ਮੁਸਲਮਾਨ ਜ਼ਿਆਦਾ ਰੁਲਦੇ ਨਹੀਂ ਸਿੱਖਾਂ ਹਿੰਦੂ। ਉਹ ਕਹਿੰਦਾ ਹੋਵੇ ਸਰਕਾਰ ਤਾਂ ਅੱਜ ਵੀ ਬੋਲ ਪਾਵੇ ਖਾਲਸੇ। ਫਿਰ ਜਫਰ ਬੇਗ ਲਿਖਦਾ, ਦਾਰੂ ਤੇਜ਼ ਅੰਗਰੇਜ਼ੀ ਜ਼ਹਿਰ ਵਾਲੀ ਪੀਂਦੇ ਸਾਰ ਹੋਇਆ ਬੇਤਾਬ ਮਹਾਰਾਜਾ ਮਿੱਤਰ ਬਣ ਕੇ ਦਗਾ ਕਮਾਇਆ। ਉਹ ਭਾਈ ਇਹ ਦੋਨਾਂ ਨੇ ਦੂਜਾ 1928 ਤੱਕ ਮੁਹੰਮਦ ਅਲੀ ਜਨਾਬ ਦੇ ਮੈਂਬਰ ਆਫ ਦਾ ਆਲ ਇੰਡੀਆ ਕਾਂਗਰਸ ਕਮੇਟੀ 1928 'ਚ ਉਹਨੇ ਮੁਸਲਿਮ ਲੀਗ ਨੂੰ ਮਨਾ ਲਿਆ ਸੀ। ਕੇਵੀਆ ਦੀ ਮਾਈਨਰ ਅਮੈਂਡਮੈਂਟ ਦੇ ਨਾਲ ਅਸੀਂ ਐਕਸੈਪਟ ਕਰਦੇ ਹਾਂ ਮੋਤੀ ਲਾਲ ਨਹਿਰੂ ਰਿਪੋਰਟ। ਗਾਂਧੀ ਦੇ ਸਪੋਰਟਰਸ ਨੇ ਉਹਨੂੰ ਨਾਗਪੁਰ ਸੈਸ਼ਨ ਬੋਲਣ ਹੀ ਨਹੀਂ ਦਿੱਤਾ। ਉਹ ਕਹਿੰਦਾ ਜੀ ਮੇਰਾ ਹੁਣੇ ਯਾਦ ਆ, ਫਿਰ ਕਿ ਉਹਨੇ ਰਿਜ਼ਾਈਨ। ਇਹਦੇ 'ਤੇ ਇੱਕ ਹੁਣੇ ਕਿਤਾਬ ਆਈ ਹੈ 3 ਮਹੀਨੇ ਪਹਿਲਾਂ, ਉਹਦਾ ਨਾਂ ਹੈਗਾ ਦ ਗ੍ਰੇਟ ਟ੍ਰੈਜਡੀ ਆਫ ਇੰਡੀਆਜ਼ ਪਾਰਟੀਸ਼ਨ ਬਾਈ S.S. ਸ਼ਰਮਾ। ਇਹ ਸੈਕਟਰੀ ਗਵਰਨਮੈਂਟ ਆਫ ਇੰਡੀਆ ਰਿਟਾਇਰ ਹੋਇਆ, ਉਹਨੇ 7 ਸਾਲ ਦੀ। ਉਹ ਪੜ੍ਹੋ ਉਹਦੇ 'ਚ ਨਾ ਤਾਂ ਧੱਕੇ ਧਕਾਏਗਾ ਪਾਕਿਸਤਾਨੀ ਬਣਿਆ, ਉਹ ਤਾਂ ਨਹੀਂ ਤਿਆਰ ਨਹੀਂ 1928 ਤੱਕ ਤੁਹਾਡਾ ਉਹ ਮੈਂਬਰ ਸੀਗਾ। ਤੋ ਇਸ ਕਰਕੇ ਕ੍ਰੈਡਿਟ ਮਹਾਤਮਾ ਗਾਂਧੀ ਨੂੰ ਐਜ਼ ਬਿਲਡਰ ਆਫ ਪਾਕਿਸਤਾਨ, ਸਵਾਮੀ ਦਇਆਨੰਦ ਸਰਸਵਤੀ ਐਜ਼ ਫਾਊਂਡਰ ਆਫ ਪਾਕਿਸਤਾਨ, ਇਹਨਾਂ ਨੂੰ ਦਿਓ, ਇਕੱਲੇ ਉਹਨੂੰ ਨਾ ਬਲੇਮ ਕਰੋ। ਫਿਰ ਤੁਹਾਨੂੰ ਮੌਕਾ ਮਿਲਿਆ ਕੋਵਿਡ ਦੇ ਵਿੱਚ ਸਾਰੀ ਦੁਨੀਆ 'ਚ ਤੁਸੀਂ ਦਿਖਾਤਾ, ਜਿੱਥੇ ਵੀ ਹੋਇਆ ਤੁਹਾਡਾ ਖਾਲਸਾ ਏਡ ਸੇਵਾ ਕਰਨ ਪਹੁੰਚ ਕੇ ਯੂਕਰੇਨ 'ਚ ਪਹੁੰਚ ਗਏ ਹੋ, ਆਪਣਾ ਪੋਲੈਂਡ 'ਚ ਪਹੁੰਚ ਗਏ ਹੋ। ਤੁਸੀਂ ਮੌਕਾ ਹੈਗਾ ਤੁਹਾਨੂੰ ਆਪਣੇ ਆਪ ਨੂੰ ਦਿਖਾਉਣ ਦਾ। ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਉੱਤੇ ਉੱਠੋ, ਪੀਪਲ ਐਟ ਪਾਰ ਐਕਸਲੈਂਸ ਬਣੋ। ਫਿਰ ਡਾਕਟਰ ਮਨਮੋਹਨ ਸਿੰਘ, ਕਰਪਸ਼ਨ 3 ਕਿਸਮ ਦੀ ਹੁੰਦੀ ਹੈ। ਇੱਕ ਹੁੰਦੀ ਹੈ ਫਿਜ਼ੀਕਲ ਕਰਪਸ਼ਨ, ਮਨੀ ਐਂਡ ਮਟੀਰੀਅਲ। ਦੂਜੀ ਹੁੰਦੀ ਹੈ ਸੈਕਸ਼ੂਅਲ ਕਰਪਸ਼ਨ। ਤੀਜੀ ਹੁੰਦੀ ਹੈ ਇੰਟਲੈਕਚੁਅਲ ਕਰਪਸ਼ਨ। ਇੰਟਲੈਕਚੁਅਲ ਕਰਪਸ਼ਨ ਇਜ਼ ਕਿ ਯੂ ਆਰ ਇਨ a position of authority to do a thing right and you don't do it, you are called intellectually corrupt. Dr. Manmohan Singh is intellectually corrupt. 2004 'ਚ ਉਹ ਪ੍ਰਾਈਮ ਮਿਨਿਸਟਰ ਬਣੇ, ਉਹ 5 ਸਪੈਸ਼ਲ ਟ੍ਰਿਬਿਊਨਲ ਬਿਠਾ ਦਿੰਦਾ, ਬਿਠਾ ਕੇ 5 ਸਪੈਸ਼ਲ ਪ੍ਰੋਸੀਕਿਊਟਰ ਬਣਾ ਦਿੰਦਾ ਤੇ ਇਹ 10-15 ਆਦਮੀਆਂ ਨੂੰ ਫਾਂਸੀ ਦੇ ਦਿੰਦਾ ਜਿਹਨਾਂ ਨੇ 1984 ਕਤਲੇਆਮ ਕੀਤਾ। ਸਾਡੀ ਸ਼ਾਂਤੀ ਹੋ ਜਾਣੀ ਸੀ। ਉਹਦੇ ਨਾਲ ਤਾਂ ਸਾਨੂੰ ਡਾਕਟਰ ਆਪਣਾ ਜਸਟਿਸ ਰੰਜਨ ਗੋਗੋਈ ਚੰਗਾ, ਜਦੋਂ ਉਹਨੂੰ ਸੱਜਣ ਕੁਮਾਰ ਨੂੰ ਸੈਸ਼ਨ ਕੋਰਟ ਨੇ ਛੱਡਿਆ, ਉਹਨੇ ਦਿੱਲੀ ਹਾਈ ਕੋਰਟ ਨੂੰ ਆਰਡਰ ਕੀਤਾ ਕਿ ਇਹਦਾ ਸ਼ੁਰੂ ਤੋਂ ਟ੍ਰਾਇਲ ਕਰੋ। ਇੱਥੋਂ ਸਭ ਤੋਂ ਟੌਪ ਐਡਵੋਕੇਟ ਹੈ ਕ੍ਰਿਮੀਨਲ ਲਾ ਦਾ RS ਚੀਮਾ, ਇਹਨੂੰ ₹1 ਲੱਖ ਦਿਹਾੜੀ ਤੇ ਆਰਡਰ ਪੇ ਕੀਤਾ, ਉਸ ਨੂੰ ਉਮਰ ਕੈਦ ਕਰਾਈ। ਡਾਕਟਰ ਮਨਮੋਹਨ ਸਿੰਘ ਇੰਟੈਲੈਕਚੁਅਲੀ ਕਰਪਟ। ਇਹਦੇ ਮੂੰਹ 'ਤੇ ਮਾਰੋ ਜਦੋਂ ਵੀ ਆਉਂਦਾ ਕਿ ਜਦੋਂ ਕੋਈ ਸੀ ਤੂੰ ਕਿਉਂ ਨਹੀਂ ਕੀਤਾ। ਇਹਨੇ 5 ਬਣਾ ਦਾ ਸਪੈਸ਼ਲ ਟ੍ਰਿਬਿਊਨਲ ਤੇ ਫਿਰ ਜਿਹੜੇ ਬੰਦਿਆਂ ਦੀ ਕੈਦ ਪੂਰੀ ਹੁੰਦੀ ਉਹਨਾਂ ਨੂੰ ਛੱਡ। ਫਿਰ ਨੈਲਸਨ ਮੰਡੇਲਾ ਜੀ ਨੇ, ਸੰਧੂ ਸਿੰਧੂ ਨੇ ਵੀ ਕਿਹਾ ਦਾ ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਬਿਠਾ ਦਿੰਦਾ ਕਿਸੇ ਜੱਜ ਦਾ ਜਿਹੜਾ ਤਾਮਿਲਨਾਡੂ ਦਾ ਜਾਂ ਕੇਰਲਾ ਦਾ, ਜਿਹੜਾ ਨਾਰਥ ਇੰਡੀਆ ਦਾ ਕੋਈ ਕਨੈਕਸ਼ਨ ਨਹੀਂ। ਸਾਡੀ ਸ਼ਾਂਤੀ ਹੋ ਗਈ ਸੀ। ਇਹ ਸ਼ਾਂਤੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦਾ ਬਹੁਤ ਵੱਡਾ ਰੋਲ ਹੈ। ਉਹ ਠਹਿਰ ਜਾ ਯਾਰ, 2 ਰਹਿ ਗਏ ਹੁਣ ਮਾਰ ਜੀ। ਹੁਣ ਪਿੱਛਾ ਉਹੀ ਕਹਿ ਰਿਹਾ ਬਈ ਹੁਣ ਅਸੀਂ ਮੈਂ ਪਿੱਛਾ ਪੜ੍ਹ ਰਿਹਾ ਹੈਗਾ, ਹੁਣ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਐਵੇਂ ਉਹ ਬਾਈ ਜਾਓ, ਕੱਢੀ ਜਾਓ। ਹੁਣ ਵੀ ਪੀਪਲ ਐਟ ਪਾਰ ਐਕਸਲੈਂਸ, ਟਾਪ ਪੀਪਲ ਬਣੋ ਇੰਡੀਆ ਦੇ ਵਿੱਚ, ਵਰਲਡ ਦੇ ਵਿੱਚ ਬਣੋ, ਸਿੱਖੀ ਦਿਖਾਓ। ਖਾਲਸਾ ਏਡ ਤੁਹਾਡੀ ਕਰ ਰਹੀ ਹੈ। ਫਿਰ ਹੁਣ ਤੁਸੀਂ ਸਿੱਖ ਪਿੱਛਾ ਦਿਖਾ ਰਹੇ ਹੋ ਬਲੂ ਸਟਾਰ ਦਾ। ਤੋਤਾ ਸਿੰਘ ਨੂੰ ਕੈਦ ਹੋ ਗਿਆ, ਉਹਦਾ ਤੁਸੀਂ ਸਿੱਖ ਮਿਊਜ਼ੀਅਮ 'ਚ ਫੋਟੋ ਲਾ ਦਿੱਤਾ। ਹੁਣ ਮਿਸਟਰ ਬਾਦਲ ਨੂੰ ਤੁਸੀਂ ਪੰਥ ਰਤਨ ਦਿੱਤਾ। ਉਹ ਇੱਕ ਘਰ ਦਾ ਡੈਣ ਵੀ ਛੱਡ ਦਿੰਦੀ ਆ। ਇਹਨੇ ਤਾਂ ਉਦੋਂ ਵੀ ਮਾੜਾ ਹੈਗਾ ਗਾਹ ਅੰਬ ਸਾਹਿਬ ਗੁਰਦੁਆਰੇ ਦੀ ਜ਼ਮੀਨ ਵੇਚੀ ਤੇ ਸ਼ੱਕ ਆ, ਜਾ ਕੇ ਦੇਖ ਲਓ। ਮੈਨੂੰ ਜੋ ਮਰਜ਼ੀ ਪਨਿਸ਼ਮੈਂਟ ਦੇ ਦਿਓ ਜਿਵੇਂ ਗਲਤ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਦਿਨ ਮਿਸਿਸ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ, ਉਸ ਦਿਨ ਮੈਂ ਓਸ਼ੋ ਜਿਹੜਾ ਆਚਾਰਿਆ ਰਜਨੀਸ਼ ਹੈ ਉਹਦੀ ਬ੍ਰੌਡਕਾਸਟ, ਉਹਦਾ ਜਿਹੜਾ ਲੈਕਚਰ ਸੀ ਸੁਣਿਆ ਸੀ। ਮੈਨੂੰ ਹਲੇ ਵੀ ਉਹ शब्द याद है। उन्होंने कहा कि मैं आज इंदिरा का कत्ल हुआ, मुझे इसका बिल्कुल अफसोस नहीं, वो अपने कत्ल की खुद जिम्मेदार है। उसने आज हिंदुस्तान की वो दोनों बाजुओं को काट दिया। एक बाजू जो हिंदुस्तान को प्रोटेक्ट करती थी, एक बाजू जो हिंदुस्तान को रोटी देती थी। और सारी पंजाब समस्या एक झूठी समस्या है।
ਇਹ ਸ਼ਬਦ ਸੀ ਉਹਨਾਂ ਦੇ। ਉਸ ਤੋਂ ਬਾਅਦ ਹੁਣ 30 ਸਾਲ 40 ਸਾਲ ਹੋ ਗਏ, ਉਹ ਵੀ 84 ਦਾ ਸੀ। 39 ਇਅਰਸ ਤੋਂ ਬਾਅਦ ਹੁਣ ਪਿਕਚਰ ਕਾਫੀ ਸਾਫ਼ ਹੋ ਗਈ ਹੈ ਕਿ ਕਿਵੇਂ ਝੂਠੀ ਸਮੱਸਿਆ ਹੈ। ਇਹ ਬੜਾ ਪੁਰਾਣਾ ਤਰੀਕਾ ਹੈ। ਜਿਹੜੇ ਪਾਵਰ ਪੋਲਿਟਿਕਸ ਵਿੱਚ ਖੇਡਦੇ ਨੇ ਉਹਨਾਂ ਦੀ ਕਿਤਾਬਾਂ ਵਿੱਚ ਲਿਖਿਆ ਹੈ, ਜਿਊਜ਼ ਦੀ ਕਿਤਾਬ ਵਿੱਚ ਲਿਖਿਆ ਹੈ, ਕਿਉਂਕਿ ਜਿਊਜ਼ ਪਾਵਰ ਪੋਲਿਟਿਕਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਉਹ ਵਿਕਟਮ ਵੀ ਬਣ ਚੁੱਕੇ ਨੇ, ਉਹ ਆਪ ਯੂਜ਼ ਵੀ ਕਰਦੇ ਨੇ ਕਿ ਪਹਿਲਾਂ ਤਾਂ ਇੱਕ ਸਮੱਸਿਆ ਕ੍ਰੀਏਟ ਕਰੋ, ਫਿਰ ਜਿਹੜਾ ਕਮਿਊਨਿਟੀ ਹੈ ਜਾਂ ਰਿਐਕਸ਼ਨ ਹੋਏਗਾ ਫਿਰ ਉਹਦਾ ਸੋਲਿਊਸ਼ਨ ਦਿਓ। ਉਸ ਸੋਲਿਊਸ਼ਨ ਤੋਂ ਇੱਕ ਹੋਰ ਸਮੱਸਿਆ ਪੈਦਾ ਕਰੋ। ਸਾਰੀ ਪੰਜਾਬ ਸਮੱਸਿਆ ਪੰਜਾਬੀ ਸੂਬੇ ਤੋਂ, ਪੰਜਾਬੀ ਸੂਬੇ ਜੋ ਸੇ ਰੀਆਰਗਨਾਈਜੇਸ਼ਨ ਐਕਟ ਬਣਿਆ ਉੱਥੋਂ ਬਣੀ ਕਿ ਇੱਕ ਚੰਡੀਗੜ੍ਹ ਨੂੰ ਯੂਟੀ ਬਣਾਤਾ। ਉਹਨਾਂ ਨੂੰ ਪਤਾ ਸੀ ਕਿ ਤੁਸੀਂ ਰਿਐਕਟ ਕਰੋਗੇ, ਤੁਸੀਂ ਚੰਡੀਗੜ੍ਹ ਮੰਗੋਗੇ। ਬੜੇ ਸੂਬੇ ਰੀਆਰਗਨਾਈਜ਼ ਹੋਏ ਇੰਡੀਆ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਕਿਸੇ ਦੇ ਕੈਪੀਟਲ ਨੂੰ ਯੂਟੀ ਨਹੀਂ ਬਣਾਇਆ ਗਿਆ। ਆ ਹੁਣੇ ਹੈਦਰਾਬਾਦ ਤੇਲੰਗਾਨਾ ਬਣਿਆ, ਹੈਦਰਾਬਾਦ ਕੋਈ ਯੂਟੀ ਨਹੀਂ ਹੈ, ਮਗਰ ਇਹ ਵੀ ਬਣਾਤਾ। ਕਿਉਂ ਬਣਾਇਆ ਕਿਸੇ ਨੂੰ ਪਤਾ ਨਹੀਂ, ਮਗਰ ਤੁਹਾਨੂੰ ਪਤਾ ਸੀ ਤੁਸੀਂ ਮੰਗੋਗੇ ਤੇ ਇੱਕ ਸਮੱਸਿਆ ਸ਼ੁਰੂ ਹੋ ਗਈ। ਹਾਲੇ ਤੱਕ ਉਹਦਾ ਸੋਲੂਸ਼ਨ ਨਹੀਂ ਹੋਇਆ। ਦੂਜੀ ਸਮੱਸਿਆ, ਕਾਨੂੰਨ ਇੰਨਾ ਸਪਸ਼ਟ ਸੀ। 76 ਦੇ ਵਿੱਚ ਮਿਸਿਸ ਗਾਂਧੀ ਨੇ ਕਹਿਤਾ ਜੀ ਆ ਵਾਟਰ ਅਵਾਰਡ ਰਾਜਸਥਾਨ ਨੂੰ ਪਾਣੀ ਜਿਹੜਾ ਪੁਰਾਣਾ ਦੇ ਰਹੇ ਸੀ ਉਹ ਦੇਤਾ, ਇੱਕ ਦੂਜੀ ਸਮੱਸਿਆ ਖੜੀ ਹੋ ਗਈ। ਉਸ ਸਮੱਸਿਆ ਦਾ ਰਿਐਕਸ਼ਨ ਹੋਣਾ ਹੀ ਸੀ ਕਿ ਕਾਨੂੰਨ ਕੀ ਕਹਿੰਦਾ, ਕਰ ਤੁਸੀਂ ਕੀ ਰਹੇ ਹੋ। ਉਸ ਸਮੱਸਿਆ ਦਾ ਜਿਹੜਾ ਰਿਐਕਸ਼ਨ ਹੋਇਆ ਜਾਂ ਉੱਥੋਂ ਮੂਵਮੈਂਟ ਬਣੀ, ਉਹਦਾ ਸੋਲੂਸ਼ਨ ਦੇਤਾ ਬਲੂ ਸਟਾਰ। ਬਲੂ ਸਟਾਰ ਹੋ ਗਿਆ। ਬਲੂ ਸਟਾਰ ਦਾ ਜਿਹੜਾ ਰਿਐਕਸ਼ਨ ਹੋਇਆ ਉਹਦਾ ਸੋਲੂਸ਼ਨ ਹੈ ਕਿ ਸਾਰੀਆਂ ਜਿਹੜੀਆਂ ਰੀਅਲ ਪ੍ਰੋਬਲਮਸ ਦਾ ਪੰਜਾਬ ਹੈ ਉਹ ਬਦੀ ਹੋ ਗਈ। ਕਿਉਂਕਿ ਜਿਹੜੀ ਪ੍ਰੋਬਲਮ ਸ਼ੁਰੂ ਹੋਈ ਪਾਣੀ ਦੇ ਮੁੱਦੇ ਤੇ, ਇਕਨੋਮਿਕ ਮੁੱਦੇ ਤੇ, ਉਹਨੂੰ ਜਿਹੜਾ ਟਵਿਸਟ ਦਿੱਤਾ, ਇੱਕ ਪ੍ਰੋਬਲਮ ਹੋਰ ਤੇ ਖਾਲਿਸਤਾਨ ਟਵਿਸਟ, ਜਿਹਦਾ ਕਿ ਸਬੂਤ ਇਨਸਾਈਡਰ ਦਾ ਜਿਹੜਾ ਸਬੂਤ ਹੁੰਦਾ ਨਾ ਉਹ ਬੜੀ ਵੱਡੀ ਚੀਜ਼ ਹੁੰਦੀ। ਸਾਨੂੰ ਸ਼ੱਕ ਸੀ, ਬੜੀਆਂ ਗੱਲਾਂ ਸਾਨੂੰ ਸ਼ੱਕ ਸੀ, ਪਰ ਸਿੱਧੂ ਸਾਹਿਬ ਦੀ ਜਿਹੜੀ ਬੁੱਕ ਨੇ ਜਿਹੜਾ ਇਨਸਾਈਡਰ ਦਾ ਐਵੀਡੈਂਸ ਦਿੱਤਾ, ਜਿਹਨੂੰ ਕੰਟਰੋਵਰਟ ਕਰਨਾ ਬਹੁਤ ਮੁਸ਼ਕਲ ਹੈ, ਉਹਦੇ ਲਈ ਅਸੀਂ ਹਮੇਸ਼ਾ ਹੀ ਸ਼ੁਕਰਗੁਜ਼ਾਰ ਰਹਾਂਗੇ। ਕਿਉਂਕਿ ਇਹਨਾਂ ਨੇ ਪਹਿਲੀ ਵਾਰ ਦੱਸਿਆ ਕਿ ਟਵਿਸਟ ਕਿੱਦਾਂ ਹੋਈ। ਹੁਣ ਮੇਰਾ ਪਰਿਵਾਰ ਡਾਕਟਰ ਜਗਜੀਤ ਸਿੰਘ ਚੌਹਾਨ ਨੂੰ ਬੜੀ ਦੇਰ ਤੋਂ ਜਾਣਦਾ ਸੀ। ਸਾਨੂੰ ਹਮੇਸ਼ਾ ਡਾਊਟ ਸੀ ਉਹਨਾਂ ਦੇ ਕਰੈਕਟਰ ਤੇ, ਉਹਨਾਂ ਦੀ ਪਰਸਨੈਲਿਟੀ ਤੇ, ਔਰ ਉਦੋਂ ਕਨਫਰਮ ਹੋ ਗਿਆ ਜਦੋਂ ਡੈਥ ਤੋਂ ਕੁਛ ਮਹੀਨੇ ਬਾਅਦ, ਪਹਿਲਾਂ ਡੈਥ ਤੋਂ ਕੁਛ ਮਹੀਨੇ ਪਹਿਲਾਂ ਉਹਨਾਂ ਨੂੰ ਹਿੰਦੁਸਤਾਨ ਲਿਆਇਆ ਗਿਆ। ਔਰ ਜਿਹੜਾ ਬੰਦਾ ਲਿਆਇਆ ਗਿਆ ਉਹਨੇ ਆਪ ਦੱਸਿਆ ਮੈਨੂੰ, ਮੇਰਾ ਕਲਾਇੰਟ ਸੀ, ਕਿ ਮੈਂ ਤਾਂ ਰॉ ਆਪਰੇਟਿਵ ਹਾਂ, ਗਵਰਨਮੈਂਟ ਆਫ ਇੰਡੀਆ ਦੇ ਕਹਿਣ 'ਤੇ ਲੈ ਕੇ ਆਏ ਤਾਂ ਕਿ ਉਹ ਆਪਣੇ ਟਾਂਡਾ ਦੇ ਵਿੱਚ ਉਹਨਾਂ ਦੇ ਅੰਤਮ ਸੰਸਕਾਰ ਹੋ ਸਕੇ, ਉੱਥੇ ਮਰ ਸਕੇ। ਉੱਥੇ ਉਹਨਾਂ ਨੇ ਪਹਿਲੇ ਇੰਟਰਵਿਊ ਦਿੱਤੀ ਕਿ ਅਗਸਤ ਤੱਕ ਮੈਂ ਖਾਲਿਸਤਾਨ ਬਣਾ ਦੇਣਾ, ਕੋਈ FIR ਨਹੀਂ, ਕੋਈ ਅਰੈਸਟ ਨਹੀਂ। ਅੱਜ ਸਾਡੇ ਘੱਟੋ ਘੱਟ 100 ਮੁੰਡੇ ਇਸ ਕਰਕੇ ਜੇਲ੍ਹਾਂ ਵਿੱਚ ਹੈ ਕਿਉਂਕਿ ਉਹਨਾਂ ਨੇ ਜਸਟਿਸ ਫॉर ਸਿੱਖਸ ਫॉर ਜਸਟਿਸ ਆਰਗੇਨਾਈਜੇਸ਼ਨ ਤੋਂ 20,000 ਰੁਪਏ ਲਿਆ, 10,000 ਰੁਪਏ ਲਿਆ ਤੇ ਇੱਕ ਪੋਸਟਰ ਛਾਪਤਾ ਰੈਫਰੈਂਡਮ 2020। ਇੰਨਾ ਸੀਰੀਅਸ ਜੁਰਮ ਕਹਿ ਕੇ ਕਿ 3-3, 4-4 ਸਾਲ ਤੋਂ ਅਸੀਂ ਜ਼ਮਾਨਤ ਨਹੀਂ ਕਰਾ ਸਕਣਾ ਦੀ, ਤੇ ਉਹਨਾਂ ਨੇ ਇੰਟਰਵਿਊ ਦੇ ਦਿੱਤੀ। ਤੇ ਉਹ ਹੈ ਗॉडਫਾਦਰ ਆਫ ਖਾਲਿਸਤਾਨ। ਤੇ ਇਹਨਾਂ ਦਾ ਜਿਹੜਾ ਸਾਰੇ ਜਿਹੜੇ ਇਹਨਾਂ ਨੇ ਇਫੈਕਟਸ ਦੱਸਦੇ ਹੈ ਉਹ ਜਿਹੜੀ ਸਾਡੀ ਆਬਜ਼ਰਵੇਸ਼ਨ ਨਾਲ ਵੀ ਕਾਫੀ ਮੈਚ ਕਰਦੇ ਹੈ। ਤਾਂ ਉਸ ਹਿਸਾਬ ਨਾਲ ਘੱਟੋ ਘੱਟ 40 ਸਾਲ ਬਾਅਦ ਸਾਨੂੰ ਚੀਜ਼ਾਂ ਸਮਝਦਾ ਆਉਣਾ, ਚੀਜ਼ਾਂ ਹੋ ਕਿਵੇਂ ਰਹੀਆਂ। ਅਸੀਂ ਹਮੇਸ਼ਾ ਰਿਐਕਟਿਵ ਮੋਡ ਵਿੱਚ ਰਹਿਣਾ ਹੈ ਜਾਂ ਸਮਝ ਕੇ ਫਿਰ ਅਸੀਂ ਆਪਣਾ ਸਾਰੀ ਮੈਚੋਰ ਹੋ ਕੇ ਫਿਰ ਸਟਰਗਲ ਕਰਨੀ। ਕਿਉਂਕਿ ਸਾਡੀ ਕੌਮ ਦੀ ਇੱਕ ਜਿਹੜੀ ਚੀਜ਼ ਮੈਨੂੰ ਸਮਝ ਆਉਂਦੀ ਹੈ, ਜਿਹੜੀ ਕਿ ਹੁਣ ਵੀ ਦਿਖੀ ਹੈ, ਹੁਣ ਵੀ ਸੁਣੀ ਗਈ ਹੈ, ਕਿ ਜਿਹੜੀ ਪ੍ਰੋਬਲਮ ਜਿਹੜੀ ਕੌਮ ਜਲਦੀ ਹਥਿਆਰ ਚੁੱਕ ਲੈਂਦੀ ਹੈ ਜਾਂ ਆਮ ਸਟਰਗਲ ਦੀ ਇੱਕ ਵੱਡੀ ਪ੍ਰੋਬਲਮ ਹੈ ਕਿ ਜਿਹੜੇ ਬੰਦੂਕ ਚੁੱਕ ਲਈ ਉਹ ਸੋਚਦਾ ਹੈ ਕਿ ਬਾਕੀ ਸਾਰੇ ਯੂਜ਼ਲੈਸ ਬੰਦੇ। ਹਾਲਾਂਕਿ ਫੌਜ ਵਿੱਚ ਜਿਹੜਾ ਆਖਰੀ ਬੰਦਾ ਕੁੱਕ ਰੋਟੀ ਵਿੱਚ, ਉਹਦੀ ਵੀ ਉਨੀ ਅਹਿਮੀਅਤ ਹੈ। ਨੈਪੋਲੀਅਨ ਕਹਿੰਦਾ ਕਿ ਫੌਜ ਸਟਮਕ 'ਤੇ ਚੱਲਦੀ ਹੈ। ਇਹ ਹਮੇਸ਼ਾ ਕੰਪਲੀਟ ਵਰਕ ਹੁੰਦਾ ਹੈ, ਮਗਰ ਇਹ ਹਮੇਸ਼ਾ ਹੀ ਜਿਹੜੀ ਲੀਡਰਸ਼ਿਪ ਆਪਾਂ ਕਿਉਂ ਕਹਿੰਦੇ ਸਿਵਲੀਅਨ ਕੰਟਰੋਲ ਆਫ ਆਰਮ ਫੋਰਸਿਸ, ਹਰ ਡੈਮੋਕ੍ਰੇਸੀ ਨੂੰ ਪਤਾ, ਹਰ ਦੇਸ਼ ਨੂੰ ਪਤਾ ਕਿ ਆਮ ਬੰਦੇ ਦਾ ਕੰਟਰੋਲ ਸਿਵਲੀਅਨ ਦੇ ਹੱਥ ਰਹਿਣਾ ਚਾਹੀਦਾ ਜੇ ਤੁਸੀਂ ਕੋਈ ਵਰਥ ਵੱਲ ਜਾਣਾ। ਸੋ ਇੰਨੀ ਵੱਡੀ ਸਟਰਗਲ ਹੋਈ ਸ਼੍ਰੀਲੰਕਾ ਵਿੱਚ, LTT ਨੇ ਇੱਕ ਮੁਲਕ ਦੀ ਲੜਾਈ ਲੜੀ, 에ਅਰਫੋਰਸ ਤੱਕ ਬਣਾਈ, ਫਿਰ ਵੀ ਖਤਮ ਹੋ ਗਿਆ ਕਿਉਂਕਿ ਪੋਲੀਟੀਕਲ ਸੈਂਸ ਹੈ ਹੀ ਨਹੀਂ ਸੀ। ਉੱਥੇ ਵੀ ਜਿਹੜਾ ਉਹਨਾਂ ਲੀਡਰ ਸੀ ਇੰਨਾ ਉਹਦਾ ਵਿਸ਼ਵਾਸ ਸੀ ਆਮ ਸਟਰਗਲ ਦੇ ਵਿੱਚ ਕਿ ਉਹਨੇ ਕੋਈ ਪੋਲੀਟੀਕਲ ਐਡਵਾਈਸ ਆਈ ਨਹੀਂ। ਮੌਕਾ ਆਇਆ ਸੀ, ਇੰਨੇ ਮੌਕੇ ਆਏ ਸ਼੍ਰੀਲੰਕਾ ਵਿੱਚ ਸੈਟਲਮੈਂਟ ਦੇ, ਉਹਨੇ ਸੈਟਲਮੈਂਟ ਨਹੀਂ ਕੀਤੀ ਔਰ ਡੈਸੀਮੇਟ ਹੋ ਗਏ ਤਮਿਲਸ ਆਫ ਸ਼੍ਰੀਲੰਕਾ। ਇਹ ਇਸ ਕਰਕੇ ਹਰ ਬੰਦੇ ਦੀ ਜਿਹੜੀ ਕੰਟਰੀਬਿਊਸ਼ਨ ਨੂੰ ਨਾਟ ਓਨਲੀ ਕਿ ਉਹਨੂੰ ਅਹਿਮੀਅਤ ਦੇਣੀ, ਉਹਦਾ ਸ਼ੁਕਰਗੁਜ਼ਾਰ ਕਰਨਾ ਪੈਂਦਾ। ਹੁਣ ਇਨਸਾਈਡਰ ਐਵੀਡੈਂਸ ਇੰਨਾ ਮੁਸ਼ਕਿਲ ਆਉਂਦਾ, ਇਨਸਾਈਡਰ ਇਨਫੋਰਮੇਸ਼ਨ ਕਿੰਨੀ ਇਕੱਠੀ ਆਉਂਦੀ ਹੈ, ਕਿੰਨਾ ਮੁਸ਼ਕਿਲ ਹੈ ਬਾਕੀ ਦੇਸ਼ ਨੂੰ ਸਮਝਾਉਣਾ, ਕਿੰਨਾ ਜ਼ਰੂਰੀ ਹੈ ਕਿ ਸਿੱਖਸ ਕਿੰਨਾ ਵਿਕਟਮਾਈਜ਼ ਹੋਇਆ, ਸਿਸਟਮਟਾਈਜ਼ ਵਿਕਟਮਾਈਜ਼ ਹੋਇਆ, ਮਿਨੋਰਿਟੀਜ਼ ਵਿਕਟਮਾਈਜ਼ ਹੋ ਜਾਂਦੀ ਹੈ।
ਡੈਮੋਕ੍ਰੇਸੀ 'ਚ ਅਸੀਂ ਵਿਕਟਮਾਈਜ਼ ਹੋ ਗਏ ਹਾਂ ਔਰ ਸਾਨੂੰ ਸਮਝ ਵੀ ਨਹੀਂ ਆਈ ਕਹਾਣੀ, ਬਿਲਕੁਲ ਸਾਨੂੰ ਕਹਾਣੀ ਨਹੀਂ ਸਮਝ ਆਈ, ਸਾਨੂੰ ਉਹ ਸ਼ਤਰੰਜ ਦਾ ਖੇਲ ਹੀ ਨਹੀਂ ਸਮਝ ਆਇਆ ਕਿ ਜਿਹੜਾ ਏਮ ਸਾਡਾ ਨਹੀਂ ਸੀ, ਜਿਹੜੀ ਐਸਪੀਰੇਸ਼ਨ ਨਹੀਂ ਸੀ, ਅਚਾਨਕ ਸਾਡੇ ਗਲੇ ਕਿੱਦਾਂ ਚੀਜ਼ਾਂ ਪਈਆਂ ਗਈਆਂ, ਮਾਰੇ ਵੀ ਗਏ, ਕਤਲੇਆਮ ਵੀ ਹੋ ਗਏ ਔਰ ਚੀਜ਼ਾਂ ਫਿਰ ਵੀ ਪਈਆਂ ਗਈਆਂ, ਕਿੱਦਾਂ ਸਾਡੇ ਪੱਲੇ ਪੈ ਗਈਆਂ, ਅਸੀਂ ਉਹਨੂੰ ਓਨ ਕਰਦੇ ਗਏ। ਸੋ ਇਹ ਜਿਹੜੀ ਕੰਪਲੈਕਸ ਪੋਲੀਟੀਕਲ ਗੇਮ ਹੁੰਦੀ ਹੈ, ਜਾਂ ਜਿਹੜੀ ਡੈਮੋਕ੍ਰੇਸੀ ਦੀ ਪੋਲਿਟਿਕਸ ਹੁੰਦੀ ਹੈ, ਜਿਹੜੀ ਵੋਟਿੰਗ ਦੀ ਪੋਲਿਟਿਕਸ ਹੁੰਦੀ ਹੈ, ਤੁਸੀਂ ਕਿੱਦਾਂ ਪਰਸੈਪਸ਼ਨ ਚਲਾਉਣੀ ਹੈ, ਕਿੰਨੀ ਸਪਸ਼ਟ ਹੈ। ਅੱਜ ਉਹੀ ਗੇਮ ਮੁਸਲਮਾਨਾਂ ਨੂੰ ਖੇਲੀ ਜਾ ਰਹੀ ਹੈ, ਜਿਹੜੀ ਗੇਮ 80 ਦੇ ਵਿੱਚ ਸਿੱਖਾਂ ਨੂੰ ਐਜ਼ ਅ ਮਾਈਨੋਰਿਟੀ ਨੂੰ ਫੋਕਸ ਕਰਕੇ ਤੁਸੀਂ ਪਾਵਰ ਲਈ ਹੈ, ਉਹੀ ਗੇਮ ਪਾਵਰ ਲੈਣ ਲਈ ਹੁਣ ਉੱਥੇ ਖੇਲੀ ਜਾ ਰਹੀ ਹੈ। ਕਿੱਥੇ ਇੱਕ ਹੁੰਦੀ ਹੈ ਇਮਾਨਦਾਰ ਪੋਲਿਟਿਕਸ ਕਿ ਅਸੀਂ ਗਰੀਬੀ ਹਟਾਉਣੀ ਹੈ, ਅਸੀਂ ਇੰਪਲੋਇਮੈਂਟ ਦੇਣੀ ਹੈ, ਡਿਵੈਲਪ ਕਰਨਾ ਤਾਂ ਲੋਕ ਤੁਹਾਡੇ ਨਾਲ ਜੁੜਨ। ਇੱਕ ਹੁੰਦੀ ਹੈ ਤੁਸੀਂ ਮੈਜੋਰਿਟੀ ਗੈਦਰ ਕਰਨੀ ਹੈ, ਕਿਸੇ ਨੂੰ ਵਿਕਟਮਾਈਜ਼ ਡਿਮੋਨਾਈਜ਼ ਕਰਕੇ ਫੀਅਰ ਕ੍ਰੀਏਟ ਕਰ। ਉਦੋਂ ਫੀਅਰ ਕ੍ਰੀਏਟ ਕੀਤਾ ਕਿਉਂਕਿ ਮਿਸਿਸ ਗਾਂਧੀ ਬਾਕੀ ਹਿੰਦੁਸਤਾਨ ਦਾ ਕੌਨਫੀਡੈਂਸ ਜਿੱਦਾਂ ਚਾਹੁੰਦੇ ਸੀ ਸਿੱਖਾਂ ਨੂੰ ਡਿਮੋਨਾਈਜ਼ ਕਰਕੇ। ਅਦਰਵਾਈਜ਼ 2% ਸਿੱਖ ਕਿੱਥੇ, ਆਰਮ ਸਟਰਗਲ ਕਿੱਥੇ, ਹਿੰਦੁਸਤਾਨ ਦੀ ਆਰਮੀ ਵਰਲਡ ਲਾਰਜੈਸਟ ਆਰਮੀ ਕਿੱਥੇ, ਇਹ ਹੱਸੋ ਸੀ ਨਹੀਂ ਗੱਲ ਲੱਗਦੀ ਹੈ ਹੁਣ, ਮਗਰ ਅਸੀਂ ਵੀ ਯਕੀਨ ਕੀਤਾ ਉਦੋਂ। ਸਿਮਿਲਰਲੀ ਹੁਣ 15-16% ਮੁਸਲਮਾਨਾਂ ਦਾ ਇੰਨਾ ਡਿਮੋਨਾਈਜ਼ ਕਰਤਾ ਕਿ ਖਰਾ ਸਾਰਾ 80% ਹਿੰਦੂ ਡਰੇ ਹੋਏ ਹੈ ਔਰ ਵਾਕਈ ਡਰੇ ਹੋਏ ਹੈ ਕਿ ਪਤਾ ਨਹੀਂ ਕਤਲ ਕਰਦੇ, ਤਾਂ ਔਰਤਾਂ ਵੀ ਕਤਲ ਕਰਦੀਆਂ, ਬੱਕਰੇ ਵੱਢਦੇ ਆ, ਸਾਰੇ ਹਿੰਦੁਸਤਾਨ ਨੂੰ ਬੱਕਰੇ ਵੱਢ ਦੇਣਗੇ। ਤੁਹਾਡੇ ਸਾਹਮਣੇ ਪੋਲਿਟਿਕਸ ਦੁਆਰਾ ਖੇਲੀ ਜਾ ਰਹੀ ਹੈ ਔਰ ਅਸੀਂ ਫਿਰ ਉਹਦੇ 'ਚ ਹਿੱਸਾ ਪਾ ਰਹੇ। ਸੋ ਸਾਡੇ ਐਜ਼ ਜਿਹੜਾ ਬਲੂ ਸਟਾਰ ਨੂੰ ਯਾਦ ਰੱਖਣ ਦਾ ਇੱਕੋ ਹੀ ਮਕਸਦ ਹੈ, ਨੈਵਰ ਫੋਰਗੇਟ 1984, ਕਿ ਇੱਥੋਂ ਹੀ ਸਮਝ ਪੈਦਾ ਹੋਏਗੀ ਕਿਸੇ ਵੀ ਮਿਨੋਰਿਟੀ ਕਮਿਊਨਿਟੀ ਨੂੰ ਇਹਨਾਂ ਮੈਜੋਰਿਟੀ ਕੰਟਰੀ ਜੀਣ ਲਈ ਹਿੰਮਤ ਤਾਂ ਚਾਹੀਦੀ ਹੈ, ਸਮਝ ਸਭ ਤੋਂ ਜ਼ਿਆਦਾ ਜ਼ਰੂਰੀ ਚਾਹੀਦੀ ਹੈ, ਅਦਰਵਾਈਜ਼ ਉਹ ਐਕਸਟਰਮੀਨੇਟ ਹੋ ਜਾਂਦੀ ਹੈ। ਔਰ ਉਹ ਹਿੰਮਤ ਔਰ ਜਿਹੜੀ ਸਮਝ ਆ ਉਹ ਸਫਰਿੰਗ ਤੋਂ ਨਿਕਲਦੀ ਹੈ। ਜਿਊਜ਼ ਨੂੰ ਜੇ ਆਪਾਂ ਹੁਣ ਪਾਵਰਫੁਲ ਕਮਿਊਨਿਟੀ ਕਹਿੰਦੇ ਹਾਂ ਕਿਉਂਕਿ ਇੰਨੀ ਜ਼ਿਆਦਾ ਪ੍ਰੋਸੀਕਿਊਸ਼ਨ ਹੋਈ ਤਾਂ ਸਮਝ ਆਈ। ਇਹ ਸਮਝ ਸਾਨੂੰ ਹੁਣ ਪੈਦਾ ਹੋ ਰਹੀ ਹੈ ਜਾਂ ਹੋ ਰਹੇਗੀ, ਐਂਡ ਆਈ ਹੋਪ ਕਿ ਸਾਨੂੰ ਸਮਝ ਆ ਜਾਏ। ਇਹ ਇਵੈਂਟਸ ਭੁੱਲਣੇ ਦਾ ਮਤਲਬ ਹੀ ਨਹੀਂ ਹੈ, ਭੁੱਲਣਾ ਤਾਂ ਚਾਹੀਦਾ ਨਹੀਂ ਹੈ, ਕਿਉਂਕਿ ਜੇ ਭੁੱਲ ਗਏ ਤਾਂ ਫਿਰ ਦੁਬਾਰਾ ਰਿਪੀਟ ਹੁੰਦੇ ਨੇ। ਕੈਨੇਡਾ ਦੇ ਵਿੱਚ 1984 ਨੈਵਰ ਫੋਰਗੇਟ 1984 ਹਰ ਸਾਲ ਇੱਕ ਵੱਡਾ ਕੰਪੇਨ ਚੱਲਦਾ, ਉਹ ਸਭ ਤੋਂ ਜ਼ਿਆਦਾ ਬਲੱਡ ਇਕੱਠਾ ਕਰਦੇ ਨੇ ਹੌਸਪਿਟਲ ਕੈਨੇਡਾ ਦੀ, ਔਰ ਸਿੱਖ ਕਮਿਊਨਿਟੀ ਦਾ ਬੜਾ ਆਨਰੇਬਲ ਪਲੇਸ ਹੈ ਕਿ ਹਰ ਸਾਲ ਨੈਵਰ ਫੋਰਗੇਟ 1984 ਕੰਪੇਨ ਚਲਾਉਂਦੇ ਆ ਫॉर ਬਲੱਡ ਡੋਨੇਸ਼ਨ ਅਕ੍ਰੋਸ ਦਾ ਕੰਟਰੀ, ਸਭ ਤੋਂ ਜ਼ਿਆਦਾ ਪੂਰੇ ਸਾਲ ਦਾ ਬਲੱਡ ਇਕੱਠਾ ਕਰ ਲੈਂਦੇ ਨੇ। ਸੋ ਇਹ ਮੈਸੇਜ ਬੈਕ ਟੂ ਦ ਸੇਮ ਮੈਸੇਜ ਕਿ ਇਹ ਵੀਕ ਸਾਡੇ ਲਈ ਵਾਕਈ ਚਿੰਤਨ ਦਾ ਹਫਤਾ ਚਾਹੀਦਾ, ਜਿੱਥੋਂ ਆਪਾਂ ਸੋਲੂਸ਼ਨ ਲੱਭੀਏ ਕਿ ਕਿੰਨਾ ਕੁਝ ਹੋ ਗਿਆ, ਉਸ ਤੋਂ ਕਿਹੜੇ ਰਾਹ 'ਤੇ ਅਸੀਂ ਜਾ ਕੇ ਪ੍ਰੋਸਪਰਸ ਹੋਵਾਂਗੇ, ਆਪਣੇ ਬਾਕੀ ਫਰੀडम्स ਵੀ ਪ੍ਰੀਜ਼ਰਵ ਕਰ ਲਵਾਂਗੇ, ਔਰ ਜਿਹੜਾ ਡੈਮੋਕ੍ਰੇਸੀ ਦਾ ਸ਼ਤਰੰਜ ਦਾ ਖੇਲ ਹੁੰਦਾ ਹੈ ਉਹਨੂੰ ਖੇਲਣ ਦੀ ਜਾਂਚ ਵੀ ਸਿੱਖੀਏ। ਸ਼ੁਕਰੀਆ ਜੀ। ਹਾਲ ਦੇ ਵਿੱਚ ਸੁਸ਼ੋਭਿਤ ਭਰਾਵੋ ਤੇ ਭੈਣੋ, ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਕਾ ਜੂਨ 84 ਜਿਹੜੇ ਮੇਰੇ ਛੋਟੇ ਵੀਰ ਨੇ ਗੱਲ ਕੀਤੀ, ਅਸੀਂ ਤੇ ਹਮੇਸ਼ਾ ਹੀ ਇਹਨੂੰ ਦਰਬਾਰ ਸਾਹਿਬ ਦੇ ਹਮਲੇ ਕਰਕੇ ਅਸੀਂ ਸੰਬੋਧਨ ਕਰਦੇ ਹਾਂ। ਠੀਕ ਹੈ, ਉਹ ਸਰਕਾਰੀ ਲਫ਼ਜ਼ ਸੀਗਾ, ਲੋਕੀ ਉਦੋਂ ਵੀ ਕਰ ਲੈਣ, ਕਿਉਂਕਿ ਜਿੱਦਾਂ ਅਸੀਂ ਦਰਬਾਰ ਸਾਹਿਬ ਕਹਿੰਦੇ ਹਾਂ, ਜਿਹੜੇ ਬਾਹਰਲੇ ਬੰਦੇ ਨੇ ਉਹ ਗੋਲਡਨ ਟੈਂਪਲ ਵੀ ਕਹਿੰਦੇ ਨੇ। ਚਲੋ ਡਜ਼ਨਟ ਮੈਟਰ, ਵੀ ਡੋਂਟ ਵਾਂਟ ਟੂ ਗੈਟ ਇਨਟੂ ਦੈਟ। ਬਟ ਹਾਂ, ਜਿਹੜੀ ਗੱਲ ਇਹਨਾਂ ਨੇ ਕੀਤੀ ਸੀਗੀ, ਜਦੋਂ ਕੇਸੀ ਸਿੰਘ ਦੀ ਬੁੱਕ ਰਿਲੀਜ਼ ਹੋਈ ਸੀਗੀ, ਮੈਂ ਇਹਨਾਂ ਨੂੰ ਲਿਖਿਆ ਵੀ ਸੀਗਾ ਕਿ ਇਹ ਜਿਹੜਾ ਲਫ਼ਜ਼ ਦੰਗਾ ਜਿਹੜਾ ਹੈਗਾ ਇਹ ਨਹੀਂ ਹੋਣਾ ਚਾਹੀਦਾ। ਇਹ ਤੇ ਪੋਗਰਾਮ ਕਹਿ ਲਓ ਅੰਗਰੇਜ਼ੀ 'ਚ, ਕਤਲੇਆਮ ਕਹਿ ਲਓ ਪੰਜਾਬੀ 'ਚ, ਇਹ ਜ਼ਰੂਰ ਹੋਣਾ ਚਾਹੀਦਾ ਜਿਹੜਾ ਨਵੰਬਰ 84 'ਚ ਵਰਤਿਆ ਸੀਗਾ। ਬਟ ਹੁਣ ਅੱਜ ਦੇ ਵਿਸ਼ੇ 'ਤੇ ਆਉਂਦਿਆਂ ਹੋਇਆ ਬਥੇਰੀਆਂ ਗੱਲਾਂ ਹੋ ਗਈਆਂ ਨੇ। ਕੌਨਸਪੀਰੇਸੀ ਜਿਹੜੀ ਗੱਲ ਸਿੱਧੂ ਸਾਹਿਬ ਨੇ ਆਪਣੀ ਕਿਤਾਬ ਵਿੱਚ ਲਿਖੀ ਹੈ, ਦ ਖਾਲਿਸਤਾਨ ਕੌਨਸਪੀਰੇਸੀ, ਇਹ ਵਾਕਈ ਇੱਕ ਕੌਨਸਪੀਰੇਸੀ ਸੀ। ਖਾਲਿਸਤਾਨ ਕਦੀ ਨਾ ਮੰਗਿਆ ਗਿਆ ਸੀਗਾ ਭਿੰਡਰਾਂਵਾਲੇ ਤੋਂ, ਤੇ ਨਾ ਹੀ ਇਹਦੀ ਕੋਈ ਇਹ ਚਰਚਾ ਜਿਹੜੀ ਹੋਈ ਸੀਗੀ ਨਾ, ਇਹ ਸਾਰਾ ਹੀ ਜਿੱਦਾਂ ਇਹਨਾਂ ਨੇ ਮੇਰੇ ਖਿਆਲ ਬਾਖੂਬੀ ਸਪਸ਼ਟ ਕਰਤਾ ਕਿ 80 ਤੋਂ ਹੀ ਇਹਨਾਂ ਨੇ ਸ਼ੁਰੂਆਤ ਕਰਤੀ ਸੀਗੀ ਕਿ ਵੀ ਆਪਾਂ ਕਿੱਦਾਂ 85 ਦੀ ਅਸੀਂ ਜਿਹੜੀ ਹੈ ਆਪਣੀ ਲੋਕ ਸਭਾ ਦੀ ਇਲੈਕਸ਼ਨ ਨੇ ਉਹ ਕਿੱਦਾਂ ਅਸੀਂ ਜਿੱਤਣੀਆਂ ਨੇ। ਸੋ ਉਹਨਾਂ ਨੇ ਉਸ ਟਾਈਮ ਤੋਂ ਸ਼ੁਰੂ ਕਰਤਾ ਸੀਗਾ ਕਿ ਵੀ ਅਸੀਂ ਇਹੀ ਚੀਜ਼, ਇੱਕ ਨੈਰੇਟਿਵ ਜਿਹੜਾ ਹੈਗਾ ਉਹ ਅਸੀਂ ਇਹਨੂੰ ਚਲਾਈ ਚੱਲਾਂਗੇ, ਤੇ ਉਸ ਹਿਸਾਬ ਨਾਲ ਅਸੀਂ ਜਿਹੜਾ 85 ਦਾ ਜਿਹੜਾ ਲੋਕ ਸਭਾ ਦਾ ਜਿਹੜੀ ਇਲੈਕਸ਼ਨ ਸੀਗੀ ਉਹਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ। ਸੋ ਉਹਦੇ ਵਿੱਚ ਇਹਨਾਂ ਨੇ ਆਪਣੇ ਪੈਂਤਰੇ ਵਰਤੇ, ਇਹਨਾਂ ਨੇ ਆਪਣੀ ਖੇਡ ਖੇਡੀ। ਜਿੱਦਾਂ ਇਹਨਾਂ ਨੇ ਵੀ ਗੱਲ ਕੀਤੀ ਹੈ ਕਿ ਵੀ ਕਾਫੀ ਇਹੋ ਜਿਹੇ ਮੌਕੇ ਆਏ ਸੀਗੇ ਜਦੋਂ ਇਹਦਾ ਹੱਲ ਹੋ ਸਕਦਾ ਸੀਗਾ।
ਮੈਂ ਪਿੱਛੇ ਹੀ ਬ੍ਰਿਟਿਸ਼ ਪਰਮਨੈਂਟ ਸੈਕਟਰੀ ਜਿਹੜੇ ਹੋਮ ਆਫਿਸ ਦੇ ਨੇ ਸਰ ਮੈਥਿਊ ਰਾਈਕ੍ਰਾਫਟ, ਉਹ ਇੰਡੀਆ ਆਏ ਸੀਗੇ ਕਿ ਆ ਜਦੋਂ ਹੁਣੇ ਅੰਮ੍ਰਿਤਪਾਲ ਦਾ ਜਿਹੜਾ ਕਿੱਸਾ ਚੱਲਿਆ ਸੀਗਾ, ਤੇ 13 ਅਪ੍ਰੈਲ ਨੂੰ ਮੈਨੂੰ ਬ੍ਰਿਟਿਸ਼ ਹਾਈ ਕਮਿਸ਼ਨ ਨੇ ਦਿੱਲੀ ਸੱਦਿਆ ਸੀਗਾ ਇੱਕ ਰਾਊਂਡ ਟੇਬਲ ਲੰਚਨ ਮੀਟਿੰਗ ਲਈ ਕਿ ਉਹ ਆਪਣੇ ਉਹਨਾਂ ਦੇ ਜਿਹੜੇ ਆਏ ਸੀਗੇ ਉਹ ਸਭ ਤੋਂ ਵੱਡੇ ਉਹਨਾਂ ਦੇ ਹੋਮ ਆਫਿਸ ਦੇ ਨੁਮਾਇੰਦੇ ਨੇ ਸਰ ਮੈਥਿਊ ਰਾਈਕ੍ਰਾਫਟ, ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਤੇ ਉਹਨਾਂ ਨੇ ਵੀ ਇਹ ਗੱਲ ਸੋਚਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਭਈ ਇਹ ਖਾਲਿਸਤਾਨ ਦਾ ਇਸ਼ੂ ਕੀ ਹੈ, ਇਹ ਪੰਜਾਬ ਫਿਰ ਦੂਜੇ ਪਾਸੇ, ਕਿਉਂਕਿ ਜਿੱਦਾਂ ਇੱਥੇ ਉਹ ਸਰਕਾਰ ਨੇ ਤੇ ਸਪੈਸ਼ਲੀ ਜਿਹੜੀ ਮੇਨ ਸਟ੍ਰੀਮ ਮੀਡੀਆ ਹੈ ਜਿਹੜੀ ਕਿ ਵਿਕੀ ਹੋਈ ਹੈ, ਆਈ ਐਮ ਸੌਰੀ ਟੂ ਸੇ, ਉਹਨਾਂ ਨੇ ਵਿਲੀਫਿਕੇਸ਼ਨ ਕੈਂਪੇਨ ਸਾਡੀ ਕੌਮ ਦੇ ਉੱਤੇ ਸ਼ੁਰੂ ਕਰ ਦਿੱਤਾ ਸੀਗਾ ਕਿ ਵੀ ਸਿੱਖ ਜਿਹੜੇ ਨੇ ਜੀ ਉਹ ਫਿਰ ਅਤਵਾਦੀ ਬਣ ਰਹੇ ਨੇ ਜੀ, ਫਿਰ ਇੱਦਾਂ ਹੋ ਗਏ ਜੀ, ਇੱਦਾਂ ਤਾਂ। ਸੋ ਮੈਂ ਉੱਥੇ ਜਾ ਕੇ ਪੂਰੀ ਗੱਲਬਾਤ ਸਪਸ਼ਟੀਕਰਨ ਨਾਲ ਦਿੱਤੀ ਸੀਗੀ ਕਿ ਭਈ ਇਹ ਬਿਲਕੁਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈ, ਤੁਸੀਂ ਆਓ, ਮੇਰਾ ਪਿੰਡ ਅੰਮ੍ਰਿਤਪਾਲ ਦੇ ਪਿੰਡ ਤੋਂ 20 ਮਿੰਟ ਦੂਰ ਹੈ, ਤੁਸੀਂ ਮੇਰੇ ਪਿੰਡ ਆ ਕੇ ਦੇਖੋ, ਕੁਛ ਇਹੋ ਜਿਹੀ ਗੱਲ ਨਹੀਂ ਹੈ। ਪੰਜਾਬ ਨੂੰ ਤੇ ਹੋਰ ਬਥੇਰੀਆਂ ਸਮੱਸਿਆਵਾਂ ਨੇ ਜਿੱਥੇ ਸਾਨੂੰ ਤੁਹਾਡੀ ਲੋੜ ਹੈ। ਪੰਜਾਬ ਦੀ ਜਿਹੜੀ ਵਾਤਾਵਰਨ ਹੈ, ਭਾਵੇਂ ਪਾਣੀ ਦਾ ਭਾਵੇਂ ਹਵਾ ਦਾ, ਉਹ ਬਿਲਕੁਲ ਤੈਸ਼ ਨੈਸ਼ ਹੋ ਗਿਆ ਹੈ। ਪੰਜਾਬ ਦੀ ਕ੍ਰੌਪ ਡਾਇਵਰਸਿਫਿਕੇਸ਼ਨ ਸਾਨੂੰ ਚਾਹੀਦੀ ਹੈ, ਪੰਜਾਬ ਨੂੰ ਬਥੇਰਾ ਹੋਰ ਕੁਝ ਚਾਹੀਦਾ ਹੈ। ਸਾਨੂੰ ਇਹਦੇ ਵਿੱਚ ਇਹ ਜਿਹੜੀ ਵਿਲੀਫਿਕੇਸ਼ਨ ਕੈਂਪੇਨ ਹੈ ਇਹਦੇ ਵੱਲ ਤੁਸੀਂ ਬਿਲਕੁਲ ਨਹੀਂ ਧਿਆਨ ਦੇਣਾ ਚਾਹੀਦਾ ਤੁਹਾਨੂੰ। ਬਟ ਇਹ ਵੀ ਜਿੱਦਾਂ ਮੈਂ ਕਹਿ ਰਿਹਾ, ਇਹ ਸਾਰੀ ਚੀਜ਼ਾਂ ਨਾ ਇਹ ਸਰਕਾਰ ਕਰਾਉਂਦੀਆਂ ਨੇ, ਇਹ ਇੱਕ ਨੈਰੇਟਿਵ ਰਚਦੀਆਂ ਨੇ ਜਿਹੜੀ ਗਲਤ ਗੱਲ ਹੈ। ਚਲੋ ਖੁਸ਼ੀ ਦੀ ਗੱਲ ਇਹ ਵੀ ਸੀਗੀ ਕਿ ਮੇਰੇ ਖਿਆਲ ਇੱਕ ਦਿਨ ਪਹਿਲਾਂ ਇਹਦੇ ਸਰੈਂਡਰ ਤੋਂ ਅੰਮ੍ਰਿਤਪਾਲ ਦੇ ਉਹ ਅਮਿਤ ਸ਼ਾਹ ਦਾ ਵੀ ਬਿਆਨ ਬੈਂਗਲੌਰ ਤੋਂ ਆ ਜਾਂਦਾ ਕਿ ਵੀ ਖਾਲਿਸਤਾਨ ਦਾ ਕੋਈ ਮੁੱਦਾ ਹੀ ਨਹੀਂ ਹੈਗਾ ਪੰਜਾਬ 'ਚ, ਉਹਨੇ ਬੈਂਗਲੌਰ ਤੋਂ ਇਹ ਵੀ ਆਪਣੀ ਸਟੇਟਮੈਂਟ ਦੇ ਦਿੱਤੀ ਸੀਗੀ। ਸੋ ਕਹਿਣ ਦਾ ਭਾਵ ਮੇਰਾ ਹੈਗਾ ਕਿ ਸਾਨੂੰ ਇਹਨਾਂ ਸਾਰੀ ਚੀਜ਼ਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਗੱਲ ਚੱਲੀ ਕਿ ਆਪਾਂ ਇਸ ਤੋਂ ਅੱਗੇ ਕਿੱਦਾਂ ਤੁਰਨਾ ਹੈ, ਜਿੱਦਾਂ ਤਾਂ GB ਸਿੱਧੂ ਨੇ ਵੀ ਗੱਲ ਕੀਤੀ ਹੈ, ਕੁਕੀ ਨੇ ਵੀ ਗੱਲ ਕੀਤੀ ਹੈ, ਭਾਜੀ ਪਟੇਲ ਨੇ ਵੀ ਗੱਲ ਕੀਤੀ ਹੈ, ਅੱਗੇ ਕਿੱਦਾਂ ਆਪਾਂ ਤੁਰੀਏ। ਗੱਲ ਇੱਦਾਂ ਹੈ, ਅਸੀਂ ਇੱਥੇ ਹੀ ਬੈਠੇ ਹੋਇਆ, ਇੱਥੇ ਬੈਠੇ ਨੇ ਉਸਤਾਦ ਅਸ਼ੋਕ ਸਿੰਘ ਬਾਗੜੀਆਂ, ਕੁਝ ਮਹੀਨੇ ਪਹਿਲਾਂ ਉਹਨਾਂ ਨੇ ਇੱਕ ਪੁਸਤਕ ਇੱਥੇ ਰਿਲੀਜ਼ ਕਰਾਈ ਸੀਗੀ, ਪੰਜਾਬ ਭਾਰਤ ਦੇ ਵਿੱਚ ਪੰਜਾਬ, ਸਿੱਖ ਸਿਆਸਤ ਅਤੇ ਸਿੱਖ। ਉਹਦਾ ਸਿੱਟਾ ਇਹੀ ਨਿਕਲਿਆ ਸੀਗਾ ਕਿ ਇਹ ਭਾਈ ਸਿੱਖੋ ਜਿਹੜੇ ਤੁਸੀਂ ਹੈਗੇ, ਤੁਸੀਂ ਜਿਹੜੀ ਤੁਹਾਡੀ ਕੌਮ ਹੈ, ਤੁਸੀਂ ਪਹਿਲਾਂ ਤੁਸੀਂ ਆਪ ਇਕੱਠੇ ਹੋ ਜਾਓ, ਜਿੱਦਾਂ ਕਿ ਪੰਡੇਰ ਸਾਹਿਬ ਨੇ ਗੱਲ ਕੀਤੀ ਹੈ, ਤੁਸੀਂ ਪਹਿਲਾਂ ਆਪ ਇਕੱਠੇ ਹੋ, ਫਿਰ ਪੰਜਾਬੀਆਂ ਨੂੰ ਇਕੱਠੇ ਕਰੋ। ਹੁਣ ਮੇਰੇ ਖਿਆਲ ਪਿੱਛੇ ਕੁਕੀ ਯੂ ਕਮ ਫॉर ਸਮ ਰਿਲੀਜ਼ ਆਫ ਅ ਬੁੱਕ, ਕਿਉਂ ਵਾਟ ਵਾਸ ਦ ਬੁੱਕ ਕੁਕੀ ਜਿਹੜੇ ਇੱਥੇ ਰਿਲੀਜ਼ ਕਰਾਈ ਸੀਗੀ, ਪੰਜਾਬ ਫਰੋਮ ਦ ਪਰਸਪੈਕਟਿਵ ਆਫ ਹਿੰਦੂਜ਼, ਵਿਨਾਇਕ ਦੱਤ ਹੈ ਨਾ ਭੱਟ। ਸੋ ਉਹ ਵੀ ਬੜੀ ਵਧੀਆ ਗੱਲ ਹੈਗੀ। ਆਪਾਂ ਤੇ ਕਹਿੰਦੇ ਅਸੀਂ ਤੇ ਸਾਰਿਆਂ ਨੂੰ, ਅਸੀਂ ਤੇ ਸਾਨੂੰ ਤੇ ਗੁਰੂ ਸਾਹਿਬ ਦਾ ਸੰਦੇਸ਼ ਹੈਗਾ ਇੱਕ ਓਂਕਾਰ ਦਾ, ਅਸੀਂ ਤੇ ਸਾਰਿਆਂ ਨੂੰ ਗਲਵੱਕੜੀ ਮਾਰਨਾ ਚਾਹੁੰਦੇ ਹਾਂ ਤੇ ਗਲਵੱਕੜੀ ਮਾਰਨੀ ਵੀ ਚਾਹੀਦੀ ਹੈ। ਸੋ ਇਹੀ ਸਿੱਟਾ ਹੈਗਾ ਕਿ ਪਹਿਲਾਂ ਅਸੀਂ ਆਪ ਇਕੱਠੇ ਹੋ ਜਾਈਏ। ਪਿੰਡਾਂ 'ਚ ਅੱਡ ਅੱਡ ਤੇ ਗੁਰਦੁਆਰੇ ਬਣ ਗਏ ਨੇ, ਮੇਰੇ ਪਿੰਡ ਇਕੱਲੇ 'ਚ ਹੀ 17 ਗੁਰਦੁਆਰੇ ਨੇ, ਕਰ ਲਓ ਗੱਲ ਤੁਸੀਂ, ਤੇ ਤੁਸੀਂ ਇਕੱਠੇ ਕਿੱਦਾਂ ਹੋਗੇ, ਤੁਸੀਂ ਪੰਜਾਬ ਨੂੰ ਕਿੱਦਾਂ ਤੁਸੀਂ ਇਕੱਠੇ ਕਰੋਗੇ। ਸੋ ਕਹਿਣ ਦਾ ਭਾਵ ਹੈਗਾ ਕਿ ਤੁਸੀਂ ਪਹਿਲਾਂ ਆਪ ਇਕੱਠੇ ਹੋ, ਪੰਜਾਬੀਆਂ ਨੂੰ ਇਕੱਠੇ ਕਰੋ, ਤੇ ਫਿਰ ਹੀ ਤੁਹਾਡੀ ਜਿਹੜੀ ਕਿਤਾਬ ਉਸਤਾਦ ਅਸ਼ੋਕ ਸਿੰਘ ਹੋਰਾਂ ਨੇ ਕੀਤੀ ਸੀਗੀ ਕਿ ਫਿਰ ਹੀ ਤੁਹਾਡੀ ਕੋਈ ਭਾਰਤ ਦੇ ਵਿੱਚ ਕੋਈ ਬੁੱਕਤ ਰਹੇਗੀ। ਨਹੀਂ ਤਾਂ ਤੁਸੀਂ ਅੱਡ ਅੱਡ ਰਹੋਗੇ ਤੇ ਠੀਕ ਹੈ, ਤੁਸੀਂ ਯੂ ਡੋਂਟ ਮੈਟਰ ਟੂ ਦੈਮ ਐਜ਼ ਇਟ ਇਜ਼, ਤੁਸੀਂ 2% ਤੋਂ ਤੁਸੀਂ ਹੈਗੇ, 2% ਵੀ ਨਹੀਂ ਸ਼ਾਇਦ ਹੁਣ ਰਹਿ ਗਏ, ਅਸੀਂ ਇੰਨੇ ਤੋਂ ਤੁਸੀਂ ਹੈਗੇ, ਤੁਸੀਂ ਆਪ ਹੀ ਨਹੀਂ ਇਕੱਠੇ, ਤਾਂ ਤੁਸੀਂ ਜਿੰਨਾ ਮਰਜ਼ੀ ਤੁਸੀਂ ਚਲਾਈ ਚੱਲੋ, ਤੁਸੀਂ ਵੰਡੇ ਹੋਏ ਹੋ, ਸੋ ਤੁਹਾਡੀ ਕੋਈ ਗੱਲਬਾਤ ਨਹੀਂ ਹੋਣੀ। ਸੋ ਕਹਿਣ ਦਾ ਮੇਰਾ ਭਾਵ ਹੈਗਾ, ਜਿਹੜੀ ਗੱਲ ਰਾਜਿੰਦਰ ਨੇ ਵੀ ਕੀਤੀ ਹੈ ਕਿ 84 ਨੂੰ ਜਾਂ ਕੋਈ ਵੀ ਹੋਰ ਚੀਜ਼ ਨੂੰ ਸਿੱਖ ਕਦੀ ਭੁੱਲ ਨਹੀਂ ਸਕਦਾ ਤੇ ਨਾ ਹੀ ਭੁੱਲਣਾ ਚਾਹੀਦਾ। ਇਹ ਠੀਕ ਹੈ, ਹਿਸਟਰੀ ਲਾਈਕ ਹੀ ਸੈਡ ਵੈਰੀ ਕਲੀਅਰਲੀ, ਇਫ ਯੂ ਫੋਰਗੇਟ ਹਿਸਟਰੀ ਯੂ ਆਰ ਬਾਉਂਡ ਟੂ ਰਿਪੀਟ ਇਟ। ਸੋ ਉਹ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਕਿ ਵੀ ਤੁਹਾਨੂੰ ਇਹ ਯਾਦ ਜ਼ਰੂਰ ਰੱਖੋ ਤੁਸੀਂ ਕਿ ਤੁਹਾਡੇ ਨਾਲ ਵਾਪਰਿਆ ਕੀ ਸੀਗਾ, ਪਰ ਉਹਦੇ ਵਿੱਚ ਹੀ ਫਸ ਕੇ ਨਾ ਰਹਿ ਜਾਓ। ਹੁਣ ਆਪਾਂ ਗਾਂਹ ਦਾ ਸੋਚਣਾ ਹੈ ਕਿ ਅਸੀਂ ਕਿੱਦਾਂ ਇੱਕ ਤਾਕਤ ਬਣ ਸਕਦੇ ਹਾਂ, ਪੰਜਾਬ ਨੂੰ ਕਿੱਦਾਂ ਅਸੀਂ ਤਾਕਤਵਰ ਬਣਾ ਸਕਦੇ ਹਾਂ, ਕਿਉਂਕਿ ਤੁਹਾਡੇ ਮੂਹਰੇ ਹੈਗਾ ਕਿ ਵੀ ਤੁਸੀਂ ਅਗਰ ਵਾਕਈ ਬਤੌਰ ਸਿੱਖ ਤੁਸੀਂ ਵਿਚਰੋਗੇ, ਤੁਸੀਂ ਆਪਣਾ ਕਿਰਦਾਰ ਨਿਭਾਓਗੇ, ਤੇ ਜਿੱਦਾਂ ਖਾਲਸਾ ਰਾਜ ਦੇ ਵਿੱਚ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤੁਸੀਂ ਸਿਰਫ 8 ਜਾਂ 10% ਵੱਧ ਤੋਂ ਵੱਧ ਸੀਗੇ, ਤੁਸੀਂ ਰਾਜ ਕੀਤਾ, ਲੋਕਾਂ ਨੇ ਤੁਹਾਡੇ ਉੱਤੇ ਵਿਸ਼ਵਾਸ ਕੀਤਾ। ਉਹੀ ਕਿਰਦਾਰ ਸਾਨੂੰ ਹੁਣ ਵੀ ਨਿਭਾਉਣਾ ਚਾਹੀਦਾ, ਉਹੀ ਕਿਰਦਾਰ ਸਾਨੂੰ ਹੁਣ ਵੀ ਉਜਾਗਰ ਕਰਨਾ ਚਾਹੀਦਾ ਹੈ, ਤਾਂ ਕਿ ਅਸੀਂ ਪੰਜਾਬੀਆਂ ਨੂੰ ਇਕੱਠੇ ਕਰੀਏ ਤੇ ਪੰਜਾਬ ਨੂੰ ਫਿਰ ਅਸੀਂ ਇੱਕ ਖੁਸ਼ਹਾਲ ਸੂਬਾ ਬਣਾ ਸਕੀਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। का खालसा वाहिगुरू जी की फतेह। मानयोग जस्टिस रंजीत सिंह जी, ਗਿਆਨੀ ਕੇਵਲ ਸਿੰਘ ਜੀ, ਬਾਕੀ ਪ੍ਰੈਜ਼ੀਡੀਅਮ, ਇੱਕ ਤਾਂ ਗੱਲ ਪੱਕੀ ਹੈ ਵੀ ਸਾਨੂੰ ਯਾਦ ਰੱਖਣਾ ਹੀ ਚਾਹੀਦਾ ਹੈ। ਮੈਨੂੰ ਹੁਣ ਤੱਕ ਯਾਦ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਸੀ, ਲੋਕ ਭੁੰਜੇ ਸੌਂਦੇ ਸੀ 15 ਦਿਨ, ਪੂਰਾ ਮਹੀਨਾ ਉਹ ਸਾਡੀ ਯਾਦ ਦਾ ਸੀ ਕਿ ਸਾਡੀ ਕੌਮ ਨੇ ਕਿੰਨੇ ਤਸੀਹੇ ਝੱਲੇ ਨੇ ਅਤੇ ਕਿੰਨੀ ਬਹਾਦਰੀ ਦਿਖਾਈ ਹੈ, ਉਹ ਯਾਦ ਕਰਦੇ ਸੀ ਅਤੇ ਯਾਦ ਕਰਨਾ ਜ਼ਰੂਰੀ ਹੈ। ਬਾਕੀ ਮੇਰਾ ਸ਼ਾਇਦ ਉਹੀ ਜਿਹੀ ਗਲਤੀ ਹੋਵੇ ਜਿਹੜਾ ਸੋਢੀ ਨੇ ਸਿੱਧੂ ਸਾਹਿਬ ਦਾ ਲੈਕਚਰ ਰੋਕਿਆ ਸੀ ਅਤੇ ਪਰ ਬਾਅਦ 'ਚ ਉਹਨੇ ਕਿਹਾ ਕਿ ਮੈਂ ਆਪਣੀ ਡਿਊਟੀ ਨਿਭਾ ਰਿਹਾ ਸੀ, ਤੁਸੀਂ ਆਪਣੀ ਡਿਊਟੀ ਨਿਭਾ ਰਹੇ ਹੋ, ਇੱਥੇ ਮੈਂ ਆਪਣੇ ਪੰਜਾਬ ਦੇ ਲੋਕਾਂ ਪ੍ਰਤੀ ਡਿਊਟੀ ਨਿਭਾ ਰਿਹਾ ਹੋਵਾਂਗਾ। ਸਿੱਧੂ ਸਾਹਿਬ ਨੇ ਜਿਹੜੀ ਡਿਊਟੀ ਨਿਭਾਈ ਹੈ ਮੈਂ ਉਹਦੀ ਗੱਲ ਇਹ ਕਿਤਾਬ 'ਚੋਂ ਕਰਾਂਗਾ। ਮੈਨੂੰ ਇਹ ਕਿਤਾਬ ਪੜ੍ਹ ਕੇ ਲੱਗਦਾ ਹੈ, ਇਹ 2 ਵਾਰੀ ਪੜ੍ਹੀ ਹੈ ਮੈਂ, ਸਾਰੀ ਮਾਰਕ ਕਰੀ ਹੈ, ਇਹ ਜੋ ਅੱਜ ਬੀਜੇਪੀ ਚਾਹੁੰਦੀ ਹੈ ਪੰਜਾਬ 'ਚ ਉਹ ਸਾਰੇ ਦੀ ਸਮਰਥਨ ਹੈ। ਕਿਵੇਂ? ਇੱਕ ਪਾਸੇ ਵੀ ਪਿੰਡਰਾਂ ਵਾਲਾ ਖੜਾ ਕਰਿਆ ਸੀ, ਹੋਏਗਾ ਉਹਦੇ 'ਚ ਏਜੰਸੀਆਂ ਦਾ ਰੋਲ ਹਮੇਸ਼ਾ ਹੀ ਰਹਿੰਦਾ ਹੈ। ਅਤੇ ਉਹ ਜਿਹੜੀ ਕਿਤਾਬ ਮਲੋਹਤਰ ਨੇ ਲਿਖੀ ਹੈ ਉਹਨੇ ਵੀ ਬਹੁਤ ਕੁਛ ਲਿਖਿਆ ਹੈ, ਉਹ ਇਹਨਾਂ ਨੇ ਛੱਡਤਾ, ਹਾਲਾਂਕਿ ਬਾਅਦ ਦਾ ਲਿਖਿਆ ਹੈ ਪਰ ਉਹ ਕਿਉਂਕਿ ਉਹ ਬੰਦੇ ਹੈਗੇ ਨੇ ਹੁਣ। ਸੋ ਇਹ ਕਿਵੇਂ ਏਜੰਸੀਆਂ ਕਰਦੀਆਂ ਨੇ ਨਹੀਂ ਕਰਦੀਆਂ, ਉਦੋਂ ਕਿਉਂਕਿ ਮੈਂ ਆਪ ਗੁਰਦਾਸਪੁਰ ਸਿਵਲ ਹਸਪਤਾਲ ਦਾ ਸੀਨੀਅਰ ਮੈਡੀਕਲ ਅਫਸਰ ਸੀ ਅਤੇ ਕੁਛ ਫੈਕਟ ਮੈਨੂੰ ਪਤਾ ਹੈ। 6 ਜੂਨ ਨੂੰ ਸ਼ਾਮ ਨੂੰ ਮੇਰੇ ਕੋਲ ਐਸਓਐਸ ਆਉਂਦਾ ਹੈ ਕਿ 6 ਡਾਕਟਰ ਡਿਟੇਲ ਕਰਨੇ ਨੇ, ਆਰਮੀ ਦੀ ਕਾਂਗਰਸ ਜਾਏਗੀ। ਮੈਨੂੰ ਪਤਾ ਸੀ ਉੱਥੇ ਜੋ ਕੱਟੀ ਹੋ ਗਿਆ ਭਾਈ, ਉੱਥੇ ਪੋਸਟਮਾਰਟਮ ਕਰਨੇ ਹੋਣਗੇ। ਅਤੇ ਉਹਨਾਂ ਨੇ 8 ਤਰੀਕ ਨੂੰ ਆ ਕੇ ਮੈਨੂੰ ਦੱਸਿਆ, 8 ਨੂੰ ਸਵੇਰੇ 2 ਘੰਟੇ ਕਰਫਿਊ ਖੁੱਲ੍ਹਿਆ ਸੀਗਾ। ਇਹਨਾਂ ਨੇ ਲਿਖਿਆ ਵੀ 7 ਨੂੰ ਵੀ ਖੁੱਲ੍ਹਿਆ ਸੀ, ਸ਼ਾਇਦ ਅੰਮ੍ਰਿਤਸਰ 'ਚ ਖੁੱਲ੍ਹਿਆ ਹੋਵੇ, ਗੁਰਦਾਸਪੁਰ 'ਚ ਨਹੀਂ ਖੁੱਲ੍ਹਿਆ ਸੀ। ਗੁਰਦਾਸਪੁਰ 'ਚ 8 ਨੂੰ ਪਹਿਲੀ ਵਾਰੀ 8 ਤੋਂ 10 ਸਵੇਰੇ ਖੁੱਲ੍ਹਿਆ ਸੀ ਔਰ 3 ਦੀ ਰਾਤ ਨੂੰ ਕਰਫਿਊ ਲੱਗ ਗਿਆ ਸੀ। 3 ਦਾ ਸੰਡੇ ਸੀ। ਸਾਡਾ ਸਾਰਾ ਹਸਪਤਾਲ ਮਿਲਟਰੀ ਨੂੰ ਹੈਂਡਓਵਰ ਕਰਤਾ ਸੀ ਕਿਉਂਕਿ ਸਾਡੀ ਡੀਸੀ ਅਤੇ ਐਸਐਸਪੀ ਨਾਲ ਲੜਾਈ ਸੀ। ਅਤੇ ਡੀਸੀ ਨੇ 8 ਤਰੀਕ ਨੂੰ ਮੈਨੂੰ ਕਿਹਾ ਸੀ, ਮਿਸਟਰ ਗਰਗ ਤੈਨੂੰ ਪਤਾ ਮੈਂ ਤੈਨੂੰ ਜੇਲ੍ਹ 'ਚ ਸੁੱਟ ਸਕਦਾ ਅਤੇ 6 ਮਹੀਨੇ ਤੇਰੀ ਕੋਈ ਜ਼ਮਾਨਤ ਨਹੀਂ ਕਰਾਏਗਾ। ਮੈਂ ਕਿਹਾ ਮਿਸਟਰ ਮੈਂ ਨਹੀਂ, ਵਾਟ ਆਰ ਯੂ ਟਾਕਿੰਗ, ਯੂ ਕੈਨ ਆਰਡਰ ਮੀ ਟੂ ਸ਼ੂਟ ਇਟ ਆਊਟ, there will be nobody to ask you, but only today. You will have to go to the people's court and tell what have you done. So, ਇਹ ਕੁੱਤੀ ਗੱਲ ਠੀਕ ਹੈ ਕਿ ਕਹਿੰਦੇ ਸਮੇਂ ਦੇ ਉੱਤੇ ਤੁਹਾਨੂੰ ਕਹਿਣਾ ਹੁੰਦਾ ਹੈ ਵੀ ਆਓ ਮੇਰਾ ਲਾਹੋ ਸੱਜੇ, ਇੰਨੀ ਹਿੰਮਤ ਹੈ, ਪਰ ਮੈਂ ਆਪਦਾ ਸੱਚ ਨਹੀਂ ਛੱਡਣਾ, ਸੱਚ ਤੇ ਖੜੇ ਰਹਿਣਾ ਹੈ। ਪੁਲਿਸ ਫੌਜ ਝੂਠੇ ਮੁਕਾਬਲੇ ਬਣਾ ਕੇ ਅਨਆਇਡੈਂਟੀਫਾਈਡ ਬੋਡੀ ਲੈ ਕੇ ਆਉਂਦੀ ਸੀ, ਅਸੀਂ ਉਹਨੂੰ ਆਇਡੈਂਟੀਫਾਈ ਕਰਦੇ ਸੀ ਕਿਉਂਕਿ ਸਾਡਾ ਕੰਮ ਨਹੀਂ ਹੈ ਸਟੇਟ ਦੇ ਨਾਲ ਰਲਣਾ ਜਾਂ ਦੂਜੀ ਧਿਰ ਨਾਲ ਰਲਣਾ। ਪੋਸਟਮਾਰਟਮ ਵਾਸਤੇ ਜਿਹੜੀ ਮੈਂ ਟੀਮ ਭੇਜੀ 6 ਦੇ 6 ਡਾਕਟਰਾਂ ਨੂੰ ਇਕੱਠੇ ਕਰਕੇ ਗਿਆ, ਉਹੀ ਮਿਲਟਰੀ ਆਪਰੇਸ਼ਨ ਫਟਾਫਟ ਗੱਡੀ ਜਾ ਰਹੀ ਹੈ ਸਾਡੀ, ਉਹਨਾਂ ਕਹਿੰਦੇ ਕੱਪੜੇ ਪਾਓ, 2-3 ਦਿਨ ਅੰਮ੍ਰਿਤਸਰ ਰਹਿਣਾ ਹੋਊਗਾ, ਅੱਧੇ ਘੰਟੇ ਤੁਹਾਨੂੰ ਵਾਪਸ ਲੈ ਕੇ ਜਾ ਰਿਹਾ। ਆਉਂਦੇ ਹੋਏ ਲੈ ਆਇਆ, ਉਹਨਾਂ ਨੂੰ ਬਿਠਾ ਕੇ ਕਿਹਾ ਵੀ ਬਿਊਰੋਕ੍ਰੇਸੀ ਇਹੀ ਜਿਹੀ ਹੁੰਦੀ ਆ, ਆਪ ਰੈਸਟ ਹਾਊਸਾਂ 'ਚ ਰਹਿੰਦੀ ਹੈ, ਡਾਕਟਰ ਨੂੰ ਭੁੰਜੇ ਪਾਏਗੀ, ਤੁਸੀਂ ਉੱਥੇ ਰੌਲਾ ਨਹੀਂ ਪਾਉਣਾ, ਪਰ ਪੋਸਟਮਾਰਟਮ ਕਰਨ ਵੇਲੇ ਤੁਸੀਂ ਕੋਈ ਤਸਦਾਰੀ ਨਹੀਂ ਕਰਨੀ ਕਿਸੇ ਵੀ ਧਿਰ ਦੀ। ਮੇਰੀ ਜ਼ਿੰਮੇਵਾਰੀ ਹੋਏਗੀ ਜੇ ਤੁਹਾਨੂੰ ਸਟੇਟ ਕੁਛ ਕਹੇਗੀ ਜਾਂ ਤੁਹਾਨੂੰ ਦੂਜੀ ਧਿਰ ਕੁਛ ਕਹੇਗੀ, ਮੈਂ ਪਹਿਲਾਂ ਖੜਾ ਹੋਊਂਗਾ ਕਿਉਂਕਿ ਸਾਡਾ ਕੰਮ ਹੈ ਸਹੀ ਗੱਲ ਕਰਨਾ। ਇਹ ਕਿਤਾਬ ਨੇ ਕਿਉਂ ਮੈਂ ਕਹਿਣਾ, ਪਹਿਲਾ ਬਾਤ ਹੈ ਵੱਡੀਆਂ ਗੱਲਾਂ ਦਾ ਪਤਾ ਲੱਗਿਆ। ਇਹ ਹੈ ਵੀ ਜਿਵੇਂ ਸਾਰਾ ਆਪਰੇਸ਼ਨ ਸਾਰੇ ਬੰਦੇ ਬੇਵਕੂਫ ਸੀਗੇ, ਉਹਨਾਂ ਨੂੰ ਏਜੰਸੀਆਂ ਹੀ ਚਲਾਈ ਜਾਂਦੀਆਂ ਸੀ। ਮੈਨੂੰ ਇਹ ਲੱਗਦਾ ਨਹੀਂ ਕਿਸੇ ਵੀ ਮੂਵਮੈਂਟ 'ਚ, ਮੈਂ ਗੁਰਦਾਸਪੁਰ 'ਚ ਵੀ ਬੈਠਾ ਸੀ ਔਰ ਮੈਨੂੰ ਇਹ ਵੀ ਪਤਾ ਵੀ ਉੱਥੇ ਵੀ ਸਿੱਖਾਂ ਦੀ ਲੜਾਈ ਚਲਾਈ ਹੋਈ ਸੀ ਅਤੇ ਕਿੰਨੇ ਕਤਲ ਹੋਣ ਵਾਸਤੇ ਖੜ੍ਹੇ ਸੀਗੇ ਕਿਵੇਂ ਸੀ। ਪਰ ਇਹ ਗੱਲ ਮੈਨੂੰ ਪੜ੍ਹਦੇ ਸ਼ੰਕਾ ਪੈਂਦੀ ਸੀ, ਇਹਨਾਂ ਦੇ ਪਿਛਲੇ ਪੇਜਾਂ 'ਚੋਂ 234 ਪੇਜ ਹੈ, 235 ਹੈ, 236 37 ਹੈ, ਇੱਥੋਂ ਜਮਾਂ ਹੀ ਸਪਸ਼ਟ ਹੋ ਜਾਂਦਾ ਹੈ ਵੀ ਬੀਜੇਪੀ ਦੀ ਗੇਮ ਹੈ। ਕਿਉਂਕਿ ਇਹ ਕਹਿੰਦੇ ਨੇ ਕਿ ਜੀ ਹੁਣ ਬੜਾ ਕੁਛ ਦੇਤਾ ਸਿੱਖਾਂ ਨੂੰ, ਆ ਤੁਸੀਂ ਸਾਰੇ ਸਿੱਖ ਬੈਠੇ ਹੋ, ਬੀਜੇਪੀ ਨੇ ਜੋ ਕੁਛ ਦੇਤਾ ਦੱਸ ਦਿਓ ਕੀ ਕੁਛ ਦੇਤਾ। ਇਹ ਕਹਿੰਦੇ ਹੁਣ ਬਹੁਤ ਸ਼ਾਂਤ ਹੋ ਜਾਣਾ ਚਾਹੀਦਾ, ਹੁਣ ਤਾਂ ਬੜੀ ਸਰਕਾਰ ਸਾਡੇ ਵਾਸਤੇ ਇਹ ਕਰ ਰਹੀ ਹੈ, ਹੁਣ ਤੁਸੀਂ ਚੁੱਪ ਕਰ ਜਾਓ, ਹੁਣ ਤੁਸੀਂ ਕੋਈ ਰੀਕਨਸੀਡਰੇਸ਼ਨ ਕਮਿਸ਼ਨ ਬਣਾ ਲਓ। ਇਹ ਸਾਰਾ ਬੀਜੇਪੀ ਹੀ ਕਹਿ ਰਹੀ ਹੈ। ਬੀਜੇਪੀ ਕਹਿ ਰਹੀ ਹੈ ਅਸੀਂ ਤੁਹਾਡਾ ਫਲਾਣਾ ਛੱਡਤਾ, ਅਸੀਂ ਤੁਹਾਡਾ ਫਲਾਣਾ ਛੱਡਤਾ, ਅਤੇ ਹੁਣ ਬੀਜੇਪੀ ਕਹਿ ਰਹੀ ਹੈ। ਉਦੋਂ ਇਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਇੱਥੋਂ ਦੀ ਹਕੂਮਤ ਕਰਾ ਰਹੀ ਹੈ, ਅੱਜ ਜੋ ਕੁਛ ਹੋ ਰਿਹਾ ਹੈ ਉਹ ਚੀਨ ਔਰ ਪਾਕਿਸਤਾਨ ਕਰਾ ਰਿਹਾ ਹੈ। ਉਹ ਸਿੱਧੂ ਸਾਹਿਬ ਨੂੰ ਨਜ਼ਰ ਆਉਂਦਾ ਹੈ ਕਿਉਂਕਿ ਬੀਜੇਪੀ ਵੀ ਇਹੀ ਕਹਿੰਦੀ ਹੈ।
ਅੱਜ ਵੀ ਜੋ ਕੁਝ ਕਰਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ, ਉਹ ਕੇਂਦਰ ਸਰਕਾਰ ਕਰਾ ਰਹੀ ਹੈ। ਸਿੱਖਾਂ ਤੋਂ ਬਦਲਾ ਲੈਣਾ ਚਾਹੁੰਦੀ ਹੈ। ਅੱਜ ਵੀ ਹੋਈ 84 ਦੀ ਚੋਣ ਦੀ ਗੱਲ ਹੈ। ਅੱਜ ਅਗਲੀ ਚੋਣ ਇਸ ਗੱਲ ਤੇ ਜਿੱਤਣੀ ਹੈ। ਮੈਂ ਹੁਣ ਕਹਿਣਾ ਕਿ ਇੱਕ ਪਾਸੇ ਮੁਸਲਮਾਨਾਂ ਦਾ ਕਤਲੇਆਮ ਹੋਊਗਾ, ਦੂਜੇ ਪਾਸੇ ਸਿੱਖਾਂ ਦਾ ਹਊਆ ਬਣਾ ਕੇ ਖੜਾ ਕਰਿਆ ਜਾਊਗਾ ਕਿ ਖਾਲਿਸਤਾਨ ਮੰਨਦੇ ਨੇ, ਇਹ ਦੇਸ਼ ਨੂੰ ਤੋੜਦੇ ਨੇ ਕਿ ਤੁਸੀਂ ਬਚ ਕੇ ਰਹੋ, ਅਸੀਂ ਤੁਹਾਨੂੰ ਬਚਾਵਾਂਗੇ। ਅੰਮ੍ਰਿਤਪਾਲ ਵਾਲਾ ਫਨੋਮਨਾ ਜਨਾਲੇ ਥਾਣੇ ਦਾ ਤੁਹਾਨੂੰ ਪਤਾ ਕੀ ਕੁਛ ਹੋਇਆ। ਇੱਕ ਕੁੜੀ ਗਲਤ ਟੈਟੂ ਬਣਾ ਕੇ ਚਲੀ ਜਾਂਦੀ ਹੈ, ਉਹ ਫਲਾਇਆ ਜਾਂਦਾ ਹੈ, ਹਾਲਾਂਕਿ ਉਹ ਵੀ ਤਿਰੰਗੇ ਝੰਡੇ ਦੀ, ਜੱਜ ਸਾਹਿਬ ਬੈਠੇ ਨੇ, ਤਿਰੰਗੇ ਝੰਡੇ ਦੀ ਬਦਨਾਮੀ ਹੈ ਕਿ ਗਲਤ ਨਹੀਂ ਤੁਸੀਂ ਟੈਟੂ ਬਣਾ ਸਕਦੇ, ਤਿਰੰਗੇ ਦਾ ਖਾਸ ਕਰਕੇ। ਉਹ ਜਦ ਤਿੰਨ ਰੰਗ ਬਣਾਉਣਾ ਵੱਖਰੀ ਗੱਲ ਹੈ। ਦਰਬਾਰ ਸਾਹਿਬ ਦੇ ਉੱਤੇ ਫਿਜ਼ੀਕਲ ਹਮਲਾ ਕਰਿਆ ਸੀ, ਦਰਬਾਰ ਸਾਹਿਬ ਤੇ ਮੌਰਨ ਹਮਲਾ ਨਹੀਂ ਕਰਿਆ ਸੀ। ਅੱਜ ਦਰਬਾਰ ਸਾਹਿਬ ਤੇ ਮੌਰਨ ਹਮਲਾ ਸ਼ੁਰੂ ਹੋ ਗਿਆ। ਪਹਿਲਾਂ ਬੇਅਦਬੀ ਕਰਾਈ, ਫਿਰ ਇੱਕ ਭੇਜਿਆ, ਦੂਜਾ ਭੇਜਿਆ, ਤੀਜਾ ਭੇਜਿਆ ਕਿ ਇੱਥੇ ਤਾਂ ਜੀ ਅੰਤਰ ਕਰਿਆ ਜਾਂਦਾ ਹੈ, ਇੱਥੇ ਤਾਂ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਜਾਂਦਾ। ਇਹ ਇਦੋਂ ਵੱਡਾ ਜ਼ਿਆਦਤੀ ਦਰਬਾਰ ਸਾਹਿਬ ਤੇ ਕੋਈ ਕਰ ਸਕਦਾ? ਇਹ ਆਮ ਹੋਣਾ ਸ਼ੁਰੂ ਹੋ ਗਿਆ ਵੀ ਇਹਨੂੰ ਨਹੀਂ ਵੜਨ ਦਿੱਤਾ ਜੀ ਅੰਦਰ, ਇਹਦੇ ਨਾਲ ਐਂ ਧੱਕਾ ਕਰਤਾ ਸੇਵਾਦਾਰਾਂ ਨੇ, ਇਹਦੇ ਨਾਲ ਐਂ ਧੱਕਾ ਕਰਤਾ। ਇਹ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਇਹ ਹਮਲਾ ਕਰਨਾ ਹੈ, ਇਹ ਸਿੱਖੀ ਸਪਿਰਿਟ ਤੇ ਹਮਲਾ ਹੈ। ਹੋਰ ਵੱਡਾ ਹਮਲਾ ਹੈ ਕਿ ਬਈ ਸਿੱਖ ਤਾਂ ਇਨਸਾਨ ਹੈ ਹੀ ਨਹੀਂ, ਇਹ ਤਾਂ ਸਿਰਫ ਆਪਦਿਆਂ ਨੂੰ ਠੀਕ ਸਮਝਦੇ ਨੇ, ਜਿਹਨੇ ਦਾੜੀ ਕੇਸ ਰੱਖ ਲਏ ਉਹ ਠੀਕ, ਬਾਕੀ ਸਾਰੇ ਗਲਤ। ਇਹੋ ਜਿਹਾ ਕੰਮ ਨਹੀਂ ਹੈ, ਪਰ ਇਹ ਕਿਤਾਬ ਇਹੋ ਜਿਹੇ ਪੇਸ਼ ਕਰ ਰਹੀ ਹੈ ਵੀ ਇਸ ਕਰਕੇ ਮੇਰੀ ਇੰਨੀ ਬੇਨਤੀ ਹੈ ਵੀ ਇਹ ਕਿਤਾਬ ਦੇ ਵਿੱਚ ਬਹੁਤ ਕੁਝ ਸਾਨੂੰ ਪਤਾ ਵੀ ਲੱਗਦਾ ਹੈ, ਗਿਆਨ ਵੀ ਮਿਲਦਾ ਹੈ, ਪਰ ਇਹਨੂੰ ਬੜੀਆਂ ਅੱਖਾਂ ਖੋਲ੍ਹ ਕੇ ਪੜ੍ਹਨ ਦੀ ਲੋੜ ਹੈ। ਇੱਕ ਅੰਗਰੇਜ਼ੀ 'ਚ ਕਹਿੰਦੇ ਇਨ ਬਿਟਵੀਨ ਦੀ ਲਾਈਨਸ, ਤੇ ਮੈਨੂੰ ਪੜ੍ਹਦੇ ਸ਼ੁਰੂ ਤੋਂ, ਕਿਉਂਕਿ ਮੈਨੂੰ ਆਪ ਤੱਕ ਕਿਤਾਬਾਂ ਪੜ੍ਹ ਕੇ ਦੇਖਣ ਦੀ, ਮਾਡੀ ਸਾਹਿਬ ਬੈਠੇ ਨੇ, ਇੱਥੇ ਐਡੇ ਵਿਦਵਾਨ ਬੈਠੇ ਨੇ, ਕਿਤਾਬ ਪੜ੍ਹਦੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਪਾਸੇ ਨੂੰ ਜਾ ਰਹੀ ਹੈ। ਪਰ ਪੇਸ਼ੈਂਸ ਇਸ ਗੱਲ 'ਚ ਹੁੰਦੀ ਹੈ ਵੀ ਉੱਦਾਂ ਹੀ ਫੈਸਲਾ ਨਹੀਂ ਕਰ ਲੈਣਾ, ਕਦੀ ਗੱਲ ਦੁਬਾਰਾ ਤੀਜੀ ਵਾਰ ਪੜ੍ਹੋ ਵੀ ਕਿਤੇ ਮੈਂ ਗਲਤ ਤਾਂ ਨਹੀਂ ਸੋਚ ਗਿਆ। ਸੋ ਮੈਂ ਇਹ ਪੜ੍ਹ ਕੇ ਅੱਜ ਜੋ ਬੀਜੇਪੀ ਚਾਹੁੰਦੀ ਹੈ, ਆ ਵਿੱਚ ਇੱਕ ਹੋਰ ਵੀ ਭਾਸ਼ਣ ਹੋਇਆ, ਮਨਮੋਹਨ ਸਿੰਘ ਫਲਾਣਾ ਸੀ, ਮਨਮੋਹਨ ਸਿੰਘ ਫਲਾਣਾ ਸੀ। ਸਾਰੇ ਸਿੱਖਾਂ ਨੂੰ ਗਾਲਾਂ ਕੱਢੋ ਵੀ ਇਹ ਖੁਦ ਵੀ ਮਾਰੇ ਸੀਗੇ। ਸਾਰੇ ਬਲੂਚਿਸਤਾਨ ਦੇ ਵਿੱਚ ਸਿੱਖਾਂ ਦਾ ਹੀ ਕਸੂਰ ਦੱਸੋ ਵੀ ਸਟੇਟ ਦਾ ਕੋਈ ਕਸੂਰ ਹੀ ਨਹੀਂ ਸੀ, ਉਹ ਸਟੇਟ ਨੇ ਆਪ ਹੀ ਖੜੇ ਕਰ ਰਹੇ ਸੀ, ਆਪ ਹੀ ਲੜੀ ਜਾਂਦੇ ਸੀ। ਤੇ ਦੂਜੇ ਪਾਸੇ ਕਹੋਗੇ ਅੱਜ ਦੀ ਸਰਕਾਰ ਬੜੀ ਚੰਗੀ ਹੈ, ਅੱਜ ਜੋ ਕੁਝ ਪੰਜਾਬ 'ਚ ਹੋ ਰਿਹਾ ਉਹ ਪਾਕਿਸਤਾਨ ਕਰਾ ਰਿਹਾ ਜਾਂ ਚੀਨ ਕਰਾ ਰਿਹਾ ਹੈ। ਮੈਨੂੰ ਲੱਗਦਾ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ, ਇਹ ਗਲਤ ਹੈ। ਸਿੱਖਾਂ ਦੀਆਂ ਸਮੱਸਿਆਵਾਂ ਨੇ, ਪੰਜਾਬੀਆਂ ਦੀਆਂ ਸਮੱਸਿਆਵਾਂ ਨੇ, ਉਹਨਾਂ ਵਾਸਤੇ ਸਾਨੂੰ ਬੌਧਿਕ ਤੌਰ 'ਤੇ ਜੂਝਣਾ ਪਏਗਾ। ਯਾਦ ਰੱਖਦੇ ਹੋਏ ਬਾਬਾ ਦੀਆਂ ਕਹਾਣੀਆਂ ਪੁੱਤ ਕਰੇਣ, ਯਾਦ ਰੱਖਦੇ ਹੋਏ ਉਹ ਤਸੀਹਾਂ ਨੂੰ, ਯਾਦ ਰੱਖਦੇ ਹੋਏ ਭਾਈ ਕਾਲੂ ਸਿੰਘ ਹੋਰਾਂ ਨੂੰ, ਸਾਨੂੰ ਗੁਰਦੁਆਰਾ ਜਿਹੜੇ ਸੁਧਾਰ ਰਹੇ ਸੀ ਉਹ ਵੀ ਯਾਦ ਰੱਖਾਂਗੇ। ਸ਼ਾਂਤਮਈ ਸਟਰਗਲ ਨਾਲ ਅਸੀਂ ਕੀ ਕੁਝ ਪ੍ਰਾਪਤ ਕਰ ਸਕਦੇ ਹਾਂ। ਸਟੇਟ ਸਾਨੂੰ ਤਲਵਾਰ ਚੁਕਾਉਣਾ ਚਾਹੁੰਦੀ ਹੈ। ਇਹ ਕਿਤਾਬ 'ਚ ਇੱਕੋ ਗੱਲ ਵੱਡੀ ਸਾਡੇ ਸਮਝਣ ਵਾਲੀ ਹੈ ਬਈ ਸਰ ਸਵਰਨ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕਿਹਾ ਵੀ ਤੁਹਾਨੂੰ ਪਤਾ ਵੀ ਇੰਡੀਅਨ ਸਟੇਟ ਤੁਹਾਨੂੰ ਕਿੰਨੀ ਛੇਤੀ ਖਤਮ ਕਰ ਸਕਦੀ ਹੈ, ਸੋ ਇਹ ਭੁਲੇਖਾ ਨਾ ਰੱਖਿਓ। ਇਹ ਭੁਲੇਖਾ ਹੁਣ ਵੀ ਨਹੀਂ ਰੱਖਣਾ ਚਾਹੀਦਾ। ਇੰਡੀਅਨ ਸਟੇਟ ਇੰਨੀ ਕਮਜ਼ੋਰ ਨਹੀਂ ਹੈ, ਪਰ ਸ਼ਾਂਤਮਈ ਸਟਰਗਲ ਸਾਡੇ ਸਾਹਮਣੇ ਹੈ। 380 ਦਿਨ ਕਿਸਾਨ ਬੈਠੇ ਰਹੇ, ਸਟੇਟ ਨੂੰ ਝੁਕਾ ਕੇ ਆਈ। ਇੱਦਾਂ ਹੀ ਆਪਾਂ ਝੁਕਾਵਾਂਗੇ। ਆਪਾਂ ਨੂੰ ਬੌਧਿਕ ਤੌਰ 'ਤੇ ਤਿੱਖਾ ਹੋਣਾ ਪਊ, ਆਪਾਂ ਨੂੰ ਇਕੱਠੇ ਹੋਣਾ ਪਊਗਾ ਕਿ ਆਪਾਂ ਨੂੰ ਆਪਣਾ ਇਤਿਹਾਸ ਯਾਦ ਰੱਖ ਕੇ ਅੱਗੇ ਲੜਾਈ ਵਾਸਤੇ ਤਿਆਰ ਹੋਣਾ ਪਊ। ਨਹੀਂ ਪੰਜਾਬ ਨਾਲ ਧੱਕੇ ਹੋਣਗੇ ਤੇ ਧੱਕੇ ਬਚਾਵਾਂਗੇ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬੜੀਆਂ ਵਿਚਾਰਾਂ ਸੁਣੀਆਂ ਹਨ। ਸਿੱਧੂ ਸਾਹਿਬ ਦੀ ਇਹ ਕਿਤਾਬ ਹੈ, ਮੈਂ ਬੜੀ ਗੰਭੀਰਤਾ ਦੇ ਨਾਲ ਸਾਰਾ ਇੱਕ ਇਹਦਾ ਪੜ੍ਹ ਕੇ ਤੇ ਮੈਂ ਇਹਨੂੰ ਅੰਡਰਲਾਈਨ ਵੀ ਕੀਤਾ। ਸਿਰਫ ਇਹ ਕਿਤਾਬ ਨਹੀਂ, ਜਿਹੜੀਆਂ ਸਾਬਕਾ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ, ਪੁਲਿਸ ਅਫਸਰਾਂ ਨੇ ਜਾਂ ਫੌਜੀ ਜਰਨੈਲਾਂ ਨੇ ਲਿਖੀਆਂ ਨੇ, ਉਹ ਬੜੀ ਗੰਭੀਰਤਾ ਨਾਲ ਪੜ੍ਹੀਏ। ਇਹਨਾਂ ਦੀ ਸੁਰ ਨਾ ਖਾਲਸਾਈ ਆ, ਖਾਲਸਾਈ ਸੁਰ ਤੇ ਹੋਣੀ ਵੀ ਕੀ। ਗੁੱਸਾ ਨਾ ਕਰਿਓ, ਮੈਂ ਪ੍ਰਧਾਨ ਸਾਹਿਬ ਤੋਂ ਮਾਫੀ ਮੰਗ ਕੇ ਕਹਾਂਗਾ ਕਿ ਇਹਨਾਂ ਦੀ ਸੁਰ ਇਨਸਾਨੀਅਤ ਵਾਲੀ ਵੀ ਨਹੀਂ ਆ। ਇਨਸਾਨੀਅਤ, ਸੱਚ, ਹੱਕ
ਤੇ ਨਿਆਂ ਤੇ ਖੜੀ ਹੁੰਦੀ ਆ ਤੇ ਸੱਚ ਨੂੰ ਛੁਪਾਉਣਾ ਤੇ ਆਪਣੇ ਆਪ ਨੂੰ ਕ੍ਰੈਡਿਟ ਦੇਣਾ ਉਹ ਇੱਕ ਹੋਰ ਗੱਲ ਹੁੰਦੀ ਹੈ। ਇਸ ਕਿਤਾਬ ਦੇ ਵਿੱਚੋਂ ਜੋ ਕੁਝ ਮੈਨੂੰ ਮਿਲਿਆ ਉਹਦੇ ਵਿੱਚ ਨਾਵਾਂ, ਥਾਵਾਂ, ਤਰੀਕਾਂ ਤੇ ਘਟਨਾਵਾਂ ਦਾ ਇੰਨਾ ਗਲਤ ਬਿਆਨ ਕੀਤਾ ਗਿਆ ਵਾ ਕਿ ਇੱਕ ਸਰਸਰੀ ਨਜ਼ਰ ਮਾਰਨ ਦੇ ਨਾਲ ਹੀ ਆਮ ਪਾਠਕ ਵੀ ਸਮਝ ਜਾਂਦਾ ਕਿ ਜਿਹੜਾ ਇਹ ਵੀ ਨਹੀਂ ਦਸਤਾਵੇਜ਼ ਘੋਖ ਕੇ ਲਿਖ ਸਕਦਾ ਕਿ ਲੌਂਗੋਵਾਲ ਸਰਕਾਰ ਨਾਲ ਕਿਹੜੀ ਮੀਟਿੰਗ ਵਿੱਚ ਸ਼ਾਮਲ ਹੋਇਆ ਸੀ ਤੇ ਕਿਹੜੀ 'ਚ ਨਹੀਂ, ਤੇ ਜੇ ਉਹ ਵੀ ਗਲਤ ਬਿਆਨੀ ਕਰ ਦਈਏ ਕਿ ਲੌਂਗੋਵਾਲ 5 ਅਪ੍ਰੈਲ 1982 ਦੀ ਮੀਟਿੰਗ ਵਿੱਚ ਸ਼ਾਮਲ ਹੋਇਆ ਸੀ। ਅਗਲੀਆਂ ਹੋਰ ਮੈਂ ਗੱਲਾਂ ਦੱਸਣਾ। ਵੇਖੋ ਸਰਦਾਰ ਸਵਰਨ ਸਿੰਘ ਬਾਰੇ ਵੀ ਇਹਦੇ 'ਚ ਗੱਲ ਕੀਤੀ ਗਈ ਆ, ਕੋਰਾ ਝੂਠ, ਕਿ ਜਦੋਂ ਐਮਰਜੈਂਸੀ ਲੱਗੀ ਮੰਤਰੀ ਮੰਡਲ ਵਿੱਚੋਂ ਇਸ ਕਰਕੇ ਉਹਨੂੰ ਕੱਢ ਦਿੱਤਾ ਗਿਆ ਕਿ ਉਹ ਐਮਰਜੈਂਸੀ ਦੇ ਵਿਰੋਧ ਵਿੱਚ ਖੜਾ ਹੋਇਆ ਸੀ, ਜਦੋਂ ਕਿ ਉਹ ਐਮਰਜੈਂਸੀ ਦੇ ਵਿਰੋਧ ਵਿੱਚ ਖੜਾ ਨਹੀਂ ਹੋਇਆ। ਉਹਨੂੰ ਇਸ ਕਰਕੇ ਕੱਢਿਆ ਗਿਆ ਸੀ ਮੰਤਰੀ ਮੰਡਲ ਚੋਂ ਕਿ ਉਹਨੂੰ ਕਨਸਟੀਟਿਊਸ਼ਨਲ ਅਮੈਂਡਮੈਂਟ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। ਉਹਨੇ ਤੈਸ਼ ਨੈਸ਼ ਕਰਕੇ ਰੱਖਤਾ ਸਾਰਾ ਸੰਵਿਧਾਨ, ਜਿਹੜੀ 42 ਅਮੈਂਡਮੈਂਟ ਸੀ ਉਹਨੇ ਸਾਰੇ ਮਨੁੱਖੀ ਹੱਕ ਹੀ ਖੋਹ ਲਏ। ਇਸੇ ਤਰ੍ਹਾਂ ਹੀ ਇੱਕ ਗੱਲ ਸਿੱਧੂ ਸਾਹਿਬ ਆਪ ਮੰਨਦੇ ਨੇ ਕਿ ਜਦੋਂ ਨਵੰਬਰ ਦਾ ਕਤਲੇਆਮ ਹੋ ਰਿਹਾ ਸੀ ਤੇ ਮੈਂ ਰੇਡੀਓ ਦੀ ਫ੍ਰੀਕੁਐਂਸੀ ਦੇ ਉੱਤੇ ਬਹੁਤ ਸਾਰੇ ਮੈਸੇਜ ਸੁਣੇ। ਜੇ ਮੈਸੇਜ ਸੁਣੇ ਸੀ ਤਾਂ ਕੀ ਇੱਕ ਸਿੱਖ ਹੋਣ ਦੇ ਨਾਤੇ ਨਾ ਵੀ ਇੱਕ ਵੱਡਾ ਅਧਿਕਾਰੀ ਹੋਣ ਦੇ ਨਾਤੇ ਉਹ ਜਿਹੜੇ ਮੈਸੇਜ ਸਿੱਖ ਕੌਮ ਦਾ ਕਤਲੇਆਮ ਕਰਨ ਲਈ ਦਿੱਤੇ ਜਾ ਰਹੇ ਸੀ ਉਹਨਾਂ ਦੀ ਗਵਾਹੀ ਕਿਸੇ ਕਮਿਸ਼ਨ ਅੱਗੇ ਨਹੀਂ ਦੇਣੀ ਬਣਦੀ। ਜੇ ਉਹ ਦਿੱਤੀ ਹੁੰਦੀ ਤੇ ਅੱਜ ਸਥਿਤੀ ਹੋਰ ਹੁੰਦੀ। ਅੱਜ ਸਿੱਖ ਉਹਨਾਂ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੱਕ ਸਜ਼ਾਵਾਂ ਕਰਾਉਣ ਲਈ ਤਰਸ ਨਾ ਰਿਹਾ ਹੁੰਦਾ। ਇੱਕ ਮੈਂ ਹੋਰ ਗੱਲ ਦੱਸਣਾ, ਇੱਕ ਇਹਨਾਂ ਨੇ ਜ਼ਿਕਰ ਕੀਤਾ, ਕਿਉਂਕਿ ਲੰਮਾ ਸਮਾਂ ਨਹੀਂ ਮੇਰੇ ਕੋਲ, ਥੋੜਾ ਜਿਹਾ ਮੈਂ ਕੁਝ ਪੁਆਇੰਟ ਹੀ, ਮੈਂ ਬੜੇ ਪੁਆਇੰਟਾਂ ਨੋਟ ਕੀਤੇ ਨੇ ਕਿ ਜਿਹੜੀ ਇੱਕ ਇੱਕ ਗੱਲ ਜਿਹੜੀ ਆ ਉਹ ਗਲਤ ਆ, ਉਹਨੂੰ ਮਿੱਥ ਕੇ ਗਲਤ ਪੇਸ਼ਕਾਰੀ ਉਹਦੀ ਕੀਤੀ ਗਈ ਹੈ। ਇੱਕ ਗੱਲ ਦਾ ਮੈਂ ਹੁਣ ਜ਼ਿਕਰ ਕਰਾਂਗਾ। ਇੰਦਰਾ ਗਾਂਧੀ 1983 ਦੇ ਵਿੱਚ ਵਿਦੇਸ਼ ਦਾ ਦੌਰਾ ਕਰਦੀ ਆ। ਉੱਥੇ ਇਹਨਾਂ ਦੀ ਡਿਊਟੀ ਲੱਗਦੀ ਆ ਕਿ ਤੁਸੀਂ ਉਹਦੀ ਸੁਰੱਖਿਆ ਦਾ ਪ੍ਰਬੰਧ ਕਰਨਾ। ਇੱਕ ਗੁਰਦੁਆਰੇ ਦੇ ਵਿੱਚ ਉਹ ਲੈਕਚਰ ਦੇਣ ਜਾਂਦੀ ਆ ਜਿੱਥੇ ਸਿੱਖਾਂ ਨੇ ਉਹਨੂੰ ਬੁਲਾਇਆ ਸੀ, ਤੇ ਇਹ ਲਿਖਦੇ ਨੇ ਕਿ ਬਾਹਰ ਜਦੋਂ ਮੈਂ ਗੇਟ ਦੇ ਬਾਹਰ ਹੀ ਖੜਾ ਸਾਂ ਤੇ 4 ਜਿਹੜੇ ਆ ਉੱਥੇ ਆਦਮੀ ਜਿਹੜੇ ਆ ਆਪੋ ਦੇ ਵਿੱਚ ਖੁੜਬ ਰਹੇ ਸਨ। ਉਹਨਾਂ ਦੇ ਵਿੱਚ ਇੱਕ ਕੁਲਦੀਪ ਸਿੰਘ ਸੋਢੀ ਸੀ ਤੇ ਉਹ ਮੇਰਾ ਪਹਿਲਾਂ ਹੀ ਜਾਣੂ ਸੀ, ਕਿਉਂਕਿ ਇੱਕ ਵਾਰੀ ਪਹਿਲਾਂ ਮੈਂ ਇੱਕ ਥਾਂ ਲੈਕਚਰ ਕੀਤਾ ਸੀ ਤੇ ਉਹਨੇ ਮੇਰਾ ਵਿਰੋਧ ਕੀਤਾ ਸੀ ਤੇ ਉੱਥੋਂ ਦੇ ਲੋਕਾਂ ਨੇ ਉਹਨੂੰ ਚੁੱਕ ਕੇ ਤੇ ਬਾਹਰ ਕੱਢ ਦਿੱਤਾ ਸੀ, ਤੇ ਉਹਨੂੰ ਮੈਂ ਪਹਿਲਾਂ ਹੀ ਜਾਣਦਾ ਹਾਂ। ਇੱਕ ਬੜੀ ਵੱਡੀ ਗੱਲ ਆ ਕਿ ਇਹ ਸੱਚ ਆ ਕਿ ਇਹ ਝੂਠ ਆ, ਇਹ ਕਸਵੱਟੀ ਤੁਸੀਂ ਲਾਉਣੀ ਆ। ਉਹਦੇ ਵਿੱਚ ਲਿਖਿਆ ਕਿ ਉਹ ਚਾਰੇ ਬੰਦੇ ਆਪੋ 'ਚ ਖੁੜਬ ਰਹੇ ਸੀ ਤੇ ਮੈਂ ਸਮਝਦਾ ਕਿ ਇੰਦਰਾ ਗਾਂਧੀ ਦੇ ਵਿਰੁੱਧ ਨਾਅਰੇਬਾਜ਼ੀ ਕਰਨਗੇ, ਤੇ ਪਰ ਉਹ ਚਲੇ ਗਏ। ਤੇ ਜਿਹੜਾ ਸੋਢੀ ਸੀ ਉਹਨੂੰ ਮੈਂ ਬਾਅਦ 'ਚ ਬੁਲਾਇਆ ਤੇ ਮੈਂ ਪੁੱਛਿਆ ਕੀ ਗੱਲ ਸੀ। ਉਹ ਕਹਿੰਦਾ ਕਿ ਇੱਕ ਬੰਦੇ ਦੇ ਕੋਲ ਪਿਸਤੌਲ ਸੀ ਜਿਹਦੇ ਨਾਲ ਇਹਨੇ ਇੰਦਰਾ ਗਾਂਧੀ ਤੇ ਹਮਲਾ ਕਰਨਾ ਸੀ, ਪਰ ਅਸੀਂ ਹਮਲਾ ਇੱਥੇ ਕਰਨਾ ਨਹੀਂ ਦੇਣਾ ਚਾਹੁੰਦੇ, ਤੇ ਕਿਉਂਕਿ ਅਮਰੀਕਾ ਦੇ ਵਿੱਚ ਸਿੱਖਾਂ ਦੇ ਵਿਰੁੱਧ ਇੱਕ ਬਹੁਤ ਵੱਡੀ ਕਾਰਵਾਈ ਹੋ ਸਕਦੀ ਸੀ, ਇਸ ਕਰਕੇ ਉਹ ਚਲ ਗਿਆ। ਗੱਲ ਚੰਗੀ ਹੋ ਗਈ। ਹੁਣ ਕੀ ਤੁਸੀਂ ਇਹ ਮੰਨ ਸਕਦੇ ਜੇ ਕਿ ਅਮਰੀਕਾ ਵਰਗੀ ਸਟੇਟ ਹੋਵੇ, ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਉੱਥੇ ਗਈ ਹੋਵੇ ਤੇ ਉਹਦੇ ਉੱਤੇ ਇੱਕ ਬੰਦਾ ਗੋਲੀ ਚਲਾਉਣ
ਦਾ ਯਤਨ ਕਰ ਰਿਹਾ ਹੋਵੇ ਤੇ ਉੱਥੋਂ ਦੀਆਂ ਏਜੰਸੀਆਂ ਨੂੰ ਨਾ ਪਤਾ ਹੋਵੇ, ਤੇ ਜੇ ਇਹਨਾਂ ਨੂੰ ਪਤਾ ਲੱਗ ਵੀ ਗਿਆ ਸੀ ਤੇ ਫਿਰ ਇਹਨਾਂ ਨੇ ਉਹ ਅਮਰੀਕਾ ਦੇ ਨੋਟਸ ਵਿੱਚ ਲਿਆਂਦਾ ਜਾਂ ਹਿੰਦ ਸਟੇਟ ਨੇ ਉਹਦੇ ਵਿਰੁੱਧ ਕੋਈ ਕਦਮ ਚੁੱਕਣ ਵਾਸਤੇ ਕੀਤਾ। ਉਹ ਬੰਦੇ ਦਾ ਨਾਂ ਨਹੀਂ ਲਿਖਦੇ ਕਿਉਂਕਿ ਇਹਨਾਂ ਪੁੱਛਿਆ ਹੀ ਨਹੀਂ ਛੋਡੀ ਨੂੰ ਕਿ ਬੰਦਾ ਕੀ, ਜਦੋਂ ਕਿ ਬੜੀ ਆਸਾਨੀ ਨਾਲ ਪੁੱਛਿਆ ਜਾ ਸਕਦਾ ਸੀ। ਬਾਹਰਲੇ ਦੇਸ਼ਾਂ ਦੇ ਵਿੱਚ ਛੋਟੇ ਤੋਂ ਛੋਟਾ ਵੀ ਕੋਈ ਕੰਮ ਹੋਇਆ ਤੇ ਉਹਦੇ ਉੱਤੇ ਉੱਥੋਂ ਦੀ ਸਟੇਟ ਨੇ ਐਕਸ਼ਨ ਲਿਆ, ਭਾਵੇਂ ਆ ਕੁਲਦੀਪ ਬਰਾੜ ਦੇ ਉੱਤੇ ਜਰਨੈਲ ਦੇ ਉੱਤੇ ਹਮਲਾ ਹੋਇਆ, ਉਹਨਾਂ ਨੂੰ ਕਿੰਨੀ ਸਜ਼ਾ ਹੋਈ। ਇੱਕ ਬੰਦਾ ਸਾਡਾ ਸਿੱਖ ਉੱਥੇ 32 ਸਾਲ ਕੈਦ ਕੱਟ ਕੇ ਆਇਆ, ਕੋਈ ਨਹੀਂ ਉਹ ਬਖਸ਼ਦੇ, ਭਾਵੇਂ ਕਿਉਂਕਿ ਉਹ ਆਪਣੇ ਕਾਨੂੰਨ ਨੂੰ ਲਾਗੂ ਕਰਨ ਦਾ ਯਤਨ ਕਰਦੇ ਨੇ। ਸੋ ਇਹ ਜਿਹੜੀ ਕਿਤਾਬ ਆ ਇਹ ਇੱਕ ਹਿੰਦੁਸਤਾਨੀ ਸੁਰ ਵਿੱਚ ਲਿਖੀ ਗਈ ਆ, ਜਿਹਦਾ ਮੰਤਵ ਆ ਕਿ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਦੀ ਕਰਤਾਰਕੁਸ਼ੀ ਕਰਨੀ, ਸਿੱਖਾਂ ਦੇ ਹਿਰਦੇ ਵਿੱਚੋਂ ਖਾਲਸਾ ਰਾਜ ਦੇ ਸੰਕਲਪ ਨੂੰ ਮਿਟਾਉਣਾ ਅਤੇ ਜਿੰਨੀਆਂ ਕੁਰਬਾਨੀਆਂ ਹੋਈਆਂ ਹਨ ਉਹਨਾਂ ਨੂੰ ਉਸ ਖਾਤੇ ਵਿੱਚ ਪਾਉਣਾ ਕਿ ਇਹ ਸਾਰੀਆਂ ਇੱਕ ਸਟੇਟ ਨੇ ਸਾਜ਼ਿਸ਼ ਰਚੀ ਸੀ ਤੇ ਇਹ ਬੰਦੇ ਸਾਰੇ ਉਸ ਸਾਜ਼ਿਸ਼ ਦਾ ਹਿੱਸਾ ਸੀ। ਮੈਂ ਪੁੱਛਣਾ ਚਾਹੁੰਦਾ ਖਾਲਸਾ ਜੀ, ਤੁਹਾਨੂੰ 1977 ਦੇ ਵਿੱਚ ਸੰਤ ਕਰਤਾਰ ਸਿੰਘ ਚੜ੍ਹਾਈ ਕਰ ਗਏ, ਸੰਤ ਜਰਨੈਲ ਸਿੰਘ ਨੂੰ ਮੁਖੀ ਬਣਾਇਆ ਗਿਆ ਦਮਦਮੀ ਟਕਸਾਲ ਦੇ, ਤੇ ਅਪ੍ਰੈਲ 84 ਦੇ ਵਿੱਚ ਅਪ੍ਰੈਲ 78 ਦੇ ਵਿੱਚ ਨਿਰੰਕਾਰੀ ਸਾਕਾ ਅਚਨਚੇਤ ਵਾਪਰ ਗਿਆ ਤੇ ਉਸ ਤੋਂ ਬਾਅਦ ਉਹ ਇੱਕ ਸਟ੍ਰੇਟ ਸਿੱਖ ਹੋ ਕੇ ਉਹਨਾਂ ਨੇ ਸਾਰਾ ਸੰਘਰਸ਼ ਕੀਤਾ ਔਰ ਅਖੀਰ ਹਿੰਦ ਸਟੇਟ ਨੂੰ ਲੋਹੇ ਦੇ ਚਣੇ ਚਬਾਉਂਦਿਆਂ ਹੋਇਆਂ ਆਪਣੀ ਸ਼ਹਾਦਤ ਦਾ ਪਿਰਮ ਪਿਆਲਾ ਪੀ ਗਏ। ਕਿ ਉਹ ਕੋਈ ਬੰਦਾ ਜਿਹੜਾ ਕਾਂਗਰਸ ਨੇ ਤਿਆਰ ਕੀਤਾ ਸੀ ਜਾਂ ਇੰਦਰਾ ਗਾਂਧੀ ਨੇ ਤਿਆਰ ਕੀਤਾ ਸੀ, ਪਹਿਲੀ ਗੱਲ ਤੇ ਆ ਕਿ ਉਹ ਹਮਲਾ ਕੱਲੀ ਕਾਂਗਰਸ ਜਾਂ ਇੰਦਰਾ ਸਰਕਾਰ ਦਾ ਨਹੀਂ ਸੀ, ਉਹ ਹਿੰਦ ਸਟੇਟ ਦਾ ਸੀ। ਇਹ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਸਾਡੇ ਤੇ ਹਮਲਾ ਹਿੰਦ ਸਟੇਟ ਦਾ ਸੀ। ਹਿੰਦ ਸਟੇਟ ਨੇ, ਇੱਕੋ ਹੀ ਮਿੰਟ ਲਾਗਾ, ਹਿੰਦ ਸਟੇਟ ਨੇ ਸਿੱਖ ਕੌਮ ਨੂੰ 1947 ਤੋਂ ਬਾਅਦ ਹੀ ਆਪਣੇ ਦੁਸ਼ਮਣ ਡਿਕਲੇਅਰ ਕਰ ਦਿੱਤਾ ਸੀ। ਇੱਕ ਗੱਲ ਕਰਦੇ ਨੇ ਕਿ 1999 ਦੇ ਵਿੱਚ ਰਾਹ ਨੇ ਇੱਕ ਵਾਈਟ ਪੇਪਰ ਜਾਰੀ ਕੀਤਾ ਜਿਹਦੇ ਵਿੱਚ ਗੱਲ ਕੀਤੀ ਗਈ ਕਿ ਸਿੱਖਾਂ ਦੇ ਹਿਰਦੇ ਦੇ ਵਿੱਚੋਂ ਖਾਲਸਾ ਰਾਜ ਜਿਹੜਾ ਵਾ ਉਹ ਖਤਮ ਨਹੀਂ ਹੋਇਆ। ਉਹ ਵਾਈਟ ਪੇਪਰ ਦੀ ਵੀ ਇਹ ਗੱਲ ਕਰਦੇ ਨੇ ਕਿ ਮੈਂ ਉਹਦਾ ਵਿਰੋਧ ਕੀਤਾ। ਖਾਲਸਾ ਰਾਜ ਹਰ ਸਿੱਖ ਦੇ ਹਿਰਦੇ ਵਿੱਚ ਉਪਰਿਆ ਵਾ, ਭਾਵੇਂ ਉਹਨੂੰ ਖਾਲਿਸਤਾਨ ਕਹਿ ਲਓ, ਭਾਵੇਂ ਉਹਨੂੰ ਸਿੱਖ ਹੋਮਲੈਂਡ ਕਹਿ ਲਓ ਤੇ ਭਾਵੇਂ ਕੋਈ ਹੋਰ ਨਾਂ ਦੇ ਲਓ। ਉਹ ਖਾਲਸਾ ਰਾਜ ਦੀ ਆਪਾਂ ਦੋਵੇਂ ਵੇਲੇ ਅਰਦਾਸ ਕਰਦੇ ਹਾਂ ਤੇ ਉਹਦੇ ਵਾਸਤੇ ਉਹਨੂੰ ਸਿੱਖ ਹਿਰਦਿਆਂ ਵਿੱਚੋਂ ਮਿਟਾਉਣ ਵਾਸਤੇ ਜਿਹੜਾ ਪਹਿਲਾ ਇਹਨਾਂ ਨੇ ਕਿਹਾ ਨਾ ਕਿ 1980 ਦੇ ਵਿੱਚ ਇੱਕ ਬਣਾਇਆ ਗਿਆ ਵਿੰਗ ਬਣਾਇਆ ਗਿਆ ਜਿਹਦਾ ਇਹਨਾਂ ਨਾਮ ਪਤਾ ਨਹੀਂ ਉਹ ਹੋਰ ਲਿਆ, ਮੈਨੂੰ ਭੁੱਲ ਗਿਆ, ਲੇਕਿਨ ਇਹ ਹਿਸਟਰੀ ਦੇ ਦਸਤਾਵੇਜ਼ ਮੌਜੂਦ ਨੇ ਕਿ ਪਹਿਲਾ ਜਿਹੜਾ ਇੱਕ ਅਨੈਕਸਿਸ ਵਿੰਗ ਸੀ ਸਿੱਖਾਂ ਉੱਤੇ ਉਹ 1950 ਵਿੱਚ ਬਣਾਇਆ ਗਿਆ ਤੇ ਉਹਦੇ ਕਾਰਨ ਹੀ ਜਿਹੜੇ ਉਹਦੇ ਵਿੱਚ ਕੀ ਫੈਸਲਾ ਲਿਆ ਗਿਆ ਕਿ ਜਿਨ੍ਹਾਂ ਨੇ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ ਉਹਨਾਂ ਨੂੰ ਇਸੇ ਸੰਵਿਧਾਨ ਤਹਿਤ ਵੱਡੇ ਅਹੁਦੇ ਦੇ ਦਿਓ। ਜਿਹੜਾ ਕੋਈ ਸਿੱਖ ਅਫਸਰ ਅੜਦਾ ਵਾ ਜਿਵੇਂ ਸਰਦਾਰ ਕਪੂਰ ਸਿੰਘ ਵਰਗੇ ਉਹਨਾਂ ਨੂੰ ਡਿਸਮਿਸ ਕਰ ਦਿਓ ਤੇ ਸਿੱਖਾਂ ਦੇ ਧਾਰਮਿਕ ਤੇ ਰਾਜਨੀਤਿਕ ਲੀਡਰਸ਼ਿਪ ਦੇ ਉੱਤੇ ਆਪਣੇ ਬੰਦੇ ਥੋਪ ਲਓ। ਸੋ ਖਾਲਸਾ ਜੀ, ਇਸ ਕਿਤਾਬ ਨੂੰ ਅਸੀਂ ਹਿੰਦੁਸਤਾਨ ਦੇ ਐਂਗਲ ਤੋਂ ਇੱਕ ਸਾਬਕਾ ਬਿਊਰੋਕਰੇਟ ਵੱਲੋਂ ਲਿਖੀ ਗਈ ਕਿਤਾਬ ਮੰਨੀਏ ਤੇ ਇਹਦੇ ਵਿੱਚ ਜੋ ਕੁਝ ਸਾਨੂੰ ਪਰੋਸ ਕੇ ਦਿੱਤਾ ਗਿਆ ਹੈ ਉਹ ਸਾਡੀ ਪੂਰੇ ਸੰਘਰਸ਼ ਦੀ, ਪੂਰੀ ਅਣਖੀਲੀ ਲੀਡਰਸ਼ਿਪ ਦੀ, ਸਾਡੇ ਸ਼ਹੀਦਾਂ ਦੀ ਮਿੱਥ ਕੇ ਕਰਤਾਰਕੁਸ਼ੀ ਕਰਨ ਦਾ ਇੱਕ ਯਤਨ ਕੀਤਾ ਗਿਆ ਹੈ ਤੇ ਉਸ ਯਤਨ ਨੂੰ ਅਸੀਂ ਸਮਝੀਏ ਤੇ ਇਹਦਾ ਜਵਾਬ ਜੇ ਖਾਲਸਾ ਹੀ ਸੁਰ ਵਿੱਚ ਨਹੀਂ ਦੇ ਸਕਦੇ
ਤੇ ਇਨਸਾਨੀਅਤ ਦੀ ਸੁਰ ਵਿੱਚ ਜ਼ਰੂਰ ਦਈਏ। ਭੁੱਲਾਂ ਚੁੱਕਾਂ ਦੀ ਖਿਮਾ, ਜੇ ਕੋਈ ਗਲਤੀ ਹੋਏ ਸਰਦਾਰ ਗੁਰਪ੍ਰੀਤ ਸਿੰਘ ਜੀ ਖਿਮਾ ਦਾ ਜਾਚਕਾਂ, ਕਿਉਂਕਿ ਤੁਹਾਡੀ ਸਟੇਜ ਤੋਂ ਮੈਂ ਇਹ ਗੱਲਾਂ ਕੀਤੀਆਂ ਨੇ। ਮੇਰੇ ਵਲਵਲੇ ਜੋ ਸਨ ਮੈਂ ਉਹ ਬਿਆਨ ਕੀਤੇ ਨੇ। ਮੇਰੇ ਕੋਲ ਮੈਟਰ ਬੜਾ ਸੀ, ਪਰ ਕਿਉਂਕਿ ਸਮਾਂ ਨਹੀਂ, ਫਿਰ ਕਿਤੇ ਮੌਕਾ ਮਿਲੇਗਾ ਗੱਲ ਕਰਾਂਗੇ। ਸੋ ਇਹਨਾਂ ਕਿਤਾਬਾਂ ਦੇ ਵਿੱਚ ਅਸੀਂ ਖੁੱਭ ਕੇ ਨਾ ਇਹਨਾਂ ਨੂੰ ਇੱਕ ਸਰਕਾਰੀ ਐਂਗਲ ਤੋਂ ਸਰਕਾਰੀ ਅਧਿਕਾਰੀ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਹੀ ਸਮਝ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਤੇ ਤਕਦੀਰ ਸਵਾਰਨ ਦੀ। ਇਹ ਬਹੁਤ ਜਿਹੜਾ ਹੈਗਾ, ਮੈਂ ਸਿੱਧੂ ਸਾਹਿਬ ਜੀ ਨੂੰ ਟਾਈਮ ਦੇਵਾਂਗਾ ਜਵਾਬ ਦੇਣ ਦਾ, ਪਰੰਤੂ ਇਹ ਗੱਲ ਹੈ ਕਿ ਇਹ ਅਕੈਡਮਿਕ ਤੌਰ ਤੇ ਇੱਕ ਐਕਸਰਸਾਈਜ਼ ਹੈ ਤੇ ਜਿਹੜੇ ਜਵਾਬ ਦੇਣ ਵਾਲੇ ਆ ਉਹਨਾਂ ਦਾ ਫਰਜ਼ ਬਣਦਾ ਉਹ ਇਸ ਤੋਂ ਵੱਡੀ ਕਿਤਾਬ ਲੈ ਕੇ ਜਵਾਬ ਦੇਣ। ਜਵਾਬ ਅਕੈਡਮਿਕ ਦਿੱਤੇ ਜਾਂਦੇ ਆ। ਇਹ ਜਿਹੜੇ ਇਸ ਤਰ੍ਹਾਂ ਦੇ ਇੱਕ ਧਿਰ ਦੇ ਵਿੱਚੋਂ ਜਿਹੜੇ ਬਿਆਨ ਹੈ ਉਹ ਕੋਈ ਵਾਧਾ ਅਰਥ ਨਹੀਂ ਰੱਖਦੇ। ਸਾਹਿਤਕ ਇਹ ਕਿਤਾਬ ਨੇ 100 ਸਾਲ ਰਹਿਣਾ ਹੈ ਤੇ ਤੁਸੀਂ ਵੀ ਇਹਦਾ ਜਵਾਬ ਦੇਣਾ 100 ਸਾਲ ਲੈ ਕੇ। ਤੇ ਸੰਗਤ ਕੋਈ ਬੇਵਕੂਫ ਨਹੀਂ ਹੈਗੀ, ਨਾ ਉਹ ਸਾਰੀਆਂ ਗੱਲਾਂ ਸਿੱਧੂ ਸਾਹਿਬ ਦੀਆਂ ਮੰਨਣ ਲੱਗੀਆਂ ਤੇ ਨਾ ਹੀ ਨਰਾਇਣ ਸਿੰਘ ਚੌੜਾ ਦੀਆਂ ਮੰਨਣੀਆਂ ਨੇ। ਉਹਨਾਂ ਨੇ ਆਪਣਾ ਜਿਹੜਾ ਵਿਵੇਕ ਹੈ ਉਹ ਤੋਂ ਕੰਮ ਲੈਣਾ ਹੈ ਤੇ ਜਿਹੜਾ ਜਵਾਬ ਹੈ ਉਹ ਅਕੈਡਮਿਕ ਰਿਟਨ ਹੋਣਾ ਚਾਹੀਦਾ ਹੈ। ਤੁਸੀਂ ਦਿਓ ਜਵਾਬ, ਕਿਤਾਬ ਦੇ ਕੇ ਸੰਗਤ ਦੱਸੂਗੀ ਕਿ ਪੰਜਾਬ ਦੇ ਲੋਕ ਸਿੱਖ ਨਰਾਇਣ ਸਿੰਘ ਚੌੜਾ ਦੀ ਕਿਤਾਬ ਨੂੰ ਕਿੰਨਾ ਸਵਾਗਤ ਕਰਦੇ ਆ, ਕਿੰਨਾ ਉਹਨੂੰ ਰਿਸਪੌਂਸ ਦਿੰਦੇ ਆ, ਕਿੰਨਾ ਉਹ ਸਿੱਧੂ ਸਾਹਿਬ ਜੀ ਨੇ। ਇਹ ਫੈਸਲਾ ਸਿੱਖ ਸੰਗਤਾਂ ਨੇ ਕਰਨਾ, ਲੋਕਾਂ ਨੇ ਕਰਨਾ, ਪੰਜਾਬੀਆਂ ਨੇ ਕਰਨਾ। ਅਸੀਂ ਫਤਵੇ ਜਾਰੀ ਕਰਨ ਦਾ ਸਾਡੇ ਕੋਲ ਕੋਈ ਅਧਿਕਾਰ ਨਹੀਂ ਕਿ ਅਸੀਂ ਫਤਵੇ ਜਾਰੀ ਕਰੀਏ ਕਿ ਇਹ ਬੰਦਾ ਸਰਕਾਰ ਸ਼ੁਬੇਗ ਸਿੰਘ, ਸ਼ਾਹਬਾਜ਼ ਸਿੰਘ ਗੌਰਮੈਂਟ 'ਚ ਕੰਮ ਕਰਦੇ ਠੇਕੇਦਾਰ ਸੀ ਮੁਗਲ ਦਰਬਾਰ ਦੇ ਵਿੱਚ, ਉਹਨਾਂ ਨੇ ਸ਼ਹੀਦੀਆਂ ਪਾਈਆਂ ਨੇ। ਕਿਤੇ ਕੋਈ ਕੰਮ ਕਰਨ ਵਾਲਾ, ਕਿਤੇ ਚੰਗਾ ਗੁਰੂ ਮਹਾਰਾਜ। ਸਿੱਖੀ ਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਕਦੋਂ ਵੀ ਕੋਈ ਬੰਦਾ ਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਪਾਤਰ ਬਣ ਸਕਦਾ। ਕਿਸੇ ਬਾਰੇ ਕੋਈ ਫਤਵੇ ਸਿੱਖ ਬਾਰੇ ਸਿੱਖ ਫਤਵਾ ਨਹੀਂ ਦੇ ਸਕਦਾ। ਇਹ ਫਤਵਾ ਸੰਗਤ ਦੇਵੇਗੀ, ਪੰਥ ਦੇਵੇਗਾ। ਇਹਦੇ ਬਾਰੇ ਤੁਸੀਂ ਆਪਣਾ ਜਿਹੜਾ ਤੁਹਾਡਾ ਸੱਚ ਹੈ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਓ, ਲੋਕ ਤੁਹਾਡੇ ਨਾਲ ਸਹਿਮਤ ਹੋ ਜਾਣਗੇ। ਸਾਨੂੰ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਸਿੱਧੂ ਗੁੰਮਰਾਹ ਕਰ ਦੇਗਾ ਜਾਂ ਕੋਈ ਬੰਦਾ ਹੋਰ ਗੁੰਮਰਾਹ ਕਰ ਦੇਗਾ। ਪੰਥ ਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ, ਪਰ ਤੁਹਾਡੇ ਸੱਚ ਵਿੱਚ ਦਮ ਹੋਣਾ ਚਾਹੀਦਾ। ਤੁਹਾਡੇ ਸੱਚ ਵਿੱਚ ਉਹ ਸਾਰੀ ਗੱਲ ਹੋਏਗੀ। ਹੁਣ ਮੈਂ ਜਿਹੜਾ ਆ ਮਾਲਵਿੰਦਰ ਸਿੰਘ ਮਾਲੀ ਨੂੰ ਬੇਨਤੀ ਕਰਦਾ ਕਿ ਉਹ ਵੀ 5 ਮਿੰਟ ਆ ਕੇ ਆਪਣੇ ਜਿਹੜੇ ਆ ਉਹਨਾਂ ਤੋਂ ਬਾਅਦ ਹੁਣ ਲਾਸਟ ਗੱਲ ਹੈ, ਉਸ ਤੋਂ ਬਾਅਦ ਮੈਂ ਜਿਹੜਾ ਆ ਇਹਨਾਂ ਨੂੰ ਜਵਾਬ ਦਊਂਗਾ। ਉਸ ਤੋਂ ਬਾਅਦ ਸਾਡੇ ਮੁੱਖ ਮਹਿਮਾਨ ਸਾਹਿਬ ਲਾਸਟ ਦੇ ਆਪਣੇ ਜਿਹੜੇ ਆ ਉਹ ਭਾਸ਼ਣ ਦੇਣਗੇ। ਹੁਣ ਹਾਂਜੀ, ਮੈਂ ਨਾ ਥੋੜ੍ਹਾ ਜਿਹਾ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਟਸ ਅਬਾਊਟ ਟਾਈਮ ਕਿ ਆਪਾਂ ਖਿਤਾਬ ਦੇਣੋਂ ਹਟ ਜਾਈਏ ਕਿ ਕੌਣ ਸਰਕਾਰੀ ਹੈ ਅਤੇ ਕੌਣ ਨਹੀਂ ਸਰਕਾਰੀ। ਆਈ ਥਿੰਕ ਇਟਸ ਟਾਈਮ, ਅਨਫ ਇਜ਼ ਅਨਫ। ਨਹੀਂ, ਆਪਾਂ ਸਰਟੀਫਿਕੇਟਾਂ ਨੂੰ ਹੁਣ ਕਿਤੇ ਕੂੜੇ ਕਾੜੇ 'ਚ ਸੁੱਟ ਦਈਏ, ਬਹੁਤ ਹੋ ਗਿਆ। ਮਤਲਬ ਕਿ ਐਂ ਵਹੀਰਾਂ ਕੱਤੀ ਪਹਿਲੇ ਵੀ ਇੱਥੇ ਫਿਰਦੇ ਰਹੇ ਆ, ਹੁਣ ਵੀ ਫਿਰਦੇ ਨੇ। ਆਪਣੇ ਵੱਲੋਂ ਹੀ ਇਹ ਪਾਰਲੀਮੈਂਟਾਂ ਬੁਲਾ ਲੈਂਦੇ ਨੇ, ਆਪਣੇ ਵੱਲੋਂ ਕਮੇਟੀਆਂ ਬਣਾ ਲੈਂਦੇ ਨੇ। ਹੁਣ ਇਹ ਕੰਮ ਛੱਡ ਦਿਓ ਐਂਡ ਥੋੜ੍ਹਾ ਜਿਹਾ ਕੌਸ਼ੀਅਸ ਹੋ ਕੇ ਚੱਲੋ। ਵੀ ਨੀਡ ਏ ਸਬਸਟੈਂਸ਼ੀਅਲ ਡਿਬੇਟ, ਨਾਟ ਐਨ ਐਕੁਏਸ਼ਨਲੀ ਡਿਬੇਟ। ਥੈਂਕ ਯੂ। ਸਤਿਕਾਰਯੋਗ ਜਸਟਿਸ ਰਣਜੀਤ ਸਿੰਘ ਜੀ ਸਿੱਧੂ ਸਾਹਿਬ, ਪ੍ਰੈਜ਼ੀਡੀਅਮ ਵਿਰਾਜਮਾਨ ਸਾਰੇ ਪਦਵੰਤੇ ਸੱਜਣ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਸਲੇ ਦੋ ਨੇ। ਪਹਿਲਾ ਮਸਲਾ 1984 ਦਾ ਪਿਛੋਕੜ ਕੀ ਸੀ। ਦੂਜਾ ਮਸਲਾ ਕਿਤਾਬ ਤੇ ਚਰਚਾ ਦਾ। ਕਿਉਂਕਿ ਇਹ ਸਵਾਲ ਤਾਂ ਵਾਰ-ਵਾਰ ਉੱਠਣਾ ਕਿ ਇਹ ਬਤਾ काफिला क्यों लुटा, हमें राहजनों से गर्ज नहीं तेरी रहबरी का सवाल है। ਇਹਦਾ ਜਵਾਬ ਦੇਣਾ ਪੈਣਾ। ਪਿਛੋਕੜ ਤਾਂ ਜੇ ਤੁਸੀਂ ਦੇਖਣਾ ਇਹ 1849 ਤੇ ਸ਼ੁਰੂ ਹੁੰਦਾ, ਜਦੋਂ ਇੱਕ ਦੇਸ਼ ਪੰਜਾਬ, ਜਿਹਨੂੰ ਚਾਹੇ ਉਦੋਂ ਰਾਜਿਆਂ ਦਾ ਰਾਜ ਸੀ, ਬਹੁਤ ਸਾਰੀਆਂ ਉਹ 'ਚ ਘਾਟਾਂ ਹੋਣਗੀਆਂ, ਜਿਹਨੂੰ ਅੱਜ ਵੀ ਦੁਨੀਆ ਦੇ 5 ਵਧੀਆ ਰਾਜਾਂ 'ਚ ਗਿਣਿਆ ਜਾਂਦਾ। ਕੋਈ ਭਾਰਤ ਨਾਂ ਦਾ ਦੇਸ਼ ਨਹੀਂ ਸੀ, ਕੋਈ ਹਿੰਦੁਸਤਾਨ ਨਹੀਂ ਸੀ, ਅੱਡ ਅੱਡ ਰਿਆਸਤਾਂ ਸੀ, 560 62 65 ਦੇਸ਼ ਸੀ।
ਰਾਜਾ ਸੀ ਉਹੀ ਦੇਸ਼ ਹੁੰਦੇ ਸੀ। ਥੁੱਕ ਲੁੱਕ 'ਚ ਗੁਲਾਮ ਬਣਾ ਲਈ ਸੀ ਨਾ ਅੰਗਰੇਜ਼ਾਂ ਨੇ। ਤੇ ਦੇਸ਼ ਪੰਜਾਬ ਜਦੋਂ ਗੁਲਾਮ ਬਣਾਇਆ, ਲਹੂ ਦੀਆਂ ਨਦੀਆਂ ਵਹੀਆਂ ਨੇ। ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਸੋ ਇਸ ਕਰਕੇ ਜਿਹੜਾ ਇਤਿਹਾਸ ਆ ਸਾਡਾ, ਉਹ ਤੋਂ ਸਬਕ ਸਿੱਖਣ ਦੀ ਲੋੜ ਆ। ਮੈਂ ਅਕਸਰ ਇਹ ਕਹਿਣਾ ਹੁੰਦਾ, ਰਸੂਲ ਹਮਜ਼ਾ ਤੋਂ ਇੱਕ ਰਸ਼ੀਆ ਦਾ ਬੜਾ ਵੱਡਾ ਲੇਖਕ ਹੋਇਆ, ਉਹ ਕਹਿੰਦਾ ਸਾਡਾ ਬੀਤਿਆ, ਵਰਤਮਾਨ ਤੇ ਭਵਿੱਖ ਆਪਸ ਦੇ ਵਿੱਚ ਜੁੜੇ ਹੁੰਦੇ ਨੇ। ਜੇ ਬੀਤੇ ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਹੁੰਦੇਗਾ। ਇਤਿਹਾਸ ਤੋਂ ਸਬਕ ਲੈਣੇ ਹੁੰਦੇ ਨੇ, ਪ੍ਰੇਰਨਾ ਲੈਣੀ ਹੁੰਦੀ ਆ। ਮੌਜੂਦਾ ਦੌਰ 'ਚ ਇਤਿਹਾਸ ਦੀ ਦਿਸ਼ਾ ਅਸੀਂ ਕਿਹੜੇ ਪਾਸੇ ਲੈ ਕੇ ਜਾਣੀ ਆ, ਉਹਦੇ ਖਾਤਰ ਨੀਤੀਆਂ ਪੈਂਤੜੇ ਘੜਨੇ ਹੁੰਦੇ ਨੇ ਤੇ ਅਗਲਾ ਨਿਸ਼ਾਨਾ ਮਿੱਥਣਾ ਹੁੰਦਾ। ਤੇ ਇਸ ਕਹਿਣ 'ਚ ਕੋਈ ਮਤਲਬ ਗਲਤੀ ਨਹੀਂ ਮੈਨੂੰ ਲੱਗਦੀ ਵੀ ਅਸੀਂ ਬਹੁਤ ਵੱਡੀ ਮਾਰ ਖਾਧੀ ਹੈ ਇਸ ਮਾਮਲੇ 'ਚ। ਹੋਇਆ ਕੀ, ਅੰਗਰੇਜ਼ਾਂ ਨੇ ਜਿੰਨਾ ਪੰਜਾਬ ਨੂੰ ਦਰੜਿਆ, ਜਿੰਨਾ ਵੰਡਿਆ, ਮਤਲਬ ਉਹਦੀ ਤਾਂ ਕਿਤੇ ਵਾਤ ਹੀ ਨਹੀਂ ਨਾ ਪੈਂਦੀ। ਅੰਗਰੇਜ਼ਾਂ ਦੇ ਖਿਲਾਫ ਲੜਾਈ 'ਚ ਅਸੀਂ ਦੇਸ਼ ਪੰਜਾਬ ਨੂੰ, ਜਿਹਦੇ ਬਾਰੇ ਅੱਜ ਇਹ ਕਿਹਾ ਇੱਥੇ ਕਿ ਮੁਸਲਮਾਨਾਂ ਨੇ ਸਭ ਤੋਂ ਜ਼ਿਆਦਾ ਦੁੱਖ ਬਣਾਇਆ ਸੀ ਅੰਗਰੇਜ਼ਾਂ ਦੀ ਗੁਲਾਮੀ ਦਾ, ਅਸੀਂ ਉਹਨੂੰ ਆਜ਼ਾਦ ਕਰਾਉਣ ਦੀ ਥਾਂ ਇੱਕ ਅਖੌਤੀ ਭਾਰਤ ਮਾਤਾ ਨੂੰ ਆਜ਼ਾਦ ਕਰਾਉਣ ਦਾ ਜੂੜਾ ਆਪਦੇ ਗਲ 'ਚ ਪਾ ਲਿਆ। ਨਾ ਕਿਤੇ ਭਾਰਤ ਮਾਤਾ ਸੀ, ਨਾ ਕੋਈ ਲੱਲਾ ਸੀ, ਨਾ ਖੱਲਾ ਸੀ। ਇੱਕ ਲੜਾਈ ਲੜੀ ਗੁਰਦੁਆਰੇ ਦੀ, ਜੰਗੇ ਆਜ਼ਾਦੀ ਦੀ ਜਿੱਤ ਕਰਾਰ ਦਿੱਤਾ। ਫਿਰ ਉਹੀ ਹੋ ਗਿਆ ਨਾ, ਗੱਭਰੂ ਪੰਜਾਬ ਦੇ ਟਾਇਰਾਂ ਮੰਨਣ ਕਿਸੇ ਦੀ, ਪਿਆਰ ਨਾਲ ਇਹ ਕਰਨ ਗੁਲਾਮੀ। ਇਹ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਨਾ, ਜੇ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ। ਇਹ ਕੋਈ ਆਮ ਗੱਲ ਨਹੀਂ ਵੀ ਚਾਹੇ ਖਾਲਸਾ ਪੰਥ ਕਹਿ ਲਓ, ਚਾਹੇ ਸਿੱਖ ਕੌਮ ਕਹਿ ਲਓ, ਚਾਹੇ ਖਾਲਸਾ ਰਾਜ ਕਹਿ ਲਓ, ਚਾਹੇ ਖਾਲਿਸਤਾਨ ਕਹਿ ਲਓ। ਬਹੁਤ ਵੱਡੇ ਫਰਕ ਨੇ। ਜੇ ਸੰਵਿਧਾਨ ਦੇ ਵਿੱਚ ਇੰਡੀਆ ਦੇ ਨਾਲ ਭਾਰਤ ਲੜ ਕੇ ਪਵਾਇਆ ਅਗਲੇ ਨੇ, ਇੰਡੀਆ ਕੌਮਾਂ ਭਾਰਤੀ ਯੂਨੀਅਨ ਆਫ ਸਟੇਟਸ, ਐਵੇਂ ਨਹੀਂ ਪਵਾਇਆ। ਇੱਕ ਰਾਜੇ ਦਾ ਹਿੰਦੂ ਮਿਥਿਹਾਸ 'ਚ ਨਾ, ਤੇ ਅੱਜ ਸਾਰੇ ਹੀ ਕਹਿਣ ਲੱਗ ਗਏ ਹਿੰਦੁਸਤਾਨ। ਮਤਲਬ ਸਿੱਖ ਵਿਦਵਾਨ ਦੇਖ ਲਓ, ਕੋਈ ਗੱਲ ਕਰ ਲਓ। ਮੇਰੀ ਇੱਕ ਸਿੱਖ ਵਿਦਵਾਨ ਨਾਲ ਗੱਲ ਹੋਈ, ਮੈਂ ਕਿਹਾ ਜੀ ਤੁਸੀਂ ਵੀ ਹਿੰਦੁਸਤਾਨ ਕਹਿੰਦੇ ਹੋ? ਲੈ, ਸਾਡੇ ਬਾਬਾ ਨਾਨਕ ਨੇ ਕਿਹਾ ਸੀ। ਮੈਂ ਉਦੋਂ ਹਿੰਦੁਸਤਾਨ ਹੈਗਾ ਸੀ, ਉਦੋਂ ਮੁਲਕ ਸੀ, ਉਦੋਂ ਦੇਸ਼ ਸੀ, ਇਹੋ ਜਿਹਾ ਢਾਂਚਾ ਸੀ। ਉਹ ਇੱਕ ਇਤਿਹਾਸ ਦਾ ਇੱਕ ਪ੍ਰਸੰਗ ਆ। ਸਾਡਾ ਸੁਭਾਅ ਅਤੀ ਇਤਿਹਾਸ ਨੂੰ ਕੱਟ ਵੱਢ ਕੇ ਨਾ, ਜਿਹੜੇ ਮੌਜੂਦਾ ਸਾਡੇ ਸਿਆਸੀ ਮੌਜੇ ਨੇ, ਉਹਨਾਂ ਦਾ ਮੇਚ ਦਾ ਕਰਨ ਲਈ ਜ਼ੋਰ ਲਾਉਂਦੇ। ਦੋ ਕੌਮਾਂ ਦਾ ਸਿਧਾਂਤ ਸਾਹਮਣੇ ਆਇਆ। ਇਸ਼ਤਿਆਕ ਮੁਹੰਮਦ ਪਿਛਲੇ ਦਿਨਾਂ 'ਚ ਇੱਥੇ ਆਏ ਨੇ। ਮੈਂ ਉਹਨਾਂ ਨੂੰ ਵੀ ਸਵਾਲ ਕੀਤਾ ਸੀ ਵੀ ਸਾਨੂੰ ਗੁਲਾਮ ਬਣਾ ਲਿਆ, ਉਸ ਤੋਂ ਬਾਅਦ ਸਾਨੂੰ ਵੰਡਤਾ, ਵੱਢਿਆ ਟੁੱਕਿਆ ਪੰਜਾਬ। ਤੁਸੀਂ ਗੁਲਾਮੀ ਦੀ ਗੱਲ ਨਹੀਂ ਕਰਦੇ ਤੇ ਰੁਦਨ ਕਰੀ ਜਾਂਦੇ ਆ ਅਸੀਂ ਆਜ਼ਾਦੀ ਵੇਲੇ ਇੰਨੇ ਮਾਰੇ ਗਏ ਜੀ, ਇੰਨੇ ਵੱਢੇ ਗਏ। ਉਹ ਜਿਹੜਾ ਅਸੀਂ ਗੁਲਾਮ ਬਣਾਇਆ ਉਹਦੀ ਬਾਤ ਕੌਣ ਪਾਊ? ਸੋ ਦੋ ਕੌਮਾਂ ਦਾ ਸਿਧਾਂਤ ਸਾਹਮਣੇ ਲਿਆਂਦਾ। ਅੰਗਰੇਜ਼ਾਂ ਨੇ ਬਹੁਤ ਕੁਛ ਕੀਤਾ, ਇਹਦਾ ਕੋਈ ਰੌਲਾ ਨਹੀਂ, ਪਰ ਕੋਈ ਇਹ ਤਾਂ ਦੱਸੇ ਨਾ ਵੀ ਕੈਬਨਿਟ ਮਿਸ਼ਨ ਪਲਾਨ ਕੀ ਸੀ। ਹਮੀਰ ਸਿੰਘ ਜੀ ਨੇ ਕਈ ਵਾਰ ਉਹਦੀ ਵਿਆਖਿਆ ਕੀਤੀ ਆ, ਇਸ਼ਤਿਆਕ ਮੁਹੰਮਦ ਨੇ ਵੀ ਕੀਤੀ ਆ, ਵੀ ਉਹ ਭਾਰਤ ਨੂੰ 4 ਜ਼ੋਨਾਂ 'ਚ ਵੰਡਣਾ ਚਾਹੁੰਦੇ ਸੀ। ਉਹ ਫੈਡਰਲ ਇੰਡੀਆ ਬਣਾਉਣਾ ਚਾਹੁੰਦੇ ਸੀ। ਉਹਦੇ ਵਿੱਚ ਜਿਹੜੇ ਸੂਬੇ ਜਾਂ ਰਾਜ ਸ਼ਾਮਲ ਹੋਣਗੇ, 10 ਸਾਲਾਂ ਬਾਅਦ ਉਹਨਾਂ ਨੂੰ ਹੱਕ ਦੇਣਾ ਸੀ ਵੀ ਅੱਡ ਹੋਣਾ ਕਿ ਦੂਜੇ ਪਾਸੇ ਜਾਣਾ। ਤੇ ਕਾਂਗਰਸੀ ਆਗੂ ਕਹਿੰਦੇ ਫਿਰ ਇਹ ਜਿਹੇ ਮੁਲਕ ਤੋਂ ਕਰਨਾ ਕੀ ਆ ਜੇ ਸਾਡੇ ਕੋਲੇ ਤਿੰਨੇ ਮਹਿਕਮੇ ਹੋਣਗੇ। ਦੂਜੀ ਗੱਲ, ਸਿੱਖਾਂ ਦਾ ਕਦੇ ਕਿਸੇ ਧਰਮ ਨਾਲ ਵੈਰ ਨਹੀਂ ਰਿਹਾ, ਫਿਰਕੇ ਨਾਲ ਵੈਰ ਨਹੀਂ ਰਿਹਾ, ਹਕੂਮਤ ਨਾਲ ਵੈਰ ਰਿਹਾ। ਅਸੀਂ ਤਿਲਕਦੇ ਉਦੋਂ ਆ ਜਦੋਂ ਅਸੀਂ ਹਕੂਮਤ ਦੇ ਨਾਲ ਦੁਸ਼ਮਣੀ ਨੂੰ ਧਰਮ ਨਾਲ ਜੋੜਦੇ ਹਾਂ। ਮੁਸਲਮਾਨਾਂ ਨਾਲ ਕਦੇ ਵੈਰ ਨਹੀਂ ਰਿਹਾ, ਮੁਗਲਾਂ ਨਾਲ ਰਿਹਾ, ਪਹਾੜੀ ਰਾਜਿਆਂ ਨਾਲ ਰਿਹਾ, ਹਿੰਦੂਆਂ ਨਾਲ ਵੈਰ ਨਹੀਂ ਰਿਹਾ। ਤੇ ਅਸੀਂ ਇੱਥੋਂ ਧਲਕਾ ਤੇ ਉਹਨਾਂ ਨੇ, ਸੁਣ ਲਓ ਅੱਜ ਸਾਰਾ ਪ੍ਰਚਾਰ ਹਿੰਦੂ 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 ਐਂ ਕਰਦੇ ਨੇ ਜੀ, ਹਿੰਦੂ ਐਂ ਕਰਦੇ ਨੇ ਜੀ। ਹਕੂਮਤਾਂ ਕਹਿੰਦੀਆਂ ਕਹੀਂ ਜਾਓ,
ਹਿੰਦੂ ਕਹਿੰਦੇ ਨੇ ਸਿੱਖ ਵੱਢਣ ਨੂੰ ਫਿਰਦੇ ਨੇ, ਇਹ ਤਾਂ ਸਭ ਤੋਂ ਉਹਨੂੰ ਰਾਸ ਆਉਂਦਾ। ਸੋ ਸਾਡੇ ਸੰਕਲਪ ਬਦਲਤੇ, ਸਾਡੇ ਵਰਤਾਂਤ ਬਦਲਤੇ। ਵੱਡਾ ਦਿਖਾਂਤ ਉਦੋਂ ਵਾਪਰਿਆ ਜਦੋਂ ਦੋ ਕੌਮਾਂ ਦਾ ਫਿਰਕੂ ਸਿਧਾਂਤ ਸਾਹਮਣੇ ਲਿਆਂਦਾ। ਜੋ ਕੁੱਕੀ ਗਿੱਲ ਕਹਿ ਰਿਹਾ ਨਾ ਜੀ, ਬਾਤ ਇਹ ਵੀ ਬਹੁਤ ਗੰਭੀਰਤਾ ਨਾਲ ਪਾਉਂਦੇ ਨੇ। ਮਹਾਰਾਜਾ ਦਲੀਪ ਸਿੰਘ ਨੂੰ ਤਾਂ ਇਹ ਕਹਿ ਕੇ ਲੈ ਕੇ ਗਏ ਸੀ ਨਾ ਨਵਾਲਗਾ, ਜਦੋਂ ਇਹ ਬਾਲਗ ਹੋ ਜੂ ਇਹਨੂੰ ਰਾਜ ਸੌਂਪ ਦਾਂਗੇ। ਬਾਕੀਆਂ ਨੂੰ ਵੀ ਸੌਂਪੇ ਸੀ, ਆਹ ਜੀਂਦ ਵਾਲਾ ਰਾਜਾ ਜੀ, ਪਟਿਆਲੇ ਵਾਲਾ ਰਾਜਾ ਜੀ, ਫਲਾਨਾ ਅਧੀਨ ਕਰਕੇ ਵੀ ਚੱਲੋ, ਰਾਜਸ਼ਾਹੀ ਤੇ ਇਹਨਾਂ ਦੀ ਰਹੀ ਤੇ ਸਾਡਾ ਵਾਰਸ ਖਤਮ ਕੀਤਾ। ਤੇ ਅਸੀਂ ਆਪਣਾ ਦੇਸ਼ ਨਹੀਂ ਮੰਗਿਆ। ਜੇ ਆਪਦਾ ਦੇਸ਼ ਮੰਗਦੇ ਤਾਂ ਫਿਰ ਉਹੀ ਏਕਤਾ ਮੁਸਲਮਾਨਾਂ ਦੀ ਜਾਂ ਹਿੰਦੂਆਂ ਦੀ। ਕੱਲ੍ਹ ਵਾਲੀ ਕਿਤਾਬ ਵੀ ਮੈਂ ਦੇਖੀ ਆ, ਉਹ ਕਹਿੰਦਾ ਪੰਜਾਬ ਦਾ ਹਿੰਦੂ ਬਾਕੀ ਹਿੰਦੂਆਂ ਵਰਗਾ ਨਹੀਂ। ਥੋੜਾ ਜਿਹਾ ਮੈਂ ਪੜ੍ਹਿਆ ਪਰ ਉਹਦੀ ਗੱਲ 'ਚ ਮੈਨੂੰ ਦਮ ਲੱਗਿਆ। ਅਸੀਂ ਕੀ ਕੀਤਾ ਵੀ ਯਾਰ ਸਾਡਾ ਕੀ ਬਣੂ? ਅਸੀਂ ਆਪਦਾ ਰਾਜ ਭੁੱਲ ਗਏ, ਉਹਦੀ ਗੱਲ ਭੁੱਲ ਗਏ। ਅਸੀਂ ਕਿਹਾ ਫਿਰ ਜੇ ਇਹ ਦੋ ਕੌਮ ਨੇ, ਖਾਲਸਾ ਪੰਥ ਕਹਿੰਦਾ ਫਿਰ ਤੀਜੀ ਕੌਮ ਅਸੀਂ ਆ। ਕਮਿਊਨਿਸਟ ਤੁਸੀਂ ਇਹ ਵੇਖੋ 1917 ਚ ਰਸ਼ੀਆ ਦਾ ਇਨਕਲਾਬ ਆਇਆ, ਉੱਥੇ ਕੌਮਾਂ ਨੂੰ ਆਪਾ ਨਿਰਣੇ ਦਾ ਹੱਕ ਦਿੱਤਾ, ਫੈਡਰਲ ਢਾਂਚਾ ਬਣਾਇਆ ਤੇ ਭਾਰਤ ਵਾਲੇ ਕਾਮਰੇਡ ਸੀ ਜਿਹੜੇ ਉਹ ਸਿੱਖ ਕੌਮ ਦਾ ਸਿਧਾਂਤ ਸਾਹਮਣੇ ਲੈ ਕੇ ਆ ਗਏ। ਹਾਂਜੀ ਤੀਜੀ ਕੌਮ ਬਣਦੀ ਹੈ, ਇਹਨਾਂ ਨੂੰ ਵੀ ਖਾਲਸਾ ਆਪਦਾ ਚਲੋ ਸਿੱਖ ਹੋਮਲੈਂਡ ਚਾਹੀਦੀ ਆ, ਜੋ ਮਰਜ਼ੀ। ਅਮਲੀ ਤੌਰ ਤੇ ਜਦੋਂ ਕਹਿੰਦੇ ਕਿੱਥੇ ਬਣਾਈਏ, ਕਿੱਥੇ ਬਣਾਈਏ? ਤਰਨ ਤਾਰਨ ਤੇ ਜਗਰਾਉਂ ਸ਼ਾਇਦ ਦੋ ਤਹਿਸੀਲਾਂ ਤੋਂ ਬਿਨਾਂ ਤੁਹਾਡੀ ਬਹੁਤ ਗਿਣਤੀ ਨਹੀਂ। ਤੇ ਹੈਰਾਨੀ ਦੀ ਗੱਲ ਇਹ ਆ ਵੀ ਸਭ ਤੋਂ ਪਹਿਲਾਂ ਸਿੱਖ ਲੀਡਰਸ਼ਿਪ ਨੇ ਪ੍ਰਵਾਨ ਕੀਤਾ ਕਿ ਪੰਜਾਬ ਵੰਡਿਆ ਜਾਵੇ। ਇਸ਼ਤਿਆਕ ਅਹਿਮਦ ਨੇ ਜਿਹੜਾ ਝੂਠ ਬੋਲਿਆ ਜਾ ਰਿਹਾ ਸੀ ਨਾ ਆਜ਼ਾਦੀ ਬਾਰੇ ਫਲਾਨਾ ਬਾਰੇ, ਉਹਨੇ ਸਾਫ਼ ਤੇ ਸਪਸ਼ਟ ਕਰਤਾ ਕਿ ਜਿਹੜੇ ਇੱਥੋਂ ਵਾਲੀਆਂ ਸਿਆਸੀ ਪਾਰਟੀਆਂ ਉਹਨਾਂ ਦੇ ਕੰਡੇ ਬੀਜੇ ਹੋਏ ਨੇ। ਅੰਗਰੇਜ਼ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਸੀ। ਫੇਰ ਕੀ ਹੋਇਆ? ਪੰਜਾਬੀ ਸੂਬੇ ਦੀ ਲੜਾਈ। ਸਾਰੇ ਮੁਲਕ 'ਚ ਜਿਵੇਂ ਸੂਬੇ ਬਣਾਏ, ਪੰਜਾਬ 'ਚ ਆ ਕੇ ਉਹ ਸਿਧਾਂਤ ਛੱਡਤਾ, ਉਹ ਪਮਾਨਾ ਛੱਡਤਾ। ਪੰਜਾਬੀ ਸੂਬਾ ਨਹੀਂ ਬਣਾਇਆ, ਪੰਜਾਬ ਵੰਡਿਆ। ਵੀਰ ਦਵਿੰਦਰ ਸਿੰਘ ਇੱਕ ਸਾਡੇ ਸੈਮੀਨਾਰ 'ਚ ਉਹਨਾਂ ਨੇ ਗੱਲ ਦੱਸੀ, ਜਦੋਂ ਪੰਜਾਬੀ ਸੂਬਾ ਬਣਾਉਣ ਦਾ ਐਲਾਨ ਕੀਤਾ ਸੀ, ਚੰਡੀਗੜ੍ਹ ਮੀਟਿੰਗ ਸਾਰੇ ਅਕਾਲੀਆਂ ਦੀ, ਕਹਿੰਦੇ ਐਂ ਬੈਠੇ ਸੀ ਜਿਵੇਂ 100 ਘੜਾ ਪਾਣੀ ਦਾ ਸਿਰ ਤੇ ਪੈ ਗਿਆ ਹੋਵੇ। ਵੀ ਉਹ ਆਪਾਂ ਮੰਗਿਆ ਕੀ? ਨਾ ਸਾਡੇ ਕੋਲੇ ਰਾਜਧਾਨੀ, ਨਾ ਸਾਡੇ ਕੋਲੇ ਪੰਜਾਬੀ ਬੋਲਦੇ ਇਲਾਕੇ। ਕਿਉਂਕਿ ਪਹਿਲਾਂ ਕਹਿੰਦੇ ਸੀ ਸਿੱਖਸਤਾਨ ਮੰਗਦੇ ਨੇ, ਸਿੱਖਸਤਾਨ ਮੰਗਦੇ ਨੇ, ਖਾਲਿਸਤਾਨ ਮੰਗਦੇ ਨੇ। ਜਦੋਂ ਇਹਨਾਂ ਨੇ ਪੰਜਾਬੀ ਬੋਲੀ ਵਾਲਾ ਪੈਂਤੜਾ ਲਿਆਂਦਾ, ਉਦੋਂ ਉਹਦੀ ਫੂਕ ਨਿਕਲ ਗਈ। ਜਿਹੜਾ ਨੈਰੇਟਿਵ ਦਿੱਲੀ ਬੁਣ ਰਹੀ ਸੀ, ਮਤਲਬ ਪੂਰੀ ਤਰ੍ਹਾਂ ਰੌਂ ਬਣ ਗਿਆ ਵੀ ਯਾਰੇ ਸਾਨੂੰ ਪ੍ਰਵਾਨ ਨਹੀਂ। ਕਹਿੰਦੇ ਅਮਰ ਸਿੰਘ ਦਸਾਂਝ ਅਕਾਲੀ ਪੱਤਰਕਾਰ ਦਾ ਐਡੀਟਰ ਉੱਠਿਆ, ਕਹਿੰਦਾ ਤੁਹਾਡੇ ਦਿਮਾਗ ਖਰਾਬ ਹੋ ਗਏ। ਉਹ ਕਮਲਿਓ ਸਿੱਖ ਬਹੁ ਗਿਣਤੀ ਵਾਲਾ ਸੂਬਾ ਬਣ ਗਿਆ ਜਿੱਥੇ ਸਰਕਾਰ ਇਹ ਅਕਾਲੀਆਂ ਦੀ ਬਣੂ। ਤੁਸੀਂ ਖੁਸ਼ੀਆਂ ਮਨਾਓ, ਜਿੰਨਾ ਮਿਲ ਗਿਆ ਇਹ ਤੇ ਕਰੋ ਮਾਣ, ਬਾਕੀ ਦਾ ਫੇਰ ਲੈ ਲਾਂਗੇ, ਲੜ ਲਾਂਗੇ। 1 ਲੱਖ ਤੇ ਕਹਿੰਦੇ ਮੀਟਿੰਗ ਦਾ ਰੌਂ ਬਦਲ ਗਿਆ। ਦਰਬਾਰ ਸਾਹਿਬ ਤੇ ਦੀਪਮਾਲਾ ਹੋ ਗਈ ਤੇ ਸਕੱਤਰੇਤ ਤੇ ਹੋ ਗਈ। ਮਤਲਬ ਉਦੋਂ ਬਾਅਦ ਉਹੀ ਗੱਲਾਂ ਨੇ ਜਿਹੜੀਆਂ ਪੰਜਾਬੀ ਬੋਲੇ ਇਲਾਕਿਆਂ ਦਾ ਕੀ ਬਣਿਆ ਜੀ। ਠੀਕ ਆ, ਉਹਨਾਂ ਨੇ ਸਿੱਖ ਬਹੁ ਗਿਣਤੀ ਵਾਲਾ ਸੂਬਾ ਸਬਕ ਦੇਣ ਲਈ ਬਣਾਇਆ ਸੀ, ਉਹਦੇ ਵਿੱਚੋਂ ਖਾਲਿਸਤਾਨ ਨਿਕਲ ਆਇਆ। ਇੱਕ ਦੂਜੇ ਪਾਸੇ ਗੱਲ ਜਾਂਦੀ ਹੈ ਨਾ ਜੀ। ਸੋ ਇਸ ਪੱਖੋਂ ਧਰਮ ਯੁੱਧ ਮੋਰਚਾ ਆਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਮੰਗਾਂ ਤੇ ਲੱਗਿਆ ਸੀ। ਪੁਰਅਮਨ ਤੇ ਸ਼ਾਂਤੀਪੂਰਵਕ ਸੰਘਰਸ਼ ਸੀ ਉਹ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇੱਕ ਹੋਰ ਐਂਗਲ ਤੋਂ ਆਏ ਸੀ। ਉਹ ਕਹਿੰਦੇ ਹੁਣ ਤੱਕ ਜਿਹੜੀ ਅਸਫਲਤਾ ਸਾਡੇ ਮੱਥੇ ਲੱਗੀ ਆ, ਇਹਦਾ ਕਾਰਨ ਇਹ ਆ ਅਸੀਂ ਆਪਣੇ ਮੂਲ ਨਾਲੋਂ ਟੁੱਟ ਗਏ, ਸਿੱਖੀ ਨਾਲੋਂ ਟੁੱਟ ਗਏ। ਜਦੋਂ ਤੱਕ ਅਸੀਂ ਉਹ 'ਚ ਪਰਪੱਕ ਨਹੀਂ ਹੁੰਦੇ, ਉਦੋਂ ਤੱਕ ਲੜਾਈਆਂ ਸਹੀ ਨਤੀਜੇ ਨਹੀਂ ਲਿਆਂਦੀਆਂ ਜਾ ਸਕਦੀਆਂ। ਉਹਨਾਂ ਦਾ ਚਲੋ ਪੰਗਾ ਹੋਰ ਗੱਲ ਤੇ ਪੈ ਗਿਆ, 2 ਬੰਦੇ ਫੜ ਲਏ, ਉਹਨਾਂ ਨੇ ਉੱਥੇ ਮੋਰਚਾ ਲਾਇਆ, ਕਪੂਰੀ ਮੋਰਚਾ ਲਾਇਆ, ਤਲਵੰਡੀ ਸਾਹਿਬ ਦਿੱਲੀ ਬੈਠੇ ਸੀ। ਧਰਮ ਯੁੱਧ ਮੋਰਚਾ ਅਕਾਲੀਆਂ ਦੀ ਲੀਡਰਸ਼ਿਪ ਹੇਠਾਂ ਲਾਇਆ ਗਿਆ, ਮੰਗਾਂ ਲਈ ਲਾਇਆ ਗਿਆ, ਜਿਹੜੇ ਆਨੰਦਪੁਰ ਦੇ ਮਤੇ ਦੇ ਆਧਾਰਿਤ ਸੀ, ਪੁਰਅਮਨ ਤਰੀਕੇ ਨਾਲ ਲਾਇਆ ਗਿਆ। ਸੰਤਾਂ ਦਾ ਇੱਕ ਹੋਰ ਐਂਗਲ ਸੀ, ਉਹ ਤੁਹਾਡੇ ਸਾਹਮਣੇ ਆ। ਸੋ ਇਸ ਹਾਲਤ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ, ਉਹ ਆਨੰਦਪੁਰ ਮਤੇ ਦੀ ਸੋਚ ਨੂੰ, ਉਸ ਲੜਾਈ ਨੂੰ ਖਤਮ ਕਰਨ ਲਈ ਹੋਇਆ।
ਜਿਹੜੀ ਲੱਖਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਜੇਲ੍ਹਾਂ 'ਚ ਗਏ, ਪੰਜਾਬ ਬੰਦ ਕੀਤਾ, ਆਹ ਕੀਤਾ, ਸ਼ਹੀਦ ਵੀ ਹੋਏ ਪਹਿਲਾਂ 84 ਤੋਂ ਪਹਿਲਾਂ। ਪਰ ਜਦੋਂ ਫੌਜੀ ਹਮਲਾ ਕੀਤਾ, ਸੰਤ ਜਰਨੈਲ ਸਿੰਘ ਤੇ ਉਹਦੇ ਜੁਝਾਰੂ ਸਿੰਘਾਂ ਨੇ ਹਥਿਆਰਬੰਦ ਟਾਕਰਾ ਕੀਤਾ, ਇੱਕ ਇਤਿਹਾਸ ਸਿਰਜਦਾ ਵੀ ਅਸੀਂ ਲੜਾਂਗੇ ਤੇ ਸ਼ਹਾਦਤਾਂ ਦੇ ਜਾਮ ਪੀਵਾਂਗੇ। ਉਹ ਇੱਕ ਪੱਖ ਆ ਸਾਰੀ ਲੜਾਈ ਦਾ, ਸਮੁੱਚਾ ਪੱਖ ਨਹੀਂ ਹੈ ਉਹ। ਤੇ ਉਸ ਤੋਂ ਬਾਅਦ ਫਿਰ ਕੁੱਕੀ ਗਿੱਲੋਰੀ ਨਿੱਤਰੇ ਮੈਦਾਨ 'ਚ, ਨਾ ਇਹਨਾਂ ਨੂੰ ਆਨੰਦਪੁਰ ਦੇ ਮਤੇ ਨਾਲ ਬਾਹਲਾ ਰੌਲਾ ਸੀ, ਨਾ ਕੋਈ ਖਾਲਿਸਤਾਨ ਨਾਲ ਰੌਲਾ ਸੀ। ਇਹਨਾਂ ਨੇ ਆਪੇ ਕਿਹਾ ਸੀ, ਸੁਨੇਹਾ ਦੇਣਾ ਸੀ ਦਿੱਲੀ ਨੂੰ ਤੇ ਆਰਮੀ ਨੂੰ, ਤੇ ਦਿੱਤਾ ਸੁਨੇਹਾ। ਮੁਲਕ ਦੀ ਪ੍ਰਧਾਨ ਮੰਤਰੀ ਨੂੰ ਫੁੰਡਣਾ, ਫੌਜ ਦੇ ਮੁਖੀ ਨੂੰ ਫੁੰਡਣਾ, ਭਾਰਤੀ ਸਟੇਟ ਦੇ ਇੱਕ ਵਾਰ ਕੰਨਾਂ ਨੂੰ ਹੱਥ ਲੱਗੇ ਸੀ ਵੀ ਆਹ ਹੋਇਆ ਕੀ ਹੈ, ਜਾ ਕਿੱਧਰ ਨੂੰ ਰਹੀ ਹੈ ਗੱਲ। ਪਰ ਰੌਲਾ ਉੱਥੇ ਫੇਰ ਆ ਗਿਆ। ਖਾਲਿਸਤਾਨ ਕਦੇ ਕਿਸੇ ਪੰਥ ਨੇ ਪ੍ਰਵਾਨ ਨਹੀਂ ਕੀਤਾ, ਡਰਦਾ ਕੋਈ ਬੋਲਦਾ ਨਹੀਂ। 26 ਜਨਵਰੀ ਦਾ ਜਿਹੜਾ ਸਰਬੱਤ ਖਾਲਸਾ ਟਕਸਾਲ ਦੀ ਅਗਵਾਈ 'ਚ ਹੋਇਆ, ਮੋਹਕਮ ਸਿੰਘ ਦੀ ਸਪੀਚ ਸੁਣੋ। ਸੋਹਣ ਸਿੰਘ ਹੋਰਾਂ ਨੇ ਜ਼ੋਰ ਲਾ ਲਿਆ ਖਾਲਿਸਤਾਨ ਦਾ ਐਲਾਨ ਕਰੋ। ਕਹਿੰਦੇ ਨਹੀਂ, ਆਨੰਦਪੁਰ ਦੇ ਮਤੇ ਦੀ ਲੜਾਈ ਆ ਜਿਹੜੀ ਸੰਤਾਂ ਦੀ ਜਾਰੀ ਰੱਖਾਂਗੇ। 5 ਮੈਂਬਰੀ ਕਮੇਟੀ ਆ ਜਿਹੜੀ ਜੋ ਮਤੇ ਪਾਸ ਕੀਤੇ ਨੇ ਉਹਦੀ ਨਿਗਰਾਨੀ ਕਰੂ। ਉਹ ਕੀ ਹੋਇਆ ਕਿ ਜਿਨ੍ਹਾਂ ਨੇ ਨਿਗਰਾਨੀ ਕਰਨੀ ਸੀ ਖਾਲਿਸਤਾਨ ਦਾ ਐਲਾਨ ਕਰਕੇ ਅੱਖਾਂ 'ਚ ਵੜ ਗਏ ਤੇ ਮੁੜ ਕੇ ਉਹਨਾਂ ਦੀ ਕਦੇ ਮੀਟਿੰਗ ਨਹੀਂ ਹੋਈ। ਦੂਜਾ ਮਤਾ ਪਾਸ ਹੋਇਆ, ਪੰਥ ਦਾ ਕਹਿ ਸਕਦੇ ਹਾਂ, ਜਿਹਨੂੰ ਕਹਿੰਦੇ ਆ ਆਪਾਂ ਅੰਮ੍ਰਿਤਸਰ ਐਲਾਨਨਾਮਾ। ਉਹ ਵੀ ਵੱਖਵਾਦੀ ਨਹੀਂ ਹੈ। ਫੈਡਰਲ ਢਾਂਚੇ ਲਈ ਆਨੰਦਪੁਰ ਦਾ ਮਤਾ, ਉਹ ਕਹਿੰਦੇ ਆਜ਼ਾਦ ਰਾਜਾਂ ਦਾ ਮਹਾਸੰਘ, ਸਵੈ ਇੱਛਾ ਨਾਲ ਸਾਡੀ ਏਕਤਾ। ਮੇਰੇ ਯਾਦ ਆ ਜਦੋਂ ਇਹ ਮਤਾ ਪਾਸ ਹੋਇਆ, ਉਦੋਂ ਮੈਂ ਟੌੜਾ ਸਾਹਿਬ ਨਾਲ ਸੀ। ਟੌੜਾ ਸਾਹਿਬ ਕਹਿੰਦੇ ਯਾਰ ਇਹਨਾਂ ਨੇ ਤੇ ਇਹਨੂੰ ਵੀ ਖਾਲਿਸਤਾਨ ਬਣਾਤਾ, ਕੀ ਆ ਤੁਹਾਡਾ ਕਾਮਰੇਡ ਪਿਛੋਕੜਾ, ਤੁਸੀਂ ਫੈਡਰਲਿਜ਼ਮ ਦੀਆਂ ਗੱਲਾਂ ਕਾਫੀ ਕਰਦੇ ਹੁੰਦੇ ਹੋ। ਚਲ ਮੈਂ ਦੱਸੀ ਵੀ ਆਖਿਆ। ਤੁਸੀਂ ਦੇਖਿਓ ਜਲੰਧਰ ਦੀ ਪ੍ਰੈਸ ਕਾਨਫਰੰਸ 'ਚ ਟੌੜਾ ਸਾਹਿਬ ਨੇ ਅੰਮ੍ਰਿਤਸਰ ਐਲਾਨਨਾਮੇ ਦੀ ਵਿਆਖਿਆ ਦਿੱਤੀ, ਸਭ ਦੇ ਮੂੰਹ ਬੰਦ ਕਰਾ ਦਿੱਤੇ। ਉਸ ਤੋਂ ਬਾਅਦ ਰਾਜੀਵ ਲੌਂਗੋਵਾਲ ਜਿਹੜਾ ਸਮਝੌਤਾ ਹੋਇਆ, ਕਿਉਂਕਿ ਉਹ ਲੜਾਈ ਆਨੰਦਪੁਰ ਦੇ ਮਤੇ ਸੀ, ਉਹਦੇ ਆਧਾਰ 'ਤੇ ਸਮਝੌਤਾ ਹੋਇਆ, ਉਹ ਕਿੱਡਾ ਗੜਬੜ ਹੋ ਗਿਆ, ਗਲਤ ਹੋ ਗਈ, ਉਹ ਵੱਖਰੀ ਗੱਲ ਆ। ਖਾੜਕੂ ਸੰਘਰਸ਼ ਦਾ ਨਿਸ਼ਾਨੀ ਨਹੀਂ ਸੀ। ਇਹ ਸਮੇਟ ਕੇ ਕਿਹਦੇ ਬਾਰੇ ਕੀ ਗੱਲ ਹੋਵੇ, ਖਾਲਸਤਾਨ ਦਾ ਐਲਾਨ ਕਰਤਾ, ਉਹਨੂੰ ਕੈਰੀ ਕਰਨ ਵਾਲਾ ਕੋਈ ਨਹੀਂ ਸੀ। ਤੇ ਉਹ ਚੋਂ ਨਿਕਲੀ ਫਿਰ 97 ਦੀ ਸਰਕਾਰ। ਮੈਂ ਕਈ ਵਾਰ ਸੋਚਦਾ ਹੁੰਦਾ, ਬੜੀ ਗੱਲਾਂ 'ਚ ਆ ਰਿਹਾ ਰੀਕਨਸੀਲੇਸ਼ਨ ਕਮਿਸ਼ਨ ਬਣਨਾ ਚਾਹੀਦਾ ਜੀ ਅਫਰੀਕਾ ਵਾਂਗੂ। ਕਿਵੇਂ ਬਣ ਜੂ? ਅਫਰੀਕਾ 'ਚ ਪੀੜਤ ਧਿਰ ਜਿੱਤੀ ਸੀ, ਹਕੂਮਤ ਸੀ ਉਹਨਾਂ ਦੀ, ਤਾਂ ਉਹਨਾਂ ਨੇ ਕਿਹਾ ਸੀ ਵੀ ਆਓ ਸਾਰੇ ਆਪਦੇ ਗੁਨਾਹ ਕਬੂਲੋ, ਅਸੀਂ ਬਦਲਾ ਲੈਣ ਵਾਲੀ ਭਾਵਨਾ ਨਹੀਂ ਕਰਾਂਗੇ। ਸੋ ਇੱਥੇ ਤਾਂ ਜਾਂਚ ਕਮਿਸ਼ਨ ਬਣ ਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਸੀ, ਜਿਹੜੀ ਬਾਦਲ ਸਾਹਿਬ ਨੇ ਐਲਾਨਨਾਮੇ 'ਚ, ਉਹ ਮੈਨੀਫੈਸਟੋ 'ਚ ਲਿਖੀ। ਜਦੋਂ ਉਹ ਲਿਖੀ, ਟੌੜਾ ਸਾਹਿਬ ਨੇ ਮੈਨੂੰ ਦੱਸਿਆ, ਮੈਨੂੰ ਸਾਰਿਆਂ ਨੂੰ ਪਤਾ, PAP ਜਲੰਧਰ ਮੀਟਿੰਗ ਹੋਈ, ਬਾਦਲ ਸਾਹਿਬ, IB ਰਾਹ ਤੇ ਇੱਕ ਸਾਡਾ ਸੰਪਾਦਕ। ਉਹ ਕਹਿੰਦੇ ਇਹ ਜਿਹੜਾ ਭੂਤ ਨਾ ਬੋਤਲ 'ਚ ਬੰਦ ਕੀਤਾ, ਇਹ ਤੁਹਾਡੀ ਜਾਂਚ ਨਾਲੋਂ ਬਾਹਰ ਨਿਕਲੂ, ਤੁਹਾਡੀਆਂ ਚੋਣਾਂ ਤਾਂ ਹੋ ਰਹੀਆਂ ਨੇ, ਇਹ ਰਾਹ ਪਾਓਗੇ ਤੁਸੀਂ, ਕੰਮ ਨਹੀਂ ਚੱਲਣਾ। ਕੋਈ ਨਹੀਂ ਜੀ, ਛੱਡੋ ਜੀ, ਕਹਿਣਾ ਤਾਂ ਪੈਂਦੀ ਆ ਜੀ। ਸ਼ਰੇਆਮ ਫਿਰ ਵਿਧਾਨ ਸਭਾ 'ਚ ਦੇਖੋ, ਵਿਧਾਨ ਸਭਾ 'ਚ ਕਾਮਰੇਡ MLA ਨੇ ਸਵਾਲ ਕੀਤਾ ਹਰਦੇਵ ਅਰਸ਼ੀ ਨੇ ਵੀ ਉਹਦਾ ਕੀ ਬਣਿਆ ਜੀ। ਜਵਾਬ ਕੀ ਸੀ? ਛੱਡੋ ਜੀ, ਬੀਤੇ ਤੇ ਪਾਓ ਮਿੱਟੀ, ਦੱਬੇ ਮੁਰਦੇ ਖੇਡ ਕੇ ਕੀ ਨਿਕਲੂ। ਸੋ ਇਹ ਗੱਲਾਂ ਨੇ ਜਿਹੜੀਆਂ, ਸਵਾਲ ਇਹ ਆ, ਹੁਣ ਪੰਜਾਬ ਨੂੰ ਇੱਕ ਵਰਤਾਂਤ ਦੀ ਲੋੜ ਆ ਅੱਜ ਦੀ ਹਾਲਤ ਦੇ ਅਨੁਸਾਰ। 32 ਸਾਲ ਹੋ ਗਏ, 7-8 ਬੰਦੇ ਨੇ, ਉਹ ਕਹਾਣੀਆਂ ਉਹੀ ਪਾਈ ਜਾਂਦੇ ਨੇ, ਉਧਰੋਂ ਫਾਇਰ ਹੋਇਆ ਸੀ, ਉਧਰੋਂ ਆਏ ਫਾਇਰ ਹੋਇਆ ਸੀ, ਉਧਰੋਂ ਆਏ ਫਾਇਰ ਹੋਇਆ ਸੀ, ਉਧਰੋਂ ਆਏ ਫਾਇਰ ਹੋਇਆ ਸੀ। ਉਹ ਵਰਤਾਂਤ ਕਿੱਥੇ ਗਿਆ? ਉਹ ਨਵਾਂ ਵਰਤਾਂਤ ਕਿੱਥੇ ਆ? ਸੋ ਇਹ ਆ ਪਿਛੋਕੜ। ਭਵਿੱਖ ਬਾਰੇ ਹਮੀਰ ਸਿੰਘ ਨੇ ਬੜੇ ਵਿਸਥਾਰ 'ਚ ਗੱਲ ਕੀਤੀ ਆ, ਉਹ ਮੈਨੂੰ ਕਰਨ ਦੀ ਲੋੜ ਨਹੀਂ, ਬਿਲਕੁਲ ਦੁਰਸਤ ਗੱਲ ਆ। ਵੱਡੀ ਗਲਤੀ ਜਿਹੜੀ ਅਸੀਂ ਫੇਰ ਪਿਛਲੇ ਦਿਨਾਂ 'ਚ ਕੀਤੀ ਆ ਨਾ, ਹੁਕਮਨਾਮੇ ਵਾਲੀ। ਹੁਕਮਨਾਮਾ ਨਿਰੰਕਾਰੀ ਮੁਖੀ ਦੇ ਖਿਲਾਫ ਜਾਰੀ ਹੋਣਾ ਚਾਹੀਦਾ ਸੀ, ਸੰਪਰਦਾ ਖਿਲਾਫ ਨਹੀਂ ਜਾਰੀ ਹੋਣਾ ਚਾਹੀਦਾ ਸੀ, ਜਿਹਦੇ ਕੀ ਸਿੱਟੇ ਨਿਕਲੇ
ਅਸੀਂ ਸਰਸੇ ਵਾਲੇ ਸਾਹਿਬ ਦਾ ਮਾਮਲਾ ਸਾਨੂੰ ਮੁੜ ਕੇ ਸੋਚਣਾ ਚਾਹੀਦਾ ਨਾ। ਸਿੱਧੂ ਸਾਹਿਬ ਦੀ ਕਿਤਾਬ ਆ ਜਿਹੜੀ, ਉਹ ਅੰਦਰਲੀਆਂ ਕਈ ਗੱਲਾਂ ਤੇ ਚਾਨਣਾ ਪਾਉਂਦੀ ਆ ਵੀ ਸਰਕਾਰ ਨੇ ਕਿਵੇਂ ਟਿਲਟ ਕੀਤਾ ਸਾਡੇ ਸੰਘਰਸ਼ ਨੂੰ। ਸਾਨੂੰ ਦੇਖਣ ਦੀ ਇਹ ਲੋੜ ਆ ਵੀ ਕੋਈ ਸਾਡੀਆਂ ਗਲਤੀਆਂ ਉਹਦਾ ਹਿੱਸਾ ਤਾਂ ਨਹੀਂ ਬਣ ਗਈਆਂ, ਪਛਤਾਵੇ ਦੀ ਨਹੀਂ ਲੋੜ। ਆਪਨੜੇ ਗਿਰਵਾਨ ਮੇ ਸਿਰ ਨੀਵਾ ਕਰ ਦੇਖ, ਇਸ ਪੱਖੋਂ ਦੇਖਣ ਦੀ ਲੋੜ ਆ। ਭਿੰਡਰਾਂ ਵਾਲਾ ਕੋਈ ਕਾਂਗਰਸ ਦਾ ਪੈਦਾਵਾਰ ਨਹੀਂ ਸੀ, ਕੋਰਾ ਝੂਠ ਹੈ ਇਹ। ਜਦੋਂ ਤੱਕ ਸੰਤ ਭਿੰਡਰਾਂ ਵਾਲੇ ਦੀ ਲੜਾਈ ਧਰਮ ਖਾਤਰ ਸੀ, ਉਹਨਾਂ ਦਾ ਨਿਸ਼ਾਨਾ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਸੀ, ਤੇ ਕਾਂਗਰਸੀ ਕਹਿੰਦੇ ਜੀ ਸੰਤ ਜੀ ਬਿਲਕੁਲ ਠੀਕ ਨੇ ਜੀ, ਸੰਤ ਜੀ ਠੀਕ ਕਹਿ ਰਹੇ ਨੇ ਜੀ, ਕਿਉਂਕਿ ਅਸਲ ਵਿਰੋਧੀ ਉਹਨਾਂ ਦੇ ਉਦੋਂ ਅਕਾਲੀ ਸੀ। ਸੋ ਇਹ ਗੱਲਾਂ ਨੂੰ ਸਹੀ ਪ੍ਰਸੰਗ 'ਚ ਦੇਖਣ ਦੀ ਲੋੜ ਆ। ਹਿੰਦੂਆਂ ਦੇ ਕਤਲ ਨੇ ਜਿਹੜੇ ਨਾ, ਏਜੰਸੀਆਂ ਦੇ ਖਾਤੇ ਪਾ ਕੇ ਨਹੀਂ ਸਰਨਾ। ਢਿੱਲਵਾਂ ਕਾਂਡ ਕਿਵੇਂ ਹੋਇਆ, ਹੁਣ ਤਾਂ ਸੱਚਾਈ ਸਾਹਮਣੇ ਆ ਨਾ। ਕਿਤੇ ਨਾ ਕਿਤੇ ਗੱਲ ਪਈ ਸੀ। ਜੇ ਸੰਤਾਂ ਨੇ ਕਿਹਾ ਜੇ ਉਹ ਬੀਬੀ ਨਾ ਛੱਡੀ 5 ਵਜੇ ਤੱਕ 5000 ਵੱਢਾਂਗੇ, ਮੁੜ ਕੇ ਉਹ ਸੰਭਾਲ ਲਈ ਗੱਲ, ਪਰ ਕਿਤੇ ਤਾਂ ਪਈ ਸੀ ਨਾ ਉਹ ਰੂਟ। ਇਹ ਤਾਂ ਮੈਂ ਸੁਣਦਾ ਰਿਹਾ ਨਾ ਵੀ ਜਦੋਂ ਹਿੰਦੂ ਮਾਰੇ ਜਾਂਦੇ ਨੇ ਨਾ, ਉਦੋਂ ਦਿੱਲੀ ਚੀਕਦੀ ਆ। ਉਹਨਾਂ ਨੂੰ ਇਹ ਨਹੀਂ ਪਤਾ ਵੀ ਦਿੱਲੀ ਖੁਸ਼ੀ ਮਨਾਉਂਦੀ ਆ ਵੀ ਆ ਗਏ ਸਹੀ ਰਾਹ ਤੇ। ਇਸੇ ਰਾਹ ਤੇ ਤਾਂ ਅਸੀਂ ਤੁਹਾਨੂੰ ਲਿਆਉਣਾ ਚਾਹੁੰਦੇ ਆ। ਸੋ ਇਹ ਜਿਹੜਾ ਭਾਰਤੀ ਰਾਸ਼ਟਰਵਾਦ ਹੈ, ਇਹ ਬੱਚੇ ਖਾਣੀ ਸੱਪਣੀ ਆ, ਇਹਦਾ ਕੋਈ ਆਧਾਰ ਨਹੀਂ। ਇਹਨਾਂ ਨੇ ਸਿੱਖਿਆ ਸਾਤੋਂ ਖੋਹ ਲਈ, ਅਨੇਕਤਾ 'ਚ ਏਕਤਾ ਨੂੰ ਏਕਤਾ 'ਚ ਅਨੇਕਤਾ ਕਰਤਾ। ਪੰਜਾਬ ਪੰਜਾਬੀਆਂ ਦਾ, ਬੰਗਾਲ ਬੰਗਾਲੀਆਂ ਦੇ, ਕਹਿੰਦੇ ਭਾਰਤ ਆ ਜੀ ਸਾਡਾ। ਭਾਰਤ ਦੀ ਨਾ ਬੋਲੀ ਸਾਂਝੀ, ਨਾ ਧਰਮ ਸਾਂਝਾ, ਨਾ ਇਤਿਹਾਸ ਸਾਂਝਾ, ਨਾ ਕੋਈ ਹੋਰ ਸਾਂਝਾ। ਅਸੀਂ ਕਮਿਊਨਿਸਟ ਤੇ ਸਿੱਖ ਬ੍ਰਾਹਮਣਵਾਦੀ ਸੋਚ ਨੇ ਡੰਗ ਲਏ, ਕਬਜ਼ਾ ਪਾ ਲਿਆ। ਦੋਹੇ ਝਾਟਮ ਝਿੱਟੀ ਹੋਈ ਜਾਂਦੇ ਨੇ ਤੇ ਬ੍ਰਾਹਮਣਵਾਦੀ ਸੋਚ ਹੱਸੀ ਜਾਂਦੀ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਆ, ਠੀਕ ਆ ਕਿਸਾਨ ਅੰਦੋਲਨ ਨੇ ਇੱਕ ਇਤਿਹਾਸ ਸਿਰਜਿਆ, ਨਾ ਤਾਂ ਉਹ ਕਿਸਾਨ ਅੰਦੋਲਨ ਸਮਝ ਰਿਹਾ ਵੀ ਅਸੀਂ ਕੀ ਇਤਿਹਾਸ ਸਿਰਜਤਾ। ਪੁਰਅਮਨ ਸ਼ਾਂਤੀ ਜੇ ਵੋ ਇਮਕਾ ਤਿਮਕਾ ਤੇ ਫੈਡਰਲ ਹੱਕ ਦੀ ਗੱਲ ਵੀ ਤੁਸੀਂ ਕਾਨੂੰਨ ਨਹੀਂ ਬਣਾ ਸਕਦੇ। ਪਾਰਟੀਆਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ, ਪਰ ਸਮੇਤ ਅਕਾਲੀ ਦਲ, ਕੇਜਰੀਵਾਲ ਤਾਂ ਚਲੋ ਹੈ ਹੀ ਉਹਨਾਂ ਦਾ, ਕਿਸੇ ਨੇ ਨਹੀਂ ਕਿਹਾ ਵੀ ਤੁਹਾਨੂੰ ਇਹ ਬਣਾਉਣ ਦਾ ਹੱਕ ਨਹੀਂ। ਜਦੋਂ ਭਗਵੰਤ ਮਾਨ ਦੀ ਮੀਟਿੰਗ ਹੋਈ ਹੈ ਨਾ ਗਿਆਨ ਤਬਾਦਲੇ ਦੀ, ਕੇਜਰੀਵਾਲ ਦੀ ਇੱਕ ਲਾਈਨ ਯਾਦ ਰੱਖੋ, ਹੁਣ ਤੱਕ ਅਸੀਂ ਸੂਬਿਆਂ ਵਜੋਂ ਸੋਚਦੇ ਸੀ, ਹੁਣ ਸਾਨੂੰ ਦੇਸ਼ ਵਜੋਂ ਸੋਚਣਾ ਚਾਹੀਦਾ। ਸੋ ਟਾਈਮ ਆ ਜਿਹੜਾ ਘੱਟ ਆ, ਬਿਲਕੁਲ ਘੱਟ ਆ। ਜਿੰਨਾ ਸਮਾਂ ਮੈਨੂੰ ਦਿੱਤਾ ਬਹੁਤ ਬਹੁਤ ਧੰਨਵਾਦ। ਗੰਭੀਰਤਾ ਨਾਲ ਸੋਚਣ ਦੀ ਲੋੜ ਆ, ਸੰਵਾਦ ਦੀ ਲੋੜ ਆ। ਹਮੇਸ਼ਾ ਜਿਹੜਾ ਅਕਲ ਨੂੰ ਹੌਲਾ ਬੰਦਾ ਉਹ ਫਤਵੇਬਾਜ਼ ਹੁੰਦਾ, ਉਹ ਉਪਦੇਸ਼ਕ ਹੁੰਦਾ, ਉਹ ਜੋਤਸ਼ੀ ਹੁੰਦਾ। ਜਿਹੜਾ ਗੁਰਮੁਖ ਆ ਅਕਲ ਵਾਲਾ, ਉਹ ਸੰਵਾਦ ਰਚਾਉਂਦਾ। ਸੰਵਾਦ ਦੀ ਲੋੜ ਅੱਜ ਸਾਨੂੰ, ਸਾਡੇ ਵਿੱਚ ਵੀ ਤੇ ਬਾਹਰਲਿਆਂ ਨਾਲ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਸ ਸਪੀਕਰ ਦੇ ਦੋ ਹੁੰਦੇ ਨੇ, ਇੱਕ ਤਾਂ ਇਹ ਕਹੇ ਜਿੰਨਾ ਮਰਜ਼ੀ ਵਕਤ ਲਾ ਲਓ, ਤੇ ਦੂਸਰਾ ਹੁੰਦਾ ਕਿ ਛੇਤੀ ਕਰੋ ਅੱਗੇ ਜਾਣਾ। ਮੈਂ ਇਹ ਕਹਿਣਾ ਵੀ ਅਸੀਂ ਪੁਰਾਣੀਆਂ ਗੱਲਾਂ ਕਰਦੇ ਕਰਦੇ ਇੱਥੇ ਤੱਕ ਪਹੁੰਚ ਕੇ ਅੱਜ ਕੀ ਹੋ ਰਿਹਾ ਹੈ ਉਹ ਸਾਨੂੰ ਦੇਖੀਏ। ਸੰਨ 84 ਜਿਹੜਾ ਅਟੈਕ ਹੋਇਆ, ਉਸ ਸਰਕਾਰ ਨੇ ਅਟੈਕ ਕੀਤਾ, ਸੈਂਟਰ ਗੌਰਮੈਂਟ ਨੇ। ਅੱਜ ਉੱਥੇ ਭਗਵਾਂ ਝੰਡਾ ਲੱਗ ਗਿਆ। ਇਹਦੇ ਵਿੱਚ ਕੀ ਕੁਛ ਹੋਇਆ, ਇਸ ਚੀਜ਼ ਨੂੰ ਅਸੀਂ ਕਿਉਂ ਨਹੀਂ ਵਿਚਾਰਦੇ ਕਿ ਸਰਕਾਰ ਨੇ ਤਾਂ ਇਹ ਕਾਂਗਰਸ ਕੀ ਤਾਂ ਕਾਂਗਰਸ ਦੀ ਸਰਕਾਰ ਸੀ, ਤੇ ਹੁਣ ਦੀ ਜਿਹੜੀ ਸਰਕਾਰ ਹੈ ਉਹਦੇ ਵਿੱਚ ਤਾਂ ਅਕਾਲੀ ਵੀ ਹੈਗੀ, ਤੇ ਹੁਣ ਉੱਥੇ ਭਗਵਾ ਝੰਡਾ ਲੱਗ ਗਿਆ ਹਰਿਮੰਦਰ ਸਾਹਿਬ 'ਚ। ਉਸ ਬਾਰੇ ਅਸੀਂ ਕੋਈ ਨਹੀਂ ਸੋਚਦੇ। ਦੂਸਰਾ ਇਹ ਕਿ ਜੋ ਕੁਛ ਉਦੋਂ ਹੋਇਆ, ਉਸ ਵੇਲੇ ਜਿਹੜੇ ਸਾਡੇ ਸਿੱਖ ਲੀਡਰ ਸਨ, ਕਟਿੰਗ ਅਕ੍ਰਾਸ ਦੀ ਪੋਲੀਟੀਕਲ ਲਾਈਨ, ਦਰਬਾਰਾ ਸਿੰਘ, ਜ਼ੈਲ ਸਿੰਘ, ਬੂਟਾ ਸਿੰਘ, ਬਾਦਲ, ਟੌੜਾ ਤੇ ਆਪਣੇ ਬਰਨਾਲਾ, ਇਹ ਜਿਹੜੇ ਸੀ ਇਹਨਾਂ ਦਾ ਰੋਲ ਕੀ ਰਿਹਾ, ਕਿੱਥੇ ਸੀ? ਇਹ ਜਿਹੜੇ ਮੁਹਾਫਜ਼ ਸੀਗੇ ਉੱਥੋਂ ਦੇ SGPC ਦੇ, ਹਰਿਮੰਦਰ ਸਾਹਿਬ ਦੇ, ਕਿਸੇ ਨੂੰ ਝੀਟ ਆਈ, ਇਹ ਸਾਰਾ ਕੁਛ ਇਹ ਸਾਡੇ ਆਪਣੀ ਜ਼ਿੰਦਗੀ ਦੇ ਰਸੀਨੀ ਵਿਚਾਰਾਂਗੇ ਤੇ ਅੱਗੇ ਨੂੰ ਸਾਨੂੰ ਰਸਤਾ ਨਹੀਂ ਲੱਭਣਾ। ਤੇ ਇੱਥੇ ਆਉਂਦੇ ਆ ਆਪਾਂ ਪੁਰਾਣੀਆਂ ਗੱਲਾਂ ਕਰਦੇ ਆ, ਉਸ ਵੇਲੇ ਸਰਕਾਰ ਨੂੰ ਗਾਲਾਂ ਕੱਢਦੀਆਂ,
ਉਹ ਕਰਦਾ ਆਪਣਾ ਉਬਾਲ ਕੱਢਦੇ ਹਫ਼ਤਾ ਦਾ ਹੁੰਦਾ ਇਹ, ਉਸ ਤੋਂ ਬਾਅਦ ਸਭ ਕੁਝ ਚੁੱਪ ਹੋ ਜਾਂਦਾ ਹੈ। ਇਹ ਜਿਹੜੀਆਂ ਚੀਜ਼ਾਂ ਨੇ ਹੁਣ ਵਿੱਚੋਂ ਰੈਫਰੈਂਸ ਆਈ ਸੀ ਕਿ ਸ਼ਾਇਦ ਜਿਹੜਾ ਲਫ਼ਜ਼ ਵਰਤਿਆ ਗਿਆ ਸਿੱਖਾਂ ਨੂੰ ਸਬਕ ਸਿਖਾਉਣ ਦਾ, ਉਹ ਫਿਰ ਚਲਿਆ ਜਾਂਦਾ ਹੈ ਐਮਰਜੈਂਸੀ। ਉਸ ਵੇਲੇ ਦੀ ਅਗਰ ਤੁਸੀਂ ਥੋੜ੍ਹੀ ਜਿਹੀ ਦੇਖੀਏ, ਗੁਸਤਾਖੀ ਬਾਤ ਟਾਈਮ ਥੋੜ੍ਹਾ ਜਿਹਾ ਨਹੀਂ, ਜ਼ਿਆਦਾ ਨਹੀਂ ਮੈਂ ਲਾਉਂਗਾ, ਜਿਹੜੀਆਂ ਪ੍ਰੀਐਂਟਿਵ ਅਰੈਸਟ ਹੋਈਆਂ ਉਸ ਦੇ ਵਿੱਚ ਕੋਈ ਸਿੱਖ ਲੀਡਰ ਅਰੈਸਟ ਨਹੀਂ ਹੋਇਆ। ਇਹ NCERT ਦੀ ਰਿਕਾਰਡ ਦੀ ਰਿਪੋਰਟ ਜਿਹੜੀਆਂ 75 'ਚ ਹੋਈਆਂ, ਉਹ ਜਿਹੜੀਆਂ ਹੋਈਆਂ ਉਹ ਨਹੀਂ ਹੋਈਆਂ। ਫਿਰ ਉਸ ਦਿਨ ਅਰੈਸਟ ਹੋ ਗਈ। ਉਸ ਤੋਂ ਬਾਅਦ ਹੀ ਜਿਹਨੂੰ ਕਹਿੰਦੇ ਨੇ ਚੈਨਲ ਖੁੱਲ੍ਹਾ ਰੱਖਿਆ ਗੱਲਬਾਤ ਕਰਨ ਦਾ। ਉਸ ਗੱਲਬਾਤ ਦੇ ਵਿੱਚ ਕੌਣ ਅੜਿੱਕਾ ਬਣਿਆ, ਸਾਨੂੰ ਇਹ ਵੀ ਵਿਚਾਰਨਾ ਚਾਹੀਦਾ। ਆਖਰ ਗੱਲਾਂ ਤਾਂ ਬੈਠ ਕੇ ਮੇਜ਼ 'ਤੇ ਹੀ ਹੁੰਦੀਆਂ ਨੇ, ਚਾਹੇ ਕਿੰਨੀ ਵੱਡੀ ਲੜਾਈ ਹੋਵੇ, ਉਹ ਅਲਟੀਮੇਟਲੀ ਸਾਨੂੰ ਬੈਠ ਕੇ ਹੀ ਸਾਨੂੰ ਸਮਝਾਇਆ ਜਾ ਸਕਦਾ। ਉਹਦੇ ਵਿੱਚ ਇਹ ਜਿਹੜਾ ਵੱਡਾ ਫੈਕਟਰ ਹੈ, ਉਸ ਵੇਲੇ ਕੌਣ ਸੀ ਜਿਸ ਨੇ ਉਹ ਜਿਹੜਾ ਇਨਵੀਟੇਸ਼ਨ ਆਇਆ ਜਾਂ ਜੋ ਫੀਲਰ ਆਏ, ਮੈਨੂੰ ਉਹਨਾਂ ਦਾ ਪਤਾ, ਮੈਂ ਉਸ ਵੇਲੇ ਵਿੱਚ ਸੇਨਾ ਦੇ, ਕਿ ਉਸ ਨੂੰ ਸਿਰੇ ਕਿਉਂ ਨਹੀਂ ਚੜ੍ਹਨ ਦਿੱਤਾ, ਗੱਲਬਾਤ ਕਿਉਂ ਨਹੀਂ ਹੋਈ। ਉਸ ਵੇਲੇ ਇਹ ਸੀ ਕਿ ਜਿਹੜਾ ਪੰਜਾਬ ਦਾ ਹਰਿਆਣੇ ਦਾ ਬਾਰਡਰ ਹੈ, ਇਹ ਸ਼ਿਫਟ ਹੋ ਕੇ ਸਮਵੇਅਰ ਬਿਟਵੀਨ ਅੰਬਾਲਾ ਕਰਨਾਲ ਉੱਥੇ ਚਲਾ ਜਾਏ। ਇਹੋ ਜਿਹੀਆਂ ਚੀਜ਼ਾਂ ਕਈ ਚੀਜ਼ਾਂ ਨੇ ਜਿਹਨੂੰ ਕਹਿੰਦੇ ਨੇ ਫੀਲਰ ਉਸ ਵੇਲੇ ਆ ਗਏ। ਇਹ ਸਾਰੀਆਂ ਚੀਜ਼ਾਂ ਵੀ ਜਿਹੜੇ ਸਾਡੇ ਵਿਦਵਾਨ ਇਸ ਪਾਸੇ ਕਰਦੇ ਨੇ, ਸਾਨੂੰ ਉਹ ਵਿਚਾਰਨੀ ਚਾਹੀਦੀਆਂ, ਫਿਰ ਉਹ ਨਹੀਂ ਹੋ ਰਹੀਆਂ। ਔਰ ਦੂਸਰਾ ਇੱਕ ਜਿਹੜਾ ਹੈ ਉਹ ਫੈਕਟਰ ਮੇਰੇ ਦਿਮਾਗ 'ਚ ਹੈ ਕਿ ਇਸ ਦੇ ਵਿੱਚ ਅੜਿੱਕਾ ਬਣਿਆ ਸ਼ਬੇਗ ਸਿੰਘ ਦਾ, ਮਤਲਬ ਇੱਕ ਅੜਿੱਕਾ ਸ਼ਬੇਗ ਸਿੰਘ ਦਾ ਡਿਸਮਿਸ ਹੋਣਾ, ਉਹਨੂੰ ਬੇਇੱਜ਼ਤ ਕਰਕੇ ਡਿਸਮਿਸ ਕੀਤਾ, ਔਰ ਉਹ ਹੀ ਵਾਂਟਡ ਟੂ ਡਾਈ ਦ ਸੋਲਜਰਸ ਡੈਥ। ਉਸ ਨੇ ਗੱਲ ਸਿਰੇ ਰਗੜ ਲੱਗੀ, ਫਿਰ ਬਾਬਿਆਂ ਨੂੰ ਚੱਕ ਦੇਣਾ, ਲਓ ਜੀ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਇਹ ਜਿਹੜਾ ਫੈਕਟਰ ਹੈ, ਅਸੀਂ ਕਦੇ ਕਿਸੇ ਨੇ ਨਹੀਂ ਕੀਤਾ। ਇਹਨਾਂ ਨੂੰ ਦੇਖੀਏ, ਉਹਨਾਂ ਲੀਡਰਾਂ ਦਾ ਵਿਚਾਰ ਕਰੋ, ਉਹਨਾਂ ਦਾ ਰੋਲ ਕੀ ਰਿਹਾ, ਅਤੇ ਫਿਰ ਆਪਾਂ ਕੋਈ ਅੱਗੇ ਕਰੋ। ਜੋ ਹੁਣ ਹੋ ਰਿਹਾ ਉਹ ਤੁਹਾਡੇ ਹੁਣ ਸਿੱਧਾ ਤੁਹਾਡੇ ਧਰਮ ਦੇ ਉੱਪਰ ਅਟੈਕ ਹੈ। ਅੱਗੇ ਸਿਆਸਤ ਦਾ ਅਟੈਕ ਸੀ, ਹੁਣ ਧਰਮ ਦਾ ਅਟੈਕ ਹੈ। ਇਸ ਨੂੰ ਤੁਸੀਂ ਆਪਾਂ ਕਿਸ ਤਰੀਕੇ ਨਾਲ ਬਚਾਉਣਾ ਹੈ, ਉਸ 'ਤੇ ਵੀ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ। ਕਿ ਬਹੁਤ ਥੋੜ੍ਹੇ ਟਾਈਮ 'ਚ ਸਭ ਕੁਛ ਕਹਾਂ। ਪਹਿਲਾਂ ਤਾਂ ਛੋਟਾ ਜਿਹਾ ਕਿ ਜਿਹੜੇ ਕੁਕੀ ਗਿੱਲ ਸਾਹਿਬ ਨੇ ਕਿਹਾ ਕਿ ਰਾਈਟ ਨਹੀਂ ਸੀ, ਮੈਂ ਵੀ ਸਹਿਮਤ ਹਾਂ। ਮੈਂ ਕਿਤਾਬ 'ਚ ਲਿਖਿਆ ਵੀ ਹੈ ਕਿ ਇਟ ਵਾਜ਼ ਪ੍ਰੋਗਰਾਮ ਆਰਗੇਨਾਈਜ਼ਡ ਮੈਸੇਕਰ ਹੁੰਦਾ ਹੈ। ਇਟ ਵਾਜ਼ ਆਰਗੇਨਾਈਜ਼ਡ, ਪ੍ਰੀਮੈਡੀਟੇਟਡ ਐਂਡ ਪਲੈਨਡ, ਦੇयर ਇਜ਼ ਨੋ ਡਿਫਰੈਂਸ ਐਟ ਆਲ। ਐਂਡ ਸੈਕੰਡਲੀ ਉਹ ਕਹਿ ਰਹੇ ਨੇ ਕਿ ਮੈਨੂੰ ਪ੍ਰੋਟੈਸਟ ਕਰਨਾ ਚਾਹੀਦਾ ਸੀ ਓਪਨਲੀ, ਆਪਣਾ ਪ੍ਰੋਟੈਸਟ ਹੁੰਦਾ। ਮੈਂ ਉੱਥੇ ਜਦੋਂ ਮਿਸਿਸ ਗਾਂਧੀ ਮਰ ਗਈ, ਉਦੋਂ ਬਾਅਦ ਇੱਕ ਡਿਸੀਜਨ ਹੋ ਗਿਆ ਕਿ ਕੋਈ ਸਿੱਖ ਉਹ ਆਰਗੇਨਾਈਜੇਸ਼ਨ ਦਾ ਵੈਸਟ ਯੂਰਪ ਅਤੇ ਨਾਰਥ ਅਮਰੀਕਾ 'ਚ ਨਹੀਂ ਜਾਏਗਾ। ਅਤੇ ਮੈਂ ਤਾਂ ਪਹਿਲਾਂ ਖੁਦ ਸੇ ਅਪੁਆਇੰਟ ਕਰਦਾ ਸੀ ਲੋਕਾਂ ਨੂੰ। ਮੈਂ ਇਸ ਚੀਜ਼ ਦੇ ਪ੍ਰੋਟੈਸਟ ਦੇ ਵਿੱਚ 1 ਜਨਵਰੀ ਨੂੰ ਸੈਕਟਰੀ ਨੂੰ ਲਿਖ ਦਿੰਦਾ ਸੀ ਕਿ ਮੈਂ ਇਸ ਸਾਲ ਅਵੇਲੇਬਲ ਨਹੀਂ ਹਾਂ। ਮੈਂ ਚਾਹੁੰਦਾ ਨਹੀਂ ਸੀ ਕਿ ਮੇਰਾ ਕੋਈ ਵੀ ਡਿਸੀਜਨ ਜਾਂ ਕਿਸੇ ਹੋਰ ਸਿੱਖ ਦਾ ਡਿਸੀਜਨ ਪੋਸਟਿੰਗ ਦੇ ਇਸ ਵਾਸਤੇ ਹੋਵੇ ਕਿ ਇਹ ਸਿੱਖ ਹੈ। ਕਾਫੀ ਦੇਰ ਤੰਗ ਹੋਣ ਤੋਂ ਬਾਅਦ ਮੇਰੇ ਕੋਲ ਸਿੱਖ ਆਉਂਦੇ ਸੀ, ਸਾਨੂੰ ਤਾਂ ਜੀ ਭੇਜ ਨਹੀਂ ਰਹੇ ਕਿਤੇ। 1989 AK ਵਰਮਾ ਸੈਕਟਰੀ ਬਣ ਗਏ। ਉਸ ਵੇਲੇ ਮੈਂ ਉਹਨੂੰ ਜਾ ਕੇ ਮਿਲਿਆ। ਮੈਂ ਉਹਨੂੰ ਕਿਹਾ ਕਿ ਮੇਰੇ ਬ੍ਰਦਰ ਇੱਥੇ ਮੇਰੇ ਨਾਲ ਆਏ ਨੇ, ਪਰਮ ਬਖਸ਼ੀਸ਼ ਸਿੰਘ, ਕਿ ਉਹਨਾਂ ਕੋਲ ਸਾਡੇ ਘਰ ਦਾ ਕੁਰਸੀਨਾਮਾ ਹੈ ਜਿਹਦੇ 100 ਪੁਸ਼ਤਾਂ ਲਿਖੀਆਂ ਨੇ। ਉਹਨਾਂ 100 ਪੁਸ਼ਤਾਂ ਵਿੱਚੋਂ 81 ਹਿੰਦੂ ਅਤੇ 19 ਸਿੱਖ ਨੇ। ਉਹ ਸਾਰੇ ਇੱਥੇ ਹੀ ਪੈਦਾ ਹੋਏ, ਇੱਥੇ ਹੀ ਮਰੇ। ਅਤੇ ਮੇਰੇ ਵਰਗੇ ਜਾਂ ਕਿਸੇ ਹੋਰ ਸਿੱਖ ਦੇ ਤਾਂ ਕੋਈ ਇਤਬਾਰ ਨਹੀਂ ਹੈ। ਤੁਹਾਨੂੰ ਪਤਾ ਹੈ ਕਿ ਪ੍ਰਾਈਮ ਮਿਨਿਸਟਰ ਦੀ ਵਾਈਫ ਇੱਕ ਫੋਰਨਰ ਹੈ, ਰਾਜੀਵ ਦੀ ਵਾਈਫ ਸੋਨੀਆ ਗਾਂਧੀ। ਮੈਂ ਕਿਹਾ ਤੂੰ ਪੂਰਾ ਪੱਕਾ ਕਰ ਲਿਆ ਕਿ ਕਿਸੇ ਫੋਰਨ ਏਜੰਸੀ ਦੀ ਏਜੰਟ ਤਾਂ ਨਹੀਂ ਹੈ? ਕਿਤਾਬ 'ਚ ਲਿਖਿਆ ਮੈਂ। ਅਤੇ ਉਹਦਾ ਮੂੰਹ ਬਿਲਕੁਲ ਹੀ ਛੋਟਾ ਹੋ ਗਿਆ। ਮੈਂ ਕਿਹਾ ਅਗਰ ਤੂੰ ਨਹੀਂ ਇਹ ਪੱਕਾ ਕੀਤਾ, ਯੂ ਹੈਵ ਫੇਲਡ ਇਨ ਯੋਰ ਡਿਊਟੀ।
इतों ज़्यादा आदमी की कह सकता है, अपनी नौकरी को हथ से लैके चले। उस तो बाद 1990 मार्च के प्यारे लाल जी ने अगे भी गल की है, उत्थे साढ़े एक ऑडिटोरीयम के बी रामन ने RNAW का वाइट पेपर इशू किया, पढ़िया, जसजीत सिंह को बुलाया रिकमेंडर को, उत्थे चेयरमैनशिप जो उन्हें पढ़िया कि आज सिखा ने कदे भुले नहीं, रणजीत सिंह का राज होना चाहिए, ये वो तो जदों खत्म होया, रामन को बहुत अच्छी तरह जानना, तो मैं खड़ा होकर कहा, मिस्टर रामन, योर वाइट पेपर इज़ फुल ऑफ वाइट लाइज। ये 60-70 IPS अफसर बाकी ऑर्गेनाइजेशन असी उन्होंने सामने क्या एक एक चीज़ को कट्टिया। प्यारे लाल जी ने गल की मलॉय कृष्ण धर की, वो मलॉय कृष्ण धर मेरे बैचमेट मेरा बैचमेट है, ओपन सीक्रेट कई किताबां लिखियां। जो मैं ये कहा मलॉय मैंने कहता सी, मलॉय निकल के वॉकआउट कर लग गया। मैं इन्हू कहा मलॉय बह जा, जे तेरे च हिम्मत है तो जो मैं कह रहा इन्हू तू काउंटर कर इत्थे। और उस तो बाद एक बुलारे ने कहा कि ये जड़ा हैगा, मैं एको इंसीडेंट तक कहांगा, या तो वो समझ नहीं पाया या जानबूझ के क्या। 1 अगस्त 1982 की जी विजिट है ना मिसिस गांधी की क्वींस न्यूयॉर्क जी सी विजिट सी, वो एक ऑफिशियल विजिट सी, और ऑफिशियल विजिट अलग होंगी है, वो बहुत ज़्यादा इंतजाम होंगे सिक्योरिटी का। तो मैं तो इंचार्ज, मैं तो मेरा तो काम ही नहीं सिक्योरिटी का, मैं तो एक इंटैलीजेंस ऑर्गेनाइजेशन का बंदा सी, मेरा तो पासपोर्ट भी ना दूसरा होंदा सीगा। मैनू ये कहते सी, मेरे इन्ने ज़्यादा जानकार मिल गए जानते सी कनेडा तो अमरीका के टैलीफोन से मैं सबनों पूछा कोई खास खतरा, मैनू कहा गया कि इस टूर के मिसिस गांधी को खतरा है। मेरे चीफ ने काउस उस वे से संटूक साहब, ठीक है, मैनू नहीं लग्या, पर उत्थे इन्ने ज़्यादा सिक्योरिटी के गुरुद्वारे मैं लिखा कि इन्हें कदे देखे नहीं। न्यूयॉर्क पुलिस और जो FBI और IB के 3 बंदे, जॉइंट डायरेक्टर टंडन, SP त्रिवेदी और मेरा बैचमेट रतन सहगल। मैं जो खड़ा से मैं सिर्फ देखागा कि कोई होया तो मैं रतन सहगल को कह दाँगा, मैं तो कह नहीं सकता IPA को, वो तो मैनू कहेंगे एक तरह तो नौ ही हो रहा क्योंकि मैं आ गया इतने। वो मैं बाहर जो देखा खड़े कुलदीप सिंह सोढ़ी के 3 बंदे आप झगड़े कर रहे हैं, तो मैनू जो खत्म होया SP त्रिवेदी IB का जरा सीगा, उन्हें मैनू टोंट किया कि सिद्धू वेयर आर योर गनमैन। मैं क्या, तो मैं तो तेन कहा नहीं कि वेयर आर योर गनमैन। बाद पता लगता कि RNAW को पता सी, और उन्होंने IB को दसिया कि भी अटैक होने वाला, हो सकता CIA के थ्रू इन्होंने भी FBI को भी दसिया हो। तो मैं लग्या कि मेरा तो बेवकूफ, मैं बाहर से गया, फिर जो मैं अंदर बाहर नहीं सी खड़ा, मैं पीछे देख रहा सीगा। बाहर गया, मैं सोढ़ी नाल गल की, सोढ़ी की तुहाडा झगड़ा की हो रहा है? कहना मैं की दसा, साढ़े चों एक गल लेके आया सी, मिसिस गांधी को अंदरों मारना चाहता सीगा। और एकदम मेरे मन च आई कि त्रिवेदी ने जो मेरा बेवकूफ बनाया। तो मैं टंडन उन्होंने बॉस को कहा, सर मैं आना है, तो बंदे मिलाना। ये मेरी गलती सी, मैनू डांट पाई पिछों जाके कि मैं सोढ़ी को लै गया UN बिल्डिंग के नीचे, उत्थे चाइनीज़ रेस्टोरेंट से साढ़े PMI के उत्ते। मैं इन्होंने बुलाया रतन सहगल त्रिवेदी को, और सोढ़ी को मैं कार च बिठाया, चल मेरे नाल, मैं तेरी फ्लाइट को लगा लिया, तो कहता जी शाम को है, मैं तुम्हें लंच चल। तो उत्थे मैं इन्हों का कंसलटेशन कराया त्रिवेदी तो मां जा तू मैनू कहता सी, कह त्रिवेदी में दस भाई। तो उन्हें सारा कुछ दसिया कि असी तो ये सीगे। और बाद मैनू पता लगा किताब च भी लिखा, जो गन लैके आए सी, उन्हें कुछ महीनों के बाद बे एंड बलूर से इंडियन की कौंसल जनरल के दफ्तर के सामने 2 सिखा को गोली नाल मारिया नहीं, बाद वो मेरी किताब ना कोई ताल्लुक नहीं है। और उत्थे उन्होंने मूँह छोटा, मैं सोढ़ी को छड्डण आया वापस, मैं तुम छड़ दिया, मैनू सोढ़ी कहता उन्होंने मूँह देखे सी कि भी उतरे सीगे, माहौल कर रहा है। मैं जो फिर वापस आया उस वे, और उन्होंने मैंने संटूक ने कहा कि आई नेवर न्यू दैट यू कैन आल्सो इंडल्ज इन वन मैनशिप। हाँ सर, वो एक विजिट कंटिन्यू कर रही सी, मेरा फर्ज बनता सी दसना, और मैं तो कोई यही जी गलत लिखी नहीं चीज़ उत्ते, ना मेरा सिक्योरिटी का इंचार्ज, ना कुछ नहीं सी। तो दूसरी चीज़ इन्होंने कह भी लिखी है, मैं देखता हाँ, तो मैनू तो जी रिकॉर्ड कर लेनी चाहिए सी वो कन्वर्सेशन पुलिस की। तो रिकॉर्ड मैं तो उत्थे छोटा जहा रेडियो उस जमाने अजकल थोड़ा कि प्रेस कर दो, मैं लिखा कि आई विश आई कुड हैव रिकॉर्डेड इट, एक बुक ऑफ शेम कुड हैव बीन रिटन, फिर भी मैं लिखे 4-5। ये तो चलो छोड़ो, एक तुसी उत्थे संजय वर्मा की किताब संजय पढ़ी होनी है 1984, उन्हें जो रिपोर्टर सी ना संजय सूरी ने 1 नवंबर को रकाबगंज साहब गुरुद्वारे के सामने स्कूटर से गया, उत्थे गौतम कौल DIG और कमलनाथ खड़ा सीगा, उधरों लोग आ रहे थे तीन मूर्ति तो उन्होंने इशारे कर रहा सी,
ਉਹਦੇ ਸਾਹਮਣੇ 2 ਸਿੱਖਾਂ ਨੂੰ ਅਗਲਾਈ ਗਈ। ਸੰਜੇ ਸੂਰੀ ਨੇ ਐਫੀਡੇਵਿਟ ਲਿਖ ਕੇ ਦਿੱਤਾ ਸੰਜੇ ਉਹ ਮਿਸ਼ਰਾ ਕਮਿਸ਼ਨ ਦੇ ਸਾਹਮਣੇ, ਔਰ ਐਫੀਡੇਵਿਟ ਉਦੋਂ ਵੱਡਾ ਕੀ ਚੀਜ਼ ਹੋ ਸਕਦਾ, ਆਈ ਵਿਟਨੈਸ ਹੈ। ਉਹਦੇ ਐਫੀਡੇਵਿਟ ਦੇ ਜਦੋਂ ਦੇ ਰਿਹਾ ਸੀ ਐਵੀਡੈਂਸ, ਉਹਦਾ ਮਖੌਲ ਕਰਦੇ ਸੀ। ਹੁਣ ਤੁਸੀਂ ਉੱਥੇ ਨਹੀਂ ਅਗਰ ਹੋਇਆ ਤਾਂ ਮੈਂ ਕਿੰਨਾ ਕਰ ਲੈਂਦਾ। ਮੈਂ ਕਰਦਾ ਮੇਰੀ ਜਿੰਨੀ ਹੁੰਦੀ, ਪਰ 8-9 ਚੀਜ਼ਾਂ ਤਾਂ ਮੈਂ ਲਿਖੀਆਂ। ਉਹ ਮਧੂ ਲੇਮੇ ਦਾ ਜਿਹੜਾ ਉਹਨੇ ਲਿਖਿਆ ਕਿ ਉੱਥੇ ਤੁਗਲਕਾਬਾਦ ਜਿਹੜਾ ਰੇਲਵੇ ਸਟੇਸ਼ਨ 'ਚ ਕਿੰਨੇ ਬੰਦੇ ਮਾਰੇ, ਸਭ ਕੁਛ ਲਿਖਿਆ ਮੈਂ। ਔਰ ਮੈਂ ਇਹ ਵੀ, ਮੈਨੂੰ ਜਦੋਂ ਪਹਿਲੀ ਖਬਰ ਸੁਣੀ ਕਿ ਮੇਰੇ ਨੀਚੇ ਇੱਕ ਫੋਰਨ ਸਰਵਿਸ ਦਾ ਰਣਜੀਤ ਕੱਲਾ ਰਹਿੰਦਾ ਸੀਗਾ, ਉਹਨਾਂ ਨੇ ਕਿਹਾ ਜੀ ਅਸੀਂ ਤਾਂ ਉਹਦੇ 'ਤੇ ਘਰੇ ਅਟੈਕ ਕਰਨਾ ਹੈ, ਉਹਦੀ ਲੁੱਟਾਂਗੇ ਚੀਜ਼ਾਂ ਇੱਕਦਮ। ਫਿਰ ਮੈਂ ਕਿਹਾ ਸਕਸੈਨਾ ਸਾਹਿਬ ਨੂੰ ਕਿ ਜੀ ਗਾਰਡ ਭੇਜ, ਪਹਿਲਾਂ ਕਹਿੰਦੇ ਸੀ ਗਾਰਡ ਭੇਜਣਾ ਸਿੱਧੂ, ਮਾਂ ਇੱਥੇ ਕੀ ਲੋੜ ਹੈ, ਉਹਨਾਂ ਨੇ ਗਾਰਡ ਭੇਜੀ। ਅਤੇ ਮੈਂ ਉਹਨੂੰ ਕੱਲਾ ਨੂੰ ਕਿਹਾ ਕਿ ਤੇਰੇ ਕੋਲ ਕੁਛ ਹੈ ਗੱਲ ਜਾਂ ਅਮਿਊਨੀਸ਼ਨ? ਕਹਿੰਦਾ ਮੇਰੇ ਕੋਲ ਇੱਕ ਰਿਵਾਲਵਰ ਹੈ, ਇੱਕ ਰਾਈਫਲ ਹੈ, ਇੱਕ 12 ਬੋਰ, ਮਗਰ ਕਾਰਤੂਸ ਨਹੀਂ। ਮੈਂ ਕਾਰਤੂਸਾਂ ਦਾ ਤਾਂ ਕਿੱਥੋਂ ਕਰੀਏ, ਨਹੀਂ ਤਾਂ ਅਸੀਂ ਦੋਨਾਂ ਨੇ ਅਸੀਂ ਮਾਰ ਲੈਣਾ ਸੀ, ਕਿਸੇ ਬੰਦੇ ਨੂੰ ਸਾਡੇ ਨੂੰ ਮਾਰਨ ਨਹੀਂ ਦੇਣਾ ਸੀ। ਪਰ ਕੀ ਕਰ ਸਕਦੇ, ਇੰਨਾ ਹਰ ਚੀਜ਼ ਦੀ ਮਜਬੂਰੀ। ਮੈਂ ਇਹ ਕਿਤਾਬ ਕਿਸੇ ਨੂੰ ਖੁਸ਼ ਕਰਨ ਵਾਸਤੇ ਨਹੀਂ ਲਿਖੀ, ਨਾ ਬੀਜੇਪੀ ਦੇ ਫੇਵਰ ਨਾ ਕਾਂਗਰਸ ਦੇ ਖਿਲਾਫ ਲਿਖੀ। ਮੈਨੂੰ ਸੀ ਕਿ ਮੈਂ 10 ਸਾਲ ਇਸ ਚੀਜ਼ ਦਾ ਹੋ ਗਿਆ, 10 ਸਾਲ ਕੋਈ ਫੋਰਨ ਕਦੇ ਅਸਾਈਨਮੈਂਟ ਨਹੀਂ ਲਈ। RNW ਜੁਆਇਨ ਕੌਣ ਕਰਦੇ ਨੇ ਕਿ ਬਾਹਰ ਪੋਸਟ ਮਿਲ ਜਾਏਗੀ, 3-4 ਨਹੀਂ ਗਿਆ ਮੈਂ, ਬਿਲਕੁਲ ਨਹੀਂ ਗਿਆ। ਔਰ ਓਪਨਲੀ ਮੈਂ ਇਹ ਲਿਖਿਆ ਕਿ ਆਈ with due apologies to Mrs. Sonia Gandhi, I did not have a better exam to protect my honor as a Sikh, who is being not disbelieved। ਤੇ ਇੰਨਾ ਜ਼ਿਆਦਾ ਜਿੰਨਾ ਬਹੁਤ ਕੁਛ ਮੈਂ ਕਹਿ ਸਕਦਾ, ਮੈਂ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਕੀ ਫਾਇਦਾ ਓਪਨਲੀ ਮੈਂ ਇੱਥੇ ਐਟਮੋਸਫੀਅਰ ਠੀਕ ਨਹੀਂ ਦੇਖ ਰਿਹਾ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਜੀ ਦਾ, ਉਹਨਾਂ ਨੇ ਆਪਣੇ ਵਿਚਾਰ ਦਿੱਤੇ ਆ, ਕਾਫੀ ਗੱਲਾਂ ਕਲੀਅਰ ਕੀਤੀਆਂ ਨੇ। ਹੁਣ ਮੈਂ ਬੇਨਤੀ ਕਰਦਾ ਜਸਟਿਸ ਰਣਜੀਤ ਸਿੰਘ ਜੀ ਨੂੰ, ਉਹ ਆਪਣੇ ਜਿਹੜੇ ਰਿਮਾਰਕਸ ਅੱਜ ਦੇ ਸਮਾਗਮ ਬਾਰੇ ਦੇ। बहुत ही मानयोग सिद्धू साहब, प्यारे लाल गर्ग जी मेरे बड़े अजीज मित्र, उन्होंने विचार भी सुने। और भी विद्वान इतने बैठे ने, कुकी जी ने अपने विचार रखे। मैं कुछ कहने तो पहला आओ फतेह की सांझ पाइए। वाहिगुरू जी का खालसा, श्री वाहिगुरू जी की फतेह। किस्सा खालिस्तान की कॉन्स्पिरेसी का एक किताब जी लिखी गई उत्थों शुरू होया, और बड़े ही डाइवर्जेंट व्यू आए किताब बारे भी, तो होर विस्तार विच जिहड़ा इहदा हिस्टोरिक प्रोस्पैक्टिव है, पिछोकड़ है जिहड़ा इहदा इस इशू का, उस बारे भी बहुत लोगों ने अपने विचार, तुसी बहुत विद्वानों ने अपने विचार इत्थे रखे। मैं हर उस व्यू का जिहड़ा इत्थे दर्शाया गया है, मैं उसकी रिस्पैक्ट करना, क्योंकि हर एक इंडिविजुअल नूं ये राइट है कि वो अपना किसी चीज़ नूं देख के अपना मन विचार, अपना विचार बना सके, तो उहदे च इन्नी समर्था होवे कि वो उसनों अपने विचार जिहड़े उहदे मन विच ने उन्होंने एक्सप्रैस कर सके। बहुत ही खुले तरीके ना कुछ विद्वानों ने अपने विचार इत्थे रखे, वो बड़े ही एक एजुकेटिव सी मेरे वास्ते। 84 जिहड़ा कहते कि सानू भुलना नहीं चाहिए, बिल्कुल नहीं भुलना चाहिए, किसी सिख नूं भी नहीं भुलना चाहिए। मैं शायद बहुत इत्थे ਜਿਹੜੇ ਨਾਜ਼ਰੀਨ बैठे हो तुसीं, शायद तुहानूं मेरे पिछोकड़ का थोड़ा जिहा पता ना होवे। शायद 84 विच मैं फौज विच, मैं 84 विच शिमले हैडकुआटर वैसटर्न कमांड च पोस्टिड सी। जदों ये ऑपरेशन प्लान होया तो जदों ऑपरेशन ये जिहड़ा एक्सीक्यूट किया गया, इंसीडेंटली आई वॉज इन द जुडिशियल ब्रांच ऑफ द आर्मी, इस करके कोई ऑपरेशन नॉलेज उस साडी एसोसीएशन कोई नहीं सी। सानू भी जो असी, मैं आई वॉज अ मेजर एट दैट टाइम, मेरा मेजर का रैंक सी, तो सानू भी जिहड़ियां खबरां जिहड़ियां सी फिर उदों ही पता लगियां जदों गोल्डन टैंपल ते अटैक हो गया। उस साडे लैवल ते उस कोई ज्ञान नहीं सी। अच्छा, उस वेले शायद कुछ लोगों को यह भी ज्ञान हो कि मेरे
ਜੋ ਇਨ-ਲਾਅ ਨੇ ਸਰਦਾਰ ਸੁਖਜਿੰਦਰ ਸਿੰਘ ਹੋਰੀ, ਉਸ ਵੇਲੇ ਉਹਨਾਂ ਦੇ ਘਰ ਦੇ ਉੱਤੇ ਵੀ ਫੌਜ ਨੇ ਗਈ ਸੀ ਔਰ ਉਹਨਾਂ ਨੂੰ ਉਹ ਇਸ ਵੇਲੇ ਜਲੰਧਰ ਜੇਲ੍ਹ ਵਿੱਚ ਕੈਦ ਸਨ। ਪਰ ਜਿਹੜਾ ਉਹਨਾਂ ਦਾ ਬੇਟਾ ਸੁਖਪਾਲ ਅੱਜ ਕੱਲ੍ਹ ਜਿਹੜਾ MLA ਹੈ, ਇਹ ਉਦੋਂ ਸਟੂਡੈਂਟ ਸੀਗਾ, ਇਹਨੂੰ ਅਰੈਸਟ ਕਰ ਲਿਆ ਗਿਆ ਸੀ ਅਤੇ ਬਾਕੀ ਜਿਹੜੇ ਪਰਿਵਾਰ ਸੀ ਉਹਨਾਂ ਨੂੰ ਹਾਊਸ ਅਰੈਸਟ ਕਰ ਦਿੱਤਾ ਗਿਆ। ਇਹ ਖਬਰ ਟਾਈਮਜ਼ ਆਫ ਇੰਡੀਆ ਦੇ ਫਰੰਟ ਪੇਜ 'ਤੇ ਆਈ ਸੀ ਔਰ ਟਾਈਮਜ਼ ਆਫ ਇੰਡੀਆ 'ਤੇ ਦੇਖਿਆ ਨਹੀਂ ਸੀ ਮੈਂ ਉਸ ਦਿਨ, ਤੇ ਮੈਨੂੰ ਦਿੱਲੀ ਤੋਂ ਮੇਰੇ ਕੁਲੀਗ ਸੀ ਕਿ ਉਹਨਾਂ ਦਾ ਫੋਨ ਆਇਆ ਕਿ ਯੂਅਰ ਇਨ-ਲਾਅਜ਼ ਆਰ ਇਨ ਨਿਊਜ਼। ਮੈਂ ਲਾਇਬ੍ਰੇਰੀ 'ਚ ਜਾ ਕੇ ਟਾਈਮਜ਼ ਆਫ ਇੰਡੀਆ ਦੇਖਿਆ ਅਤੇ ਉੱਥੇ ਪਤਾ ਲੱਗਿਆ ਕਿ ਉਹਨਾਂ ਨੂੰ, ਸਾਡੇ ਜਿਹੜੇ ਪਰਿਵਾਰ ਸੀ ਮੇਰੇ ਇਨ-ਲਾਅਜ਼ ਦੇ, ਉਹਨਾਂ ਨੂੰ ਹਾਊਸ ਅਰੈਸਟ ਕੀਤਾ। ਮੈਂ ਉਸ ਵੇਲੇ ਛੁੱਟੀ ਮੰਗੀ, ਮੈਂ ਕਿਹਾ ਜੀ ਮੈਂ ਪੰਜਾਬ ਜਾਣਾ ਚਾਹੁੰਦਾ, ਮੇਰੇ ਪਰਿਵਾਰ 'ਤੇ ਸੰਕਟ ਹੈ। ਮੈਨੂੰ ਕਿਹਾ ਗਿਆ ਜੀ ਤੇ ਛੁੱਟੀ ਵਾਸਤੇ ਤੁਹਾਨੂੰ ਚੰਡੀ ਮੰਦਰ ਜਾਣਾ ਪਊਗਾ, ਬਿਕੋਜ਼ ਹੈੱਡਕੁਆਟਰ ਵੈਸਟਰਨ ਕਮਾਂਡ ਜਿਹੜਾ ਸੀ ਆਪਰੇਸ਼ਨ ਵਾਸਤੇ ਚੰਡੀ ਮੰਦਰ ਮੂਵ ਕਰ ਗਿਆ ਸੀ। ਉਸ ਵੇਲੇ ਹੈੱਡਕੁਆਟਰ ਵੈਸਟਰਨ ਕਮਾਂਡ ਸ਼ਿਮਲੇ 'ਚ ਸੀ, ਇੱਥੇ ਹੈੱਡਕੁਆਟਰ 2 ਕੋਰ ਹੁੰਦੀ ਸੀ ਚੰਡੀ ਮੰਦਰ ਦੇ ਵਿੱਚ। ਅਤੇ ਉੱਥੇ ਮੈਂ ਆ ਕੇ ਆਪਣੇ ਬੌਸ ਨਾਲ ਗੱਲ ਕੀਤੀ ਕਿ ਜੀ ਮੈਨੂੰ ਛੁੱਟੀ ਜਾਣਾ। ਉਹ ਕਹਿਣ ਲੱਗਾ ਬੜਾ ਹਾਲਾਤ ਖਰਾਬ ਨੇ, ਤੁਸੀਂ ਨਾ ਜਾਓ। ਆਈ ਸੈਡ ਜੀ ਹਾਲਾਤ ਖਰਾਬ ਹੋਣ ਕਰਕੇ ਤੇ ਮੈਂ ਆਪਣੇ ਪਰਿਵਾਰ ਨੂੰ ਇਸ ਵੇਲੇ ਮੂੰਹ ਨਹੀਂ ਦਿਖਾਉਣ ਜੋਗਾ ਰਹੂੰਗਾ। ਮੈਨੂੰ ਛੁੱਟੀ ਦਿੱਤੀ ਗਈ ਅਤੇ ਮੈਂ ਉਹ ਫਿਰ ਟਰੈਵਲ ਕੀਤਾ ਆਪਣੀ ਯੂਨੀਫਾਰਮ ਦੇ ਵਿੱਚ, ਅਤੇ ਮੈਂ ਉਹ ਹਾਲਾਤ ਦੇਖੇ। ਉਸ ਵੇਲੇ ਮੇਰਾ ਫਸਟ ਹੈਂਡ ਇਨਫੋਰਮੇਸ਼ਨ ਜਿਹੜੀ ਮਿਲੀ ਸੀ। ਕਹਿ ਸਕਦਾ ਮੈਂ, ਸ਼ਾਇਦ ਕੋਈ ਨਾ ਮੰਨੇ ਕਿ ਜੇ ਕਹਿੰਦੇ ਸੀ ਕਿਸੇ ਨੇ ਸੈਕਰੀਫਾਈਸ ਨਹੀਂ ਕੀਤੀ, ਮੇਰਾ ਫੌਜ ਛੱਡਣ ਦਾ ਜਿਹੜਾ ਡਿਸੀਜਨ ਸੀ ਉਹ ਉਸ ਹਾਲਾਤ 'ਤੇ ਬੇਸ ਸੀ। 86 'ਚ ਮੈਂ ਵੋਲੰਟਰਲੀ ਰਿਟਾਇਰਮੈਂਟ ਲਈ। ਮੈਂ ਆ ਕੇ ਚੰਡੀਗੜ੍ਹ 'ਚ ਫਿਰ ਆਪਣੀ ਵਕਾਲਤ ਸ਼ੁਰੂ ਕੀਤੀ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਜੋ ਮੇਰਾ ਮਕਾਮ ਬਣਿਆ ਬਾਅਦ ਵਿੱਚ, ਉਹ ਮੈਂ ਸਮਝਦਾ ਕਿ ਮੇਰੀ ਕੋਈ ਕਾਬਲੀਅਤ ਨਹੀਂ ਸੀ, ਉਹ ਇੱਕ ਵਾਹਿਗੁਰੂ ਦੀ ਕਿਰਪਾ ਸੀ ਮੇਰੇ 'ਤੇ। 84 ਸਿੱਧੂ ਸਾਹਿਬ ਨੇ ਆਪਣੇ ਨਜ਼ਰੀਏ ਨਾਲ ਪੇਸ਼ ਕੀਤਾ। ਮੈਂ ਨਹੀਂ ਸਮਝਦਾ ਕਿ ਸਿੱਧੂ ਸਾਹਿਬ ਦੀ ਜਿਹੜੀ ਪੋਜੀਸ਼ਨ ਸੀ ਉਸ ਵੇਲੇ ਉਹ ਕੋਈ ਨੋ ਆਲ ਵਾਲੀ ਸੀ, ਕਿ ਪੂਰੇ ਹਾਲਾਤ ਕਿਸ ਤਰ੍ਹਾਂ ਉਹਨਾਂ ਨੂੰ ਸੋਚਿਆ ਜਾ ਰਿਹਾ ਸੀ, ਕਿਸ ਤਰ੍ਹਾਂ ਉਹਨਾਂ ਨੂੰ ਦੇਖਿਆ ਜਾ ਰਿਹਾ ਸੀ, ਅਤੇ ਕਿਸ ਤਰ੍ਹਾਂ ਉਹਨਾਂ ਨੂੰ ਪਲਾਨ ਕੀਤਾ ਜਾ ਰਿਹਾ ਸੀ। ਹਾਂ, ਇਹ ਹੋ ਸਕਦਾ ਹੈ ਕਿ ਇੱਕ ਪਾਰਟ ਇਹਨਾਂ ਦੀ ਨੌਲੇਜ 'ਚ ਹੋਵੇ, ਕਿਉਂਕਿ ਕੋਈ ਐਸੀ ਏਜੰਸੀ ਨਹੀਂ ਕਿ ਜਿਹਨੂੰ ਸਭ ਕੁਝ ਪਤਾ ਹੋਣਾ ਚਾਹੀਦਾ ਸੀ ਕਿ ਪ੍ਰਾਈਮ ਮਿਨਿਸਟਰ ਲੈਵਲ 'ਤੇ ਕੀ ਹੋ ਰਿਹਾ। ਇਹਨਾਂ ਨੇ ਕੁਝ ਗੱਲਾਂ ਜਿਹੜੀਆਂ ਕਿ ਪਬਲਿਕ ਡੋਮੇਨ ਵਿੱਚ ਸ਼ਾਇਦ ਕਹਿ ਸਕਦੇ ਤੁਸੀਂ ਪ੍ਰਚਲਿਤ ਸੀ, ਲੋਕਾਂ ਦੇ ਬਿਆਨ ਸੀ। ਮੈਂ ਸਮਝਦਾ ਹਾਂ ਕਿ ਜਿਹੜੀ ਹਿਸਟਰੀ ਹੈ ਨਾ, ਹਿਸਟਰੀ ਹਮੇਸ਼ਾ ਗੌਰਮੈਂਟ ਲਿਖਦੀ ਹੈ ਔਰ ਹਿਸਟਰੀ ਹਮੇਸ਼ਾ ਟਰੂ ਨਹੀਂ ਹੁੰਦੀ। ਉਹ ਹਿਸਟਰੀ ਗੌਰਮੈਂਟ ਆਪਣੇ ਲੈਵਲ ਤੋਂ ਲਿਖਦੀ ਹੈ ਕਿ ਕਿਸ ਤਰ੍ਹਾਂ ਕਿਸੇ ਨੂੰ ਤਿਆਰ ਕੀਤਾ ਗਿਆ। ਸੰਤ ਭਿੰਡਰਾਂਵਾਲਿਆਂ ਦੇ ਨਾਮ 'ਤੇ ਕਿਹਾ ਗਿਆ ਜੀ ਕਾਂਗਰਸ ਨੇ ਉਹਨਾਂ ਨੂੰ ਤਿਆਰ ਕੀਤਾ ਅਕਾਲੀਆਂ ਨੂੰ ਨਿਊਟਰਲਾਈਜ਼ ਕਰਨ ਵਾਸਤੇ। ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਇਹ ਗੱਲ ਜਿਹੜੀ ਹੈ ਨਾ, ਇਹ ਬਿਲਕੁਲ ਨੈਗੇਟਿਵ ਹੁੰਦੀ ਹੈ ਕਿ ਜਿਹੜਾ ਅਲਟੀਮੇਟਲੀ ਆਊਟਕਮ 84 ਆਪਰੇਸ਼ਨ 'ਚ ਹੋਇਆ। ਜੇ ਉਹਨਾਂ ਨੇ ਕਿਸੇ ਤਰ੍ਹਾਂ ਤਿਆਰ ਕੀਤਾ ਹੁੰਦਾ ਤਾਂ ਮੇਰੇ ਖਿਆਲ ਨਾਲ ਉਹਨਾਂ ਨੂੰ ਉੱਥੇ ਨੁਕਸਾਨ ਨਾ ਹੁੰਦਾ, ਉਹ ਆਪਣੀ ਸ਼ਹਾਦਤ ਨਾ ਦਿੰਦੇ, ਸ਼ਾਇਦ ਉਹਨਾਂ ਨੂੰ ਕੱਢ ਲਿਆ ਜਾਂਦਾ ਉੱਥੇ। ਤੋ ਇੱਕ ਨਜ਼ਰੀਆ ਸਿੱਧੂ ਸਾਹਿਬ ਦਾ ਹੈ, ਇੱਕ ਨਜ਼ਰੀਆ ਲੋਕਾਂ ਦਾ, ਇੱਕ ਨਜ਼ਰੀਆ ਮੇਰਾ ਵੀ, ਜਿਸ ਤਰ੍ਹਾਂ ਬਾਕੀ ਲੋਕਾਂ ਦਾ ਵੀ ਹੈ। ਇਸ ਕਿਤਾਬ ਦੇ ਵਿੱਚ ਜਿਹੜਾ ਪਿਛੋਕੜ ਆ ਰਿਹਾ ਉਹ ਮੇਰੇ ਹਿਸਾਬ ਨਾਲ ਗਵਰਨਮੈਂਟ ਐਂਗਲ ਤੋਂ ਜ਼ਿਆਦਾ, ਕਿਉਂਕਿ ਇਨਫੋਰਮੇਸ਼ਨ ਜਿਹੜੀ ਸਿੱਧੂ ਸਾਹਿਬ ਕੋਲ ਹੋਏਗੀ ਉਹ ਹੋ ਸਕਦਾ ਹੈ ਕਿ ਗਵਰਨਮੈਂਟ ਸੋਰਸਿਸ ਤੋਂ ਹੋਈ ਸੀ ਜਾਂ ਇਹਨਾਂ ਦੇ ਜਿਹੜੀ ਰॉ ਸੋਰਸਿਸ। ਅਤੇ ਜਿਹੜਾ ਇੱਕ ਐਂਗਲ ਹੋਰ ਹੁੰਦਾ ਨਾ, ਜਿਹੜਾ ਕਿ ਨਹੀਂ ਪਤਾ ਹੋ ਸਕਦਾ, ਕਿਉਂਕਿ ਇਹਨਾਂ ਦੀ ਕੋਈ ਐਸੀ ਪਰਸਨਲ ਇਨਫੋਰਮੇਸ਼ਨ ਫਰੋਮ ਦੀ ਅਦਰ ਸਾਈਡ, ਸੰਤ ਭਿੰਡਰਾਂਵਾਲਿਆਂ ਦੇ ਐਂਗਲ ਤੋਂ ਜਾਂ ਅਕਾਲੀ ਦਲ ਦੇ ਐਂਗਲ ਤੋਂ ਕੋਈ ਹੈ ਨਹੀਂ। ਇਹਨਾਂ ਦੀ ਇਨਫੋਰਮੇਸ਼ਨ ਸ਼ਾਇਦ ਉਹ ਇਹਨਾਂ ਦੇ ਫਾਦਰ ਇਨ ਲਾਅ ਜਿਹੜੇ ਨੇ ਸਰਦਾਰ ਸਵਰਨ ਸਿੰਘ ਹੋਰੀ, ਬੜੇ ਰਿਸਪੈਕਟੇਬਲ ਆਦਮੀ ਸੀ, ਉਹਨਾਂ ਦੇ ਨਜ਼ਰੀਏ ਤੋਂ ਵੀ ਕੁਝ ਨਜ਼ਰ ਆਉਂਦੀ ਹੈ ਕਿ ਉਹਨਾਂ ਨੇ ਜੋ ਇਹਨਾਂ ਨਾਲ ਸ਼ੇਅਰ ਕੀਤਾ
ਉਹ ਹੋ ਸਕਦਾ ਇਹਨਾਂ ਨੇ ਮੰਨਿਆ ਹੋਵੇ ਔਰ ਮੰਨ ਵੀ ਰਹੇ ਹੋਣਗੇ, ਤਾਂ ਹੀ ਇਹਨਾਂ ਨੇ ਆਪਣੀ ਉਸ ਕਿਤਾਬ 'ਚ ਲਿਖਿਆ। ਬਹਰਹਾਲ ਦੋ ਗੱਲਾਂ ਇਸ ਕਿਤਾਬ ਦੇ ਵਿੱਚ ਜਿਹੜੀਆਂ ਨੇ ਉਹ ਮੇਰੇ ਹਿਸਾਬ ਨਾਲ ਸੀਰੀਅਸ ਸੀ, ਤੇ ਜਿਹੜੇ ਸਿੱਧੂ ਸਾਹਿਬ ਉਹਦੇ 'ਤੇ ਜੇ ਕੁਝ ਉਹਨੂੰ ਪ੍ਰੀਜ਼ਰਵ ਕਰਦੇ ਤੇ ਉਹ ਤੇ ਆਪਾਂ ਕਾਫੀ ਕਿਸੇ ਲੱਭ ਸਕਦੇ ਸੀ। ਇੱਕ ਤਾਂ ਜਿਹੜਾ ਇਹ ਕਹਿੰਦੇ ਨੇ ਕਿ ਜੀ ਮੈਂ ਉਸ ਰਾਤ ਨੂੰ 84 ਦੇ ਰॉयट्स ਜਿਹੜੇ ਹੋਏ ਉਹਨਾਂ ਦੀ ਰਾਤ ਨੂੰ ਇਹਨਾਂ ਨੇ ਇੰਟਰਸੈਪਟ ਕੀਤਾ ਕੋਈ ਟੈਲੀਫੋਨਿਕ ਜੋ ਰੇਡੀਓ ਕਨਵਰਸੇਸ਼ਨ ਸੀਗੀਆਂ ਪੁਲਿਸ ਦੀਆਂ, ਜਿਹੜੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਸੀ। ਇਹ ਰਿਗਰੈਟ ਕਰਦੇ ਨੇ ਕਿ ਮੈਂ ਉਹਨਾਂ ਨੂੰ ਜੇ ਮੈਂ ਰਿਕਾਰਡ ਕਰ ਲੈਂਦਾ ਜਾਂ ਮੈਂ ਉਹਨਾਂ ਨੂੰ ਲਿਖ ਲੈਂਦਾ, ਮੇਰੇ ਵਿਚਾਰ ਨਾਲ ਇਹਨਾਂ ਨੂੰ ਲਿਖਣਾ ਚਾਹੀਦਾ ਸੀ। ਉਹ ਇੱਕ ਬਹੁਤ ਵੱਡਾ ਪੀਸ ਆਫ ਐਵੀਡੈਂਸ ਸੀ ਕਿ ਜਿਹੜਾ ਇਸ ਗੱਲ ਦੀ ਸਾਜ਼ਿਸ਼ ਤੱਕ ਜਾ ਸਕਦਾ ਸੀ। ਅੱਜ ਆਪਾਂ ਇਸ ਨੂੰ ਇੱਕ ਸਾਜ਼ਿਸ਼ ਸਮਝਦੇ ਹਾਂ, ਜਾਂ ਅੱਜ ਸਿੱਧੂ ਸਾਹਿਬ ਨੇ ਕੁਝ ਇਨਫੋਰਮੇਸ਼ਨ ਦਿੱਤੀ ਹੈ ਜਿਹੜੀ ਇੰਟਰਨਲ ਇਨਫੋਰਮੇਸ਼ਨ ਹੈ। ਇਹ ਇਨਫੋਰਮੇਸ਼ਨ ਜਿਹੜੀ ਹੈ ਨਾ, ਇਹ ਐਕਸਟਰਨਲੀ ਬਹੁਤ ਲੋਕਾਂ 'ਚ ਪਹਿਲਾਂ ਹੀ ਪ੍ਰਚਲਿਤ ਸੀ। ਮੇਰਾ ਖਿਆਲ ਹੈ ਤੁਸੀਂ ਜੇ ਉਸ ਵੇਲੇ ਦੇ ਤੁਸੀਂ ਕੋਈ ਵੀ ਅਖਬਾਰ ਚੁੱਕ ਕੇ ਦੇਖ ਲਓ ਤੇ ਆਮ ਇਹ ਗੱਲ ਸੀ ਕਿ ਜੀ ਸੰਤ ਭਿੰਡਰਾਂਵਾਲਿਆਂ ਨੂੰ ਗਿਆਨੀ ਜ਼ੈਲ ਸਿੰਘ ਨੇ ਕ੍ਰੀਏਟ ਕੀਤਾ, ਜੀ ਉਹਨਾਂ ਨੂੰ ਅਕਾਲੀਆਂ ਨੂੰ ਨਿਊਟਰਲਾਈਜ਼ ਕ੍ਰੀਏਟ ਕਰਨ ਵਾਸਤੇ ਕ੍ਰੀਏਟ ਕੀਤਾ। ਇਹ ਜਿਹੜੀ ਇਹੀ ਗੱਲ ਜਿਹੜੀ ਹੈ ਨਾ, ਇਹ ਉੱਭਰ ਕੇ ਆਉਂਦੀ ਇਸ ਕਿਤਾਬ ਤੋਂ ਕਿ ਕਹਿੰਦੇ ਜੀ ਅਕਾਲੀਆਂ ਨੂੰ ਨਿਊਟਰਲਾਈਜ਼ ਕਰਨ ਵਾਸਤੇ ਸੰਤ ਭਿੰਡਰਾਂਵਾਲੇ ਇੱਕ ਸੰਤ ਦੀ ਲੋੜ ਸੀ। ਉਹਨਾਂ ਨੇ ਦੇਖਿਆ ਇਹ। ਮੈਂ ਸੰਤ ਸਾਹਿਬ ਦੀ ਮੇਰੇ ਨਾਲ ਉਹਨਾਂ ਦਾ ਕੋਈ ਪਰਸਨਲ ਕੋਈ ਉਹਨਾਂ ਦਾ ਮੇਰੇ ਨਾਲ ਕੋਈ ਇੰਟਰੈਕਸ਼ਨ ਕਦੀ ਵੀ ਨਹੀਂ ਹੋਇਆ ਨਾ ਮੈਂ ਉਹਨਾਂ ਨੂੰ ਮਿਲਿਆ, ਪਰ ਮੇਰਾ ਪਿੰਡ ਚੰਨਣ ਕੇ ਆ ਜਿਹੜਾ ਮਹਿਤੇ ਚੌਂਕ ਦੇ ਬਿਲਕੁਲ 4 ਕਿਲੋਮੀਟਰ 'ਤੇ, ਜਿਹੜੀ ਇੱਕ ਇਲੈਕਸ਼ਨ ਹੋਈ ਸੀ ਜਿਹਦੇ 'ਚ ਉਮਰਾ ਨੰਗਲ ਜੀ ਨੂੰ ਅਕਾਲੀ ਦਲ ਨੇ ਟਿਕਟ ਦਿੱਤੀ ਸੀ SGPC ਦੀ। ਸਾਡਾ ਮੇਰਾ ਪਿੰਡ SGPC ਦੀ ਉਸ ਬਿਆਸ ਕੌਂਸਟੀਟਿਊਂਸੀ 'ਚ ਪੈਂਦਾ ਸੀ, SGPC ਕੌਂਸਟੀਟਿਊਂਸੀ। ਉਦੋਂ ਸੰਤਾਂ ਨੇ ਭਾਈ ਅਮਰੀਕ ਸਿੰਘ ਨੂੰ ਖੜਾ ਕੀਤਾ ਸੀ SGPC ਇਲੈਕਸ਼ਨ ਵਿੱਚ। ਉਸ ਵੇਲੇ ਮੈਂ ਤਾਂ ਘਰ ਹਾਜ਼ਰ ਨਹੀਂ ਸੀ, ਮੇਰੇ ਪਰਿਵਾਰ, ਮੇਰੇ ਪਿਤਾ ਤੇ ਮੇਰੀ ਮਾਤਾ ਜੀ। ਮੈਂ ਤੁਹਾਨੂੰ ਇੱਕ ਉਹਨਾਂ ਦੀ ਸਿੰਸੈਰਿਟੀ ਦੀ ਗੱਲ ਦੱਸਦਾ। ਮੇਰੇ ਫਾਦਰ, ਨੋਟ ਦੈਟ ਆਪਣੇ ਬਾਪ ਹਰ ਇੱਕ ਨੂੰ ਬਹੁਤ ਚੰਗਾ ਲੱਗਦਾ, ਮੇਰੇ ਫਾਦਰ ਬੜੇ ਇੱਕ ਜ਼ੁਬਾਨ ਦੇ ਪੱਕੇ ਸਨ ਤੇ ਸੰਤ ਜੀ ਉਹਨਾਂ ਕੋਲ ਵੋਟ ਮੰਗਣ ਆਏ ਕਿ ਸਾਨੂੰ ਵੋਟ ਪਾਓ। ਮੇਰੇ ਫਾਦਰ ਕਹਿਣ ਲੱਗੇ ਜੀ ਸੰਤ ਜੀ ਤੁਸੀਂ ਲੇਟ ਹੋ ਗਏ ਹੋ, ਮੈਂ ਜ਼ੁਬਾਨ ਦੇ ਚੁੱਕਾ ਉਮਰਾ ਨੰਗਲ ਨੂੰ। ਮੇਰੇ ਮਦਰ ਉਹਨਾਂ ਦੇ ਕੋਲ ਖੜੇ ਸੀ, ਉਹਨਾਂ ਨੇ ਪੁੱਛਿਆ ਕਿ ਬੀਬੀ ਜੀ ਤੁਸੀਂ, ਉਹ ਕਹਿੰਦੇ ਜੀ ਮੈਂ ਕੋਈ ਜ਼ੁਬਾਨ ਨਹੀਂ ਦਿੱਤੀ, ਮੈਂ ਤੁਹਾਨੂੰ ਵੋਟ ਪਾਉਂ। ਸੰਤ ਜੀ ਕੋਈ ਐਸਾ ਕੋਈ ਉਹਨਾਂ ਦਾ ਵਿਚਾਰ ਨਹੀਂ ਸੀ। ਇਹ ਕਿਉਂ ਹੋ ਰਿਹਾ ਸੀ, ਕਿਉਂ ਹੋ ਰਿਹਾ ਸੀ? ਉਹ ਆਪਣਾ ਯਾਦ ਕਰੀਏ ਵਿਸਾਖੀ ਵਾਲਾ ਦਿਨ, ਜਿਸ ਦਿਨ 13 ਸਿੱਖਾਂ ਦਾ ਕਤਲ ਹੋਇਆ ਸੀ। ਅਸੀਂ ਰਿਅਲਾਈਜ਼ ਨਹੀਂ ਕਰ ਰਹੇ, ਇਹ ਗੱਲ ਤਾਂ ਉੱਥੋਂ ਸ਼ੁਰੂ ਹੋਈ ਹੈ ਸਾਰੀ। ਉਦੋਂ ਗੌਰਮੈਂਟ ਕਹਿੰਦੀ ਸੀ ਅਕਾਲੀ ਦਲ ਦੀ, ਪਰ ਆਪਾਂ ਇਨਸਾਫ ਨਹੀਂ ਦੇ ਸਕੇ। ਉਸ 13 ਸਿੱਖਾਂ ਨੂੰ ਉਹ ਸਾਰੇ ਬਰੀ ਹੋ ਗਏ ਸੀ ਜਿਨ੍ਹਾਂ ਨੇ 13 ਸਿੱਖ ਕਤਲ ਕੀਤੇ ਸੀ। ਉਹਨਾਂ ਦਾ ਕੇਸ ਟ੍ਰਾਂਸਫਰ ਹੋਇਆ ਪੰਜਾਬ ਤੋਂ ਹਰਿਆਣੇ ਵਿੱਚ, ਟ੍ਰਾਇਲ ਹੋਇਆ ਤੇ ਸਾਰੇ ਦੇ ਸਾਰੇ ਬਰੀ ਹੋਏ। ਜਸਟਿਸ ਜਿਹੜਾ, ਜਦੋਂ ਜਸਟਿਸ ਡਿਨਾਈ ਹੁੰਦਾ ਤੇ ਫਿਰ ਲੋਕ ਕੀ ਕਰਦੇ? ਤੁਸੀਂ ਸ੍ਰੀਲੰਕਾ 'ਚ ਕੀ ਹੋਇਆ? ਜਾਸਤੀਆਂ ਹੋਈਆਂ, ਕੋਈ ਜਸਟਿਸ ਨਹੀਂ ਮਿਲ ਰਿਹਾ ਸੀ। ਲੋਕੀ ਇੱਕ ਦਿਨ ਉੱਠੇ ਸਾਰੇ ਜਾ ਕੇ ਉਹਨਾਂ ਨੇ ਪ੍ਰੈਜ਼ੀਡੈਂਟ ਦੇ ਘਰ 'ਚ ਵੜ ਕੇ। ਪਾਕਿਸਤਾਨ 'ਚ ਕੀ ਹੋ ਰਿਹਾ? ਮਤਲਬ ਤੁਸੀਂ ਜਦੋਂ ਮਜਬੂਰ ਕਰ ਦਿੰਦੇ ਹੋ ਕਿਸੇ ਜਨਤਾ ਨੂੰ ਜਾਂ ਲੋਕਾਂ ਨੂੰ, ਤੁਸੀਂ ਜਸਟਿਸ ਨਹੀਂ ਦਿੰਦੇ। ਜਸਟਿਸ ਤਾਂ ਸਫਰ ਕਰਦਾ ਹੀ ਹੈ ਜਦੋਂ ਸਟੇਟ ਦੇ ਅੱਗੇ। ਹੁਣ ਅੱਜ ਦੇ ਦਿਨ 'ਚ ਵੀ ਦੇਖੋ, ਤੁਸੀਂ ਆਮ ਦੇਖਦੇ ਹੋ, ਆਮ ਇਹ ਗੱਲ ਪ੍ਰਚਲਿਤ ਹੈ ਕਿ ਸਾਰੀ ਇੰਸਟੀਟਿਊਸ਼ਨ ਜਿਹੜੀਆਂ ਨੇ ਨਾ ਕੰਪਰੋਮਾਈਜ਼ ਹੋ ਰਹੀਆਂ। ਉਹਦੇ 'ਚ ਜੁਡੀਸ਼ਰੀ ਇਜ਼ ਆਲਸੋ ਨੋ ਐਕਸੈਪਸ਼ਨ। ਈਵਨ 84 ਜਿਹੜਾ ਉਹ ਦੁਖਾਂਤ ਆਪਣਾ ਹੈਗਾ, ਜਿਹੜਾ ਉਹ ਸਾਰਾ ਉਸ ਵੇਲੇ ਨੂੰ ਅਸੀਂ ਆਪਾਂ ਦੇਖੀਏ ਤੇ ਜੁਡੀਸ਼ਰੀ ਉਸ ਵੇਲੇ ਆਪਣਾ ਰੋਲ ਮੇਰੇ ਖਿਆਲ ਨਾਲ ਨਿਭਾ ਨਹੀਂ ਸਕੀ। ਤੁਸੀਂ ਯਾਦ ਹੋਊਗਾ ਤੁਹਾਨੂੰ, ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪੈਂਦੀਆਂ ਸੀ। ਮੈਂ ਕਿਉਂਕਿ 86 ਵਿੱਚ ਛੱਡ ਕੇ ਮੇਰੀ ਨੌਕਰੀ ਤੋਂ ਮੈਂ ਆ ਗਿਆ ਸੀਗਾ ਤੇ ਮੈਂ ਹਾਈ ਕੋਰਟ ਵਿੱਚ ਹਾਜ਼ਰ ਸੀ ਐਜ਼ ਅ ਵਕੀਲ। ਉੱਥੇ ਪਟੀਸ਼ਨਾਂ ਪੈਂਦੀਆਂ ਸੀ ਕਿ ਸਾਨੂੰ ਜੇਲ੍ਹ 'ਚੋਂ ਕੱਢਣ ਜਾ ਰਹੇ ਨੇ, ਸਾਨੂੰ ਹੱਥਕੜੀ ਲਾਓ, ਸਾਨੂੰ ਆਓ ਤਾਂ ਕਿ ਇਹ ਸਾਨੂੰ ਇਨਕਾਊਂਟਰ ਨਾ ਦਿਖਾ ਸਕਣ। ਕਦੀ ਸੁਣਿਆ ਤੁਸੀਂ ਕਿਸੇ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹੋ ਜਿਹੀ ਪਟੀਸ਼ਨ ਹੋਵੇ ਕਿ ਸਾਨੂੰ ਜੇਲ੍ਹ 'ਚੋਂ ਕੱਢ ਰਹੇ ਹੋ ਤੇ ਸਾਨੂੰ ਬੇੜੀਆਂ 'ਚ ਲਿਆਓ ਤੇ ਸਾਨੂੰ ਹੱਥਕੜੀਆਂ 'ਚ ਲਿਆਓ, ਕਿ ਸਾਨੂੰ ਇਹ ਨਾ ਕਹਿ ਸਕੇ ਕੋਈ ਕਿ ਇਹ ਭੱਜਣ ਲੱਗਿਆ ਸੀ ਮਾਰ ਦਿੱਤਾ। ਜਸਟਿਸ ਨਾ ਕਿਸੇ ਵੇਲੇ ਵੀ ਕਰਨਾ ਬਹੁਤ ਮੁਸ਼ਕਲ ਹੁੰਦਾ। ਮੈਂ ਤੁਹਾਨੂੰ ਐਜ਼ ਏ ਆਪਣਾ ਵਕੀਲ, ਆਪਣਾ ਜੱਜ, ਮੈਂ ਇੱਕ ਤੁਹਾਨੂੰ ਇੱਕ ਇਨਸੀਡੈਂਟ ਦੇਣਾ ਚਾਹੁੰਦਾ, ਦੱਸਣਾ ਚਾਹੁੰਦਾ।
ਬੈਂਸ ਸਾਹਿਬ ਚਲੇ ਗਏ ਨੇ ਉੱਠ ਕੇ। ਬੈਂਸ ਸਾਹਿਬ ਉਹਦੇ 'ਚ ਵਕੀਲ ਸੀਗੇ ਉਸ ਕੇਸ ਦੇ ਵਿੱਚ। 7 ਬੰਦੇ ਫੇਕ ਇਨਕਾਊਂਟਰ 'ਚ ਮਾਰੇ ਗਏ, 7 ਡਿਫਰੈਂਟ FIR ਸੀਗੇ। ਉਹ ਇੱਕ ਪੁਲਿਸ ਮੁਲਾਜ਼ਮ ਜਿਹੜਾ ਉਹਨਾਂ ਦੀ ਪੁਲਿਸ ਪਾਰਟੀ ਦਾ ਹਿੱਸਾ ਸੀ, ਉਹਨੇ ਇੱਕ ਪਟੀਸ਼ਨ ਫਾਈਲ ਕੀਤੀ ਹਾਈ ਕੋਰਟ ਦੇ ਵਿੱਚ ਕਿ ਇਹ 7 ਬੰਦੇ ਜਿਹੜੇ, ਇਹ 7 FIR ਨੇ, ਇਹਦੇ ਜਿਹੜੇ 7 ਬੰਦੇ ਮਾਰੇ ਗਏ ਨੇ, ਮੈਂ ਇਹਦਾ ਚਸ਼ਮਦੀਦ ਗਵਾਹ ਹਾਂ। ਇਹਨਾਂ ਨੂੰ ਫੜ ਕੇ ਮਾਰਿਆ ਗਿਆ ਹੈ ਤੇ ਸ਼ੋਅ ਕੀਤਾ ਗਿਆ ਹੈ ਕਿ ਜਦੋਂ ਅਸੀਂ ਇਹਨਾਂ ਨੂੰ ਲੈ ਕੇ ਜਾ ਰਹੇ ਸੀ ਡਾਕੂਮੈਂਟ ਰਿਕਵਰੀ ਵਾਸਤੇ, ਤੇ ਇਹ ਰਸਤੇ 'ਚ ਅਟੈਕ ਹੋਇਆ ਔਰ ਜਿਹੜਾ ਐਂਬੁਸ਼ ਹੋਏ ਅਸੀਂ, ਤੇ ਐਂਬੁਸ਼ ਵਿੱਚ ਗੋਲੀਆਂ ਚੱਲੀਆਂ ਤੇ ਇਹ ਬੰਦਾ ਮਾਰਿਆ। ਉਸਨੇ ਉਹ 7 FIR ਦਾ ਜ਼ਿਕਰ ਕੀਤਾ। ਉਹ ਪਟੀਸ਼ਨ ਲੱਗੀ, ਉਸ ਬੰਦੇ ਨੇ ਫਾਈਲ ਕੀਤੀ। ਇਹ 96 ਦੀ ਗੱਲ ਹੈ, ਮੈਂ ਉਦੋਂ ਵਕੀਲ ਸੀ। 96 ਵਿੱਚ ਉਹਨੇ ਪਟੀਸ਼ਨ ਫਾਈਲ ਕਰਕੇ ਉਹਦੇ 'ਚ ਨੋਟਿਸ ਹੋ ਗਿਆ। ਨੋਟਿਸ ਹੋ ਕੇ ਉਹਨੂੰ ਪ੍ਰੈਸ਼ਰ ਪਿਆ, ਸ਼ਾਇਦ ਉਹ ਆਇਆ ਨਹੀਂ ਵਾਪਸ, ਤੇ ਪਰ ਹਾਈ ਕੋਰਟ ਨੇ, ਡਿਵੀਜ਼ਨ ਬੈਂਚ ਨੇ ਉਹਨੂੰ ਐਡਮਿਟ ਕਰ ਦਿੱਤਾ। ਉਹਨੂੰ ਕਿਹਾ ਜੀ ਵੀ ਇਹ ਪਬਲਿਕ ਇਸ਼ੂ ਇਨਵੋਲਡ ਹੈ, ਇਸ ਕਰਕੇ ਇਹਨੂੰ ਐਡਮਿਟ ਕਰ ਲਓ ਇਸ ਪਟੀਸ਼ਨ ਨੂੰ। ਐਡਮਿਟ ਕਰਕੇ ਉਹ ਪਟੀਸ਼ਨ ਬਾਅਦ ਵਿੱਚ ਇੱਕ ਜੱਜ ਕੋਲ ਲੱਗੀ, ਮੈਂ ਨਾਮ ਨਹੀਂ ਲੈਂਦਾ, ਉਹਨਾਂ ਕੋਲ ਜਦੋਂ ਲੱਗੀ ਤੇ ਉਸ ਬੰਦੇ ਨੇ ਐਪਲੀਕੇਸ਼ਨ ਫਾਈਲ ਕੀਤੀ ਜੀ ਮੈਂ ਆਪਣੀ ਪਟੀਸ਼ਨ ਵਿਡਰਾਅ ਕਰਨਾ ਚਾਹੁੰਦਾ, ਮੈਂ ਵਿਡਰਾਅ ਕਰਨਾ ਚਾਹੁੰਦਾ ਇਹ ਪਟੀਸ਼ਨ, ਮੈਂ ਨਹੀਂ ਪਰਸੂ ਕਰਨਾ ਚਾਹੁੰਦਾ। ਉਹ ਜੱਜ ਦੀ ਮੈਂ ਤਾਰੀਫ ਕਰਦਾ, ਉਹਨੇ ਜੱਜ ਸਾਹਿਬ ਨੇ ਕਿਹਾ ਕਿ ਆਲਰਾਈਟ, ਤੁਸੀਂ ਵਾਪਸ ਲੈਣਾ ਚਾਹੁੰਦੇ ਹੋ ਚਲੇ ਜਾਓ, ਪਰ ਮੈਂ ਕੇਸ ਨਹੀਂ ਵਾਪਸ ਕਰਨਾ, ਕੇਸ ਚੱਲੇਗਾ, ਇਹ ਮੈਂ ਰੱਖੂੰਗਾ ਇਹਨੂੰ। ਉਹਨੂੰ ਰੱਖ ਲਿਆ ਗਿਆ। ਉਸ ਤੋਂ ਬਾਅਦ ਉਹ ਕੇਸ ਜਾ ਕੇ ਆਉਂਦਾ 2000 ਦੇ ਦਹਾਕੇ ਵਿੱਚ, ਜੱਜ ਦੇ ਕੋਲ ਜਾਂਦਾ। ਉਹ ਇੱਕ ਦਿਨ ਇੱਕ ਜੱਜ ਕੋਲ ਲੱਗਦਾ ਤੇ ਜੱਜ ਨੇ ਕਿਹਾ ਜੀ ਚਲੋ ਜੀ ਇਹਦੇ 'ਤੇ ਬਹਿਸ ਕਰੋ ਜਾਂ ਰਿਪਲਾਈ ਫਾਈਲ ਕਰੋ। ਪੰਜਾਬ ਗਵਰਨਮੈਂਟ ਨੂੰ ਕਿਹਾ ਤੇ ਪੰਜਾਬ ਗਵਰਨਮੈਂਟ ਨੇ ਟਾਈਮ ਲੈ ਲਿਆ। ਉਹਨੇ ਇੱਕ ਡੇਟ ਪਾਤੀ, ਐਡਜਰਨ ਕਰ ਦਿੱਤਾ। ਉਹ ਉਸ ਤੋਂ ਬਾਅਦ 5 ਸਾਲ ਕੇਸ ਉਸ ਡੇਟ 'ਤੇ ਲੱਗਿਆ ਨਹੀਂ, ਹਾਈ ਕੋਰਟ ਵਿੱਚ ਲੱਗਿਆ ਹੀ ਨਹੀਂ ਕੇਸ। ਅਨਫੋਰਚੂਨੇਟਲੀ ਉਹ ਜਦੋਂ ਮੈਂ ਜੱਜ ਬਣਿਆ ਤੇ ਮੇਰੇ ਕੋਲ ਇੱਕ ਦਿਨ ਉਹ ਕੇਸ ਆ ਗਿਆ। ਬੈਂਸ ਸਾਹਿਬ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਕਿ ਜੀ ਉਹ ਕੇਸ ਜਿਹੜਾ ਉਹਦੇ 'ਚ ਡੇਟ ਨਹੀਂ ਲੱਗੀ ਹੋਈ, ਉਹ 'ਚ ਸੁਣਾਈ ਨਹੀਂ ਹੋ ਰਹੀ, ਤੇ ਉਹਨੂੰ ਸੁਣਿਆ ਜਾਏ। ਔਰ ਉਹ ਬੰਦਾ ਫਿਰ ਰਿਵਾਈਵਲ ਵਾਸਤੇ ਵੀ ਆਇਆ, ਪਟੀਸ਼ਨ ਵਾਸਤੇ। ਬੈਂਸ ਸਾਹਿਬ ਨੂੰ ਉਹਨੇ ਅੰਗੇਜ ਕੀਤਾ। ਪਹਿਲਾਂ ਕੋਈ ਹੋਰ ਕੌਂਸਲ ਸੀ ਜਿਹੜਾ ਕੌਂਸਲ ਪਰਸੂ ਨਹੀਂ ਕੀਤਾ ਸੀ ਜਿਹਨੇ। ਉਹ ਮੇਰੇ ਕੋਲ ਕੇਸ ਲੱਗਿਆ ਤੇ ਮੈਂ ਉਸ ਵੇਲੇ ਅਕਾਲੀ ਸਰਕਾਰ ਸੀ। ਮੈਂ ਪੰਜਾਬ ਗਵਰਨਮੈਂਟ ਨੂੰ ਬੁਲਾ ਕੇ ਕਿਹਾ ਕਿ ਤੁਹਾਡਾ ਦਾਅਵਾ ਰਿਹਾ ਹੈ ਕਿ ਲੋਕਾਂ 'ਚ ਤੱਕ ਇਸ ਫੇਕ ਇਨਕਾਊਂਟਰ ਹੋਏ ਨੇ, ਕੀ ਤੁਸੀਂ ਇਹਦੀ ਕੋਈ ਇਨਵੈਸਟੀਗੇਸ਼ਨ ਜਾਂ ਇਨਕੁਆਇਰੀ ਕਰਾਉਣਾ ਚਾਹੋਗੇ? ਉਹ ਡਿਮਾਂਡ ਉਹਦੇ 'ਚ ਸੀ ਕਿ CBI ਇਨਕੁਆਇਰੀ ਕੀਤੀ ਜਾਵੇ, ਪੰਜਾਬ ਗਵਰਨਮੈਂਟ ਕੋਈ ਇਨਕੁਆਇਰੀ ਨਾ ਕਰਾਏ, ਬਿਕੋਜ਼ ਸਾਰੇ ਪੁਲਿਸ ਅਫਸਰ ਇਨਵੋਲਡ ਸੀ ਉਹਦੇ 'ਚ। ਤੇ ਪੰਜਾਬ ਗਵਰਨਮੈਂਟ ਕਹਿਣ ਲੱਗੀ ਜੀ ਨਹੀਂ ਅਸੀਂ CBI ਨੂੰ ਨਹੀਂ ਮੰਨਦੇ, ਤੁਸੀਂ ਇਹਨੂੰ ਸਾਡੇ ਕਿਸੇ ਸੀਨੀਅਰ ਅਫਸਰ ਨੂੰ ਦੇ ਦਿਓ। ਮੈਂ ਬੈਂਸ ਸਾਹਿਬ ਨੂੰ ਕਿਹਾ ਵੀ ਤੁਹਾਡਾ ਕੀ ਵਿਚਾਰ ਹੈ, ਤੁਸੀਂ ਦੱਸੋ ਜੇ ਤੁਸੀਂ ਤਿਆਰ ਹੋ ਇਸ ਗੱਲ ਵਾਸਤੇ। ਉਹ ਕਹਿੰਦੇ ਨਹੀਂ ਜੀ ਮੈਂ ਤਾਂ ਬਹਿਸ ਕਰੂੰ। ਉਹਨਾਂ ਨੇ ਬਹਿਸ ਕੀਤੀ। ਮੈਂ ਉਹਦੇ 'ਚ ਜੁਡੀਸ਼ੀਅਲ ਆਰਡਰ ਪਾਸ ਕੀਤਾ ਕਿ ਇਹ ਕਿਉਂਕਿ ਪੁਲਿਸ ਅਫਸਰ ਇਨਵੋਲਡ ਨੇ, ਇੱਥੇ ਜਸਟਿਸ ਐਕਸਪੈਕਟ ਨਹੀਂ ਕੀਤਾ ਜਾ ਸਕਦਾ ਪੰਜਾਬ ਪੁਲਿਸ ਤੋਂ, ਤੇ ਇਹਨੂੰ ਮੈਂ CBI ਨੂੰ ਟ੍ਰਾਂਸਫਰ ਕਰਦਾ। ਮੇਰਾ ਆਰਡਰ ਨੈਕਸਟ ਡੇ ਡਿਵੀਜ਼ਨ ਬੈਂਚ ਨੇ ਸਟੇ ਕਰ ਦਿੱਤਾ। ਔਰ ਬਾਅਦ ਵਿੱਚ ਮੇਰੀ ਰਿਟਾਇਰਮੈਂਟ ਤੋਂ ਬਾਅਦ ਉਹ ਮੇਰੇ ਖਿਲਾਫ ਸਟ੍ਰਿਕਚਰ ਪਾਸ ਹੋਏ। ਮੈਂ ਕੀਤਾ ਕੀ ਸੀ, ਮੈਂ ਤਾਂ ਕੋਈ ਉਹਦੇ 'ਚ ਆਰਡਰ ਨਹੀਂ ਕੀਤਾ ਸੀ ਕਿਸੇ ਨੂੰ ਪਨਿਸ਼ ਕਰਨ ਦਾ। ਮੈਂ ਤਾਂ ਸਿਰਫ ਇੰਨਾ ਹੀ ਲਿਖਿਆ ਸੀ ਕਿ ਹਾਂ ਇਹ ਬੰਦੇ ਜਿਹੜੇ 7 ਨੇ, ਇੱਕ ਬੰਦਾ ਕਹਿ ਰਿਹਾ ਮੈਂ ਗਵਾਹ ਹਾਂ ਤੇ ਮਾਰੇ ਗਏ ਨੇ, ਇਹਦੀ ਫਿਰ ਇਨਵੈਸਟੀਗੇਸ਼ਨ ਕਰਵਾ ਦਿਓ, CBI ਤੋਂ ਕਰਵਾ ਦਿਓ। ਔਰ ਉਹਦੇ 'ਤੇ ਵੀ ਇਤਰਾਜ਼ ਹੋਇਆ। ਮੈਂ ਤੁਹਾਨੂੰ ਦੱਸ ਰਿਹਾ ਜਸਟਿਸ ਕਰਨਾ ਜਾਂ ਜਸਟਿਸ ਨੂੰ ਲੈਣਾ ਬਹੁਤ ਮੁਸ਼ਕਿਲ ਹੈ, ਔਰ ਅੱਜ ਕੱਲ੍ਹ ਦੇ ਹਾਲਾਤ ਵਿੱਚ ਹੋਰ ਵੀ ਮੁਸ਼ਕਿਲ ਹੋ ਗਿਆ, ਜਿੱਥੇ ਕਿ ਤੁਹਾਨੂੰ ਜੇ ਕੋਈ ਇੱਕ ਨਾਰਾ ਲਾਇਆ ਤੇ ਤੁਹਾਨੂੰ NSA ਲੱਗ ਜਾਂਦੀ ਹੈ। NSA ਕੀ ਹੈ? ਨੈਸ਼ਨਲ ਸਿਕਿਉਰਿਟੀ ਐਕਟ। is the state so weak ਕਿ ਕੋਈ ਇਹ ਕਿਹਾ ਕਿ ਨਾਰਾ ਲਾਉਂਦਾ ਜਾਂ ਕੋਈ ਕਹਿੰਦਾ ਕਿ ਮੈਂ ਅੰਮ੍ਰਿਤ ਪ੍ਰਚਾਰ ਕਰਨਾ ਜਾਂ ਮੈਂ ਕੁਝ ਕਰਨਾ ਤੇ ਉਹਨੂੰ ਨੈਸ਼ਨਲ, ਅਗਰ ਅਫੈਂਸ ਹੈ ਚਾਰਜ ਕਰੋ, try him, because they don't want to, because he will get bail, ਕਿਉਂਕਿ ਅਫੈਂਸ ਬਣਦੀ ਕੋਈ ਨਹੀਂ। ਇਸ ਕਰਕੇ ਡਰਕੋਨੀਅਨ ਲਾ ਦਿਓ, ਨੈਸ਼ਨਲ ਸਿਕਿਉਰਿਟੀ ਹੈ ਕਿ 1 ਸਾਲ ਕੋਈ ਕਿਸੇ ਦੀ ਸੁਣਵਾਈ ਨਹੀਂ ਕਿਸੇ ਨੇ। ਇਹ ਜਸਟਿਸ ਇਹ ਕਿਉਂ ਹੋਰ ਕਿਸੇ ਕੌਮ ਨੂੰ ਕਿਉਂ ਨਹੀਂ ਹੁੰਦਾ ਇਸ ਦਾ? ਜੇ ਕੋਈ ਹਿੰਦੂ ਮੰਗਦਾ ਹਿੰਦੂ ਰਾਸ਼ਟਰ ਆ, ਉੱਤੇ NSA ਕਿਉਂ ਨਹੀਂ ਲੱਗਦਾ? ਕਿਉਂਕਿ ਮੈਜੋਰਿਟੀ ਨੇ। ਇੱਕ ਰਿਅਲਾਈਜ਼ ਕਰਨ ਦੀ ਲੋੜ ਹੈ ਆਪਾਂ ਕੀ ਹਾਂ, ਵੀ ਆਰ ਮਿਨੋਰਿਟੀ।
ਬਹੁਤ ਘੱਟ ਲੋਕ ਨੇ ਪਿਆਰੇ ਲਾਲ ਗਰਗ ਵਰਗੇ ਜਿਹੜੇ ਕਿ ਉਸ ਬਾਣੇ ਵਿੱਚ ਵੀ ਉਹ ਜਸਟਿਸ ਦੀ ਉਹ ਇੱਕ ਫੇਅਰ ਗੱਲ ਕਰ ਸਕਦੇ ਆ। ਇਹੋ ਜਿਹੇ ਕਿੰਨੇ ਕੁ ਬੰਦੇ ਨੇ? ਕੋਈ ਨਹੀਂ। ਰਿਅਲਾਈਜ਼ ਕਰਨ ਵਾਲੀ ਗੱਲ ਹੈ ਕਿ ਅਸੀਂ 2% ਹਾਂ। ਡੈਮੋਕ੍ਰੈਟਿਕ ਤਰੀਕੇ ਨਾਲ ਕੀ ਹੋ ਸਕਦਾ, ਕੀ ਹਾਸਲ ਹੋ ਸਕਦਾ? ਕੈਨ ਵੀ ਰੂਲ? ਪੰਜਾਬ ਦੇ ਵਿੱਚ ਹਰ ਇੱਕ ਸਟੇਟ ਨੂੰ ਲਿੰਗੁਇਸਟਿਕ ਸਟੇਟ ਬਣੀ, ਪਰ ਪੰਜਾਬ ਨੂੰ ਪੰਜਾਬੀ ਸੂਬਾ ਲੈਣ ਵਾਸਤੇ ਲੜਨਾ ਪਿਆ। ਕੈਪੀਟਲ ਅੱਜ ਤੱਕ ਨਹੀਂ ਮਿਲੀ। ਬਾਕੀ ਕਿਸੇ ਨਾਲ ਕਿਉਂ ਨਹੀਂ ਇਸ ਤਰ੍ਹਾਂ ਹੋਇਆ? ਇਹ ਇੱਕ ਇਨੋਸੈਂਟ ਜੀ ਗੱਲ ਨਹੀਂ ਲੱਗਦੀ, ਮੈਨੂੰ ਨਹੀਂ ਨਜ਼ਰ ਆਉਂਦੀ ਇਨੋਸੈਂਟ ਦੀ ਗੱਲ। ਦੇਖੋ ਗੱਲ ਇਹ ਹੈ ਕਿ ਮੇਰੇ ਵਰਗੇ ਬੰਦੇ ਐਸੇ ਨੇ ਜਿਨ੍ਹਾਂ ਨੇ ਸਟੇਟ ਪੈਟਰਨੇਜ ਇੰਜੋਏ ਕੀਤੀ ਹੈ। ਮੈਂ ਤੁਹਾਡੇ ਸਾਹਮਣੇ ਕਹਿੰਦਾ ਕਿਉਂਕਿ ਸਾਨੂੰ ਤਾਂ ਸਟੇਟ ਨੇ ਬਹੁਤ ਕੁਝ ਦਿੱਤਾ। ਮੇਰੇ ਵਰਗੇ ਇਨਸਾਨ ਨੂੰ ਜਿਹਨੇ ਫੌਜ 'ਚ ਨੌਕਰੀ ਸ਼ੁਰੂ ਕੀਤੀ ਤੇ ਆ ਕੇ ਇੱਥੇ ਜੱਜ ਬਣ ਗਿਆ ਹਾਈ ਕੋਰਟ ਦਾ, ਇਸ ਤੋਂ ਵੱਡਾ ਮੈਨੂੰ ਕੀ ਮਿਲ ਸਕਦਾ ਸੀ? ਮੈਂ ਤਾਂ ਸਮਝਦਾ ਮੇਰੀ ਗੁਰਕਿਰਪਾ, ਪਰ ਫਿਰ ਵੀ ਮੈਨੂੰ ਸਟੇਟ ਕੋਲੋਂ ਮਿਲਿਆ। ਪਰ ਫਿਰ ਅੱਜ ਵੀ ਮੈਂ ਜੇ ਰੰਜਿਸ਼ ਰੱਖਾਂ ਤੇ ਫਿਰ ਕੁਝ ਨਾ ਕੁਝ ਤਾਂ ਹੈ ਨਾ ਜਿਹੜੀ ਰੰਜਿਸ਼ ਜੀ ਰਿਮੂਵ ਕਰਨ ਦੀ ਲੋੜ ਹੈ। ਇਹ ਲੋੜ ਰਿਮੂਵ ਕਿੱਦਾਂ ਹੋ ਸਕਦੀ ਹੈ? ਇਹ ਇੱਥੇ ਸਭ ਕਿਹਾ ਗਿਆ ਕਿ ਪਿੱਛੇ ਕੀ ਹੋਇਆ ਜੀ, ਇਹ ਕਿਉਂ 84 ਹੋਇਆ, ਕੀ ਕਾਰਨ ਸੀ, ਸਿੱਖਾਂ ਨੂੰ ਇੱਦਾਂ ਕਰਨ ਦੀ ਲੋੜ ਸੀ। ਮੈਂ ਇਹ ਸਮਝਦਾ ਕਿ ਜਿੱਦਾਂ ਸਾਧ ਸਾਹਿਬ ਨੇ ਕਿਹਾ ਕਿ ਪਿਛੋਕੜ ਕੀ ਸੀ ਸਾਡਾ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਮਾਈਨੋਰਿਟੀ 'ਚ ਸੀ, ਅਸੀਂ ਮੁਸਲਿਮ ਮੈਜੋਰਿਟੀ 'ਚ ਸੀ। ਉਸ ਵੇਲੇ ਵੀ ਰਾਜ ਹੋਇਆ ਔਰ ਬੈਸਟ ਰਾਜ ਕਰਾਰ ਦਿੱਤਾ ਗਿਆ ਵਰਲਡ ਵਿੱਚ। ਮਹਾਰਾਜਾ ਰਣਜੀਤ ਸਿੰਘ ਬੈਸਟ ਇੱਕ ਰਾਜਾ ਕਰਾਰ ਦਿੱਤਾ ਗਿਆ, ਰੂਲਰ ਕਰਾਰ ਦਿੱਤਾ ਗਿਆ, ਬੈਸਟ ਇਨ ਦੀ ਵਰਲਡ। ਉਸ ਵੇਲੇ 90% ਲਿਟਰੇਟ ਪੀਪਲ ਸੀ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ। ਔਰ ਫਿਰ ਅੰਗਰੇਜ਼ਾਂ ਨੇ ਉਹਨੂੰ ਕਿਸ ਤਰ੍ਹਾਂ ਐਜੂਕੇਸ਼ਨ ਨੂੰ ਖਤਮ ਕੀਤਾ ਪੰਜਾਬ 'ਚ। ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਨਾ, ਤੇ ਅੱਜ ਕੁਝ ਐਜੂਕੇਸ਼ਨ ਹੈ। ਅੱਛਾ, ਫਿਰ ਸਾਡੇ ਜਿਹੜੇ ਨਾ ਹੁਣ ਦੇ ਜਿਹੜੇ ਨੀਡਸ ਨੇ ਉਹ ਮੁਫਾਦ ਨਾਲ ਜੁੜੇ ਹੋਏ। ਆਪਾਂ ਕਿੰਨੇ ਕੁ ਬੰਦੇ ਆ ਜਿਹੜੇ ਆਪਣੇ ਮੁਫਾਦ ਛੱਡ ਕੇ ਆਪਾਂ ਕੋਈ ਕੌਮ ਵਾਸਤੇ, ਕੋਈ ਆਪਾਂ ਆਪਣੇ ਵਾਸਤੇ ਜਾਂ ਕਿਸੇ ਲੋਕਾਂ ਵਾਸਤੇ ਗੱਲ ਕਰ ਸਕਦੇ ਹਾਂ। ਆਪਾਂ ਨੂੰ ਅੱਜ ਕੋਈ ਚੀਜ਼ ਮਿਲ ਜੇ, ਵੀ ਵਿਲ ਬੀ ਸੈਟਿਸਫਾਈਡ। ਮੈਂ ਥੋੜ੍ਹਾ ਜਿਹਾ ਭਾਵੁਕ ਹੋ ਗਿਆ, ਮਾਫੀ ਮੰਗਦਾ, ਪਰ ਮੇਰੇ ਸੈਂਟੀਮੈਂਟਸ ਇਹੀ ਨੇ ਕਿ ਜਦੋਂ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਕੋਈ ਨਾ, ਉਹਦਾ ਆਊਟਕਮ, ਉਹਦਾ ਰਿਐਕਸ਼ਨ ਜ਼ਰੂਰ ਹੁੰਦਾ। ਔਰ ਜੋ ਕੁਝ ਪੰਜਾਬ ਵਿੱਚ ਹੋਇਆ ਉਹ ਇੱਕ ਡਿਸਕ੍ਰਿਮੀਨੇਸ਼ਨ ਦਾ ਰਿਐਕਸ਼ਨ ਸੀ। ਜੇ ਫਰਜ਼ ਕਰੋ ਸਿੱਖਾਂ ਨੂੰ ਜਾਂ ਪੰਜਾਬੀ ਨੂੰ, ਮੈਂ ਕਹੂੰਗਾ ਮੈਂ ਪੰਜਾਬੀ ਨੂੰ ਜੇ ਉਹਨਾਂ ਦੇ ਅਧਿਕਾਰ ਬਣਦੇ ਅਧਿਕਾਰ ਦਿੱਤੇ ਜਾਂਦੇ ਤਾਂ ਮੇਰਾ ਖਿਆਲ ਹੈ ਕਿ ਇਹ ਸਿਚੁਏਸ਼ਨ ਇੰਡੀਆ 'ਚ ਵੀ ਨਹੀਂ ਸੀ ਆਉਣੀ, ਨਾ ਹੀ ਇਹਦੀ ਲੋੜ ਪੈਣੀ ਸੀ। ਜਿਸ ਤਰ੍ਹਾਂ ਕਿਹਾ ਗਿਆ ਇੱਥੇ ਕਿ ਇੰਡੀਆ ਇਜ਼ ਨਾਟ ਅ ਕੰਟਰੀ, ਇਟ ਇਜ਼ ਅ ਯੂਨੀਅਨ ਆਫ ਸਟੇਟਸ। ਬਿਲਕੁਲ ਠੀਕ ਗੱਲ ਹੈ। ਇਸ ਕਰਕੇ ਜਿਹੜੀ ਲੋੜ ਹੈ ਇਸ ਵੇਲੇ ਮੇਰੇ ਵਿਚਾਰ ਨਾਲ, ਜੇ ਸਾਨੂੰ ਕੋਈ ਅਟੋਨਮੀ ਮਿਲ ਜਾਏ, ਅਟੋਨਮੀ ਮੈਂ ਪੰਜਾਬ ਵਾਸਤੇ ਜਾਂ ਸਿੱਖਾਂ ਵਾਸਤੇ ਜਾਂ ਪੰਜਾਬੀਅਤ ਵਾਸਤੇ ਨਹੀਂ ਮੰਗ ਰਿਹਾ। ਮੈਂ ਮੰਗ ਰਿਹਾ ਕਿ ਸਾਰੇ ਜਿਹੜੇ ਵੀ ਹੋਰ ਸੂਬੇ ਨੇ ਜਿਸ ਤਰ੍ਹਾਂ ਬਾਕੀ ਨੇ ਅਟੋਨਮਸ ਹੋਣੀ ਚਾਹੀਦੀ। ਸਟੇਟ ਗਵਰਨਮੈਂਟ ਸ਼ੁੱਡ ਬੀ ਅਟੋਨਮਸ। ਨਾਓ ਹੁਣ ਕੀ ਹੋ ਰਿਹਾ ਹੈ ਕਿ ਸਟੇਟ ਜਿਹੜੀ ਗਵਰਨਮੈਂਟ ਹੈ ਉਹਨੂੰ ਤਾਂ ਇੱਕ ਮਿਊਨਿਸਪੈਲਿਟੀ ਵਾਲਾ ਲਾਤਾ, ਟੈਕਸ ਸਾਰਾ ਸੈਂਟਰ ਗਵਰਨਮੈਂਟ ਜਿੰਨਾ ਮਰਜ਼ੀ ਦੇਵੇ, ਜਿੰਨਾ ਮਰਜ਼ੀ ਨਾ ਦੇਵੇ। ਅੱਜ ਮੈਂ ਪੜ੍ਹ ਰਿਹਾ ਸੀ ਕਿ ਪੰਜਾਬ ਦਾ 18,000 ਕਰੋੜ ਰੁਪਈਆ ਕਹਿੰਦੇ ਜੀ ਅਸੀਂ ਨਹੀਂ ਦੇਣਾ ਤੁਹਾਨੂੰ, ਤੁਸੀਂ ਆਹ ਨਹੀਂ ਕੀਤਾ, ਉਹ ਨਹੀਂ ਕੀਤਾ। 5,000 ਕਰੋੜ ਹਿਮਾਚਲ ਨੂੰ ਨਹੀਂ ਦੇਣਾ, 11,000 ਕਰੋੜ ਕਹਿੰਦੇ ਉਹਨਾਂ ਨੂੰ ਕਰਨਾਟਕਾ ਨੂੰ ਨਹੀਂ ਦੇਣਾ। ਤੇ ਕਿੱਦਾਂ ਸਟੇਟ ਚੱਲਣਗੇ? ਕਿੱਦਾਂ ਕੋਈ ਸਟੇਟ? ਜੇ ਮਿਊਨਿਸਪੈਲਿਟੀ ਰਹਿ ਗਈ, ਕੋਈ ਕੰਮ ਨਹੀਂ ਕਰ ਸਕਦੇ, ਕੁਛ ਨਹੀਂ ਕਰ ਸਕਦੇ। ਜੇ ਸਾਰਾ ਕੁਝ ਉੱਥੇ ਸੈਂਟਰਲਾਈਜ਼ ਹੋ ਗਿਆ ਤੇ ਫਿਰ ਰਿਐਕਸ਼ਨ ਤਾਂ ਇੱਦਾਂ ਹੀ ਹੋਣਗੇ। ਮੈਂ ਸਮਝਦਾ ਕਿ ਲੋੜ ਇਸ ਵੇਲੇ ਇਹ ਹੈਗੀ ਸਾਨੂੰ ਕਿ ਕਿਸ ਤਰ੍ਹਾਂ ਇੱਕ ਇਕੱਠ ਹੋ ਕੇ ਇੱਕ ਟੀਚਾ ਕੋਈ ਹੋਵੇ ਜਿਹਨੂੰ ਅਚੀਵ ਕਰਨ ਦਾ ਕੋਈ ਤਰੀਕਾ ਲੱਭਿਆ ਜਾਵੇ। ਉਹ ਤਰੀਕਾ ਜਿਹੜਾ ਨਾ ਮੇਰੇ ਹਿਸਾਬ ਨਾਲ ਉਹ ਤਰੀਕਾ ਜਿਹੜਾ ਉਹ ਵਾਇਲੈਂਟ ਨਹੀਂ ਹੋ ਸਕਦਾ। ਉਹ ਸਟਰਗਲ ਇੱਕ ਸਟੇਟ ਨਾਲ ਲੜਨਾ ਬਹੁਤ ਮੁਸ਼ਕਿਲ ਗੱਲ ਹੈ। ਇੰਨੇ ਰਿਸੋਰਸਿਸ ਸ਼ਾਇਦ ਕਿਸੇ ਕੋਲ ਵੀ ਨਹੀਂ ਹੋਣਗੇ ਕਿ ਉਹ ਕਿਸੇ ਸਟੇਟ ਪਾਵਰ ਨਾਲ ਲੜ ਸਕੇ। ਉਹਦਾ ਨਤੀਜਾ ਇਹੀ ਹੈ ਉਹ ਕਿ ਇੱਕ ਪੀਸਫੁਲ ਤਰੀਕੇ ਨਾਲ ਇਹਦਾ ਸੁਝਾਅ ਪਹਿਲਾਂ ਆਪਾਂ ਇਕੱਠੇ ਹੋ ਕੇ ਇਸ ਨੂੰ ਆਪਣੇ ਵਿਚਾਰ ਨੂੰ ਇਕੱਠਾ ਕਰੀਏ ਕਿ ਅਸੀਂ ਚਾਹੁੰਦੇ ਕੀ ਹਾਂ, ਫਿਰ ਉਸ 'ਤੇ ਆਪਣੀ ਏਮ ਕਰੀਏ, ਉਸ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰੀਏ। ਸਿੱਧੂ ਸਾਹਿਬ ਨੇ ਆਪਣੇ ਜਿਹੜੇ ਵਿਚਾਰ ਦਿੱਤੇ ਨੇ, ਮੈਂ ਉਹਨਾਂ ਦੀ ਰਿਸਪੈਕਟ ਕਰਦਾ।
ਬਾਕੀ ਜਿਹੜੇ ਹੋਰ ਲੋਕਾਂ ਨੇ ਇੱਥੇ ਵਿਚਾਰ ਆਪਣੇ ਰੱਖੇ ਨੇ ਇਸ ਕਿਤਾਬ ਬਾਰੇ ਜਾਂ ਵੈਸੇ ਵੀ, ਉਹਨਾਂ ਦੀ ਵੀ ਮੈਂ ਰਿਸਪੈਕਟ ਕਰਦਾ। ਮੈਂ ਬਹੁਤ ਹੀ ਤੁਹਾਡਾ ਰਿਣੀ ਹਾਂ, ਬਹੁਤ ਉਪਾਸ਼ਕ ਹਾਂ ਕਿ ਮੈਨੂੰ ਅੱਜ ਬਹੁਤ ਚੰਗੇ ਵਿਚਾਰ ਸੁਣਨ ਦਾ ਮੌਕਾ ਮਿਲਿਆ। ਜੇ ਮੇਰੇ ਕੋਲ ਕੋਈ ਖਿਤਾ ਹੋਵੇ ਮਾफ़ ਕਰਨਾ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਉੱਤੇ ਹੋਏ ਜੂਨ 84 ਦੇ ਹਮਲੇ ਨੂੰ ਆਪਣੀ ਰੂਹ ਤੇ ਪੀੜਾ ਦਾ ਵੱਡਾ ਭਾਰ ਲੈ ਕੇ ਅੱਜ ਦੀ ਇਸ ਖਾਸ ਇਕੱਤਰਤਾ ਵਿੱਚ ਭਾਈਵਾਲ ਬਣੇ ਸਾਰੇ ਪੰਜਾਬ ਦੇ ਪੰਥ ਦੇ ਵਾਰਸੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਤੇ ਸੰਘਰਸ਼ ਦੋਨੋਂ ਇਕੱਠੇ। ਸਾਡਾ ਸੰਘਰਸ਼ ਹਮੇਸ਼ਾ ਬਦੀ ਨਾਲ, ਜ਼ੁਲਮ ਨਾਲ, ਅਤਿਆਚਾਰ ਨਾਲ, ਅਨਿਆਏ ਨਾਲ, ਧੱਕੇ ਨਾਲ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਰੰਭ ਕਰਕੇ ਸਾਡੀ ਝੋਲੀ ਵਿੱਚ ਪਾਇਆ। ਜਦੋਂ ਅਸੀਂ ਅੱਜ ਵਰਤਮਾਨ ਵਿੱਚ ਖਲੋ ਕੇ ਆਪਣੇ ਇਤਿਹਾਸ ਦੇ ਪੰਨੇ ਫੋਲ ਰਹੇ ਹਾਂ, ਇਹ ਪੰਨੇ ਫੋਲਣ ਦਾ ਵੱਡਾ ਅਰਥ ਹੈ ਕਿ ਅਸੀਂ ਆਪਣੇ ਆਪੇ ਨੂੰ ਵਰਤਮਾਨ ਸਮੇਂ ਇੰਨਾ ਯੋਗ ਬਣਾਈਏ ਕਿ ਅਸੀਂ ਜੋ ਪਿੱਛੇ ਨਹੀਂ ਲੈ ਸਕੇ, ਜੋ ਸਾਡੀਆਂ ਕੌਮੀ ਮਨਸ਼ਾਵਾਂ ਨੇ, ਜਿਹਦੇ ਲਈ ਅਸੀਂ 1920 ਦੇ ਅੰਦਰ ਆਪ ਸ਼੍ਰੋਮਣੀ ਅਕਾਲੀ ਦਲ ਖੜਾ ਕਰਦੇ ਹਾਂ ਕਿ ਐਸੇ ਰਾਜ ਕਾਲ ਦੀ ਸਿਰਜਣਾ ਕਰਨੀ ਕਿ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ। ਉਹ ਜਿਹੜੀਆਂ ਭਾਵਨਾਵਾਂ ਸਾਡੇ ਅੰਦਰ ਸਾਡੀ ਸੰਸਥਾ ਦੇ ਬਾਨੀਆਂ ਨੇ ਸਾਡੀ ਝੋਲੀ 'ਚ ਪਾਈਆਂ, ਅੱਜ ਉਹਨਾਂ ਨੂੰ ਲੈ ਕੇ ਫਿਰ ਜਥੇਬੰਦ ਹੋ ਕੇ ਅੱਜ ਆਪਣੇ ਰਾਜਨੀਤਿਕ ਹਿੱਤਾਂ ਦੇ ਲਈ, ਸਮਾਜਿਕ ਸਰੋਕਾਰਾਂ ਦੇ ਲਈ, ਵਰਤਮਾਨ ਸਮੇਂ ਦੀਆਂ ਚੁਣੌਤੀਆਂ ਦੇ ਸਾਹਮਣਾ ਕਰਨ ਦੇ ਲਈ ਅੱਜ ਸਾਨੂੰ ਲਾਮਬੰਦ ਹੋਣ ਦੀ ਵੱਡੀ ਲੋੜ ਹੈ। ਅਸੀਂ ਸਵੇਰੇ ਵੀ ਬੈਠੇ ਸੀ, ਪਹਿਲਾਂ ਵੀ ਬੈਠਦੇ ਹਾਂ ਕਿ ਅੱਜ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਸੀ ਜਿਹੜਾ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ, ਭਾਰਤ ਦੇ ਦੂਜੇ ਸੂਬਿਆਂ ਨੂੰ ਆਪਣੇ ਨਾਲ ਲੈ ਕੇ ਤੁਰਦਾ ਸੀ। ਅੱਜ ਪੰਜਾਬ ਉਹ ਸੂਬਾ ਬਣ ਗਿਆ ਜਿੱਥੇ ਅਧਿਕਾਰਾਂ ਦੀ ਗੱਲ ਕਰਨ ਵਾਲੀ ਆਵਾਜ਼ ਵੀ ਜਿਹੜੀ ਹੈ ਉਹ ਕਿਤੇ ਗਵਾਚ ਗਈ ਜਾਂਦੀ ਹੈ। ਆਓ ਜੂਨ 84 ਨੂੰ ਯਾਦ ਕਰੀਏ। ਉਹ ਵੀ ਵੱਧ ਅਧਿਕਾਰਾਂ ਦੇ ਅੰਦੋਲਨ ਨੂੰ ਦੱਬਣ ਲਈ, ਕੁਚਲਣ ਲਈ ਸਾਡੇ 'ਤੇ ਹਮਲਾ ਕੀਤਾ ਗਿਆ। ਸਦਾ ਲਈ ਆਵਾਜ਼ ਬੰਦ ਕਰਨ ਦੇ ਲਈ ਨਾ ਆਵਾਜ਼ ਬੰਦ ਹੋ ਸਕੀਏ, ਨਾ ਬੰਦ ਹੋਣੀ ਹੈ। ਇਸ ਕਰਕੇ ਇਹ ਆਵਾਜ਼ ਸੱਚ ਦੀ ਹੈ, ਇਸ ਨੂੰ ਆਪਾਂ ਬੁਲੰਦ ਕਰਦੇ ਰਹੀਏ। ਕਲਮਾਂ ਚੱਲਣ ਤਾਂ ਸੱਚ ਨੂੰ ਬਿਆਨ ਕਰਨ, ਆਪਾਂ ਸੁਣੀਏ ਤੇ ਹੱਕ ਦੀ ਆਵਾਜ਼ ਲਈ ਜਥੇਬੰਦ ਹੋ ਕੇ ਆਪਣੀ ਆਵਾਜ਼ ਸੰਸਾਰ ਦੇ ਸਾਹਮਣੇ ਗੱਜ ਕੇ ਰੱਖੀਏ ਤਾਂ ਕਿ ਆਪਣੀ ਕੌਮੀ ਪਹਿਰੇਦਾਰੀ ਕਰ ਸਕੀਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਮੌਕੇ ਹਾਜ਼ਰੀਆਂ ਭਰੀਆਂ, ਇੱਥੇ ਆਏ, ਵਿਦਵਾਨ ਸੱਜਣ ਆਏ, ਸਾਰਿਆਂ ਨੂੰ ਧੰਨਵਾਦ ਕਰਦੇ ਹਾਂ। ਔਰ ਧੰਨਵਾਦ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦਾ ਜਿਨ੍ਹਾਂ ਨੇ ਆਪਣੇ ਕੌਮੀ ਜੁਮਨ ਆਪਣੇ ਮੋਢੇ 'ਤੇ ਚੁੱਕਦਿਆਂ ਹੋਇਆਂ ਅੱਜ ਕਿਤਾਬ ਦੇ ਉੱਤੇ ਚਰਚਾ ਕਰਵਾ ਕੇ ਬਹੁਤ ਸਾਰੇ ਵਿਚਾਰਾਂ ਦੀ ਸਾਂਝ ਪਵਾ ਕੇ ਆਪਣੀ ਵੱਡੀ ਜ਼ਿੰਮੇਵਾਰੀ ਨਿਭਾਇਆ ਹੈ। ਇਸ ਸੰਸਥਾ ਦਾ 150 ਸਾਲਾ ਵਰ੍ਹਾ ਸਾਡੇ ਸਾਹਮਣੇ ਹੈ। ਇਸ ਵਰ੍ਹੇ ਨੂੰ ਮਨਾਉਣ ਦੇ ਲਈ ਅਸੀਂ ਲੰਮੀਆਂ ਵਿਚਾਰਾਂ ਕਰਕੇ ਅੱਗੇ ਵਧਣਾ ਚਾਹੁੰਦੇ ਹਾਂ ਕਿ ਆਵਾਜ਼ ਸੱਚ ਅਤੇ ਹੱਕ ਦੀ ਅਸੀਂ ਸੰਸਾਰ ਵਿੱਚ ਦੱਸੀਏ। ਸੰਸਥਾਵਾਂ ਕਿਵੇਂ ਖੜੀਆਂ ਹੁੰਦੀਆਂ ਨੇ, ਇਹਨੂੰ ਜਿੰਦਾ ਰੱਖਣਾ ਕਿਉਂ ਜ਼ਰੂਰੀ ਹੈ, ਇਸ ਆਵਾਜ਼ ਨੂੰ ਅੱਗੇ ਲੈ ਕੇ ਅਸੀਂ ਤੁਹਾਡਾ ਵੀ ਸੰਸਾਰ ਭਰ ਦੇ ਅੰਦਰ ਵਸਦੇ ਸਿੱਖਾਂ ਦਾ ਤੇ ਹਮਦਰਦੀ ਲੋਕਾਂ ਦਾ ਸਮਰਥਨ ਚਾਹੁੰਦੇ ਹਾਂ ਕਿ ਇਹ ਸਿੰਘ ਸਭਾ ਦੀ ਆਵਾਜ਼ ਹੈ, ਇਹਨੂੰ ਸੰਸਾਰ ਦੇ ਅੰਦਰ ਲਹਿਰ ਨੂੰ ਜਿੰਦਾ ਰੱਖਣ ਲਈ ਅਸੀਂ ਫਿਰ ਰਲ ਕੇ ਕੰਮ ਕਰ ਸਕੀਏ। ਸਾਰਿਆਂ ਦਾ ਫਿਰ ਧੰਨਵਾਦ। ਭੋਜਨ ਪਦਾਰਥ ਤਿਆਰ ਨੇ, ਸਾਰੇ ਛਕ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।